ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਜਿਹੜੇ ਦਿਨ ਚੱਲ ਰਹੇ ਨੇ ਇਹ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ 40 ਮੁਕਤਿਆਂ ਦੀ ਤੇ ਉਸ ਧਰਤੀ ਦੀ ਜਿੱਥੋਂ ਅਸੀਂ ਬਿਲੋਂਗ ਕਰਦੇ ਹਾਂ, ਜਿੱਥੇ ਸਾਡੀ ਵਿਰਾਸਤ ਜੁੜੀ ਹੋਈ ਹੈ, ਸਾਡੀ ਇਤਿਹਾਸ ਜੁੜੀ ਹੋਈ ਹੈ, ਉਹਨਾਂ ਦੀ ਸ਼ਹਾਦਤ ਦੇ ਦਿਨ ਇਹ ਚੱਲ ਰਹੇ ਨੇ। ਸਾਰੀ ਸਿੱਖ ਕੌਮ ਜਿੱਥੇ ਅੱਜ ਚਮਕੌਰ ਸਾਹਿਬ ਦੀ ਮੁਕਾਮ ਦੇ ਉੱਤੇ, ਉਹ ਤੋਂ ਬਾਅਦ ਫਤਿਹਗੜ੍ਹ ਸਾਹਿਬ ਦੇ ਮੁਕਾਮ ਦੇ ਉੱਤੇ ਸ਼ਹੀਦੀ ਜੋੜ ਮੇਲੇ ਦੇ ਤੌਰ ਦੇ ਉੱਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ, ਉੱਥੇ ਹੀ ਅੱਜ ਅਸੀਂ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹਾਂ ਤਾਂ ਇੱਥੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਜਿਹੜੀ ਕਿ ਇੱਕ ਨੁਮਾਇੰਦਾ ਇਕੱਠ ਹੈਗਾ ਈਸਟ ਕੋਸਟ ਅਮਰੀਕਾ ਦੇ ਜਿਹੜੇ ਗੁਰਦੁਆਰਾ ਸਾਹਿਬਾਨਾਂ ਅਤੇ ਪੰਥਕ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਦਾ, ਇਹਨਾਂ ਵੱਲੋਂ ਜਿੱਥੇ ਪਿਛਲੇ 3 ਸਾਲਾਂ ਦੇ ਵਿੱਚ 4 ਸਾਲਾਂ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਜਿਹੜੀ ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦਿਆਂ ਪਰੇਡ ਕੱਢੀ ਗਈ ਹੈ, ਭਾਵੇਂ ਉਹ ਜਿਹੜੀਆਂ ਪੰਥਕ ਐਕਟੀਵਿਟੀਜ਼ ਹੈਗੀਆਂ ਨੇ 1984 ਦੇ ਕਤਲੇਆਮ ਦੇ ਇਨਸਾਫ ਦੀ ਗੱਲ ਹੋਵੇ ਜਾਂ ਆਪਣੀ ਜਿਹੜੀ ਕੌਮ ਦੀ ਆਜ਼ਾਦੀ ਹੈਗੀ ਹੈ ਉਹਦੀ ਗੱਲ ਹੋਵੇ, ਉਹਨੂੰ ਜਿਹੜਾ ਝੰਡਾ ਹੈਗਾ ਬੁਲੰਦ ਕੀਤਾ ਗਿਆ। ਉਹਨਾਂ ਵੱਲੋਂ ਅੱਜ ਇਹਨਾਂ ਸ਼ਹਾਦਤਾਂ ਨੂੰ, ਸਾਹਿਬਜ਼ਾਦਿਆਂ ਦੀਆਂ 40 ਮੁਕਤਿਆਂ ਦੀਆਂ ਤੇ ਹੋਰ ਜਿਹੜੇ ਸਿੰਘ ਸ਼ਹੀਦ ਹੋਏ ਸੀ, ਸਾਡੇ ਪੁਰਾਤਨ ਜਿਹੜੇ ਇਤਿਹਾਸਕ ਦਿਨ ਚੱਲ ਰਹੇ ਨੇ, ਇਤਿਹਾਸਕ ਜਿਹੜੀ ਮਹੱਤਤਾ ਹੈਗੀ ਹੈ ਇਹਨਾਂ ਦਿਨਾਂ ਦੀ, ਉਹਨਾਂ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਜਿਹੜਾ ਇਹ ਸਮਾਗਮ ਹੈਗਾ ਵਿਸ਼ੇਸ਼ ਤੌਰ 'ਤੇ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਥੇ ਰੱਖਿਆ ਗਿਆ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ। ਸੋ ਜਿੱਥੇ ਅੱਜ ਇੱਥੇ ਪੰਥਕ ਵਿਚਾਰਾਂ ਹੋਣਗੀਆਂ, ਉੱਥੇ ਮੌਜੂਦਾ ਜਿਹੜੇ ਹਾਲਾਤ ਬਣੇ ਹੋਏ ਆ ਸਿੱਖ ਕੌਮ ਦੇ ਤੇ ਕਿਸ ਡਾਇਰੈਕਸ਼ਨ ਦੇ ਵੱਲ ਨੂੰ ਜਿਹੜੀ ਸਿੱਖ ਕੌਮ ਹੈਗੀ ਆ ਉਹ ਜਾ ਰਹੀ ਹੈ, ਜਾਂ ਕੀ ਕੀਤਾ ਜਾ ਸਕਦਾ ਹੈ ਕਿ ਕੌਮੀ ਆਜ਼ਾਦੀ ਜਾਂ ਜਿਹੜੇ ਕੌਮੀ ਇਨਸਾਫ ਦੀ ਗੱਲ ਹੈਗੀ ਆ ਉਹਦਾ ਝੰਡਾ ਬੁਲੰਦ ਕੀਤਾ ਜਾ ਸਕੇ, ਉਹਦੀਆਂ ਅੱਜ ਇੱਥੇ ਪੰਥਕ ਵਿਚਾਰਾਂ ਹੋਣੀਆਂ ਨੇ। ਸੋ ਜਿੱਥੇ ਅੱਜ ਅਸੀਂ ਇਹਨਾਂ ਵਿਚਾਰਾਂ ਨੂੰ ਸਰਵਣ ਕਰਾਂਗੇ, ਉੱਥੇ ਹੀ ਜਿਹੜੀਆਂ ਪੰਥਕ ਸ਼ਖਸੀਅਤਾਂ ਅਮਰੀਕਾ ਭਰ ਦੇ ਵਿੱਚੋਂ ਇੱਥੇ ਅੱਜ ਪਹੁੰਚ ਰਹੀਆਂ ਨੇ ਉਹਨਾਂ ਦੇ ਵਿਚਾਰ ਵੀ ਜਾਣਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਹਰਜਿੰਦਰ ਸਿੰਘ, ਮੀਡੀਆ ਸਪੋਕਸਮੈਨ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ। ਅੱਜ ਅਸੀਂ ਇੱਥੇ ਵਰਲਡ ਫੇਅਰਜ਼ ਮਰੀਨਾ 'ਤੇ ਇਕੱਠੇ ਹੋਏ ਹਾਂ, ਜਿਹੜੀ ਕਿ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਹੋਂਦ 'ਚ ਆਈ ਨੂੰ ਹੁਣ 3 ਸਾਲ ਹੋ ਗਏ ਨੇ। ਉਹਦਾ ਜੋ ਉਹਨਾਂ ਨੇ ਕੰਮ ਕੀਤਾ ਉਹਦਾ ਲੇਖਾ ਜੋਖਾ ਕਰਨਾ ਹੈ, ਅਤੇ ਸੰਗਤਾਂ ਜਿਹੜੀਆਂ ਸਾਰੀਆਂ ਈਸਟ ਕੋਸਟ ਤੋਂ, ਈਵਨ ਕੈਲੀਫੋਰਨੀਆ ਤੋਂ ਵੀ ਸਿੰਘ ਪਹੁੰਚੇ ਹੋਏ ਨੇ। ਡਾਕਟਰ ਪ੍ਰਿਤਪਾਲ ਸਿੰਘ ਇਜ਼ ਹੀਅਰ। ਅਤੇ ਅੱਜ ਜੀ ਜਿਹੜਾ ਇਕੱਠ ਹੈਗਾ ਉਹਦੇ ਵਿੱਚ ਅਸੀਂ ਇਹਦਾ ਸਾਰਾ ਜੋ ਪਿਛਲੇ 3 ਸਾਲ 'ਚ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਕੰਮ ਕੀਤਾ ਉਹਦਾ ਲੇਖਾ ਜੋਖਾ ਕਰਾਂਗੇ ਅਤੇ ਦੱਸਾਂਗੇ ਕਿ ਅਮਰੀਕਨ ਪੋਲੀਟੀਕਲ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਸਿੱਖਾਂ ਦੀ ਹੋਂਦ, ਸਿੱਖਾਂ ਦੀ ਆਈਡੈਂਟੀਟੀ, ਸਿੱਖਾਂ ਦੀ ਵੈਲਿਊਜ਼ ਨੂੰ ਪ੍ਰਮੋਟ ਕਰਨ ਵਾਸਤੇ ਕਿਹੜਾ ਕੰਮ ਕੀਤਾ ਹੈ। ਇਹ ਸਾਰਾ ਕੰਮ ਜਿਹੜਾ ਹੈ, ਜਿਹੜੀ ਈਸਟ ਕੋਸਟ ਦੀ ਜਿਹੜੇ ਗੁਰਦੁਆਰੇ ਨੇ ਅਤੇ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਸਹਿਯੋਗ ਨਾਲ ਹੋਇਆ ਹੈ। ਇਸ ਵੇਲੇ ਜਦ ਕਿ ਸਿੱਖ ਕੋਆਰਡੀਨੇਸ਼ਨ ਕਮੇਟੀ ਜਦੋਂ ਕਿ ਬਣੀ ਸੀ, ਉਦੋਂ ਬਰਗਾੜੀ ਕਾਂਡ ਦੇ ਬਾਅਦ ਅਤੇ ਜਿਹੜੇ ਬਾਬਾ ਜਵਾਹਰ ਸਿੰਘ ਅਤੇ ਦੂਜੇ ਜਗ੍ਹਾ ਜਿੱਥੇ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਗੋਲੀਆਂ ਦੇ ਨਾਲ, ਉਹਦੀ ਪ੍ਰੋਟੈਸਟ ਵਿੱਚ ਸਪੌਂਟੇਨੀਅਸਲੀ ਬਣੀ ਸੀ। ਅਤੇ ਉਸ ਤੋਂ ਬਾਅਦ ਅਸੀਂ 3 ਸਾਲਾਂ ਦੇ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਕਾਫੀ ਵੱਡਾ ਰੋਲ ਪਲੇ ਕੀਤਾ ਹੈ USA ਦੀ ਡੋਮੈਸਟਿਕ ਇਸ਼ੂਜ਼ ਅਤੇ ਜਿਹੜੀਆਂ ਪੰਜਾਬ ਦੀਆਂ ਸਾਡੇ ਸਿੱਖ ਹੋਮਲੈਂਡ ਦੀਆਂ ਜਿਹੜੀਆਂ ਇਸ਼ੂਜ਼ ਹੈ ਉਹਨਾਂ ਨੂੰ ਪ੍ਰੋਜੈਕਟ ਕਰਨ ਵਾਸਤੇ, ਅਮਰੀਕਾ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ ਵੀ। ਅਤੇ ਸਾਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਜਿਹੜੀ ਹੈ ਇਹ ਕੰਮ ਜਿਹੜਾ ਹੈ ਜਾਰੀ ਰਹੇਗਾ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਇੱਕ ਮੋਹਰੀ ਸੰਸਥਾ ਬਣ ਕੇ ਲੀਡ ਲੈ ਕੇ ਸਿੱਖਾਂ ਦੇ ਕਾਜ਼ਜ਼ ਨੂੰ ਪ੍ਰਮੋਟ ਕਰਦੀ ਰਹੇਗੀ, ਸਿੱਖ ਸੋਵਰੈਨਿਟੀ ਨੂੰ, ਸਿੱਖਾਂ ਦੀ ਆਜ਼ਾਦੀ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਵੱਲੋਂ ਇੱਥੇ ਇਕੱਠੇ ਹੋਏ ਹਾਂ। ਪਰ ਅੱਜ ਤੁਹਾਨੂੰ ਪਤਾ ਹੀ ਕਿ ਸਰਬੰਸਦਾਨੀ ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਨੇ ਜੋ ਕੁਰਬਾਨੀ ਕੀਤੀ, ਉਹ ਲਸਾਨੀ ਕੁਰਬਾਨੀ ਨੂੰ ਵੀ ਅਸੀਂ ਅੱਜ ਯਾਦ ਕਰ ਰਹੇ ਹਾਂ। ਸਰਹੰਦ ਦੀ ਦੀਵਾਰ ਅਤੇ ਚਮਕੌਰ ਸਾਹਿਬ ਦੀ ਗੜ੍ਹੀ, ਸਾਰੀਆਂ ਸ਼ਹਾਦਤਾਂ ਜੋ ਵੀ ਇਹ ਪੋਹ ਦੇ ਮਹੀਨੇ ਵਿੱਚ ਹੋਈਆਂ, ਅਸੀਂ ਉਹਨਾਂ ਨੂੰ ਸਿਜਦਾ ਕਰਦੇ ਹਾਂ।
ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਵੀ ਕਰਦੇ ਹਾਂ ਕਿ ਜਿਸ ਤਰ੍ਹਾਂ ਆਪ ਜੀ ਨੇ ਵਚਨ ਕੀਤਾ ਸੀ, ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ, ਉਹੀ ਸਾਡੇ ਆਪ ਜੀ ਦੇ ਦਸਾਏ ਹੋਏ ਮਾਰਗਾਂ 'ਤੇ ਚੱਲਦੇ ਹੋਏ ਸਾਡੀ ਲੀਡਰਸ਼ਿਪ ਵਿੱਚ ਵੀ ਕਦੇ ਇਹ ਗੱਲ ਬੈਠ ਜਾਵੇ ਕਿ ਅਸੀਂ ਪੰਥ ਵਾਸਤੇ ਉਜਾੜਨਾ ਨਾ ਕਿ ਅਸੀਂ ਬਣਾਉਣਾ ਹੈ। ਸੋ ਇਹ ਬੇਨਤੀ ਹੈ, ਅੱਜ ਅਸੀਂ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਜਿਹੜੀ ਬਰਗਾੜੀ ਦੇ ਮੋਰਚੇ ਤੋਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, 2 ਸਿੰਘ ਸ਼ਹੀਦ ਹੋਏ ਸਨ, ਉਹਨਾਂ ਦੇ ਵਿੱਚੋਂ ਉਹਨਾਂ ਦੀ ਕੁਰਬਾਨੀ ਵਿੱਚੋਂ ਇਹ ਕਮੇਟੀ ਜੋ ਬਣੀ ਸੀ, ਉਹ ਕਮੇਟੀ ਨੇ ਜੋ ਵੀ ਟਰਾਈ ਸਟੇਟ ਦੇ ਵਿੱਚ ਕੰਮ ਕਰ ਕੀਤੇ ਉਹਨਾਂ ਦਾ ਲੇਖਾ ਜੋਖਾ ਕਰਨ ਲਈ ਅਸੀਂ ਇਕੱਠੇ ਹੋਏ ਹਾਂ। ਅਤੇ ਅਸੀਂ ਸਾਰੇ ਜੋ ਵੀ ਮੇਰੇ ਭਰਾ ਸੁਣਦੇ ਹੁਣ ਭੈਣਾਂ, ਉਹਨਾਂ ਨੂੰ ਬੇਨਤੀ ਕਰਦੇ ਕਿ ਵਾਰਡ ਆਫ ਮਰੀਨਾ ਵਿੱਚ ਪਹੁੰਚੋ, ਆਪਣੇ ਕੀਮਤੀ ਸੁਝਾਅ ਦਿਓ ਤਾਂ ਕਿ ਆਉਣ ਵਾਲੇ ਟਾਈਮਾਂ ਵਿੱਚ ਅਸੀਂ ਵੱਧ ਤੋਂ ਵੱਧ ਚੰਗੇ ਉਪਰਾਲੇ ਕਰਕੇ ਕੌਮ ਦੀ ਸੇਵਾ ਕਰ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਾਨਕ ਨਾਮ ਲੈਵਾ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਆਪਣੀ ਦੁਬਿਧਾ ਦੂਰ ਕਰਨ ਲਈ। ਦੁਬਿਧਾ ਕੰਮ ਤੇ ਬਹੁਤ ਨੇ, ਕਿੱਥੋਂ ਸ਼ੁਰੂ ਕਰੀਏ? ਐਂਡ ਦਾ ਤਾਂ ਪਤਾ ਹੀ ਨਹੀਂ ਕਿ ਕਿੱਥੇ ਜਾ ਕੇ ਐਂਡ ਹੋਣਾ। ਸਾਨੂੰ ਹਾਲੇ ਸ਼ੁਰੂਆਤ ਕਰਨ ਦਾ ਨਹੀਂ ਪਤਾ ਵੀ ਕਿੱਥੋਂ ਅਸੀਂ ਸ਼ੁਰੂ ਕਰੀਏ। ਆਹ ਦਿਨ ਜੋ ਚੱਲ ਰਹੇ ਨੇ ਸਾਡੇ ਸਿੱਖ ਕੌਮ ਦੇ ਕਾਲੇ ਦਿਨ, ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਤੋਂ ਲੈ ਕੇ ਸਾਕਾ ਚਮਕੌਰ, ਸਾਕਾ ਸਰਹੰਦ, ਇੰਨੀਆਂ ਕੁਰਬਾਨੀਆਂ ਦੇ ਕੇ ਵਾਰਨਾ ਕੀਤਾ ਸਤਿ ਆਪਣੇ ਪੁੱਤਰਾਂ ਦਾ। ਅਸੀਂ ਕੀ ਉਹਨਾਂ ਮੁੱਲ ਮੋੜ ਰਹੇ ਹਾਂ? ਕੌਮ ਦੇ ਉੱਤੇ ਦੀ 4 ਪੁੱਤਰ ਬਾਰੇ ਗੁਰੂ ਸਾਹਿਬ ਨੇ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਸੋਚਣਾ ਚਾਹੀਦਾ। ਸਾਨੂੰ ਉਹ ਘੜੀ ਯਾਦ ਕਰਨੀ ਚਾਹੀਦੀ ਹੈ, ਗੁਰੂ ਸਾਹਿਬ ਦੇ ਵਚਨ ਸਾਨੂੰ ਯਾਦ ਕਰਨੀ ਚਾਹੀਦੀ ਹੈ, ਤਾਂ ਕਿ ਕਿਤੇ ਨਾ ਕਿਤੇ ਅਸੀਂ ਸਾਡੇ ਵਿੱਚ ਗੁਰਸਿੱਖੀ ਦੀ ਕਿਤੇ ਚਣਕ ਪੈਦਾ ਹੋਵੇ, ਅਸੀਂ ਗੁਰਸਿੱਖੀ 'ਤੇ ਪਹਿਰਾ ਦੇ ਸਕੀਏ। ਸਮੂਹ ਸੰਗਤ ਨੂੰ ਇਹੀ ਬੇਨਤੀ ਹੈ ਕਿ ਇਹਨਾਂ ਦਿਨਾਂ ਵਿੱਚ ਵੱਧ ਚੜ੍ਹ ਕੇ ਸ਼ਹੀਦਾਂ ਨੂੰ ਪ੍ਰਣਾਮ ਕਰੋ, ਉਹਨਾਂ ਦੀ ਯਾਦਾਂ ਵਿੱਚ ਜੁੜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੇ ਰੈਸਟੋਰੈਂਟ ਵਰਲਡ ਫੇਅਰ ਮਰੀਨਾ ਦੇ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਪਿਛਲੇ 3 ਸਾਲ ਦੇ ਜਿਹੜਾ ਸਫ਼ਰ ਤੈਅ ਕੀਤਾ ਗਿਆ ਆ, ਕੀ ਪ੍ਰਾਪਤੀਆਂ ਕੀਤੀਆਂ ਗਈਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੇ ਆ ਉਹ ਈਸਟ ਕੋਸਟ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਔਰ ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਕੀ ਪ੍ਰੋਗਰਾਮ ਲਿਖਣੇ ਚਾਹੀਦੇ ਆ ਜਿਹੜੀ ਕੌਮ ਦੀ ਚੜ੍ਹਦੀ ਕਲਾ ਦੇ ਵਿੱਚ ਹੋਣ। ਸੋ ਉਹਨਾਂ ਉੱਤੇ ਲੇਖਾ ਜੋਖਾ ਕਰਨ ਲਈ ਅੱਜ ਨਿਊਯਾਰਕ ਦੇ ਇਸ ਵਰਲਡ ਫੇਅਰ ਮਰੀਨਾ ਪਲੇਸ ਦੇ ਵਿੱਚ ਜਿਹੜੀ ਅੱਜ ਇੱਕ ਕਨਵੈਨਸ਼ਨ ਛੋਟੀ ਗੈਟ ਟੂਗੈਦਰ ਜਿਹੜੀ ਆ ਨਿਊਯਾਰਕ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਪੰਥਕ ਦਾਦੀਆਂ ਦੀ ਇੱਕ ਸਰਬ ਸਾਂਝੀ ਜਿਹੜੀ ਆ ਉਹ ਗੈਟ ਟੂਗੈਦਰ ਰੱਖੀ ਹੋਈ ਆ। ਸੋ ਇਹਦੇ ਵਿੱਚ ਅੱਜ ਜਿੱਥੇ ਅਸੀਂ ਲੇਖਾ ਜੋਖਾ ਕਰਾਂਗੇ ਕੋਆਰਡੀਨੇਸ਼ਨ ਦਾ, ਉੱਥੇ ਅੱਜ ਅਸੀਂ ਇੱਕ ਮਤਾ ਵੀ ਲਿਆਵਾਂਗੇ ਜਿਹੜਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਬੰਧ ਦੇ ਵਿੱਚ ਕਿ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕਾਕਸ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਔਰ ਸਮੂਹ ਗੁਰਦੁਆਰੇ ਸਾਹਿਬਾਨ ਇੱਕ ਜਿਹੜਾ ਮਤਾ ਲਿਖ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਣਗੇ, ਜਿਹਦੇ ਵਿੱਚ ਇਹ ਕਿਹਾ ਜਾਏਗਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਲਾ ਜੀ ਹਨ ਔਰ ਉਹਨਾਂ ਨੂੰ ਹੀ ਜਥੇਦਾਰ ਮੰਨਿਆ ਜਾਵੇ। ਜਿਵੇਂ ਉਹਨਾਂ ਨੇ ਪਿਛਲੇ ਦਿਨੀ ਇੱਕ ਆਪਣਾ ਵੱਲੋਂ ਜਿਹੜਾ ਬਾਦਲਾਂ ਦੇ ਲਿਫਾਫੇ ਦੇ ਵਿੱਚੋਂ ਜਥੇਦਾਰ ਨਿਕਲ ਕੇ ਸਾਹਮਣੇ ਆਇਆ, ਉਸ ਚੀਜ਼ ਨੂੰ ਅੱਜ ਮਤੇ ਰੂਪ ਦੇ ਵਿੱਚ ਲੈ ਕੇ ਆਵਾਂਗੇ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਲਾ ਜੀ ਹਨ। ਸੋ ਉਹਨਾਂ ਨੂੰ ਪ੍ਰਵਾਨ ਕੀਤਾ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ, ਔਰ ਪੰਥ ਆਲਰੇਡੀ ਜਿਹੜਾ ਆ ਉਹ ਪ੍ਰਵਾਨ ਕਰ ਚੁੱਕਿਆ। ਚੱਬੇ ਦੇ ਵਿੱਚ 2015 ਦੇ ਵਿੱਚ ਸਰਬੱਤ ਖਾਲਸਾ ਦੇ ਵਿੱਚ ਅੱਜ ਵੀ ਜਿਹੜੀਆਂ ਉਹ ਵੀਡੀਓਜ਼ ਜਿਹਦੇ ਵਿੱਚ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾ ਕੇ ਬਾਹਾਂ ਖੜੀਆਂ ਕਰਕੇ ਜਥੇਦਾਰ ਸਾਹਿਬ ਦੇ ਉਸ ਜਿਹਦੇ ਵਿੱਚ ਜਥੇਦਾਰ ਨੂੰ ਜਥੇਦਾਰ ਥਾਪਿਆ ਗਿਆ, ਉਸ ਗੱਲ ਨੂੰ ਪ੍ਰਮਾਣਤਾ ਜਿਹੜੀ ਮਾਨਤਾ ਦਿੱਤੀ ਗਈ ਪੰਥ ਵੱਲੋਂ। ਸੋ ਮੈਂ ਸਮਝਦਾ ਅੱਜ ਸਾਰੀਆਂ ਜਥੇਬੰਦੀਆਂ ਬੜੇ ਹੁਮ-ਹੁਮਾ ਕੇ ਪਹੁੰਚ ਰਹੀਆਂ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ 3 ਸਾਲਾਂ ਦੇ ਸਫ਼ਰ ਦੇ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਕੀਤੀਆਂ। ਸੋ ਮੈਂ ਧੰਨਵਾਦ ਕਰਦਾ TV 84 ਦਾ ਜੋ ਅੱਜ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਇਸ ਇਵੈਂਟ ਨੂੰ ਕਵਰ ਕਰਨ ਆਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵੀਰ ਸਾਡੇ ਨਾਲ ਹੁਣ ਮੌਜੂਦ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ, ਜਿਹੜੇ ਕਿ ਕੈਲੀਫੋਰਨੀਆ ਤੋਂ ਉਚੇਚੇ ਤੌਰ ਤੇ ਸਾਡੇ ਨਾਲ ਇੱਥੇ ਇਸ ਸਮਾਗਮ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ ਜੀ, ਅੱਜ ਜਿਹੜਾ ਇਹ ਪ੍ਰੋਗਰਾਮ ਇੱਥੇ ਹੋ ਰਿਹਾ ਹੈ, ਸਾਹਿਬਜ਼ਾਦਿਆਂ ਦੀ ਤੇ 40 ਮੁਕਤਿਆਂ ਦੀ ਸ਼ਹਾਦਤ ਵੀ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਅਦਰਵਾਈਜ਼ ਜਿਹੜੀਆਂ ਪੰਥਕ ਐਕਟੀਵਿਟੀਜ਼ ਚੱਲ ਰਹੀਆਂ ਨੇ? ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਹਿਬਜ਼ਾਦੇ ਪੰਥ 'ਤੇ ਜ਼ਿਆਦਾ ਬੜਾ ਵੱਡਾ ਕਰਜ਼ ਆ ਉਹਨਾਂ 'ਤੇ, ਸਾਡੇ 'ਤੇ, ਜਿਹੜੇ ਪੰਥ ਖਾਤਰ ਮਨੁੱਖੀ ਕਦਰਾਂ ਕੀਮਤਾਂ ਦੀ ਖਾਤਰ ਜਿਹੜੇ ਸ਼ਹੀਦ ਹੋਏ ਨੇ, ਅਤੇ ਨਾਲ ਦੀ ਨਾਲ 40 ਮੁਕਤੇ ਜਿਨ੍ਹਾਂ ਨੇ ਆਪਣੀ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਦਸਮ ਪਾਤਸ਼ਾਹ ਦਾ ਉਸ ਵੇਲੇ ਸਾਥ ਦਿੱਤਾ। ਅਸੀਂ ਉਹਨਾਂ ਨੂੰ ਦਿਲੋਂ ਅਕੀਦੇ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਸਮੁੱਚਾ ਪੰਥ ਉਹਨਾਂ ਦੀ ਸ਼ਹਾਦਤ ਨੂੰ ਉਸੇ ਹੀ ਰੌਂ ਵਿੱਚ ਉਸੇ ਤਰੀਕੇ ਦੇ ਨਾਲ ਮਨਾਏਗਾ। ਇਹ ਮੈਂ ਸਮਝਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਇੱਕ ਅਨੋਖੀ ਘਟਨਾ। ਠੀਕ ਹੈ, ਜਿਹੜੀ ਚਮਕੌਰ ਸਾਹਿਬ ਦੀ ਘਟਨਾ ਆ ਉਹ ਇੱਕ ਲੜਾਈ ਹੋਈ ਆ, ਲੜਾਈ ਦੇ ਵਿੱਚ ਸਾਡੇ ਜਿਹੜੇ ਸਾਹਿਬਜ਼ਾਦੇ ਸੀ ਸ਼ਹੀਦ ਹੋਏ, ਪਰ ਜਿਹੜਾ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਉਹ ਇੱਕ ਜ਼ੁਲਮ ਦਾ ਉਹਨਾਂ ਨੇ ਮੁਕਾਬਲਾ ਕੀਤਾ, ਜਿਹਦੀ ਮਿਸਾਲ ਸਾਰੀ ਦੁਨੀਆ 'ਚ ਕਿਤੇ ਨਹੀਂ ਮਿਲਦੀ। ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ, ਜਿਹੜੇ ਸਾਹਿਬਜ਼ਾਦੇ ਸਾਡੇ 'ਤੇ ਪਰਉਪਕਾਰ ਕਰਕੇ ਗਏ ਨੇ, ਅਸੀਂ ਉਹਨਾਂ ਨੂੰ ਦਿਲੋਂ ਅਕੀਦੇ ਦੇ ਨਾਲ ਸਲਾਮ ਕਰਦੇ। ਅਤੇ ਜਿਹੜਾ ਅੱਜ ਦਾ ਸਮਾਗਮ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਇੱਥੇ ਹੋ ਰਿਹਾ, ਅਸੀਂ ਵਧਾਈ ਦਿੰਦੇ ਇਹਨਾਂ ਨੂੰ ਕਿ ਇਹਨਾਂ ਨੇ ਪਿਛਲੇ 2-3 ਸਾਲ ਤੋਂ ਜਦੋਂ ਹੋਂਦ 'ਚ ਆਏ ਆ, ਪੰਥਕ ਤੌਰ 'ਤੇ ਇਹਨਾਂ ਨੇ ਕਾਫੀ ਅੱਛੀਆਂ ਮੱਲਾਂ ਮਾਰੀਆਂ ਨੇ। ਕੋਈ ਵੀ ਜਿਹੜੀ ਪੰਥਕ ਐਕਟੀਵਿਟੀ ਜਦੋਂ ਹੁੰਦੀ ਆ ਉਹਦੇ ਵਿੱਚ ਇਹ ਮੋਹਰੀ ਰੋਲ ਅਪਣਾਉਂਦੇ ਨੇ, ਔਰ ਇਕੱਲਾ ਇੱਥੇ ਹੀ ਨਹੀਂ, ਦੁਨੀਆ ਦੇ ਲੈਵਲ 'ਤੇ ਕਿਤੇ ਵੀ ਕੋਈ ਪੰਥਕ ਐਕਟੀਵਿਟੀ ਹੁੰਦੀ ਹੈ ਉਹਦੇ ਵਿੱਚ ਜਾਂ ਤਾਂ ਇਹਨਾਂ ਦੀ ਸ਼ਮੂਲੀਅਤ ਹੁੰਦੀ ਹੈ ਅਤੇ ਜਾਂ ਇਹ ਆਪ ਉੱਥੇ ਜਾ ਕੇ ਉਹਨਾਂ ਦੀ ਹੈਲਪ ਕਰਦੇ ਨੇ। ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਇਹਨਾਂ ਦਾ ਬੜਾ ਨੇੜੇ ਦਾ ਨਿੱਘਾ ਸੰਬੰਧ ਹੈ ਔਰ ਅਸੀਂ ਇਕੱਠੇ ਰਲ ਕੇ ਇਹ ਕਾਰਜ ਕਰਦੇ ਹਾਂ, ਚਾਹੇ ਉਹ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਕਾਰਜ ਹੋਵੇ ਜਾਂ ਸਿੱਖ ਕੌਕਸ ਦੇ ਸੰਬੰਧ ਵਿੱਚ। ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਵਾਸਤੇ ਅਤੇ ਮੈਂ ਇਹਨਾਂ ਨੂੰ ਵਧਾਈ ਦਿੰਦਾ, ਜਿਹੜਾ ਪਿਛਲੇ 2-3 ਸਾਲ ਦੇ ਸਮੇਂ ਵਿੱਚ ਇਹਨਾਂ ਨੇ ਜਿੰਨੇ ਵੀ ਕਾਰਜ ਕੀਤੇ ਨੇ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਨੇ। ਔਰ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਇਹਨਾਂ ਨੇ ਬੀੜਾ ਚੁੱਕਿਆ, ਮੈਂ ਉਹਦੇ ਵਿੱਚ ਵੀ ਇਹਨਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਪੇਸ਼ ਕਰਦਾ ਕਿ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜਦੋਂ ਪੰਜਾਬ ਦੀ ਧਰਤੀ 'ਤੇ ਜਿਹੜਾ ਸਰਕਾਰੀ ਜਿਹਨੂੰ ਆਪਾਂ ਕਹਿੰਦੇ ਸੀ ਜਥੇਦਾਰ ਗੁਰਬਚਨ, ਜਦੋਂ ਉਹਨਾਂ ਨੇ ਰਾਮ ਰਹੀਮ ਨੂੰ ਮਾਫੀਨਾਮਾ ਦਿੱਤਾ, ਉਸ ਵੇਲੇ ਇੱਕ ਮੀਟਿੰਗ ਅਸੀਂ ਇਸ ਖਿੱਤੇ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ, ਉਹ ਗੁਰਦੁਆਰਾ ਸਾਹਿਬ ਫਲਸ਼ਿੰਗ ਵਿਖੇ ਇੱਕ ਜਿਹੜਾ ਇਕੱਠ ਕੀਤਾ ਗਿਆ ਸੀ। ਸੋ ਉਸ ਤੋਂ ਥੋੜ੍ਹੇ ਚਿਰ ਬਾਅਦ 'ਚ ਜਿਹੜੇ ਆ ਉਹ ਫਿਰ ਬੇਹਰਮਤੀ ਗੁਰੂ ਸਾਹਿਬ ਦੀ ਜਿਹੜੀ ਬਰਗਾੜੀ ਦੇ ਵਿੱਚ ਵੈਲਬਨ ਕਲਾਂ ਜੋ ਸਾਡੇ ਸਿੰਘ ਸ਼ਹੀਦ ਹੋਏ, ਉਸ ਤੋਂ ਬਾਅਦ ਇੱਕ ਜਿਹੜੀ ਮੀਟਿੰਗ ਨਿਊ ਜਰਸੀ ਕਾਰਟਰੇਟ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਰੱਖੀ ਗਈ ਸੀ। ਉੱਥੇ ਮੈਂ ਸਮਝਦਾ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ ਸੀਗਾ ਸਾਡੀਆਂ ਨਾਰਥ ਈਸਟ ਕੋਸਟ ਦੇ ਗੁਰਦੁਆਰਿਆਂ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ ਦਾ ਜਿਹੜਾ ਨੁਮਾਇੰਦਾ ਇਕੱਠ। ਸੋ ਉੱਥੇ ਬਹੁਤ ਸਾਰੇ ਵੀਰਾਂ ਦੇ ਵਿਚਾਰ ਸੁਝਾਅ ਸਨ ਕਿ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਇੱਕ ਆਰਗੇਨਾਈਜੇਸ਼ਨ ਜਿਹੜੀ ਜਥੇਬੰਦੀ ਕੋਈ ਸਾਂਝੀ ਬਣਾਉਣੀ ਚਾਹੀਦੀ, ਸਾਰੇ ਗੁਰਦੁਆਰਿਆਂ ਦੇ ਨੁਮਾਇੰਦੇ ਮੈਂਬਰ ਹੋਣ, ਕਿ ਅਸੀਂ ਜਿਹੜੀਆਂ ਕੌਮੀ ਮਸਲੇ ਚਾਹੇ ਸਾਡੇ ਇੰਟਰਨੈਸ਼ਨਲ ਹਨ ਚਾਹੇ ਡੋਮੈਸਟਿਕ ਪ੍ਰੋਬਲਮਾਂ ਹਨ, ਖਾਸ ਕਰਕੇ ਨਾਰਥ ਈਸਟ ਕੋਸਟ ਦੇ ਗੁਰਦੁਆਰੇ ਸਾਹਿਬਾਨ ਜਥੇਬੰਦੀਆਂ ਰਲ ਕੇ ਅਸੀਂ ਕੁਛ ਇੱਦਾਂ ਦੇ ਐਫਰਟ ਕਰੀਏ ਇਹਨਾਂ ਪ੍ਰਤੀ, ਜਿਹੜੇ ਪੰਜਾਬ ਤੋਂ ਭਾਰਤ ਵਿੱਚੋਂ ਜਿਹੜੇ ਕੌਮ ਪ੍ਰਤੀ, ਸਾਡੇ ਪੰਥ ਪ੍ਰਤੀ ਜਾਂ ਪੰਜਾਬ ਪ੍ਰਤੀ ਜੋ ਮਸਲੇ ਹਨ ਉਹਨਾਂ ਨੂੰ ਆਪਾਂ ਜਿੰਨਾ ਕੁ ਵੀ ਵੱਧ ਤੋਂ ਵੱਧ ਨਜਿੱਠ ਸਕੀਏ, ਉਹਨਾਂ ਉੱਤੇ ਆਪਣਾ ਪਹਿਰਾ ਦੇ ਸਕੀਏ। ਸੋ ਉਸ ਤੋਂ ਬਾਅਦ ਜਿਹੜੀ ਆ ਇਹ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਜਿਹੜੀ ਆ ਹੋਂਦ ਵਿੱਚ ਆਈ ਆ। ਸੋ ਗੁਰਦੁਆਰਾ ਸਾਹਿਬ ਪਾਈਨ ਹਿੱਲ ਨਿਊ ਜਰਸੀ ਵਿਖੇ ਬਹੁਤ ਵੱਡੀ ਮੀਟਿੰਗ ਹੋਈ ਸੀਗੀ। ਸੋ ਉੱਥੇ ਕਾਫੀ ਵੀਰਾਂ ਦੇ ਸਟਰੋਂਗਲੀ ਜਿਹੜੇ ਇਹਨੂੰ ਖੜੀ ਕਰਨ ਦਾ ਐਫਰਟ ਜਿਹੜਾ ਉੱਥੋਂ ਫਿਰ ਹੋਇਆ। ਸੋ 3 ਸਾਲਾਂ ਦੇ ਵਿੱਚ
ਬਹੁਤ ਸਾਰੇ ਵੀਰ ਜਿਹੜੇ ਅਲੱਗ-ਅਲੱਗ ਸਟੇਟਾਂ ਤੋਂ ਬਹੁਤ ਐਫਰਟ ਕੀਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਕਿਉਂਕਿ ਕਿਸੇ ਵੀ ਜਥੇਬੰਦੀ ਨੂੰ ਰਨ ਕਰਨ ਵਾਸਤੇ ਸਭ ਤੋਂ ਜ਼ਰੂਰੀ ਹੁੰਦਾ ਤੁਹਾਡੇ ਕੋਲ ਫਾਈਨੈਂਸ਼ੀਅਲੀ ਤੁਸੀਂ ਕਿੰਨੇ ਕੁ ਤਕੜੇ ਹੋ, ਕਿਉਂਕਿ ਕੌਮ ਵਾਸਤੇ ਬਹੁਤ ਸਾਰੇ ਕੌਮੀ ਮੁੱਦੇ ਹਨ ਕੰਮ ਕਰਨਾ। ਤੁਸੀਂ ਇੰਨੇ ਕੁ ਪ੍ਰੋਜੈਕਟ ਹਨ ਕਿ ਤੁਸੀਂ ਮਤਲਬ ਵਿਹਲੇ ਨਹੀਂ ਬੈਠ ਸਕਦੇ। ਜਿੰਨੀਆਂ ਸਾਡੀਆਂ ਪੰਥ ਵਿੱਚ ਜਥੇਬੰਦੀਆਂ ਹਨ, ਪੰਥਕ ਜਥੇਬੰਦੀਆਂ ਹਨ, ਜੇ ਅਸੀਂ ਕਿਸੇ ਵੀ ਜਾਂ ਆਪਣੇ ਪੰਜਾਬ ਪ੍ਰਤੀ ਅਸੀਂ ਡੈਡੀਕੇਟ ਹਾਂ, ਤਾਂ ਮੇਰੇ ਖਿਆਲ 'ਚ ਜੇ ਅਸੀਂ ਕੋਈ ਵੀ ਚਾਹੇ ਸੋਸ਼ਲ, ਸਮਾਜਿਕ, ਧਾਰਮਿਕ ਜਾਂ ਸਾਡੀ ਆਜ਼ਾਦੀ ਦੀ ਗੱਲ ਦਾ ਉਹ ਕੋਈ ਵੀ ਪ੍ਰੋਜੈਕਟ ਦੇ ਉੱਤੇ ਕੰਮ ਕਰੀਏ ਤਾਂ ਮੇਰੇ ਖਿਆਲ 'ਚ, ਕਿਉਂਕਿ ਗੁਲਾਮ ਕੌਮਾਂ ਵਾਸਤੇ ਬਹੁਤ ਸਾਰੇ ਪ੍ਰੋਜੈਕਟ ਹਨ ਆਪਣੇ ਨੇਸ਼ਨ ਪ੍ਰਤੀ, ਆਪਣੀ ਕੌਮ ਪ੍ਰਤੀ, ਧਰਮ ਪ੍ਰਤੀ ਕੰਮ ਕਰਨ ਲਈ। ਸੋ ਅਸੀਂ ਕੁਝ ਪ੍ਰੋਜੈਕਟਾਂ ਨੂੰ ਚੁਣਿਆ ਜਿਨ੍ਹਾਂ ਉੱਤੇ ਕੰਮ ਕੀਤਾ ਔਰ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਅੱਜ ਖਾਸ ਕਰਕੇ ਕੈਲੀਫੋਰਨੀਆ ਤੋਂ ਡਾਕਟਰ ਪ੍ਰਿਤਪਾਲ ਸਿੰਘ ਜੀ ਹੁਣੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਹਨ। ਸਪੈਸ਼ਲੀ ਇਹਨਾਂ ਨੂੰ ਅਸੀਂ ਇਨਵੀਟੇਸ਼ਨ ਸੱਦਾ ਪੱਤਰ ਭੇਜਿਆ ਸੀ, ਅੱਜ ਸਾਡੇ ਗੈਸਟ ਹਨ। ਸੋ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਚਾਹੇ ਸਿੱਖ ਕਾਕਸ ਜਿਹਦੇ ਵਿੱਚ ਡੈਮੋਕ੍ਰੇਟ ਔਰ ਰਿਪਬਲਿਕ ਪਾਰਟੀ ਦੇ ਕਾਂਗਰਸਮੈਨ ਹਨ, ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਨਾਲ ਇਹਨਾਂ ਦੇ ਰਲ ਕੇ ਕੰਮ ਕੀਤੇ। ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ 189 ਜਿਹੜਾ ਬਿੱਲ ਵਾਸ਼ਿੰਗਟਨ DC ਵਿਖੇ ਹਾਊਸ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਪੜ੍ਹਿਆ ਗਿਆ, ਪੈਟ ਮੀਹਨ ਜਿਹੜੇ ਕਾਂਗਰਸਮੈਨ ਹਨ, ਸੋ ਉੱਥੋਂ ਸ਼ੁਰੂਆਤ ਹੋ ਕੇ ਸਾਡੇ ਜੁਗਰਾਜ ਸਿੰਘ ਹੋਣੀ ਅੱਜ ਆ ਨਹੀਂ ਸਕੇ, ਉਹ ਵੀ ਕਿਤੇ ਬਿਜੀ ਹਨ। ਹਰਜਿੰਦਰ ਸਿੰਘ ਜੀ ਪੈਨ ਹਿੱਲ ਵਾਲੇ ਵੀਰ ਹੋਣੀ ਅੱਜ ਗੁਰਵਿੰਦਰ ਸਿੰਘ ਧਾਲੀਵਾਲ ਮੈਸਾਚੂਸਟਸ ਤੋਂ ਆਏ ਹੋਏ ਹਨ, ਸਵਰਨਜੀਤ ਸਿੰਘ ਖਾਲਸਾ ਕਨੈਕਟੀਕਟ ਤੋਂ। ਅਸੀਂ ਕੁਝ ਐਸੇ ਸਟੈਪ ਲੈਣੇ ਸ਼ੁਰੂ ਕੀਤੇ ਜਿਹਦੇ ਵਿੱਚ, ਕਿਉਂਕਿ ਸਾਨੂੰ ਅਮਰੀਕਾ ਦੇ ਵਿੱਚ ਵੀ ਕੰਮ ਕਰਨ ਦੀ ਲੋੜ ਸੀਗੀ, ਜਿਹਦੇ ਵਿੱਚ ਬਹੁਤ ਸਾਰੇ ਬਿੱਲ, ਜਿਵੇਂ ਲਾਸਟ ਈਅਰ ਜਿਹੜਾ ਅਪ੍ਰੈਲ ਦੇ ਮਹੀਨੇ ਨਿਊ ਜਰਸੀ ਸਟੇਟ ਦੇ ਵਿੱਚ ਜੇ ਅੱਜ ਤੱਕ ਅਮਰੀਕਾ ਦੇ ਵਿੱਚ ਕੋਈ ਕਾਨੂੰਨ ਬਣਿਆ ਸਿੱਖਾਂ ਦੇ ਹੱਕ ਦੇ ਵਿੱਚ, ਤਾਂ ਉਹ ਸਭ ਤੋਂ ਪਹਿਲਾ ਕਾਨੂੰਨ ਸਾਡੀ ਟੀਮ ਨੇ ਜਿਹੜਾ ਬਿੱਲ ਸੀਗਾ ਉਹ ਸੀਗਾ ਅਵੇਅਰਨੈਸ ਮੰਥ, ਸਿੱਖ ਅਵੇਅਰਨੈਸ ਮੰਥ, ਅਪ੍ਰੈਲ ਦਾ ਮਹੀਨਾ ਪੂਰਾ ਹੀ, ਔਰ 14 ਅਪ੍ਰੈਲ ਨੂੰ ਐਜ ਏ ਨੈਸ਼ਨਲ ਸਿੱਖ ਡੇ ਪੱਕੇ ਤੌਰ ਤੇ ਪ੍ਰਮਾਣਿਤ ਕਰਾਇਆ ਔਰ ਉਹਦੇ ਵਿੱਚ ਵੋਟਿੰਗ ਹੋਈ ਆ ਦੋਨੇ ਹਾਊਸਾਂ ਦੇ ਵਿੱਚ ਨਿਊ ਜਰਸੀ। ਸੋ ਉੱਥੇ ਅਸੀਂ ਸ਼ਾਮਲ ਸਨ। ਸੋ ਵੋਟਿੰਗ ਦੇ ਵਿੱਚ ਵੀ ਜਦੋਂ ਬਿੱਲ ਪੜ੍ਹਿਆ ਗਿਆ, ਸੋ ਹਰਜਿੰਦਰ ਸਿੰਘ ਹੋਣੀ, ਡਾਕਟਰ ਪ੍ਰਿਤਪਾਲ ਸਿੰਘ ਜੀ, ਉਹਨਾਂ ਨੇ ਵੀ ਵੋਟਿੰਗ ਜਿਹੜੀ ਕੀਤੀ ਆ, ਭਾਵੇਂ ਕਿ ਹਾਊਸ ਦੇ ਮੈਂਬਰ ਜਿਹੜੇ ਕਰ ਸਕਦੇ ਹਨ, ਪਰ ਉਹਨਾਂ ਨੇ ਬਕਾਇਦਾ ਕਿਹਾ ਵੀ ਅੱਜ ਤੁਸੀਂ ਆਪ ਆਪਣੇ ਹੱਥੀਂ ਵੋਟ ਕਰੋ। ਸੋ ਉਸ ਤੋਂ ਉਪਰੰਤ ਹੁਣ ਪਿਛਲੇ ਦਿਨੀ ਆਪ ਜੀ ਨੇ ਪੈਂਸਿਲਵੇਨੀਆ ਸਟੇਟ ਦੇ ਵਿੱਚ 1160 ਨੰਬਰ ਜਿਹੜਾ ਬਿੱਲ, ਜਿਹੜਾ ਕਿ ਸਿੱਖ ਜੈਨੋਸਾਈਡ ਨੂੰ ਸਮਰਪਿਤ, ਔਰ ਉਹ ਬਿੱਲ ਇਸ ਸਟੇਟ ਨੇ ਅਮਰੀਕਾ ਦੇ ਵਿੱਚ, ਪੈਂਸਿਲਵੇਨੀਆ ਸਟੇਟ ਨੇ ਮੰਨਿਆ ਕਿ ਹਾਂ ਸਿੱਖਾਂ ਦੀ ਜੈਨੋਸਾਈਡ ਹੋਈ ਸੀ। ਸੋ ਉਸ ਤੋਂ ਉਪਰੰਤ ਜੇ ਕਨੈਕਟੀਕਟ ਸਟੇਟ ਦੇ ਵਿੱਚ ਵੀ ਸਵਰਨਜੀਤ ਸਿੰਘ ਖਾਲਸਾ ਉਹਨਾਂ ਨੇ, ਸੋ ਅਵਤਾਰ ਸਿੰਘ ਪੰਨੂ ਨਹੀਂ ਸ਼ਾਮਲ ਹਨ, ਰਾਣਾ ਜੀ ਉਹਨੇ, ਅਸੀਂ ਉਦੋਂ ਗਏ ਸਨ ਜਦੋਂ ਬਿੱਲ ਪੇਸ਼ ਕੀਤਾ ਗਿਆ ਸੀ। ਸੋ ਪਿਛਲੇ ਦਿਨੀ ਮੈਸਾਚੂਸਟਸ ਸਟੇਟ ਦੇ ਵਿੱਚ ਵੀ ਜਿਹੜਾ ਰੈਕੋਗਨਾਈਜ਼ ਕੀਤਾ ਗਿਆ, ਗੁਰਨਿੰਦਰ ਸਿੰਘ ਧਾਲੀਵਾਲ ਉਹਨਾਂ ਨੇ ਐਫਰਟ ਕੀਤਾ। ਸੋ ਇਸ ਤਰ੍ਹਾਂ ਜਿਵੇਂ 96 ਗੁਰਦੁਆਰੇ ਸਾਹਿਬਾਨ ਦੇ ਵੱਲੋਂ ਅਸੀਂ ਟੈਲੀ ਕਾਨਫਰੰਸ ਕਾਲ ਜਿਹੜੀ ਆ ਕੋਆਰਡੀਨੇਸ਼ਨ ਹੈ, ਬੜਾ ਵਧੀਆ ਐਫਰਟ ਜਿਹੜਾ ਸ਼ਾਰਟਲੀ ਅਮਰੀਕਾ ਭਰ ਦੇ ਵਿੱਚੋਂ ਅਸੀਂ ਜੁੜ ਜਾਂਦੇ ਹਾਂ ਕਾਨਫਰੰਸ ਕਾਲ ਦੇ ਵਿੱਚ। ਸੋ ਉਹਨਾਂ ਕਾਨਫਰੰਸ ਦੇ ਕਾਲ ਦੇ ਵਿੱਚ ਅਸੀਂ ਉਦੋਂ ਡਿਸੀਜਨ ਲਿਆ ਕਿ 96 ਗੁਰਦੁਆਰੇ ਜਿਹੜੇ ਅਮਰੀਕਾ ਦੇ ਵਿੱਚੋਂ ਅੱਜ ਦੀ ਡੇਟ ਦੇ ਵਿੱਚ 127 ਗੁਰਦੁਆਰੇ ਸਾਹਿਬਾਨ ਹਨ ਜਿਨ੍ਹਾਂ ਦੀ ਸਾਡੇ ਕੋਲ ਪੱਕੀ ਡਿਟੇਲਸ ਆ, ਜਿੱਥੇ ਭਾਰਤੀ ਡਿਪਲੋਮੈਟਾਂ ਨੂੰ ਔਰ ਜਿਹੜੇ ਉਹਨਾਂ ਦੇ ਏਜੰਟ ਆਉਂਦੇ ਆ ਉਹਨਾਂ ਨੂੰ ਅਸੀਂ ਬੋਲਣ ਤੋਂ ਪਾਬੰਦੀ ਲਾਈ ਆ। ਇਹਨਾਂ ਦਾ ਕਾਰਨ ਵੀ ਇਹੀ ਸੀ ਕਿ ਭਾਰਤ ਵਿੱਚ ਜੋ ਸਿੱਖਾਂ ਨਾਲ ਬਦਸਲੂਕੀਆਂ ਹੋ ਰਹੀਆਂ ਜਾਂ ਸਾਡੇ ਨੇਸ਼ਨ ਦੀ ਗੱਲ ਸੀਗੀ,
ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਜੋ ਅਸੀਂ ਪਿਛਲੇ 1 ਸਾਲ ਤੋਂ ਸ਼ਿਕਾਗੋ ਦੇ ਵਿੱਚ ਜਦੋਂ RSS ਦਾ ਮੁਖੀ ਮੋਹਨ ਭਗਵਤ ਆਇਆ, ਅਸੀਂ 1 ਸਾਲ ਤੋਂ ਜਦੋਂ ਤੋਂ ਉਹਨਾਂ ਨੇ ਐਲਾਨ ਕੀਤਾ ਕਿ 1 ਸਾਲ ਬਾਅਦ ਸ਼ਿਕਾਗੋ ਦੇ ਵਿੱਚ ਵਰਲਡ ਹਿੰਦੂ ਕਾਂਗਰਸ ਦੇ ਨਾਂ ਦੇ ਥੱਲੇ ਉਹਨਾਂ ਨੇ ਇੱਕ ਈਵੈਂਟ ਰੱਖਿਆ ਹੋਇਆ ਸੀ, ਅਸੀਂ ਉਦੋਂ ਤੋਂ ਐਲਾਨ ਕੀਤਾ ਭਾਵੇਂ ਭਾਰਤੀ ਮੀਡੀਆ ਚੈਨਲ ਹੋਣ, ਪ੍ਰਿੰਟ ਮੀਡੀਆ ਹੋਵੇ, ਅਸੀਂ ਉੱਥੇ ਉਹਨਾਂ ਨੂੰ ਬਕਾਇਦਾ ਇਹ ਕਿਹਾ ਵੀ ਅਸੀਂ ਤੁਹਾਡਾ ਵਿਰੋਧ ਕਰਾਂਗੇ, ਪ੍ਰੋਟੈਸਟ ਕਰਾਂਗੇ। ਸੋ 2 ਦਿਨ ਦਾ ਪ੍ਰੋਗਰਾਮ ਸੀ। ਸੋ ਉੱਥੇ ਵੀ ਅਸੀਂ ਇਕੱਠ ਜਿਹੜਾ ਉਸ ਖਿੱਤੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ ਨੇ ਸਾਰਿਆਂ ਨੇ ਜਿਹੜਾ ਰੋਲ ਅਦਾ ਕੀਤਾ। ਸੋ ਆਪਾਂ ਨੂੰ ਇਹ ਵੀ ਪਤਾ ਕਿ RSS ਸਿੱਖਾਂ ਪ੍ਰਤੀ ਕਿੱਦਾਂ ਦੀ ਉਹਨਾਂ ਦੀ ਜਿਹੜੀ ਆ ਬਿਰਤੀ ਆ, ਉਹ ਕਿੱਦਾਂ ਦੇ ਕੰਮ ਕਰ ਰਹੇ ਹਨ। ਸੋ ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਅਸੀਂ ਸਟੇਟਮੈਂਟਸ ਜਿਹੜੀਆਂ ਆਉਂਦੀਆਂ, ਜੇ ਦਿੱਲੀ ਦੇ ਵਿੱਚ ਜਿਹੜਾ ਇੱਕ RSS ਨੇ ਸਟੇਡੀਅਮ ਦੇ ਵਿੱਚ ਈਵੈਂਟ ਰੱਖਿਆ ਸੀਗਾ ਮਹਾਰਾਜ ਦਸ਼ਮ ਪਾਤਸ਼ਾਹ ਦੇ ਪ੍ਰਤੀ, ਜਦੋਂ RSS ਕਿਸੇ ਗੁਰੂ ਸਾਹਿਬਾਨ ਦੇ ਸਾਡੇ ਜਿਹੜੇ ਗੁਰੂ ਸਾਹਿਬਾਨ ਪ੍ਰਤੀ ਕੋਈ ਪ੍ਰੋਗਰਾਮ ਲਿਖਦੇ ਆ ਤਾਂ ਨੈਚੁਰਲੀ ਆ ਕਿ ਉਹਨਾਂ ਨੇ ਆਪਣਾ ਏਜੰਡਾ ਪੇਸ਼ ਕਰਨਾ ਆ। ਸੋ ਅਸੀਂ ਉਹਨਾਂ ਦਾ ਵੀ ਵਿਰੋਧ ਕੀਤਾ, ਚਾਹੇ ਅਮਰੀਕਾ ਦੇ ਵਿੱਚ ਨਰਿੰਦਰ ਮੋਦੀ ਆਵੇ, ਚਾਹੇ ਕੈਪਟਨ ਅਮਰਿੰਦਰ ਆਵੇ, ਚਾਹੇ ਰਾਹੁਲ ਗਾਂਧੀ ਆਵੇ, ਸਿੱਖ ਫॉर ਜਸਟਿਸ ਵਾਲੇ ਵੀਰ ਬੈਠੇ ਹਨ। ਅਸੀਂ ਸਿੱਖਵਾੜੀ ਨੇਸ਼ਨ ਕਮੇਟੀ ਈਸਟ ਕੋਸਟ ਨੇ ਹਮੇਸ਼ਾ ਉਹਨਾਂ ਦੀ ਸਪੋਰਟ ਕੀਤੀ ਔਰ ਮੋਹਰੀ ਭੂਮਿਕਾ ਦੇ ਵਿੱਚ ਹਮੇਸ਼ਾ ਅਸੀਂ ਮੋਢੇ ਨਾਲ ਮੋਢਾ ਲਾ ਕੇ ਤੁਰੇ ਹਾਂ। ਅਸੀਂ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਆ ਸਮਾਂ ਵੀ ਥੋੜ੍ਹਾ ਹੁਣ ਆਪਣੇ ਕੋਲ ਰਹਿ ਗਿਆ। ਸੋ ਇੱਕ ਸਾਡੀ ਬੜੀ ਵੱਡੀ ਪ੍ਰੋਬਲਮ ਆ ਕਿ ਜਿੰਨੇ ਵੀ ਅਸੀਂ ਵੀਰ ਆ ਉਹ ਸਮੇਂ ਦੇ ਨਾਲ ਅਸੀਂ ਨਹੀਂ ਪਹੁੰਚਦੇ। ਸੋ ਕਮ ਸੇ ਕਮ ਆਪਾਂ ਸਮੇਂ ਦੀ ਕਦਰ ਜ਼ਰੂਰ ਕਰਿਆ ਕਰੀਏ। ਹਲੇ ਵੀ ਬਹੁਤ ਵੀਰਾਂ ਨੇ ਕਈ ਚਲੋ ਪ੍ਰੋਗਰਾਮ ਹੁੰਦੇ ਆ, ਸਾਰੇ ਪਾਸੇ ਜਾਣਾ ਹੁੰਦਾ ਆ। ਸੋ ਕੁਛ ਕਮਿਟਮੈਂਟ ਹੈਗੀਆਂ ਕਿ ਹਲੇ ਸਟਿਲ ਆ ਵੀ ਰਹੇ ਆ। ਸੋ ਅਸੀਂ ਅੱਜ ਸਿੱਖ ਕੁਆੜੀ ਨੇਸ਼ਨ ਕਮੇਟੀ ਦੀ ਅਸੀਂ ਪਿਛਲੇ 3 ਸਾਲਾਂ ਦੀ ਰਿਪੋਰਟ ਜਿਹੜੀ ਆ ਉਹ ਸਾਹਮਣੇ ਹਰਜਿੰਦਰ ਸਿੰਘ ਜੀ ਹੁਣੀ ਦਿਖਾਣਗੇ ਸਲਾਈਡ 'ਤੇ। ਇੱਕ ਛੋਟੀ ਜਿਹੀ ਡਾਕੂਮੈਂਟਰੀ ਵੀ ਅਸੀਂ ਵੀਡੀਓ ਬਣਾਈ ਹੋਈ ਆ, ਉਹ ਵੀ ਪੇਸ਼ ਕਰਾਂਗੇ। ਸੋ ਮੈਂ ਅੱਜ ਆਪ ਜੀ ਦਾ ਇੱਕ ਇਹ ਵੀ ਵਿਚਾਰ ਮੈਂ ਦੇਣਾ ਚਾਹੁੰਦਾ ਕਿ ਸਾਡੇ ਕੌਮ ਦੇ ਜਥੇਦਾਰ ਜਗਤਾਰ ਸਿੰਘ ਜੀ ਹਵਾਲਾ ਸ੍ਰੀ ਅਕਾਲ ਤਖਤ ਸਾਹਿਬ ਪੰਥ ਨੇ 2015 ਦੇ ਵਿੱਚ ਉਹਨਾਂ ਨੂੰ ਜਥੇਦਾਰ ਥਾਪਿਆ ਔਰ ਜਕਾਰਿਆਂ ਦੀ ਗੂੰਜ ਦੇ ਵਿੱਚ ਬਾਹਾਂ ਖੜੀਆਂ ਕਰਕੇ ਅੱਜ ਵੀ ਜਿਹੜੀਆਂ ਉਹ ਵੀਡੀਓਜ਼ ਗਵਾਹੀਆਂ ਭਰਦੀਆਂ। ਅੱਜ ਅਸੀਂ ਇਸ ਇਕੱਠ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਜੀ ਹੁਣੀ ਆਏ ਹੋਏ ਆ, ਇਹਨਾਂ ਨੂੰ ਵੀ ਮੈਂ ਬੇਨਤੀ ਕਰ ਰਿਹਾ, ਆਪਾਂ ਸਾਰਿਆਂ ਨੇ ਇੱਕ ਮਤਾ ਜਿਹੜਾ ਅੱਜ ਦੇ ਇਸ ਇਕੱਠ ਦੇ ਵਿੱਚ ਜ਼ਰੂਰ ਸਾਰੇ ਵੀਰ ਜ਼ਰੂਰ ਵਿਚਾਰ ਦਿਓ ਕਿ ਆਪਾਂ ਇੱਕ ਮਤਾ ਜਿਹੜਾ ਆ ਉਹ ਇਹ ਪਾਸ ਕਰਨਾ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਜਗਤਾਰ ਸਿੰਘ ਜੀ ਹਵਾਲਾ ਉਹ ਕੌਮ ਦੇ ਜਥੇਦਾਰ ਹਨ। ਪੰਥ ਨੇ ਆਲਰੇਡੀ ਮੰਨਿਆ ਹੋਇਆ ਜੀ 7 ਲੱਖ ਦੇ ਇਕੱਠ ਦੇ ਵਿੱਚ। ਸੋ ਲੋੜ ਹੈਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਥੇਦਾਰ ਸਾਹਿਬ ਨੂੰ ਪ੍ਰਵਾਨ ਕਰਕੇ ਔਰ ਉਹਨਾਂ ਦੀ ਆਜ਼ਾਦੀ ਪ੍ਰਤੀ ਉਹਨਾਂ ਨੂੰ ਆਜ਼ਾਦ ਕਰਾਉਣ ਲਈ ਜੋ ਲੱਖਾਂ ਦੀ ਤਾਦਾਦ ਦੇ ਵਿੱਚ ਉਹਨਾਂ ਦਾ ਬਜਟ ਆ, ਕਰੋੜਾਂ ਦੀ ਤਾਦਾਦ ਦੇ ਵਿੱਚ, ਉਹ ਕੋਈ ਨਾ ਕੋਈ ਜਿਹੜੇ ਅਟਾਰਨੀ ਵਕੀਲ ਹਾਇਰ ਕਰਕੇ ਉਹਨਾਂ ਨੂੰ ਉਹਨਾਂ ਦੀ ਰਿਹਾਈ ਪ੍ਰਤੀ ਕੋਈ ਨਾ ਕੋਈ ਐਫਰਟ ਕਰਨ ਔਰ ਕੰਪੇਨ ਚਲਾਉਣ ਜਥੇਦਾਰ ਸਾਹਿਬ ਦੀ ਰਿਹਾਈ ਪ੍ਰਤੀ, ਤਾਂ ਕਿ ਉਹ ਆਣ ਕੇ ਆਜ਼ਾਦ ਹੋ ਕੇ ਅਕਾਲ ਤਖਤ ਸਾਹਿਬ ਤੇ ਉਹ ਕੌਮ ਦੀ ਸੱਚੀ ਤੇ ਸੁੱਚੀ ਅਗਵਾਈ ਕਰਨ। ਸੋ ਇਹ ਵੀ ਅੱਜ ਅਸੀਂ ਇਸ ਇਕੱਠਤਾ ਦੇ ਵਿੱਚ ਇੱਕ ਜਿਹੜਾ ਮਤਾ ਇਹਨੂੰ ਵਿਚਾਰਨ ਦੇ ਯੋਗ ਆਪ ਸਮੂਹ ਦੇ ਸਾਹਮਣੇ ਰੱਖਿਆ ਕਿ ਆਪਾਂ ਇਹ ਜ਼ਰੂਰ ਇੱਕ ਮਤਾ ਜਿਹੜਾ ਇਸ ਇਕੱਠਤਾ ਦੇ ਵਿੱਚੋਂ ਅੱਜ ਕੱਢੀਏ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਭ ਤੋਂ ਪਹਿਲਾਂ ਮੈਂ ਡਾਕਟਰ ਪ੍ਰਿਤਪਾਲ ਸਿੰਘ ਜੀ ਉਹਨਾਂ ਨੂੰ ਜੋ ਵਿਸ਼ੇਸ਼ ਤੌਰ 'ਤੇ ਜੋ ਕੈਲੀਫੋਰਨੀਆ ਤੋਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਵੀ ਹਨ ਔਰ ਖ਼ਾਸ ਕਰਕੇ ਸਿੱਖ ਕਾਕਸ ਜਿਹੜੀ ਆ ਉਹਨਾਂ ਨੂੰ ਸਟੈਂਡ ਕਰਨ ਲਈ ਜਿਹੜਾ ਇਹਨਾਂ ਦਾ ਵਿਸ਼ੇਸ਼ ਯੋਗਦਾਨ ਹਨ। ਸੋ ਕਿਵੇਂ ਜੋ ਬਿੱਲ ਵੀ ਜਿਹੜੇ ਪਾਸ ਹੋ ਰਹੇ ਆ ਔਰ ਕਾਫੀ ਸਾਰੇ ਐਫਰਟ ਆ, ਅਸੀਂ ਇਹ ਬਹੁਤ ਕੁਝ ਕਰਦੇ ਆ ਜੋ ਸਾਰੀਆਂ ਗੱਲਾਂ ਸਾਹਮਣੇ ਨਹੀਂ ਆਉਂਦੀਆਂ, ਕੋਈ ਸਾਇਲੈਂਸ ਰਹਿ ਕੇ ਕੰਮ ਕਰਦੇ ਆ। ਸੋ ਅਸੀਂ ਆਮ ਜ਼ਿਆਦਾਤਰ ਜਿਹੜੇ ਆ ਜ਼ਿਆਦਾ ਮਸਲੇ ਅਸੀਂ ਉਜਾਗਰ ਕਰ ਦਿੰਦੇ ਆ ਇੱਕਦਮ ਹੀ,
ਪਰ ਮੈਂ ਬੇਨਤੀ ਕਰਦਾ ਡਾਕਟਰ ਸਾਹਿਬ ਉਹਨਾਂ ਨੂੰ ਉਹ ਆਉਣ ਜੀ, ਆਪ ਜੀ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਯਾਦ ਕਰਦੇ ਹਾਂ ਅੱਜ ਆਪਣੇ ਪੰਥ ਦੇ ਸਾਹਿਬਜ਼ਾਦਿਆਂ ਨੂੰ, ਜਿਨ੍ਹਾਂ ਨੇ ਅੱਜ ਤੋਂ 300 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ, ਜਿਨ੍ਹਾਂ ਨੇ ਕੌਮ ਦੀ ਖਾਤਰ, ਪੰਥ ਦੀ ਖਾਤਰ, ਮਨੁੱਖਤਾ ਦੀ ਖਾਤਰ ਆਪਣੀ ਸ਼ਹੀਦੀ ਦਿੱਤੀ ਔਰ ਦੁਨੀਆ ਦੇ ਵਿੱਚ ਇੱਕ ਐਸੀ ਮਿਸਾਲ ਕਾਇਮ ਕੀਤੀ ਜਿਸ ਦਾ ਅੱਜ ਵੀ ਕੋਈ ਸਾਨੀ ਨਹੀਂ ਹੈ। ਭਾਵੇਂ ਕਿ ਚਮਕੌਰ ਦੀ ਜਿਹੜੀ ਜੰਗ ਹੈ ਉਹ ਇੱਕ ਲੜਾਈ ਸੀ, ਵੱਡੇ ਸਾਹਿਬਜ਼ਾਦੇ ਲੜਾਈ ਦੇ ਵਿੱਚ ਸ਼ਹੀਦ ਹੋਏ ਨੇ, ਪਰ ਉਹ ਵੀ ਦੁਨੀਆ ਦੀ ਮੋਸਟ ਅਨਪੈਰਲਲ ਲੜਾਈ ਸੀ। ਅਤੇ ਗੱਲ ਕਰੀਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ, ਇਸ ਦੀ ਮਿਸਾਲ ਸਾਰੀ ਦੁਨੀਆ 'ਚ, ਇਸ ਜ਼ੁਲਮ ਦੀ ਮਿਸਾਲ ਇੱਕ ਛੋਟੇ ਛੋਟੇ ਬੱਚਿਆਂ ਦੇ ਉੱਪਰ ਇਸ ਤਰ੍ਹਾਂ ਜ਼ੁਲਮ ਕਰਨਾ, ਅੱਜ ਤੱਕ ਇਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਇਹ ਜੋ ਸ਼ਹੀਦੀ ਹਫ਼ਤਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ, ਮੁਕਤਸਰ ਸਾਹਿਬ ਦੇ 40 ਮੁਕਤਿਆਂ ਦੀ ਯਾਦ ਵਿੱਚ ਅਸੀਂ ਮਨਾ ਰਹੇ ਹਾਂ। ਲਗਭਗ ਇਹ ਸਾਰਾ ਹੀ ਜਿਹੜਾ ਦਸੰਬਰ ਦਾ ਮਹੀਨਾ, ਇਹ ਅਸੀਂ ਉਹਨਾਂ ਸਾਹਿਬਜ਼ਾਦਿਆਂ ਦੀ ਯਾਦ ਨੂੰ ਹੀ ਸਮਰਪਿਤ ਰੱਖਦੇ ਹਾਂ। ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਪਰਿਵਾਰਾਂ ਦੇ ਵਿੱਚ ਆਪ ਵੀ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਯਾਦ ਕਰਨ ਦਾ ਜੋ ਪੰਥ ਦਾ ਇੱਕ ਪੁਰਾਣਾ ਵਤੀਰਾ ਰਿਹਾ। ਮੈਨੂੰ ਅੱਜ ਵੀ ਯਾਦ ਹੈ ਕਿ ਹੁਣ ਵੀ ਫਤਿਹਗੜ੍ਹ ਸਾਹਿਬ ਦੇ ਏਰੀਏ ਦੇ ਵਿੱਚ ਜਿਹੜੇ ਲੋਕ ਸੀ ਉਦੋਂ ਜ਼ਮੀਨ 'ਤੇ ਸੌਂਦੇ ਸੀ, ਸਧਾਰਨ ਖਾਣਾ ਖਾਂਦੇ ਸੀ, ਔਰ ਅੱਜ ਵੀ ਉਸ ਇਲਾਕੇ ਦੇ ਵਿੱਚ ਇਸ ਸਾਰੇ ਮਹੀਨੇ ਵਿੱਚ ਜਿਹੜੀਆਂ ਸ਼ਾਦੀਆਂ ਜਾਂ ਕੋਈ ਵੀ ਖੁਸ਼ੀ ਦੇ ਸਮਾਗਮ ਹੈ ਉਹ ਨਹੀਂ ਹੁੰਦੇ। ਇਹ ਸਾਡਾ ਇੱਕ ਯਾਦ ਕਰਨ ਦਾ ਉਹਨਾਂ ਮਹਾਨ ਸ਼ਹੀਦਾਂ ਨੂੰ ਤਰੀਕਾ। ਅਤੇ ਦੂਸਰੀ ਗੱਲ ਜਿਹੜੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ, ਮੈਂ ਵਧਾਈ ਦਿੰਦਾ ਸਰਦਾਰ ਹਿੰਮਤ ਸਿੰਘ ਨੂੰ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ, ਜਿਨ੍ਹਾਂ ਨੇ ਪਿਛਲੇ 2-3 ਸਾਲ ਦੇ ਸਮੇਂ ਦੇ ਵਿੱਚ ਹੀ ਬੜੇ ਮਾਰਕੇ ਵਾਲੇ ਕੰਮ ਕੀਤੇ ਨੇ। ਔਰ ਜੇ ਭਾਵੇਂ ਅੱਜ ਸਾਡਾ ਇਕੱਠ ਥੋੜ੍ਹਾ ਆ, ਪਰ ਜਿਸ ਤਰ੍ਹਾਂ ਸਾਰੀਆਂ ਹੀ ਪੰਥਕ ਸਭਾਵਾਂ ਨੂੰ, ਪੰਥਕ ਜਥੇਬੰਦੀਆਂ ਨੂੰ ਇਹ ਨਾਲ ਲੈ ਕੇ ਚੱਲਦੇ ਨੇ, ਉਹਨਾਂ ਨੂੰ ਸਪੇਸ ਵੀ ਦਿੰਦੇ ਨੇ, ਇਹ ਵੀ ਵਧਾਈ ਦੇ ਪਾਤਰ ਨੇ। ਅਸੀਂ ਸਾਰਾ ਜੋ ਕਾਰਜ ਹੈ ਸਾਡਾ, ਇਕੱਲੇ ਅਸੀਂ ਕਿਸੇ ਕੁਛ ਦੇ ਵੀ ਸਮਰੱਥ ਨਹੀਂ। ਅਗਰ ਅਸੀਂ ਪੰਥਕ ਤੌਰ 'ਤੇ ਇਕੱਠੇ ਮਿਲ ਕੇ ਇਕੱਠੇ ਕਾਰਜ ਕਰਾਂਗੇ ਅਤੇ ਕਾਮਯਾਬੀ ਦੇ ਜਿਹੜੇ ਰਸਤੇ ਨੇ ਉਹ ਕਾਫੀ ਖੁੱਲ੍ਹਦੇ ਨੇ। ਮੈਂ ਇਸ ਗੱਲ 'ਤੇ ਵੀ ਇਹਨਾਂ ਨੂੰ ਵਧਾਈ ਦਿੰਦਾ। ਔਰ ਜਿਸ ਤਰ੍ਹਾਂ ਇਹਨਾਂ ਨੇ, ਮੈਂ ਲੰਬਾ ਸਮਾਂ ਨਾ ਲਵਾਂ, ਜਿਸ ਤਰ੍ਹਾਂ ਇਹਨਾਂ ਨੇ ਰਿਪੋਰਟ ਵਿੱਚ ਸਾਰਾ ਦੱਸਿਆ ਹੀ ਹੈ ਕਿ ਇੱਕ ਤਾਂ ਇਹ ਪੰਥਕ ਤੌਰ 'ਤੇ, ਦੂਜਾ ਰਾਜਨੀਤਿਕ ਤੌਰ 'ਤੇ ਇਕੱਲਾ ਅਮਰੀਕਾ ਦੇ ਵਿੱਚ ਹੀ ਨਹੀਂ, ਬਾਹਰਲੇ ਮੁਲਕਾਂ ਦੇ ਵਿੱਚ ਵੀ ਜੋ ਸਾਡੀਆਂ ਪੰਥਕ ਐਕਟੀਵਿਟੀਜ਼ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਇਹ ਹਮੇਸ਼ਾ ਯੋਗਦਾਨ ਪਾਉਂਦੇ ਨੇ। ਭਾਵੇਂ ਉਹ ਸਿੱਖਸ ਫਾਰ ਜਸਟਿਸ ਦੀ ਕੰਪੇਨ ਹੋਵੇ, ਚਾਹੇ ਉਹ ਇਹਨਾਂ ਦੀ ਆਪਣੀ ਜਿਹੜੀ ਸਿੱਖ ਕੋਆਰਡੀਨੇਸ਼ਨ ਕਮੇਟੀ ਆ ਉਹਦੀ ਕੰਪੇਨ ਹੋਵੇ, ਵਰਲਡ ਸਿੱਖ ਪਾਰਲੀਮੈਂਟ, ਇਹਨਾਂ ਦਾ ਇੱਕ ਬੜਾ ਅੱਛਾ ਉੱਦਮ ਉਪਰਾਲਾ, ਤਾਂ ਕਿ ਇਹ ਜਦੋਂ ਕੋਈ ਵੀ ਗੱਲ ਸ਼ੁਰੂ ਹੁੰਦੀ ਆ ਤੁਹਾਨੂੰ ਉਦੋਂ ਲੱਗਦਾ ਵੀ ਇਹ ਛੋਟਾ ਜਿਹਾ ਇੱਕ ਬੀਜ ਹੈ, ਪਰ ਹੌਲੀ ਹੌਲੀ ਜਿਹੜੀਆਂ ਚੀਜ਼ਾਂ ਆ ਉਹ ਇਸ ਤਰ੍ਹਾਂ ਦੀ ਸ਼ੇਪ ਲੈਂਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਡੀ ਮਦਦ ਵੀ ਕਰਨਗੀਆਂ, ਸਾਨੂੰ ਸੇਧ ਵੀ ਦੇਣਗੀਆਂ ਔਰ ਸਾਡਾ ਜੋ ਰਸਤਾ ਆ ਉਹਨੂੰ ਸਾਫ਼ ਕਰਨਗੀਆਂ। ਇਸੇ ਤਰ੍ਹਾਂ ਹੀ ਸਿੱਖ ਕੌਕਸ ਵਾਸਤੇ ਇਸ ਏਰੀਏ ਤੋਂ, ਪੈਨਸਿਲਵੇਨੀਆ ਤੋਂ, ਨਿਊਯਾਰਕ ਤੋਂ, ਇਹਨਾਂ ਦਾ ਬੜਾ ਸ਼ਲਾਘਾਯੋਗ ਕਦਮ ਹੈ। ਸਰਦਾਰ ਅਵਤਾਰ ਸਿੰਘ ਪੰਨੂ, ਭਾਈ ਨਰਿੰਦਰ ਸਿੰਘ ਜੀ ਜੋ ਕਿ AGPC ਦੇ ਅਹੁਦੇਦਾਰ ਵੀ ਨੇ, ਇਹਨਾਂ ਨੇ ਹਮੇਸ਼ਾ ਹੀ ਹਰ ਕੰਮ ਦੇ ਵਿੱਚ ਜਿੱਥੇ ਬਾਕੀ ਜਥੇਬੰਦੀਆਂ ਦੇ ਨਾਲ ਮਿਲ ਕੇ ਕੰਮ ਕੀਤਾ, ਉੱਥੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਸਿੱਖ ਕੋਆਰਡੀਨੇਸ਼ਨ ਕਮੇਟੀ ਨੂੰ ਇਹਨਾਂ ਨੇ ਹਮੇਸ਼ਾ ਸਹਿਯੋਗ, ਸਮਰਥਨ ਅਤੇ ਅਗਵਾਈ ਵੀ ਦਿੱਤੀ ਹੈ। ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ। ਜਿਹੜੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਮੈਂ ਖਾਸ ਗੱਲ ਕਰਨੀ ਚਾਹਾਂਗਾ ਉਹ ਇਹ ਹੈ ਕਿ ਜਦੋਂ ਤੁਸੀਂ ਕੰਮ ਕਰਦੇ ਹੋ
ਇਹ ਡਿਪੈਂਡ ਕਰਦਾ ਤੁਸੀਂ ਬਾਕੀ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਕਿੰਨੀ ਸਪੇਸ ਦਿੰਦੇ ਹੋ, ਉਹਨਾਂ ਦੇ ਨਾਲ ਕਿੱਦਾਂ ਕੋਆਰਡੀਨੇਟ ਕਰਕੇ ਕੰਮ ਕਰਦੇ ਹੋ। ਮੈਂ ਜੋ ਦੇਖਿਆ ਇਹਨਾਂ ਦਾ ਪਿਛਲੇ 2-3 ਸਾਲ 'ਚ, ਇਹਨਾਂ ਦਾ ਐਫਰਟ ਬਹੁਤ ਅੱਛਾ, ਸਾਰਿਆਂ ਦੇ ਨਾਲ ਕੋਆਰਡੀਨੇਟ ਕਰਦੇ ਨੇ, ਕੰਮ ਕਰਦੇ ਨੇ ਔਰ ਇਸ ਨੂੰ ਸਿਚੁਏਸ਼ਨ ਨੂੰ ਅੱਗੇ ਲੈ ਕੇ ਜਾਂਦੇ ਨੇ। ਇਸੇ ਤਰ੍ਹਾਂ ਹੀ ਸਿੱਖ ਕੌਕਸ, ਮੈਂ ਸਮਝਦਾ ਇਹ ਅਸੀਂ ਉਪਰਾਲਾ ਸਾਡਾ ਜ਼ਰੂਰ ਹੈ ਸ਼ੁਰੂ ਕਰਨ ਦਾ, ਪਰ ਜਿੰਨੀ ਦੇਰ ਤੱਕ ਸੰਗਤਾਂ ਦਾ ਸਹਿਯੋਗ ਨਾ ਹੋਵੇ ਉਤਨੀ ਦੇਰ ਤੱਕ ਇਹ ਗੱਲ ਅੱਗੇ ਨਹੀਂ ਚੱਲ ਸਕਦੀ। ਜਦੋਂ ਮੈਂ ਤੇ ਸਰਦਾਰ ਪੰਨੂ ਸਾਹਿਬ ਇੱਥੇ ਗੱਲ ਕਰਦੇ ਸੀ, ਜਦੋਂ ਵੀ ਕੋਈ ਤੁਸੀਂ ਪੰਥਕ ਕਾਰਜ ਸ਼ੁਰੂ ਕਰਦੇ ਹੋ ਉਹਦਾ ਵਿਰੋਧ ਹੋਣਾ ਲਾਜ਼ਮੀ ਆ। ਕੁਛ ਤਾਂ ਜਿਹੜੇ ਤੁਹਾਡੇ ਵਿਰੋਧੀ ਆ ਉਹ ਲੋਕ ਇਹਦਾ ਪ੍ਰਚਾਰ ਕਰਦੇ ਨੇ, ਕੁਛ ਤੁਹਾਡੇ ਜਿਹੜੇ ਵਿੱਚ ਬੈਠੇ ਹੋਏ ਹੁੰਦੇ ਬੰਦੇ ਨੇ ਉਹ ਵੀ ਉਸ ਲਈ ਵਿਰੋਧੀਆਂ ਦਾ ਰੋਲ ਪਲੇ ਕਰਦੇ ਨੇ। ਪਰ ਕਿਸੇ ਵੀ ਗੱਲ ਨੂੰ ਸਾਹਮਣੇ ਲਿਆਏ ਤੋਂ ਬਿਨਾਂ ਮੈਂ ਸਮਝਦਾ ਜੇ ਤੁਸੀਂ ਇਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਜਿਵੇਂ ਡਾਕਟਰ ਔਲਖ ਦਾ ਸਾਥ ਦਿੱਤਾ ਔਰ ਹੁਣ ਖੁਦ ਉਸ ਸੈਡਲ 'ਤੇ ਖੜੇ ਹੋ ਕੇ ਪੰਥ ਦੀ ਗੱਲ ਕਰਦੇ ਨੇ, ਇਹ ਵੀ ਵਧਾਈ ਦੇ ਪਾਤਰ ਨੇ। ਅਤੇ ਮੈਂ ਗੱਲ ਕਰ ਰਿਹਾ ਸੀ ਸਿੱਖ ਕੌਕਸ ਦੀ। ਇਹ ਜਦੋਂ ਵੀ ਤੁਸੀਂ ਕੋਈ ਅੱਗੇ ਮੂਵ ਬਣਾਉਂਦੇ ਹੋ, ਇਹ ਸਾਰਾ ਹੀ ਸੰਗਤਾਂ ਦੀ ਸਮੁੱਚੀ ਐਫਰਟ, ਸਹਿਯੋਗ ਅਤੇ ਜਿਹੜੀ ਸੰਸਥਾਵਾਂ ਦੀ ਜਿਹੜੀ ਯੋਗਤਾ ਅੱਗੇ ਨਹੀਂ ਚੱਲ ਸਕਦਾ। ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ ਕਿ ਪਿਛਲੇ ਲਗਭਗ 24-25 ਸਾਲ ਤੋਂ ਸਾਡਾ ਛੋਟਾ ਜਿਹਾ ਯਤਨ ਰਿਹਾ ਪਾਕਿਸਤਾਨ ਦੇ ਗੁਰਦੁਆਰਿਆਂ ਦਾ। ਮੈਂ ਇੱਥੇ ਗੱਲ ਜ਼ਰੂਰ ਕਰਾਂਗਾ ਸਰਦਾਰ ਗੰਗਾ ਸਿੰਘ ਢਿੱਲੋਂ ਦੀ ਕਿ ਉਹਨਾਂ ਨੇ ਵੀ ਇੱਕ ਲੰਬਾ ਸਮਾਂ ਲਗਭਗ 25-30 ਸਾਲ ਜ਼ਿੰਦਗੀ ਦੇ ਆਪਣੇ ਉਹਨਾਂ ਨੇ ਅਗਵਾਈ ਕੀਤੀ। ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਸ ਕਾਰਜ ਦੇ ਵਿੱਚ ਹਿੱਸਾ ਪਾਇਆ, ਜਿਵੇਂ ਕਿ ਉੱਥੋਂ ਦੇ ਜਿਹੜੇ ਇਲੈਕਟਡ ਅਫੀਸ਼ੀਅਲ ਨੇ, ਜੋ ਅੱਜ ਕੱਲ੍ਹ ਪੰਜਾਬ ਅਸੈਂਬਲੀ ਦੇ ਸਪੀਕਰ ਨੇ ਪਰਵੇਜ਼ ਇਲਾਹੀ, ਇਹਨਾਂ ਦੇ ਵਾਲਦ ਜ਼ਹੂਰ ਇਲਾਹੀ ਸਿੱਖਾਂ ਦੇ ਬੜੇ ਅੱਛੇ ਦੋਸਤ ਸੀ। ਉਹਨਾਂ ਨੇ ਬੜਾ ਲੰਬਾ ਸਮਾਂ ਸਿੱਖਾਂ ਦਾ ਸਾਥ ਦਿੱਤਾ ਉਸ ਸਿਚੁਏਸ਼ਨ 'ਤੇ। ਜ਼ਿਆਉਲ ਹੱਕ ਉਹਨਾਂ ਦਾ ਬੇਟਾ ਅਤੇ ਹੋਰ ਅਨੇਕਾਂ ਜੋ ਇਲੈਕਟਡ, ਨੋਨ ਇਲੈਕਟਡ ਜਾਂ ਲੋਕ ਜਿਹੜੇ ਸੀ ਜਿਨ੍ਹਾਂ ਨੇ ਸਾਥ ਦਿੱਤਾ ਸਿੱਖਾਂ ਦਾ। ਔਰ ਜਿਹੜੀਆਂ ਅੱਜ ਡਿਵੈਲਪਮੈਂਟਸ ਸਾਹਮਣੇ ਆ ਰਹੀਆਂ ਨੇ, ਇਹ ਕੋਈ ਇੱਕ ਦਿਨ ਦਾ ਨਤੀਜਾ ਨਹੀਂ, ਇਹਦੇ ਪਿੱਛੇ ਸਿੱਖਾਂ ਦੀ ਇੱਕ ਲੰਬੀ ਜਦੋਜਹਿਦ। ਹਾਂ, ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਕੋਈ ਗੱਲ ਸਿਰੇ ਚੜ੍ਹਨੀ ਹੁੰਦੀ ਆ ਉਦੋਂ ਨਿੱਕੀ ਜਿਹੀ ਗੱਲ ਟ੍ਰਿਗਰ ਕਰ ਜਾਂਦੀ ਆ, ਉਹਦੇ ਨਾਲ ਸਿਰੇ ਚੜ੍ਹ ਜਾਂਦੀ ਆ। ਅਸੀਂ ਸਿੱਖ ਜਿਹੜਾ ਕੋਰੀਡੋਰ ਹੈ ਕਰਤਾਰਪੁਰ ਦਾ ਲਾਂਘਾ, ਉਹਦੇ ਵਾਸਤੇ ਪਾਕਿਸਤਾਨ ਦੇ ਮੌਜੂਦਾ ਸਰਕਾਰ ਨੂੰ, ਉੱਥੋਂ ਦੇ ਲੋਕਾਂ ਨੂੰ ਅਤੇ ਜਿੰਨੇ ਵੀ ਇਸ ਕਾਰਜ ਦੇ ਵਿੱਚ ਹੁਣ ਤੱਕ ਸਮਿਲਿਤ ਰਹੇ ਨੇ, ਉਹਨਾਂ ਸਾਰਿਆਂ ਨੂੰ ਹੀ ਅਸੀਂ ਵਧਾਈ ਦਿੰਦੇ ਹਾਂ ਕਿ ਉਹਨਾਂ ਦੀਆਂ ਐਫਰਟਸ ਕਰਕੇ, ਉਹਨਾਂ ਦੇ ਯਤਨਾਂ ਕਰਕੇ ਜਿਹੜਾ ਇਹ ਕਾਰਜ ਸਿਰੇ ਚੜ੍ਹ ਸਕਿਆ। ਅਜੇ ਵੀ ਇਹਦੇ ਵਿੱਚ ਬਹੁਤ ਸਾਰੇ ਪਿਟ ਐਂਡ ਫਾਲਸ ਨਜ਼ਰ ਆਉਣਗੇ। ਮੈਨੂੰ ਯਾਦ ਹੈ ਕਿ 2007-08 ਵਿੱਚ ਵੀ ਬਿਲਕੁਲ ਇੱਦਾਂ ਦੀ ਸਿਚੁਏਸ਼ਨ ਬਣ ਗਈ ਸੀ। ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਉਹਨਾਂ ਨੂੰ ਸੇਵਾ ਵੀ ਦੇ ਦਿੱਤੀ ਗਈ ਔਰ ਸਾਰਾ ਕੁਝ ਕਾਰਜ ਤੈਅ ਹੋ ਗਿਆ ਸੀ, ਪਰ ਐਸਾ ਬਲੋਕ ਲੱਗਿਆ, ਮੁੜ ਕੇ 10 ਸਾਲ ਫਿਰ ਤੁਹਾਨੂੰ ਲੱਗ ਗਏ ਇਸ ਸਿਚੁਏਸ਼ਨ 'ਤੇ ਆਉਂਦਿਆਂ ਨੂੰ। ਪਰਮਾਤਮਾ ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਜਿਹੜਾ ਇਹ ਕਾਰਜ ਆ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦਾ, ਇਹ ਸਿਰੇ ਚੜ੍ਹੇ। ਮੈਂ ਸਮਝਦਾ ਦੁਨੀਆ ਦੇ ਤਖਤੇ 'ਤੇ, ਸਾਰੀ ਦੁਨੀਆ ਦੇ ਵਿੱਚ ਉਹ ਜਿਹੜੀ ਜਗ੍ਹਾ ਆ ਉਹਦੀ ਕੋਈ ਮਿਸਾਲ ਨਹੀਂ। ਇੱਕੋ ਹੀ ਜਗ੍ਹਾ 'ਤੇ ਦੋ ਕੌਮਾਂ ਦੀ ਬੜੀ ਸਾਂਝ ਹੈ, ਜਿਹੜੀ ਅੱਗੇ ਜਾ ਕੇ 5ਵੇਂ ਪਾਤਸ਼ਾਹ ਦੇ ਵੇਲੇ ਡਿਵੈਲਪ ਹੋਈ, ਫਿਰ 10ਵੇਂ ਪਾਤਸ਼ਾਹ ਦੇ ਵੇਲੇ ਤੱਕ ਇਹਨੂੰ ਸਿਖਰ ਦਾ ਰੂਪ ਮਿਲਿਆ। ਉਹੀ ਸਾਂਝ ਹੈ ਜਿਹੜੀ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ। ਆਉਣ ਵਾਲੇ ਸਮੇਂ 'ਚ ਆਸ ਕਰਦੇ ਹਾਂ ਕਿ ਇਹ ਜਿਹੜੀ ਲੋਕਾਂ ਦੀ ਇੱਕ ਚਿਰ ਦੀ ਡਿਮਾਂਡ ਸੀ ਉਹ ਪੂਰੀ ਹੋਈ ਹੈ। ਜਿੱਥੇ ਅਸੀਂ ਪਾਕਿਸਤਾਨ ਦੀ ਸਰਕਾਰ ਨੂੰ, ਉੱਥੋਂ ਦੇ ਲੋਕਾਂ ਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਉਹਨਾਂ ਨੇ ਇਹ ਕਾਰਜ ਜਿਹੜਾ ਸਿਰੇ ਚਾੜਿਆ। ਔਰ ਅਖੀਰ ਦੇ ਵਿੱਚ ਮੈਂ ਇੱਕ ਵਾਰੀ ਫਿਰ ਸਰਦਾਰ ਹਿੰਮਤ ਸਿੰਘ, ਸਰਦਾਰ ਹਰਜਿੰਦਰ ਸਿੰਘ, ਇਹਨਾਂ ਦੀ ਸਮੁੱਚੀ ਟੀਮ ਨੂੰ, ਜਿਹੜਾ ਇਹਨਾਂ ਨੇ ਪਿਛਲੇ 3 ਸਾਲ ਤੋਂ ਕਾਰਜ
ਸ਼ੁਰੂ ਕੀਤੇ ਸੀ ਉਹਨਾਂ ਨੂੰ ਜਿਸ ਤਰ੍ਹਾਂ ਅੱਗੇ ਲੈ ਕੇ ਜਾ ਰਹੇ ਆ, ਅਸੀਂ ਸਹਿਯੋਗ ਵੀ ਕਰਦੇ ਹਾਂ, ਸਪੋਰਟ ਕਰਦੇ ਹਾਂ। ਅਸੀਂ ਇਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਪਹਿਲਾਂ ਵੀ ਖੜ੍ਹੇ ਹੋਏ ਹਾਂ ਔਰ ਫਿਊਚਰ ਵਿੱਚ ਵੀ ਅਸੀਂ ਖੜ੍ਹੇ ਹੋਵਾਂਗੇ ਔਰ ਆਸ ਕਰਦੇ ਹਾਂ ਕਿ ਬਾਕੀ ਦੀਆਂ ਜਥੇਬੰਦੀਆਂ ਵੀ ਜਿਹੜਾ ਐਟਲੀਸਟ ਸਾਡਾ ਮੇਨ ਪਰਪਸ ਹੈ ਸਾਡਾ ਇਕੱਠੇ ਹੋਣ ਦਾ, ਉਹ ਸਾਡੇ ਖਾਲਸਾ ਰਾਜ ਦੀ ਪ੍ਰਾਪਤੀ ਆ। ਉੱਧਰ ਨੂੰ ਕਿਹੜੀ ਚੀਜ਼ ਸਾਨੂੰ ਅੱਗੇ ਲੈ ਕੇ ਜਾਂਦੀ ਆ, ਅਸੀਂ ਉਸ ਵਾਸਤੇ ਚਾਹੇ ਛੋਟਾ ਛੋਟਾ ਹੀ ਕੋਈ ਯਤਨ ਕਰਦਾ, ਅਸੀਂ ਸਾਰਿਆਂ ਦਾ ਸਵਾਗਤ ਵੀ ਕਰੀਏ, ਸਾਰਿਆਂ ਨੂੰ ਪਿਆਰ ਵੀ ਕਰੀਏ। ਅਗਰ ਸਾਡੀ ਕੋਈ ਕਿਤੇ ਸਾਂਝ ਨਹੀਂ ਬਣਦੀ, ਐਟਲੀਸਟ ਜਿੰਨੀ ਕੁ ਸਾਡੀ ਸਾਂਝ ਬਣਦੀ ਆ, ਡਾਕਟਰ ਅਮਰਜੀਤ ਸਿੰਘ ਬੈਠੇ ਨੇ, ਸਾਡਾ ਲਗਭਗ 40-50 ਸਾਲ ਤੋਂ ਇੱਕ ਰਿਸ਼ਤਾ ਜਿਹੜਾ ਕਿ ਅਸੀਂ ਅੱਗੇ ਡਿਵੈਲਪ ਕਰਕੇ ਇਹਨੂੰ ਪੰਥ ਦੀ ਸੇਵਾ ਦੇ ਵਿੱਚ ਡਾਕਟਰ ਸਾਹਿਬ ਨੇ ਲਾਇਆ ਹੋਇਆ। ਅਸੀਂ ਇਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਰੋਜ਼ਾਨਾ ਬੋਲ ਕੇ, ਲਿਖ ਕੇ ਅਤੇ ਲਿਖਤਾਂ ਦੇ ਵਿੱਚ ਲਿਆ ਕੇ ਜਾਂ TV ਦੇ ਰਸਤੇ ਜਾਂ ਕਿਸੇ ਵੀ ਤਰ੍ਹਾਂ ਵਿਚਾਰ ਪੇਸ਼ ਕਰਕੇ ਜਿਹੜੀ ਕੌਮ ਦੀ ਗੱਲ ਆ ਉਹਨੂੰ ਅੱਗੇ ਲੈ ਕੇ ਜਾ ਰਿਹਾ। ਮੈਂ ਸਾਰਿਆਂ ਨੂੰ ਹੀ ਬੇਨਤੀ ਕਰਾਂਗਾ ਕਿ ਆਓ ਇਕੱਠੇ ਹੋ ਕੇ ਪੰਥ ਵਾਸਤੇ, ਪੰਥ ਦੀ ਚੜ੍ਹਦੀ ਕਲਾ ਵਾਸਤੇ ਹਮਲਾ ਮਾਰੀਏ। ਇਹਨਾਂ ਸ਼ਬਦਾਂ ਲਈ ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦੇ ਵੱਲੋਂ ਜਿਹੜੀ ਇੱਕ ਅੱਜ ਨਿਊਯਾਰਕ ਦੇ ਵਿੱਚ ਮੀਟਿੰਗ ਰੱਖੀ ਗਈ ਹੈ, ਉਸ ਮਸਲੇ ਦੇ ਉੱਤੇ ਜਿਹੜਾ ਪਿਛਲੇ ਦਿਨੀ ਪਿਛਲੇ 2-3 ਸਾਲਾਂ ਦੇ ਵਿੱਚ ਜਿਹੜਾ ਵੀ ਕੰਮਕਾਜ ਹੋਇਆ ਹੈ, ਉਸ ਦੇ ਮਸਲੇ ਉੱਤੇ ਅੱਜ ਇੱਥੇ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਰੱਖੀ ਗਈ ਆ। ਉਹਦੇ ਉੱਤੇ ਆਪਣੀਆਂ ਡਿਸਕਸ਼ਨ ਜਿਹੜੀਆਂ ਅੱਜ ਚੱਲਣਗੀਆਂ। ਹਰ ਬੰਦੇ ਦੇ ਵਿਚਾਰ ਆਪੋ ਆਪਣੇ ਲਏ ਜਾਣਗੇ। ਸਭ ਤੋਂ ਪਹਿਲਾਂ ਮੈਂ ਅੱਜ ਜਿਹੜੇ ਆ ਹਫਤਾ ਚੱਲ ਰਿਹਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਰੇ ਹੀ ਪਰਿਵਾਰ ਦਾ ਕਤਲੇਆਮ ਹੋਣਾ, ਸ਼ਹੀਦੀਆਂ ਹੋਣੀਆਂ, ਉਹ ਮੈਂ ਸਮਝਦਾ ਇਹ ਦਿਨ ਜਿਹੜੇ ਆ ਕਦੀ ਵੀ ਭੁੱਲਣਯੋਗ ਨਹੀਂ ਹਨ, ਨਾ ਭੁਲਾਏ ਜਾ ਸਕਦੇ ਹਨ। ਸਿੱਖ ਕੌਮ ਦੀਆਂ ਜਿਹੜੀਆਂ ਨੀਹਾਂ ਦੇ ਵਿੱਚ ਉਹਨਾਂ ਨੇ ਆਪਣਾ ਬਲੀਦਾਨ ਦੇ ਕੇ ਇਸ ਨੀਂਹ ਨੂੰ ਜਿਹੜਾ ਵਾ ਉਹ ਹੋਰ ਮਜ਼ਬੂਤ ਕੀਤਾ ਹੈ। ਕੱਲ੍ਹ ਦਾ ਜਿਹੜਾ ਦਿਨ ਲੰਘਿਆ ਹੈ, ਵੱਡੇ ਸਾਹਿਬਜ਼ਾਦੇ ਜਿਨ੍ਹਾਂ ਦੀ ਸ਼ਹੀਦੀ ਹੋਈ ਸੀ, ਅਤੇ ਗੁਰੂ ਮਹਾਰਾਜ ਨੇ ਉਹਨਾਂ ਦੀਆਂ ਡੈੱਡ ਬਾਡੀ ਦੇ ਉੱਤੇ ਤਕਰੀਬਨ ਈਵਨ ਤੁਸੀਂ ਕਹੋ ਵੀ ਕੋਈ ਕਫਨ ਨਹੀਂ ਪਾ ਸਕੇ, ਨਾ ਪਾਇਆ, ਕਿਉਂਕਿ ਉਹਨਾਂ ਨੇ ਇਹ ਲਫ਼ਜ਼ ਉੱਥੇ ਯੂਜ਼ ਦੁਹਰਾਏ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਗੁਰੂ ਸਾਹਿਬ ਨੇ ਸਾਡੇ ਉੱਤੇ, ਸਾਡੇ ਵੱਲ ਇਸ਼ਾਰਾ ਕਰਕੇ ਇਹ ਗੱਲ ਜਿਹੜੀ ਆ ਇਹ ਕਹੀ ਸੀਗੀ। ਅੱਜ ਮੈਂ ਸਮਝਦਾ ਹਾਂ ਕਿ ਇੱਕ ਪਾਕਿਸਤਾਨ ਦਾ ਮੁਸਲਮਾਨ ਵੀਰ ਹੈ ਜਿਸ ਨੇ ਇਸ ਦੇ ਉੱਤੇ ਬੜੀ ਹੀ ਤਸ਼ੱਦਦ ਦੇ ਨਾਲ, ਆਪਣੀ ਸ਼ਰਧਾ ਦੇ ਨਾਲ ਗੁਰੂ ਸਾਹਿਬ ਦੇ ਆਉਣ ਦੇ ਸਾਹਿਬਜ਼ਾਦਿਆਂ ਵਾਸਤੇ ਜਿਹੜੇ ਲਫ਼ਜ਼ ਦੁਹਰਾਏ ਹਨ, ਮੈਂ ਸਮਝਦਾ ਉਹ ਬਹੁਤ ਜ਼ਰੂਰੀ ਹਨ। ਉਹ ਕਹਿੰਦਾ ਹੈ, ਅੱਲਾ ਝਾਰਖੰਡ ਜੋਗੀ हिंद में एक तीर्थ है यात्रा के लिए, बाप ने कटाए जहाँ बेटे खुदा के लिए। बड़ी वड्डी गल है। सानू उत्थे अपने बच्चों नू सानू खुद उत्थे उस धरती ते जाना चाहिए है। यह जिहड़ा हफ्ता है सानू सारिਆਂ ਨੂੰ धरती के उत्ते फ्लोर के उत्ते सौ के जिहड़े दिन जिहड़े आ ये कटने चाहिए ने। एक हफ्ता जिहड़ा सानू किसी भी ਥਾਂ ਦੇ ਉੱਤੇ ਕੋਈ ਪਾਰਟੀਆਂ, ਕੋਈ ਜਿੱਦਾਂ ਮਰਜ਼ੀ ਕੋਈ ਹੋਵੇ ਫੰਕਸ਼ਨ, ਇਹੋ ਜਿਹੇ ਪ੍ਰੋਗਰਾਮ ਜਿਹੜੇ ਆ ਸਿੱਖ ਕੌਮ ਨੂੰ ਨਹੀਂ ਕਰਨੇ ਚਾਹੀਦੇ। ਖਾਸ ਕਰਕੇ ਮੈਂ ਇੱਕ ਬੇਨਤੀ ਹੋਰ ਕਰਾਂ ਵੀ ਸਾਡੇ ਜਥੇਦਾਰ ਸਾਹਿਬਾਨ ਜਾਂ ਸਿੱਖ ਕੌਮ ਨੂੰ ਇੱਕ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਦਸੰਬਰ ਦਾ ਜਿਹੜਾ ਲਾਸਟ ਵੀਕ ਹੈ, ਇਸ ਦੇ ਵਿੱਚ 20-21 ਤੋਂ ਲੈ ਕੇ 30-31 ਤੱਕ ਸਾਨੂੰ ਕਦੇ ਵੀ ਕੋਈ ਫੰਕਸ਼ਨ ਜਿਹੜਾ ਖੁਸ਼ੀ ਦੇ ਉਹ ਨਹੀਂ ਕਰਨੇ ਚਾਹੀਦੇ। ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ, ਸਾਨੂੰ ਸਿੱਖ ਕੌਮ ਦੇ ਦਰਦ ਨੂੰ ਪਛਾਣਨਾ ਚਾਹੀਦਾ। ਇਹ ਸਾਡੀ ਮੇਰੀ ਅਖੀਰ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ। ਦੂਸਰਾ, ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਜਿਹੜਾ ਗੁਰੂ ਸਾਹਿਬ ਨੇ ਬੱਚਿਆਂ ਨੇ ਕੀਤੀ ਜਾਂ ਗੁਰੂ ਸਾਹਿਬ ਨੇ ਕੀਤੀ,
ਆਜ਼ਾਦੀ ਦੀ ਜੰਗ ਆ ਉਸ ਦੇ ਵਿੱਚ ਸਿੱਖ ਕੌਮ ਜਿਹੜੀ ਆ ਉਹ ਆਪਣਾ ਯੋਗਦਾਨ ਪਾ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਉਹਨਾਂ ਸਮੂਹ ਵੀਰਾਂ ਦਾ ਜਿਨ੍ਹਾਂ ਨੇ ਵਰਲਡ ਫੇਅਰ ਮਰੀਨਾ ਫਲੈਸ਼ਿੰਗ ਨਿਊਯਾਰਕ ਵਿਖੇ ਪੰਥਕ ਇਕੱਠ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਵੱਲੋਂ ਜਿਹੜਾ ਰੱਖਿਆ ਗਿਆ ਹੈ, ਮੈਂ ਉਹਨਾਂ ਸਭ ਵੀਰਾਂ ਦਾ ਧੰਨਵਾਦੀ ਹਾਂ ਕਿਉਂਕਿ ਇਹ ਜਿਹੜਾ ਵੀਕ ਦੁਨੀਆ ਭਰ 'ਚ ਚੱਲ ਰਿਹਾ ਹੈ, ਦਸਮ ਪਿਤਾ ਦਾ ਆਨੰਦਪੁਰ ਨੂੰ ਛੱਡਣਾ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ। ਦੁਨੀਆ ਭਰ ਵਿੱਚ ਸਿੱਖ ਜਿਹੜੇ ਹਨ ਇਸ ਚੀਜ਼ ਨੂੰ ਬੜਾ ਧਿਆਨ ਨਾਲ ਮਨਾ ਰਹੇ ਹਨ ਕਿ ਕਿਸ ਤਰ੍ਹਾਂ ਦੇ ਹਾਲਾਤ ਸਨ ਕਿ 7 ਸਾਲ ਅਤੇ 9 ਸਾਲ ਦਾ ਬੱਚਾ ਜੋ ਸਰਹੰਦ ਦਾ ਸਾਕਾ ਹੈ, ਦੁਨੀਆ ਦੇ ਇਤਿਹਾਸ ਵਿੱਚ ਕਿਤੇ ਵੀ ਕੁਰਬਾਨੀ ਦੀ ਐਸੀ ਮਿਸਾਲ ਨਹੀਂ ਮਿਲਦੀ। ਅਤੇ ਜੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ, ਮੈਂ ਸਮਝਦਾ ਹਾਂ ਕਿ ਜਿਹੜੇ ਪਿਛਲੇ ਸਮੇਂ ਵਿੱਚ ਜੋ ਵਾਪਰਿਆ ਹੈ 1984 ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਉਹਨਾਂ ਦੇ ਬਹੁਤ ਥੋੜ੍ਹੇ ਸਾਥੀ ਉਹ ਜੋ ਚਮਕੌਰ ਦਾ ਸਾਕਾ ਹੈ ਉਸ ਨੂੰ ਦੁਹਰਾਇਆ ਜਾ ਰਿਹਾ ਹੈ, ਚਮਕੌਰ ਦੀ ਗਲੀ ਨੂੰ, ਜਦੋਂ ਕਿ ਅਕਾਲ ਤਖਤ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਲੱਖਾਂ ਦੀ ਗਿਣਤੀ ਵਿੱਚ ਫੌਜ ਦਾ ਮੁਕਾਬਲਾ 3 ਜੂਨ ਤੋਂ 6 ਜੂਨ ਤੱਕ ਔਰ 75 ਘੰਟੇ ਉਹਨਾਂ ਨੂੰ ਜਿਹੜਾ ਹੈ ਉਹ ਲਾਗੇ ਨਹੀਂ ਫਟਕਣ ਦਿੱਤਾ। ਪੂਰੀ ਦ੍ਰਿੜਤਾ ਵਿਸ਼ਵਾਸ ਨਾਲ ਉਹ ਆਖਰੀ ਸਾਹ ਅਤੇ ਆਖਰੀ ਬੁਲਟ ਤੱਕ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਦੀ ਅਜ਼ਮਤ ਨੂੰ ਲੜਦੇ ਹੋਏ ਸ਼ਹੀਦ ਹੋਏ। ਮੈਂ ਸਮਝਦਾ ਹਾਂ ਕਿ ਇਹ ਜਿਹੜਾ ਸਾਕਾ ਚਮਕੌਰ ਦੀ ਗਲੀ ਅਤੇ ਸਾਕਾ ਜੋ ਸਰਹੰਦ ਦਾ ਹੈ ਉਹ ਦੋਨਾਂ ਚੀਜ਼ਾਂ ਦਾ ਇਹ ਬਿਆਨ ਹੈ। ਚਮਕੌਰ ਦੀ ਗਲੀ ਨੂੰ ਅਸੀਂ ਜੋ ਅਕਾਲ ਤਖਤ ਦੇ ਸਾਕੇ ਨਾਲ ਜੋੜ ਸਕਦੇ ਹਾਂ ਔਰ ਜੋ ਇਹਨਾਂ ਨੇ ਸਾਕਾ ਸਰਹੰਦ ਦਾ ਕੀਤਾ ਹੈ ਉਹ ਜਦੋਂ ਪਾਪਣ ਇੰਦਰਾ ਨੂੰ ਉਹਦੇ ਬਣਦੇ ਜਿਹੜਾ ਹੈ ਜੋ ਉਸਨੇ ਅਕਾਲ ਤਖਤ ਹਰਿਮੰਦਰ ਸਾਹਿਬ ਢਹਿ ਢੇਰੀ ਕਰਵਾਇਆ ਸੀ ਔਰ ਉਸ ਦੇ ਮੁਤਲਕ ਉਹਨਾਂ ਨੇ ਹਜ਼ਾਰਾਂ ਹੀ ਸਿੱਖਾਂ ਨੂੰ ਦਿੱਲੀ ਔਰ ਬਾਕੀ ਪੂਰੇ ਹਿੰਦੁਸਤਾਨ ਵਿੱਚ ਉਹਨਾਂ ਦੇ ਘਰਾਂ ਵਿੱਚ ਟਾਇਰ ਪਾ ਕੇ ਸਾੜ ਦਿੱਤਾ, ਉਹਨਾਂ ਦੇ ਕਾਰੋਬਾਰ ਉਜਾੜ ਦਿੱਤੇ। ਅਤੇ ਅੱਜ ਤੱਕ ਹੈਰਾਨਗੀ ਦੀ ਗੱਲ ਹੈ ਕਿ ਪਿਛਲੇ ਦਿਨਾਂ ਵਿੱਚ ਸੱਜਣ ਕੁਮਾਰ, ਜਿਸ ਨੂੰ ਕਿ ਇੱਕ ਕੋਰਟ ਵਿੱਚ ਬੜੀ ਮੈਂ ਸਮਝਦਾ ਹਾਂ ਕਿ 34 ਸਾਲ ਬਾਅਦ, ਔਰ ਜਿੰਨਾ ਕੁ ਮੈਨੂੰ ਕਾਨੂੰਨ ਦਾ ਪਤਾ ਹੈ ਉਹਦੇ ਵਿੱਚ ਕੁਛ ਨਹੀਂ ਬਣਨਾ, ਉਹ ਸੁਪਰੀਮ ਕੋਰਟ ਜਾਵੇਗਾ ਔਰ ਉਹ ਬਰੀ ਹੋ ਜਾਵੇਗਾ, ਉਸ ਨੂੰ ਉਮਰ ਕੈਦ ਦੀ ਸਜ਼ਾ। ਔਰ ਹੈਰਾਨਗੀ ਦੀ ਗੱਲ ਹੈ ਕਿ ਉਹ ਬਿਆਨ ਦੇ ਰਿਹਾ ਹੈ ਮੈਂ 31 ਦਸੰਬਰ ਤੱਕ ਜਿਹੜਾ ਹੈ ਉਹ ਸਰੈਂਡਰ ਨਹੀਂ ਕਰਨਾ, ਮੈਨੂੰ 1 ਮਹੀਨਾ ਚਾਹੀਦਾ ਹੈ। ਔਰ ਅਸੀਂ ਮੂਕ ਦਰਸ਼ਕ ਬਣ ਕੇ ਕੋਰਟਾਂ ਦਾ ਧੰਨਵਾਦ ਕਰ ਰਹੇ ਹਾਂ, ਲੋਕਾਂ ਦਾ ਧੰਨਵਾਦ ਕਰ ਰਹੇ ਹਾਂ, ਜੱਜਾਂ ਦਾ ਧੰਨਵਾਦ ਕਰ ਰਹੇ ਹਾਂ। ਅਸੀਂ ਇਹ ਨਹੀਂ ਦੇਖ ਰਹੇ ਕਿ ਜਦੋਂ ਸੱਜਣ ਕੁਮਾਰ ਅਤੇ ਉਹਨਾਂ ਦੇ ਨਾਲ ਜਿਹੜੇ ਹੋਰ ਹਜ਼ਾਰਾਂ ਹਿੰਦੂ ਅੱਤਵਾਦੀ ਬ੍ਰਾਹਮਣਵਾਦੀ ਸਨ, ਉਹਨਾਂ ਨੇ ਸਾਡੇ ਛੋਟੇ ਛੋਟੇ ਬੱਚੇ, ਪਰਿਵਾਰਾਂ ਦੇ ਪਰਿਵਾਰ, ਸਾਡੀਆਂ ਬਜ਼ੁਰਗ ਔਰਤਾਂ ਦਾ ਜੋ ਰੇਪ ਕੀਤੇ ਗਏ, ਬੱਚੀਆਂ ਦੇ ਰੇਪ ਕੀਤੇ ਗਏ, ਬੱਚਿਆਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜ ਦਿੱਤੇ ਗਏ, ਉਹਨਾਂ ਨੂੰ ਸੈੱਟ ਕਿਸ ਨੇ ਕਰਨਾ ਸੀ। ਅਤੇ ਮੈਂ ਸਮਝਦਾ ਹਾਂ ਕਿ ਪੂਰੀ ਸਿੱਖ ਕੌਮ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਦੋਂ ਤੱਕ ਅਸੀਂ ਜਿੰਨੇ ਵੀ ਸਾਡੇ 30,000 ਤੋਂ ਵੱਧ 3 ਦਿਨਾਂ ਵਿੱਚ ਸਿੰਘ ਸਿੰਘਣੀਆਂ ਬੱਚੇ ਬੱਚੀਆਂ ਸ਼ਹੀਦ ਕਰ ਦਿੱਤੇ ਗਏ ਹਨ, ਉਹਨਾਂ ਦਾ ਹਿਸਾਬ ਲੈਣ ਲਈ ਤਾਂ ਸਾਨੂੰ ਸਦੀਆਂ ਲੱਗ ਜਾਣਗੀਆਂ। ਜੇ ਅਸੀਂ 34 ਸਾਲ ਇੱਕ ਸੱਜਣ ਕੁਮਾਰ ਨੂੰ ਉਮਰ ਕੈਦ ਕਰਾਉਣ ਵਾਸਤੇ ਲੱਗੇ ਹਨ ਅਤੇ ਸਿਰਫ ਨਿਸ਼ਾਨਾ ਸਿੱਖਾਂ ਦਾ ਇੱਕੋ ਇੱਕ ਹੀ ਹੋਣਾ ਚਾਹੀਦਾ ਹੈ, ਉਹੀ ਚਮਕੌਰ ਦੀ ਗਲੀ ਸਾਕਾ ਸਰਹੰਦ ਅੱਜ ਸਾਨੂੰ ਯਾਦ ਕਰਾ ਰਿਹਾ ਹੈ ਕਿ 1984 ਵਿੱਚ ਵੀ ਉਸੇ ਤਰ੍ਹਾਂ ਹੀ ਸਾਡੇ ਉਹਨਾਂ ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਦੇ ਵੀਰਾਂ ਨੂੰ, ਭੈਣਾਂ ਨੂੰ, ਬੱਚੀਆਂ ਨੂੰ ਜਿੰਦਾ ਜਲਾ ਦਿੱਤਾ ਗਿਆ। ਔਰ ਉਸੇ ਤਰ੍ਹਾਂ ਹੀ ਚਮਕੌਰ ਦੀ ਗਲੀ ਜਿਹੜੀ ਸੀ ਉਸ ਦਾ ਜੋ ਦਰਾ ਹੈ ਅਕਾਲ ਤਖਤ ਔਰ ਹਰਿਮੰਦਰ ਸਾਹਿਬ 'ਤੇ ਕੀਤਾ ਗਿਆ। ਔਰ ਸਾਡੇ ਸਿੰਘ ਸਿੰਘਣੀਆਂ ਅੱਜ ਵੀ ਜੇਲ੍ਹਾਂ ਵਿੱਚ ਬੰਦ ਹਨ ਔਰ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਹਨ ਉਹ ਪੂਰੇ ਹਿੰਦੁਸਤਾਨ ਵਿੱਚ, ਉਹਨਾਂ ਦਾ ਕਸੂਰ ਕੀ ਸੀ ਕਿ ਉਹ ਅੰਮ੍ਰਿਤਧਾਰੀ ਸਨ, ਸ਼ਹੀਦ ਕਰ ਦਿੱਤੇ ਗਏ ਹਨ। ਕੋਈ ਉਹਨਾਂ ਦੀ ਲਿਸਟ ਨਹੀਂ ਹੈ।
ਕੋਈ ਉਹਨਾਂ ਦਾ ਪਤਾ ਨਹੀਂ ਹੈ। ਜੇ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਹਿਊਮਨ ਰਾਈਟਸ ਦੇ ਸੈਕਟਰੀ ਸਨ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਲਾਵਾਰਸ ਲਾਸ਼ਾਂ ਨੂੰ ਜਿਹੜਾ ਹੈ ਵਾਰਸ ਬਣਾਇਆ ਜਾ ਸਕੇ। ਜੇ ਉਹਨਾਂ ਨੇ 3 ਸ਼ਮਸ਼ਾਨ ਘਾਟਾਂ, ਦੁਰਗਿਆਣਾ ਮੰਦਰ ਔਰ ਤਰਨਤਾਰਨ ਸਾਹਿਬ ਤੇ ਪੱਟੀ ਦੀਆਂ 3 ਸ਼ਮਸ਼ਾਨ ਘਾਟਾਂ ਵਿੱਚੋਂ ਉਹਨਾਂ ਨੇ ਕੋਈ 2500 ਤੋਂ ਵੱਧ ਜਿਹੜੀਆਂ ਹਨ ਲਾਵਾਰਸ ਲਾਸ਼ਾਂ ਨੂੰ ਨਾਂ ਦਿੱਤੇ। ਔਰ ਉਹਨਾਂ ਕਿਸ ਤਰ੍ਹਾਂ ਦਿੱਤੇ, ਉਹਨਾਂ ਦੀ ਜ਼ਬਾਨੀ ਸੀ ਜਿਹੜੀ ਕਿ ਉਹਨਾਂ ਦੀ ਲਾਸਟ ਸਪੀਚ ਟੋਰਾਂਟੋ ਵਿੱਚ ਸੀ ਕਿ ਉਹਨਾਂ ਨੇ ਉੱਥੇ ਗਏ, ਸ਼ਮਸ਼ਾਨ ਘਾਟਾਂ ਵਿੱਚ ਗਏ। ਜਿਹੜੇ ਉੱਥੇ ਚਪੜਾਸੀ ਸਨ ਉਹਨਾਂ ਕੋਲ ਨਾਂ ਲਏ ਕਿ ਕਿਹੜਾ ਪੁਲਿਸ ਵਾਲਾ ਉੱਥੇ ਲੈ ਕੇ ਆਇਆ ਹੈ, ਕਿੰਨਾ ਬਾਲਣ ਉੱਤੇ ਲੱਗਾ ਹੈ। ਉਸ ਤਰੀਕੇ ਨਾਲ ਉਹਨਾਂ ਨੇ, ਔਰ ਜੋ ਅਜੀਤ ਸਿੰਘ ਸੰਧੂ ਸੀ ਉਸਨੇ ਇਹ ਕਿਹਾ ਸੀ ਕਿ ਖਾਲੜਾ ਸਾਹਿਬ ਤੁਹਾਨੂੰ ਵੀ 2501 ਬਣਾ ਦਿੱਤਾ ਜਾਏਗਾ, ਅਤੇ ਉਹੀ ਉਹਨਾਂ ਨੂੰ ਬਣਾ ਦਿੱਤਾ। ਮੈਂ ਸਮਝਦਾ ਹਾਂ ਕਿ ਜਿੰਨੀਆਂ ਇਹ ਕਾਨਫਰੰਸਾਂ ਜੋ ਵੀ ਅਸੀਂ ਕਰਦੇ ਹਾਂ ਬਹੁਤ ਚੰਗਾ ਹੈ, ਗੁਰੂ ਦੀ ਕਿਰਪਾ ਨਾਲ। ਜਿੰਨੀਆਂ ਵੀ ਸਮੁੱਚੀਆਂ ਸੰਘਰਸ਼ਸ਼ੀਲ ਸਾਡੀਆਂ ਜਥੇਬੰਦੀਆਂ ਹਨ ਉਹ ਇੱਥੇ ਆਈਆਂ ਹੋਈਆਂ ਹਨ। ਜੋ ਪਿੱਛੇ ਸਾਡਾ ਬਰਗਾੜੀ ਦਾ ਮੋਰਚਾ ਜੋ ਪਿਛਲੇ ਸਮੇਂ 1 ਜੂਨ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਵਾਂ ਹਿੰਦੁਸਤਾਨ ਦੀ ਗੌਰਮੈਂਟ ਨੇ ਰੁਝਾਨ ਕੀਤਾ ਹੈ ਕਿ ਸਿੱਖਾਂ ਦਾ ਇੱਕੋ ਇੱਕ ਚੀਜ਼ ਬਚਦੀ ਹੈ ਗੁਰੂ ਗ੍ਰੰਥ ਸਾਹਿਬ, ਉਸ ਨਾਲ ਉਹ ਸਿੱਖਾਂ ਨੂੰ ਤੋੜ ਦਿੱਤਾ ਜਾਵੇ। ਜੋ 1 ਜੂਨ 2015 ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਬਾਰ-ਬਾਰ ਹੋ ਰਹੀਆਂ ਹਨ, ਅਤੇ ਪਿਛਲੇ ਸਾਲ ਇਸੇ ਸਾਲ ਹੀ ਜੋ ਜੂਨ 1 2018 ਨੂੰ ਬਰਗਾੜੀ ਮੋਰਚਾ ਲੱਗਾ ਸੀ, ਮੈਂ ਉਸ ਬਾਰੇ ਕੋਈ ਵਿਸਤਾਰ ਵਿੱਚ ਨਹੀਂ ਜਾਵਾਂਗਾ ਕਿ ਕੀ ਕਾਰਨ ਹੋਏ ਹਨ ਕਿ ਜੋ 3 ਉਹਦੇ ਲਈ ਮੰਗਾਂ ਰੱਖੀਆਂ ਗਈਆਂ ਸਨ। ਮੈਂ ਤਾਂ ਮੰਗ ਸ਼ਬਦ ਦਾ ਹੀ ਵਿਰੋਧੀ ਹਾਂ, ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਕਿਹਾ ਕਰਦੇ ਹਨ ਕਿ ਅਸਾਂ ਹੱਕ ਲੈਣੇ ਹਨ। ਮੰਗਾਂ ਮੰਗੀਆਂ ਜਾਂਦੀਆਂ ਹਨ, ਹੱਕ ਲਏ ਜਾਂਦੇ ਹਨ। ਇਹ ਕਿਸ ਕਰਕੇ ਮੋਰਚਾ ਲਾਇਆ ਗਿਆ ਸੀ ਔਰ ਕਿਉਂ ਇਸ ਨੂੰ ਉਠਾ ਦਿੱਤਾ ਗਿਆ ਹੈ। ਮੈਂ ਪਿਛਲੇ ਦਿਨਾਂ ਵਿੱਚ ਜੋ ਕਿ ਇੱਕ ਮਹਿਮੂਦ ਪ੍ਰਾਚਾ ਜੋ ਕਿ ਸੁਪਰੀਮ ਕੋਰਟ ਦਾ ਵਕੀਲ ਹੈ ਔਰ ਸਾਡੇ ਅਕਾਲ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਗਤਾਰ ਸਿੰਘ ਜੀ ਹਵਾਰਾ ਅਕਾਲ ਤਖਤ ਦੇ ਜਥੇਦਾਰ ਦਾ ਉਹ ਵਕੀਲ ਹੈ, ਉਸਨੇ ਬੜੇ ਡਿਟੇਲ ਵਿੱਚ ਆਪਣੀ ਇੰਟਰਵਿਊ KTV ਨੂੰ ਜਸਵਿੰਦਰ ਸਿੰਘ ਨੂੰ ਦਿੱਤੀ ਹੈ। ਉਸਨੇ ਕਿਹਾ ਹੈ ਕਿ 73 ਕੇਸਾਂ ਵਿੱਚੋਂ ਇੱਕ ਵੀ ਕੇਸ ਹਿੰਦੁਸਤਾਨ ਦੇ ਕਾਨੂੰਨ ਦੇ ਥੱਲੇ ਸਟੈਂਡ ਨਹੀਂ ਕਰਦਾ। ਮੈਂ ਸਮੂਹ ਜਥੇਬੰਦੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਅੱਜ ਰਲ ਕੇ ਭਾਈ ਜਗਤਾਰ ਸਿੰਘ ਨੂੰ ਹਵਾਰਾ ਨੂੰ ਜੋ ਹੈ ਉਹ ਚੰਡੀਗੜ੍ਹ ਲਿਆ ਕੇ ਔਰ ਉਸ ਨੂੰ ਜੇਲ੍ਹ ਤੋਂ ਬਾਹਰ ਕਢਾਉਣ ਦਾ ਜਿਹੜਾ ਹੈ ਪ੍ਰਣ ਰੱਬੀਏ। ਇਹਨਾਂ ਹੀ ਸ਼ਬਦਾਂ ਨਾਲ ਕਿਸੇ ਵੀ ਭੁੱਲ ਚੁੱਕਾਂ ਲਈ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸੰਤੋਖ ਸਿੰਘ ਇੰਡੀਅਨੈਪੋਲਿਸ ਇੰਡੀਆਨਾ ਤੋਂ। ਅਤੇ ਅੱਜ ਇੱਥੇ ਨਿਊ ਜਗ ਦੀ ਧਰਤੀ ਦੇ ਉੱਤੇ ਸਭ ਤੋਂ ਪਹਿਲਾਂ ਸਿੱਖ ਕੌਮ ਦੇ ਨਾਲ ਦਸਮ ਪਾਤਸ਼ਾਹ ਨੇ ਪੂਰਾ ਪਰਿਵਾਰ ਲੇਖੇ ਲਾ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਜਿਹੜਾ ਵੀ ਇਹ ਵੀਕ ਸਾਡਾ ਗੁਜ਼ਰਿਆ, ਦੁਨੀਆ ਭਰ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਅੱਜ ਉਹ ਉਸ ਆਪਣੇ ਬਹੁਤ ਭਿੱਜੇ ਦਿਲ ਦੇ ਨਾਲ ਉਸ ਸ਼ਹੀਦੀ ਹਫ਼ਤੇ ਨੂੰ ਯਾਦ ਕਰ ਰਿਹਾ। ਅਤੇ ਸਾਨੂੰ ਤਹਿ ਦਿਲ ਤੋਂ ਗੁਰੂ ਸਾਹਿਬ ਦੇ ਨੇ ਪਰਿਵਾਰ ਨੂੰ ਲੇਖੇ ਲਾ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਜਿਹੜੇ ਸਿੱਖ ਕੌਮ ਵਾਸਤੇ ਜਿਹੜੀ ਦੇਣ ਦਿੱਤੀ ਆ ਸਾਨੂੰ ਯਾਦ ਕਰਨਾ ਚਾਹੀਦਾ। ਅਤੇ ਸਾਨੂੰ ਗੁਰੂ ਸਾਹਿਬ ਦੇ ਦਿੱਤੇ ਹੋਏ ਜਿੱਥੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਆਪਣਾ ਮਾਣ ਬਖਸ਼ਿਆ ਅਤੇ ਉੱਥੇ ਸਾਨੂੰ ਸਿੱਖਾਂ ਨੂੰ ਕੁਛ ਸਾਡੀਆਂ ਡਿਊਟੀਆਂ ਵੀ ਲੱਗੀਆਂ ਨੇ। ਅਤੇ ਆਪਾਂ ਜਿੱਥੇ ਵੀ ਇਸ ਮੀਡੀਆ ਦੇ ਰਾਹੀਂ ਜਿਸ ਮੇਰੇ ਵੀਰ ਤੱਕ ਵੀ ਆਵਾਜ਼ ਜਾ ਰਹੀ ਹੈ, ਸਾਨੂੰ ਉਸ ਸ਼ਹੀਦੀ ਦਿਹਾੜੇ ਨੂੰ ਯਾਦ ਕਰਨਾ ਚਾਹੀਦਾ। ਉਹਨਾਂ ਸ਼ਹੀਦਾਂ ਨੂੰ ਦਿਨ ਰਾਤ ਯਾਦ ਕਰਦਿਆਂ ਹੋਇਆਂ ਆਪਣੇ ਫਰਜ਼ਾਂ ਨੂੰ ਪਛਾਣੀਏ ਅਤੇ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਸਿੱਖ ਕੌਮ ਦੇ ਖਾਲਸਾ ਦੀ ਪ੍ਰਾਪਤੀ ਵਾਸਤੇ ਆਪਣਾ ਉਪਰਾਲਾ ਕਰੀਏ। ਦੂਸਰਾ, ਅੱਜ ਇੱਥੇ ਨਿਊ ਜਗ ਦੀ ਧਰਤੀ 'ਤੇ ਜਿਉਂਦੀ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੇ ਜਿਹੜੇ ਪੰਥਕ ਕਾਨਫਰੰਸ ਦੇ ਤੌਰ 'ਤੇ ਪੰਥਕ ਸਾਰੇ ਕਾਰਜਾਂ ਨੂੰ ਸਿਰੇ ਚਾੜ੍ਹਨ ਵਾਸਤੇ ਪੰਥਕ ਵਿਚਾਰਾਂ ਕਰਨ ਵਾਸਤੇ ਇਕੱਤਰ ਹੋਏ ਨੇ, ਜਿਹਦੇ 'ਚ ਸਿੱਖ ਸਾਰੀਆਂ ਜਥੇਬੰਦੀਆਂ ਤਕਰੀਬਨ ਇਕੱਠੀਆਂ ਹੋਈਆਂ ਨੇ ਅਤੇ ਇਕੱਠੀਆਂ ਹੋ ਕੇ ਜਿਹੜੀਆਂ ਨੇ ਉਹ ਅੱਜ ਇੱਥੇ ਵਿਚਾਰਾਂ ਕਰਨਗੀਆਂ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਖਾਲਸਾ ਦੀ ਪ੍ਰਾਪਤੀ ਵਾਸਤੇ ਸਾਨੂੰ ਕੀ ਕੀ ਉਪਰਾਲੇ ਕਰਨੇ ਚਾਹੀਦੇ ਨੇ। ਹਰ ਜਗ੍ਹਾ 'ਤੇ ਵਰਲਡ ਵਿੱਚ ਬੈਠਾ ਹਰ ਸਿੱਖ ਜਿਹੜਾ ਉਹ ਸੋਚਦਾ ਅਤੇ ਸੋਚਣਾ ਵੀ ਚਾਹੀਦਾ ਕਿ ਆਪਣੀ ਆਪਣੀ ਹੈਸੀਅਤ ਦੇ ਨਾਲ
ਜਿਹੜੀ ਸਾਨੂੰ ਆਪਣਾ ਪਾਉਣਾ ਚਾਹੀਦਾ। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਉਹ ਵਚਨ ਸਾਨੂੰ ਸਦਾ ਹੀ ਯਾਦ ਰੱਖਣੇ ਚਾਹੀਦੇ ਨੇ, ਜਿਹੜੇ ਹਰ ਆਪਣੀ ਸਪੀਚ ਕਹਿੰਦੇ ਸਨ ਕਿ ਘਰ ਘਰ ਜਾ ਕੇ ਦੱਸ ਦਿਓ ਕਿ ਸਿੱਖ ਕੌਮ ਗੁਲਾਮ ਹੈ, ਆਜ਼ਾਦੀ ਸਾਡਾ ਹੱਕ ਹੈ, ਅਤੇ ਉਸ ਆਜ਼ਾਦੀ ਖਾਲਸਾ ਦੀ ਪ੍ਰਾਪਤੀ ਵਾਸਤੇ ਸਾਨੂੰ ਆਪਣਾ ਯੋਗਦਾਨ ਜਿਹੜਾ ਪਾਉਣਾ ਚਾਹੀਦਾ। ਇੰਨੇ ਬਚਨਾਂ ਦੇ ਨਾਲ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਪੰਥ ਦੇ ਵਿੱਚ ਜੋ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੇ ਸੰਬੰਧ ਵਿੱਚ ਸ਼ਹੀਦੀਆਂ ਦਾ ਹਫ਼ਤਾ ਚੱਲ ਰਿਹਾ। ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੇ 4 ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਨੂੰ ਮੁਫਾਰਮਤ ਹੋ ਕੇ ਪੂਰੀ ਸਿੱਖ ਕੌਮ ਇਸ ਪਾਸੇ ਪੂਰਾ ਧਿਆਨ ਦਿੱਤਾ ਹੋਇਆ। ਇੱਥੇ ਅਮਰੀਕਾ ਵਿੱਚ ਨਿਊਯਾਰਕ ਵਿਖੇ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ਦੇ ਉੱਤੇ ਇੱਕ ਪ੍ਰੋਗਰਾਮ ਰੱਖਿਆ ਗਿਆ ਅਤੇ ਜਿਹਦੇ ਵਿੱਚ ਸਿੱਖ ਪੰਥ ਦੇ ਜਿਹੜੀ ਡਾਇਸਪੋਰਾ ਸਿੱਖ ਹੈ ਉਹਨਾਂ ਦੀ ਲੀਡਰਸ਼ਿਪ ਇਕੱਠੀ ਹੋਈ ਹੈ, ਜਿਨ੍ਹਾਂ ਨੇ ਇਕੱਠੇ ਹੋ ਕੇ ਸਿੱਖ ਪੰਥ ਦੀਆਂ ਜੋ ਕੁਰਬਾਨੀਆਂ ਪੁਰਾਤਨ ਸਮੇਂ ਅਤੇ ਮੌਜੂਦਾ ਸਮੇਂ ਦੇ ਵਿੱਚ ਸਿੱਖ ਕੌਮ ਨੂੰ ਭਾਰਤੀ ਗਲਬੇ ਦੇ ਵਿੱਚੋਂ ਆਜ਼ਾਦ ਕਰਾਉਣ ਦੀਆਂ ਗੱਲਾਂ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਸੰਘਰਸ਼ 1984 ਵਿੱਚ ਆਰੰਭਿਆ, ਉਸ ਸੰਘਰਸ਼ ਨੂੰ ਅਗਲੇ ਪੜਾਅ 'ਤੇ ਲੈ ਕੇ ਜਾਣਾ ਅਤੇ ਉਸ ਦੇ ਵਿੱਚ ਅੱਜ ਡੂੰਘੀਆਂ ਵਿਚਾਰਾਂ ਹੋ ਰਹੀਆਂ ਨੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਡਾਇਸਪੋਰਾ ਸਿੱਖਾਂ ਨੂੰ ਸਮੱਤ ਬਖਸ਼ਣ, ਚੜ੍ਹਦੀ ਕਲਾ ਬਖਸ਼ਣ, ਤਾਂ ਕਿ ਇਹ ਪੰਥ ਦੀ ਚੜ੍ਹਦੀ ਕਲਾ ਲਈ, ਕੌਮੀ ਘਰ ਦੇ ਲਈ ਇੱਕ ਇਹੋ ਜਿਹਾ ਮੈਸੇਜ ਜਾਂ ਇਹੋ ਜਿਹਾ ਪ੍ਰੋਗਰਾਮ ਲੀਕ ਸਕਣ ਜਿਹੜਾ ਸਿੱਖ ਕੌਮ ਦੇ ਆਪਣੇ ਘਰ ਖਾਲਿਸਤਾਨ ਦੇ ਪ੍ਰੋਗਰਾਮ ਦੇ ਵਿੱਚ ਸਹਾਈ ਸਿੱਧ ਹੋਵੇ। ਅੱਜ ਫੇਰ ਪੰਥ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਕਰਵਾ ਦਈਏ ਜਿਹੜਿਆਂ ਸ਼ਹੀਦਾਂ ਨੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ 40 ਗਿਣਤੀ ਦੇ ਵਿੱਚ 40 ਨੇ 1.25 ਲੱਖ ਦੇ ਨਾਲ ਟੱਕਰਾ ਕਰਕੇ ਆਪਣੇ ਹੱਥ ਨਹੀਂ ਖੜ੍ਹੇ ਕੀਤੇ। ਇਸੇ ਢੰਗ ਨਾਲ ਉਹਨਾਂ ਤੋਂ ਸੇਧ ਲੈ ਕੇ ਜੂਨ 1984 ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਅਗਵਾਈ ਦੇ ਅੰਡਰ ਜਿਨ੍ਹਾਂ ਵੀ ਸਿੰਘਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰੋਟੈਕਸ਼ਨ ਦੇ ਲਈ ਭਾਰਤੀ ਫੌਜਾਂ ਦੇ ਨਾਲ ਟੱਕਰ ਲਈ, ਅੱਜ ਉਹਨਾਂ ਨੂੰ ਯਾਦ ਕਰਨਾ ਵੀ ਬਣਦਾ। ਉਸ ਤੋਂ ਬਾਅਦ ਮਾਸੂਮ ਜਿੰਦਾਂ 7 ਅਤੇ 9 ਸਾਲ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਜਿਨ੍ਹਾਂ ਨੇ ਸਰਹੰਦ ਦੀਆਂ ਨੀਆਂ ਦੇ ਵਿੱਚ ਚੁਣਨਾ ਤੇ ਕਬੂਲ ਕਰ ਲਿਆ, ਲੇਕਿਨ ਆਪਣਾ ਧਰਮ ਨਹੀਂ ਛੱਡਿਆ। ਅਸੀਂ ਸਮੁੱਚੇ ਸਿੱਖ ਪੰਥ ਨੂੰ ਅਤੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਵੀ ਭਾਈ ਆਓ ਕਲਗੀਧਰ ਸੱਚੇ ਪਾਤਸ਼ਾਹ ਦੇ ਪੁੱਤਰਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈ ਕੇ ਸਿੱਖ ਪੰਥ ਦੇ ਅੰਮ੍ਰਿਤਧਾਰੀ ਹੋਈਏ, ਗੁਰੂ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਭਾਈ ਹਰਜਿੰਦਰ ਸਿੰਘ ਜੀ ਹੋਣੀ 5-7 ਮਿੰਟ ਦੇ ਵਿੱਚ ਆਪ ਜੀ ਨੂੰ ਇੱਕ ਸਲਾਈਡ ਸ਼ੋਅ ਆ, ਸੋ ਆਪ ਜੀ ਨੂੰ ਹਾਰਡ ਕਾਪੀ ਵੀ ਦਿੰਦੇ ਆ ਰਿਪੋਰਟ ਦੀ। ਸੋ ਇਹ ਆਪ ਜੀ ਨੂੰ ਪਿਛਲੇ 3 ਸਾਲਾਂ ਦੀ ਜਿਹੜੀ ਹਾਰਡ ਕਾਪੀ ਵੀ ਹੈਗੀ ਆ ਅਤੇ ਸਲਾਈਡ ਦੇ ਉੱਤੇ ਵੀ 5-7 ਮਿੰਟ ਆਪ ਜੀ ਦੇ ਲੈਣਗੇ ਜੀ। ਉਹ ਤੋਂ ਬਾਅਦ ਫਿਰ ਅਗਲੀਆਂ ਵਿਚਾਰਾਂ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜਾ ਕਿ ਅੱਜ ਇੱਥੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਆਈ ਵਿਲ ਕਾਲ ਇਟ 3rd ਐਨੀਵਰਸਰੀ ਜਿੱਥੇ ਅਸੀਂ ਸਾਰੇ ਸ਼ਾਮਲ ਹੋਏ ਹਾਂ। ਤੁਹਾਨੂੰ ਹਿੰਮਤ ਸਿੰਘ ਜੀ ਨੇ ਕੁਝ ਪਹਿਲਾਂ ਵੀ ਦੱਸਿਆ ਕਿਸ ਤਰ੍ਹਾਂ ਇਹ ਹੋਂਦ 'ਚ ਆਈ ਸੀ 2015 ਦੇ ਵਿੱਚ, ਜਦੋਂ ਕਿ ਐਜ਼ ਏ ਪ੍ਰੋਟੈਸਟ ਜਿਹੜੀ ਸੈਕਰੀਲੇਜ ਇੰਸੀਡੈਂਟਸ ਹੋਏ ਸੀ ਪੰਜਾਬ ਦੇ ਵਿੱਚ, ਉਹਦੇ ਵਾਸਤੇ ਸਪੌਂਟੇਨੀਅਸਲੀ ਜਿਹੜੇ ਈਸਟ ਕੋਸਟ ਦੇ ਗੁਰਦੁਆਰੇ ਜਿਹੜੇ ਨੇ ਉਹ ਉੱਠ ਕੇ ਬੈਠ ਕੇ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਮੀਟਿੰਗ ਕਰਨੀ ਚਾਹੀਦੀ ਹੈ, ਜਿਹੜੀ ਕਿ ਮੀਟਿੰਗਸ ਜਿਹੜੀਆਂ ਕਾਰਟਰੇਟ ਅਤੇ ਫਲਸ਼ਿੰਗ ਅਤੇ ਕਾਰਟਰੇਟ, ਉਸ ਤੋਂ ਬਾਅਦ ਪਾਈਨ ਹਿੱਲ ਦੇ ਵਿੱਚ ਇਹਨੂੰ ਫਾਈਨਲ ਸ਼ੇਪ ਦਿੱਤੀ ਗਈ ਸੀ, ਜਿੱਥੇ ਕਿ ਅਸੀਂ ਇਹਨਾਂ ਨੇ ਜਿਹੜੀ ਕਮੇਟੀ ਜਿਹੜੀ ਹੈ ਇਹਦੀ ਵਰਕਿੰਗ ਕਮੇਟੀ ਦੀ ਜਿਹੜੀ ਹੈ ਚੋਣ ਕੀਤੀ ਗਈ ਸੀ, ਜਿਹੜੀ ਕਿ 5 ਮੈਂਬਰਾਂ ਦੀ ਕਮੇਟੀ ਹੈ। ਸੋ ਅੱਜ ਤੋਂ ਕੁਛ ਹਫ਼ਤੇ ਪਹਿਲਾਂ ਮੈਨੂੰ ਹਿੰਮਤ ਸਿੰਘ ਉਹਨਾਂ ਦੀ ਕਾਲ ਆਈ ਵੀ ਤੁਸੀਂ ਇੱਕ ਕੋਈ ਸਾਡੇ 3 ਸਾਲਾਂ ਦਾ ਜਿਹੜਾ ਵਰਕ ਹੈ ਉਹਦੀ ਅਸੈਸਮੈਂਟ ਰਿਪੋਰਟ ਜਿਹੜੀ ਹੈ ਕੋਈ ਤਿਆਰ ਕਰੋ ਤਾਂ ਕਿ ਅਸੀਂ ਦੱਸ ਸਕੀਏ ਵੀ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਕੀ ਕੀ ਕੰਮ ਕੀਤੇ ਨੇ। ਅਤੇ ਮੈਂ ਜਦੋਂ ਇਹ ਰਿਪੋਰਟ ਬਣਾਉਣੀ ਸ਼ੁਰੂ ਕੀਤੀ ਅਤੇ ਟੂ ਬੀ ਵੈਰੀ ਟਰੂਥਫੁਲ ਆਈ ਵਾਜ਼ ਅਮੇਜ਼ਡ ਜਦੋਂ ਮੈਂ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ
1 ਬਾਈ 1 ਜੋ ਇਹਨਾਂ ਨੇ ਕੰਮ ਕੀਤੇ ਨੇ ਉਹ ਲਿਖਣੇ ਸ਼ੁਰੂ ਕੀਤੇ, ਅਤੇ ਮੈਂ ਆਪ ਹੈਰਾਨ ਸੀ ਵੀ ਛੋਟੇ ਜਿਹੇ ਟਾਈਮ ਪੀਰੀਅਡ ਦੇ ਵਿੱਚ ਕਿੰਨੀਆਂ ਇਹਨਾਂ ਦੀਆਂ ਅਕਾਂਪਲਿਸ਼ਮੈਂਟਸ ਨੇ। ਸੋ ਇਹ ਸਾਰਾ ਜਿਹੜਾ ਹੈ ਤੁਹਾਡੇ ਸਹਿਯੋਗ ਨਾਲ, ਤੁਹਾਡੀ ਕੰਸਟਰਕਟਿਵ ਕ੍ਰਿਟੀਕ ਨਾਲ, ਆਨਗੋਇੰਗ ਸਪੋਰਟ ਨਾਲ ਹੀ ਪੋਸੀਬਲ ਹੈ, ਕਿਉਂਕਿ ਸਿੱਖ ਕੋਆਰਡੀਨੇਸ਼ਨ ਕਮੇਟੀ ਜਿਹੜੀ ਹੈ ਕੋਈ ਇੱਕ ਟਿਪੀਕਲ ਆਰਗੇਨਾਈਜੇਸ਼ਨ ਨਹੀਂ ਹੈ, ਇਸੇ ਅੰਬਰੇਲਾ ਆਰਗੇਨਾਈਜੇਸ਼ਨ। ਅੰਬਰੇਲਾ ਦੇ ਵਿੱਚ ਜਿਹੜੇ ਸਾਰੇ ਸਿੱਖਾਂ ਦੀਆਂ ਜਥੇਬੰਦੀਆਂ ਨੇ, ਜਿਹੜੀਆਂ ਗੁਰਦੁਆਰੇ ਨੇ, ਉਹ ਸਾਰੇ ਉਸ ਅੰਬਰੇਲਾ ਦੇ ਥੱਲੇ ਵਿੱਚ ਆਉਂਦੇ ਨੇ। ਅਤੇ ਜਿਹੜੇ ਵੀ ਕਾਰਜ ਹੁੰਦੇ ਨੇ ਪੰਥ ਦੇ, ਭਾਵੇਂ ਡੋਮੈਸਟਿਕ ਹੋਣ ਭਾਵੇਂ ਇੰਟਰਨੈਸ਼ਨਲ ਹੋਣ, ਅਸੀਂ ਉਹਨਾਂ ਨੂੰ ਜਿਹੜੀ ਵੀ ਜਥੇਬੰਦੀ ਦਾ, ਜਿਹੜੇ ਵੀ ਗੁਰੂ ਘਰ ਦਾ ਕੋਈ ਕਾਰਜ ਹੋਵੇ ਉਹਦੇ ਵਿੱਚ ਅਸੀਂ ਆ ਕੇ ਉਹਨਾਂ ਦੀ ਸਪੋਰਟ ਕਰਦੇ ਹਾਂ, ਪੂਰਾ ਸਹਿਯੋਗ ਦਿੰਦੇ ਹਾਂ, ਉਹਨਾਂ ਦੇ ਨਾਲ ਚੱਲਦੇ ਹਾਂ ਤਾਂ ਕਿ ਅਸੀਂ ਕੁਛ ਅਕਾਂਪਲਿਸ਼ ਕਰ ਸਕੀਏ। ਜਿਵੇਂ ਕਿ ਮੈਂ ਦੱਸਿਆ ਕਿ ਇਹ ਬਰਗਾੜੀ ਕਾਂਡ, ਉਸ ਤੋਂ ਬਾਅਦ ਜੋ ਸਿੱਖਾਂ ਨਾਲ ਉੱਥੇ ਬੇਇਨਸਾਫੀ ਹੋਈ ਹੈ, ਜਿਹਦੇ ਵਿੱਚ ਕਿ ਗੋਲੀ ਕਾਂਡ ਹੋਇਆ ਕੋਟਕਪੂਰੇ ਦੇ ਵਿੱਚ, ਅਤੇ ਉਸ ਤੋਂ ਬਾਅਦ ਜਿੱਥੇ ਸਿੰਘ ਸ਼ਹੀਦ ਹੋਏ ਨੇ, ਉਹਦੀ ਪ੍ਰੋਟੈਸਟ 'ਚ ਬਣੀ ਸੀ। ਪਰ ਇਵੈਂਚੁਅਲੀ ਇਟ ਫੈਸਟਰਡ ਇਨਟੂ ਵੀ ਸਾਡੀ ਇਹ ਇੱਕ ਆਰਗੇਨਾਈਜੇਸ਼ਨ ਜਿਹੜੀ ਉਹ ਬਣ ਜਾਵੇ, ਜਿਹੜੀ ਕਿ ਸਾਡੇ ਡੋਮੈਸਟਿਕ ਇਸ਼ੂਜ਼ ਅਤੇ ਇੰਟਰਨੈਸ਼ਨਲ ਅਤੇ ਪੰਜਾਬ ਸਿੱਖ ਹੋਮਲੈਂਡ ਦੀਆਂ ਜਿੰਨੀਆਂ ਇਸ਼ੂਜ਼ ਨੇ ਅਸੀਂ ਉਹਨੂੰ ਪ੍ਰੈਜ਼ੈਂਟ ਕਰ ਸਕੀਏ। ਸੋ ਪਿਛਲੇ 3 ਸਾਲ ਦੀ ਜਿਹੜੀ ਮੈਂ ਪ੍ਰੋਗਰੈਸ ਰਿਪੋਰਟ ਜਿਹੜੀ ਹੈ ਉਹ ਇੱਕ ਪਾਵਰ ਪੁਆਇੰਟ ਹੈਗੀ ਹੈ, ਅਤੇ ਉਹਦੀਆਂ ਹਾਰਡ ਕਾਪੀਜ਼ ਵੀ ਅਵੇਲੇਬਲ ਨੇ। ਵੈਸੇ ਤਾਂ ਹਿੰਮਤ ਸਿੰਘ ਉਹਨਾਂ ਨੇ ਤੁਹਾਨੂੰ ਉਹਦੀਆਂ ਹਾਈਲਾਈਟਸ ਜਿਹੜੀਆਂ ਆਲਰੇਡੀ ਦੇ ਦਿੱਤੀਆਂ ਨੇ, ਪਰ ਮੈਂ 1 ਬਾਈ 1 ਜਿਹੜੀ ਹੈ ਤੁਹਾਨੂੰ ਜਿਹੜੀ ਰਿਪੋਰਟ ਆ ਪ੍ਰੈਜ਼ੈਂਟ ਕਰਾਂਗਾ। ਅਤੇ ਚਲੋ ਜੀ, ਪਹਿਲੀ ਸਲਾਈਡ 'ਤੇ ਆਪਣੇ ਪਿੰਦਾ ਜੀ, ਪਹਿਲੀ ਸਲਾਈਡ 'ਤੇ ਆ ਜਾਓ। ਹਾਂਜੀ, ਇਹ ਸਾਡੀ ਬੈਕਗਰਾਊਂਡ ਦੀ ਸਲਾਈਡ ਹੈ ਵੀ SCCC ਇਜ਼ ਐਨ ਅੰਬਰੇਲਾ ਆਰਗੇਨਾਈਜੇਸ਼ਨ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਗੁਰਦੁਆਰੇ USA ਦੇ ਗੁਰਦੁਆਰੇ ਸਿੱਖ ਜਥੇਬੰਦੀਆਂ ਦੀ। SCCC ਜਿਹੜੀ ਹੈ ਇਹ 2015 ਨਵੰਬਰ ਦੇ ਵਿੱਚ ਹੋਂਦ ਵਿੱਚ ਆਈ ਸੀ, to make a unified voice of US Sikhs to protest the sacrilege of Shri Guru Granth Sahib and Bargadi Kand and killing of innocent Sikhs। ਅਤੇ ਇਸ ਵੇਲੇ ਇਹਦੇ ਵਿੱਚ ਸਾਡੇ ਕੋਲ ਕੋਈ 85 ਜਿਹੜੀਆਂ ਗੁਰਦੁਆਰੇ ਜਿਹੜੇ ਕਿ ਇਹਦੇ ਮੈਂਬਰ ਨੇ, ਜਿਹੜੇ ਕਿ ਤੁਹਾਨੂੰ ਸਪੋਰਟ ਕਰਦੇ ਨੇ, ਜਿਹਦੇ ਵਿੱਚ ਜਥੇਬੰਦੀਆਂ ਅਤੇ ਗੁਰਦੁਆਰੇ ਜਿਹੜੇ ਸਾਂਝੇ ਤੌਰ 'ਤੇ ਸਾਰੇ ਇਸ ਚੀਜ਼ ਦੀ ਜਿਹੜੀ ਹੈ ਪ੍ਰੋੜਤਾ ਕਰਦੇ ਨੇ ਵੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ। ਨੈਕਸਟ ਸਲਾਈਡ ਪਲੀਜ਼। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ ਵੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਜਿਹੜੀ ਹੈ ਛੋਟੇ ਜਿਹੇ ਟਾਈਮ ਦੇ ਵਿੱਚ ਇੱਕ ਮੋਢੀ ਜਥੇਬੰਦੀ ਬਣ ਗਈ ਹੈ, ਜਿਹੜੀ ਕਿ ਸਿੱਖਾਂ ਦੇ ਜਿਹੜੇ ਕਾਜ਼ ਨੇ ਡੋਮੈਸਟਿਕਲੀ ਅਤੇ ਇੰਟਰਨੈਸ਼ਨਲੀ ਅਤੇ ਆਪਣੇ ਸਿੱਖ ਹੋਮਲੈਂਡ ਪੰਜਾਬ ਦੇ ਵਿੱਚ ਇਹਨਾਂ ਵਾਸਤੇ ਕੀ ਕਹਿੰਦੇ ਨੇ ਆਪਣਾ ਕਾਜ਼ ਨੂੰ ਪ੍ਰੋਜੈਕਟ ਕਰਦੀ ਹੈ, ਅਤੇ ਮੀਡੀਆ ਦੇ ਵਿੱਚ ਜਿਹੜੀਆਂ ਉਹਦੀ ਕਾਜ਼ ਦਾ ਉਹਦੀ ਐਕਸਪਲੇਨ ਕਰਕੇ ਨਿਊਜ਼ਪੇਪਰ ਦੇ ਵਿੱਚ ਸਾਰੀਆਂ ਰਿਪੋਰਟਸ ਵਗੈਰਾ ਦਿੰਦੀ ਹੈ, ਤਾਂ ਕਿ ਪੰਜਾਬ ਦੇ ਵਿੱਚ ਵੀ ਅਤੇ ਡੋਮੈਸਟਿਕਲੀ ਵੀ ਸਾਰਿਆਂ ਨੂੰ ਇਹਦੇ ਬਾਰੇ ਪਤਾ ਲੱਗ ਸਕੇ। ਇਹਦੇ ਵਿੱਚ ਕੋਈ ਵੱਡੀ ਆਰਗੇਨਾਈਜੇਸ਼ਨ ਨਹੀਂ ਹੈ, ਇਟਸ ਵੈਰੀ ਫਲੈਟ। ਇਹ 'ਚ 5 ਮੈਂਬਰਾਂ ਦੀ ਵਰਕਿੰਗ ਕਮੇਟੀ ਹੈ, ਜਿਹਦੇ 'ਚ ਇੱਕ ਕੋਆਰਡੀਨੇਟਰ ਹੈ, ਇੱਕ ਮੀਡੀਆ ਸਪੋਕਸਮੈਨ, ਇੱਕ ਖਜ਼ਾਨਚੀ ਅਤੇ 2 ਮੈਂਬਰ ਨੇ। ਸੋ ਇਹ 5 ਮੈਂਬਰਾਂ ਦੀ ਕਮੇਟੀ ਹੈ ਜਿਹੜੀ ਉਹ ਬਣਾਈ ਗਈ ਸੀ, ਅਤੇ ਸਾਡਾ ਕੰਮ ਜਿਹੜਾ ਇਸੇ ਕਰਕੇ ਬੜੀ ਸਮੂਥਲੀ ਚੱਲਦਾ ਹੈ, ਤਾਂ ਕਿ ਅਸੀਂ 5 ਬੰਦਿਆਂ ਨੇ ਜਦੋਂ ਵੀ ਕੋਈ ਸਲਾਹ ਕਰਨੀ ਹੈ ਬੜੀ ਛੇਤੀ ਅਸੀਂ ਇਕੱਠੇ ਹੋ ਕੇ ਵਿਚਾਰ ਕਰਕੇ ਅਸੀਂ ਕੰਮ ਕਰ ਸਕਦੇ ਹਾਂ। 1 ਮਿੰਟ ਉੱਥੇ ਰਹੋ ਜੀ ਹਲੇ ਬਸ। ਅਤੇ ਜਿਹੜਾ ਸਾਡਾ ਮੇਨ ਜਿਹੜਾ ਕਾਰਜ ਹੈ, ਜਿਹੜਾ ਅਸੀਂ ਵਾਸ਼ਿੰਗਟਨ DC ਦੇ ਵਿੱਚ ਨੈਸ਼ਨਲ ਸਿੱਖ ਡੇ ਪਰੇਡ ਜਿਹੜੀ ਹੈ, ਕਿਉਂਕਿ ਵਾਸ਼ਿੰਗਟਨ DC ਇੱਕ ਜਿਹੜਾ ਦੁਨੀਆ ਦੀ ਸਭ ਤੋਂ ਪਾਵਰਫੁਲ ਕੰਟਰੀ ਦੀ ਕੈਪੀਟਲ ਹੈ, ਉੱਥੇ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੈ। ਅਤੇ ਸਿੱਖ ਆਈਡੈਂਟੀਟੀ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਇਸ ਕਰਕੇ ਉਸ ਪਰੇਡ ਦਾ ਨਾਮ ਨੈਸ਼ਨਲ ਸਿੱਖ ਡੇ ਪਰੇਡ ਰੱਖਿਆ ਗਿਆ, ਤਾਂ ਕਿ ਸਿੱਖਾਂ ਬਾਰੇ, ਸਿੱਖ ਆਈਡੈਂਟੀਟੀ ਬਾਰੇ, ਸਿੱਖ ਵੈਲਿਊਜ਼ ਬਾਰੇ ਸਾਰਿਆਂ ਨੂੰ ਉਹਦੇ ਬਾਰੇ ਪਤਾ ਲੱਗ ਸਕੇ। ਅਤੇ ਇਹ ਜਿਹੜੀ ਪਹਿਲੀ ਪਰੇਡ ਜਿਹੜੀ ਹੈ ਇਹ 2016 ਦੇ ਵਿੱਚ ਇਹ ਕੱਢੀ ਗਈ ਸੀ। ਚਲੋ ਜੀ ਨੈਕਸਟ ਸਲਾਈਡ। ਇਸ ਤੋਂ ਇਲਾਵਾ ਅਸੀਂ ਸਰਦਾਰ ਹਿੰਮਤ ਸਿੰਘ ਨੂੰ
ਜਨਵਰੀ 2016 ਦੇ ਵਿੱਚ ਪੰਜਾਬ ਭੇਜਿਆ ਸੀ ਤਾਂ ਕਿ ਜਿਹੜੇ ਸ਼ਹੀਦ ਪਰਿਵਾਰ ਸੀ ਬਰਗਾੜੀ ਕਾਂਡ ਦੇ ਉਹਨਾਂ ਨੂੰ ਮਿਲ ਕੇ ਆਵੇ, ਉਹਨਾਂ ਨੂੰ ਕੋਈ ਲੀਗਲ ਅਤੇ ਫਾਈਨੈਂਸ਼ੀਅਲ ਹੈਲਪ ਜਿਹੜੀ ਹੈ ਅਸੀਂ ਉਹਨਾਂ ਨੂੰ ਉਸ ਵੇਲੇ ਪੁੱਛਤਾ ਕੀਤੀ ਸੀ। ਅਤੇ ਹਿੰਮਤ ਸਿੰਘ ਜੀ ਜਿਹੜੇ ਨੇ ਜਾ ਕੇ ਵਕੀਲਾਂ ਨੂੰ ਵੀ ਮਿਲ ਕੇ ਆਏ ਸੀ, ਉਹਨਾਂ ਦੇ ਜਿਹੜੇ ਲੀਗਲ ਕੇਸ ਸੀ। ਲਖਨਪਾਲ ਜੀ ਜਿਹੜੇ ਉਹਨਾਂ ਨੂੰ ਮਿਲ ਕੇ ਉਹਨਾਂ ਨੇ ਜਿੰਨੀ ਕਿ ਉਹਨਾਂ ਦੀ ਲੀਗਲੀ ਹੈਲਪ ਕਰ ਸਕਦੇ ਸੀ ਕੇਸਾਂ ਦੇ ਵਿੱਚ ਉਹਨਾਂ ਨੇ ਕੀਤੀ ਸੀ। ਅਤੇ ਸਿੱਖ ਡੇ ਪਰੇਡ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਾ। ਉਸ ਤੋਂ ਬਾਅਦ ਮੋਦੀ ਜਦੋਂ ਵਾਸ਼ਿੰਗਟਨ DC 'ਚ ਆਇਆ ਸੀ, ਸਿੱਖ ਫॉर ਜਸਟਿਸ ਨੇ ਕਾਫੀ ਵੱਡੀ ਰੈਲੀ ਕੀਤੀ। ਅਤੇ ਸਿੱਖ ਫॉर ਜਸਟਿਸ ਜਿਹੜੀ ਹੈ ਸਾਡੀ ਕੀ ਕਹਿੰਦੇ ਅੰਬਰੇਲਾ ਦੇ ਵਿੱਚ ਆਰਗੇਨਾਈਜੇਸ਼ਨ ਹੈ। ਅਸੀਂ ਜਿੱਥੇ ਵੀ ਜਾਂਦੇ ਉਹਨਾਂ ਦੀ ਸਪੋਰਟ ਕਰਦੇ ਹਾਂ ਹਰ ਜਗ੍ਹਾ, ਅਤੇ ਇੱਥੇ ਵੀ ਗਏ ਸੀ। ਅਤੇ ਉਸ ਤੋਂ ਬਾਅਦ ਜਿਹੜਾ ਪਾਣੀਆਂ ਦਾ ਡਿਸੀਜ਼ਨ ਹੋਇਆ ਸੀ, ਸੁਪਰੀਮ ਕੋਰਟ ਨੇ ਜਿਹੜੀ ਸਤਲੁਜ ਯਮੁਨਾ ਲਿੰਕ ਕਨਾਲ ਜਿਹੜੀ ਹੈ ਉਹਦੇ ਅਗੇਂਸਟ ਹਰਿਆਣੇ ਦੇ ਫੇਵਰ ਵਿੱਚ ਕੇਸ ਕੀਤਾ ਵੀ ਇਹ ਕਨਾਲ ਬਣਾਈ ਜਾਵੇ। ਉਹਦੇ ਵਾਸਤੇ ਅਸੀਂ ਕਾਫੀ ਪ੍ਰੋਟੈਸਟ ਅਤੇ ਮੀਡੀਆ ਦੇ ਵਿੱਚ ਐਡਵਰਟਾਈਜ਼ਮੈਂਟਸ ਲੈ ਕੇ ਸਾਰੀ ਸੰਗਤ ਨੂੰ ਅਸੀਂ ਉਜਾਗਰ ਕੀਤਾ ਸੀ, ਆਪਣਾ ਕੌਜ਼ ਦੱਸਿਆ ਸੀ। ਨੈਕਸਟ ਸਲਾਈਡ ਪਲੀਜ਼। ਇਹ 2016 ਤੋਂ ਬਾਅਦ ਇਹ 2017 ਦੇ ਵਿੱਚ ਅਸੀਂ US ਕੰਗਰੈਸ਼ਨਲ ਕਾਕਸ ਜਿਹੜੀ ਕਿ ਪਹਿਲਾਂ ਆਪਣੇ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਨੇ ਗੱਲ ਕੀਤੀ ਹੈ, ਜਿਹਦੇ ਕਿ ਜਿਹੜੀ US ਜਿਹੜੀ ਕੰਗਰੈਸ਼ਨਲ ਕਾਕਸ ਹੈ ਉਹ 'ਚ ਕੋਈ 50 ਤੋਂ ਉੱਪਰ 52 ਕਾਂਗਰਸਮੈਨ ਜਿਹੜੇ ਨੇ ਉਹ 'ਚ ਸ਼ਾਮਲ ਨੇ, ਜਿਹੜੇ ਕਿ ਬਾਈ ਪਾਰਟੀਜ਼ਨ ਹੈ, ਡੈਮੋਕ੍ਰੈਟਸ ਨੇ, ਰਿਪਬਲਿਕਨਸ ਨੇ। ਅਤੇ ਉਹਨਾਂ ਦੇ ਵਿੱਚ ਆਪਣੇ ਕੈਲੀਫੋਰਨੀਆ ਦੇ ਕਾਂਗਰਸਮੈਨ ਨੇ ਗਰਮੈਂਡੀ, ਅਤੇ ਪੈਂਸਿਲਵੇਨੀਆ ਦੇ ਜਿਹੜੇ ਨੇ ਆਪਣੇ ਪੈਟਰਿਕ ਮੀਹਨ, ਇਹ ਚੇਅਰ ਅਤੇ ਕੋ ਚੇਅਰ ਨੇ US ਕਾਂਗਰੈਸ਼ਨਲ ਕਾਕਸ ਦੇ। ਇਹਨਾਂ ਨੇ ਸਿੱਖਾਂ ਦੀ ਵਿਸਾਖੀ ਨੂੰ ਰੈਕੋਗਨਾਈਜ਼ ਕਰਨ ਲਈ ਅਤੇ ਖਾਲਸਾ ਸਿਰਜਣਾ ਦਿਵਸ ਵਾਸਤੇ HR ਹਾਊਸ ਰੈਜ਼ੋਲੂਸ਼ਨ 189 ਜਿਹੜਾ ਇੰਟਰੋਡਿਊਸ ਕੀਤਾ ਸੀ, ਜਿਹਨੂੰ ਕਿ April 5 ਨੂੰ ਕਾਂਗਰਸਮੈਨ ਮੀਹਨ ਨੇ ਜਿਹੜਾ ਕਿ ਲਾਈਵ ਸੈਸ਼ਨ 'ਚ ਹੀ ਉਹਦੇ ਵਿੱਚੋਂ ਤੁਹਾਡੇ 'ਚੋਂ ਕਾਫੀ ਬੰਦੇ ਮੇਰਾ ਖਿਆਲ ਉੱਥੇ ਹਾਜ਼ਰ ਵੀ ਸੀ ਗੈਲਰੀ ਦੇ ਵਿੱਚ, ਜਦੋਂ ਕਿ ਪੈਟਰਿਕ ਮੀਹਨ ਨੇ US 189 ਨੂੰ ਜਦੋਂ ਸਪੀਕਰ ਪੌਲ ਰਾਇਨ ਦੀ ਪ੍ਰੈਜ਼ੈਂਸ ਦੇ ਵਿੱਚ ਉਹਦੇ ਬਾਰੇ ਸਿੱਖਾਂ ਦੀ ਵਿਸਾਖੀ ਬਾਰੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਜਿਹੜੀ ਪਹਿਲੀ ਪਰੇਡ ਹੋ ਰਹੀ ਉਹਦੇ ਬਾਰੇ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉੱਥੇ ਉਹਨਾਂ ਨੇ ਕੀਤੀਆਂ ਸੀ। ਅਤੇ ਦਿਸ ਵਾਜ਼ ਅ ਬਿਗ ਅਚੀਵਮੈਂਟ। ਉਹਨਾਂ ਨੇ ਕਿਉਂਕਿ ਅਸੀਂ ਨੈਸ਼ਨਲ ਸਿੱਖ ਡੇ ਦੀ ਗੱਲ ਕਰਦੇ ਹਾਂ, ਅਤੇ ਜਦੋਂ US ਕਾਂਗਰਸ ਦੇ ਵਿੱਚ ਸਿੱਖਾਂ ਬਾਰੇ ਗੱਲ ਹੁੰਦੀ ਹੈ, ਸਿੱਖਾਂ ਦੀ ਖਾਲਸੇ ਦੀ ਕਿਸ ਤਰ੍ਹਾਂ ਸਿਰਜਣਾ ਹੋਈ 1699 'ਚ, ਗੁਰੂ ਗੋਬਿੰਦ ਸਿੰਘ ਨੇ ਕਿਸ ਤਰ੍ਹਾਂ ਖਾਲਸੇ ਨੂੰ ਸਾਜਿਆ, ਉਹਦੀ ਜਦੋਂ US ਕਾਂਗਰਸ ਦੇ ਵਿੱਚ ਗੱਲ ਹੁੰਦੀ ਹੈ ਉਹ ਸਾਰੇ ਵਰਲਡ ਦੇ ਵਿੱਚ ਪ੍ਰੋਪੋਗੇਟ ਹੁੰਦੀ ਹੈ। ਨੈਕਸਟ ਸਲਾਈਡ ਪਲੀਜ਼। 6 ਅਪ੍ਰੈਲ ਨੂੰ ਇਹ 5 ਅਪ੍ਰੈਲ ਨੂੰ ਜਿਹੜੀ ਹੈ ਹਾਊਸ ਦੇ ਵਿੱਚ ਹੋਈ ਸੀ। 6 ਅਪ੍ਰੈਲ ਨੂੰ ਪੈਂਸਿਲਵੇਨੀਆ ਦੇ ਸੈਨੇਟਰ ਪੈਟਰਿਕ ਟੂਮੀ ਉਹਨਾਂ ਨੇ ਸੈਨੇਟ ਦੇ ਰੈਕਰਡਸ ਦੇ ਵਿੱਚ ਵਿਸਾਖੀ ਬਾਰੇ ਅਤੇ ਖਾਲਸਾ ਦਿਵਸ ਵਾਸਤੇ ਜਿਹੜਾ ਕਿ ਇਹ ਵਿਸਾਖੀ ਨੂੰ April 14 ਨੂੰ ਉਹਨਾਂ ਨੇ ਸਪੈਸ਼ਲ ਜਿਹੜਾ ਰੈਕਰਡ ਦੇ ਵਿੱਚ ਆਪਣੀ ਸਟੇਟਮੈਂਟ ਦਿੱਤੀ ਸੀ। ਅਤੇ ਉਸ ਤੋਂ ਬਾਅਦ 2nd ਐਨੂਅਲ ਸਿੱਖ ਡੇ ਪਰੇਡ April 8 ਨੂੰ ਵਾਸ਼ਿੰਗਟਨ DC ਦੇ ਵਿੱਚ ਜਿਹੜੀ ਉਹ ਕੱਢੀ ਗਈ ਸੀ। ਨੈਕਸਟ ਸਲਾਈਡ ਪਲੀਜ਼। ਜਨਵਰੀ 7 ਨੂੰ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ 96 ਗੁਰਦੁਆਰਿਆਂ ਨੇ ਰਲ ਕੇ, ਕਿਉਂਕਿ ਜਿਹੜੀ US ਗੁਰਦੁਆਰਿਆਂ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਅਤੇ ਈਵਨ UK ਦੇ ਵਿੱਚ ਇਹ ਇਨੀਸ਼ੀਏਟ ਹੋਇਆ ਸੀ ਕੈਨੇਡਾ ਦੇ ਵਿੱਚ, ਅਤੇ ਉਸ ਤੋਂ ਬਾਅਦ ਇਹ ਇੰਗਲੈਂਡ ਵਿੱਚ ਗਿਆ UK ਦੇ ਵਿੱਚ। ਅਤੇ ਕਿਉਂ ਗੌਰਮੈਂਟ ਦੀ ਇੰਟਰਫੇਰੈਂਸ ਜਿਹੜੀ ਹੈ, ਜਿਹੜੇ ਗੁਰਦੁਆਰੇ ਜਿਹੜੇ ਐਕਟਿਵ ਨੇ, ਜਿਹੜੇ ਕਿ ਸਿੱਖ ਸਵਰੈਨਿਟੀ ਸਿੱਖ ਰਾਜ ਦੀ ਗੱਲ ਕਰਦੇ ਨੇ, ਉੱਥੇ ਇਨਫਿਲਟਰੇਸ਼ਨ ਕਰਕੇ ਲੋਕਾਂ ਨੂੰ ਗਲਤ ਮੈਸੇਜ ਦੇ ਕੇ ਲੋਕਾਂ ਨੂੰ ਇਸ ਲਹਿਰ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ। ਇਸ ਚੀਜ਼ ਦੇ ਪ੍ਰੋਟੈਸਟ ਦੇ ਵਿੱਚ ਅਸੀਂ ਇੱਕ ਸਪੈਸ਼ਲ ਕਾਲ ਕੀਤੀ ਸੀ, ਜਿਹਦੇ 'ਚ ਕਿ ਆਲਮੋਸਟ ਥਰੂ ਆਊਟ USA ਦੇ ਸਾਰੇ ਗੁਰਦੁਆਰਿਆਂ ਨੇ ਪਾਰਟੀਸਪੇਟ ਕੀਤਾ ਸੀ। ਮੈਨੂੰ ਯਾਦ ਹੈ ਆਪਣੇ ਵੈਸਟ ਕੋਸਟ ਤੋਂ ਡਾਕਟਰ ਪ੍ਰਿਤਪਾਲ ਸਿੰਘ ਅਤੇ ਇਹਨਾਂ ਦੇ ਨਾਲ ਆਪਣੇ ਹੋਠੀ ਜੀ ਸੀ ਮੇਰਾ ਖਿਆਲ, ਹਾਂਜੀ, ਉਹਨਾਂ ਨੇ ਪਾਰਟੀਸਪੇਟ ਕੀਤਾ ਸੀ। ਟੈਕਸਸ ਤੋਂ, ਮਿਸ਼ੀਗਨ, ਇਲੀਨੋਇਸ, ਇੰਡੀਆਨਾ ਅਤੇ ਸਾਰੀ ਈਸਟ ਕੋਸਟ ਵਾਜ਼ ਰਿਪਰੈਜ਼ੈਂਟਡ। ਉੱਥੇ ਸਾਰਿਆਂ ਨੂੰ ਅਸੀਂ ਦੱਸਿਆ ਵੀ ਇਹ ਜਿਹੜੀ ਆ ਕੇ ਗੁਰਦੁਆਰਿਆਂ 'ਚ ਇਨਫਿਲਟਰੇਸ਼ਨ ਉਹਨਾਂ ਨੂੰ ਬੰਦ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਇਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਕੋਈ ਸਟੇਜ ਟਾਈਮ ਨਾ ਦਿੱਤਾ ਜਾਵੇ।
ਕੋਈ ਇਹਨਾਂ ਦੀ ਐਂਟਰੀ 'ਤੇ ਕੋਈ ਬੈਨ ਨਹੀਂ ਸੀ ਜਿਹੜਾ ਕਿ ਮੀਡੀਆ ਨੇ ਇਹਨੂੰ ਮਿਸਰਿਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਗੁਰਦੁਆਰੇ ਆ ਕੇ ਮੱਥਾ ਟੇਕ ਸਕਦੇ ਨੇ, ਜੋ ਪ੍ਰਸ਼ਾਦਾ ਛਕ ਸਕਦੇ, ਲੰਗਰ 'ਚ ਪਾਰਟਿਸਿਪੇਟ ਕਰ ਸਕਦੇ, ਪਰ ਉਹਨਾਂ ਨੂੰ ਕਮੇਟੀਆਂ ਨੇ ਇਸ ਗੱਲ 'ਤੇ ਐਗਰੀ ਕੀਤਾ ਹੈ ਵੀ ਉਹਨਾਂ ਨੂੰ ਕੋਈ ਸਟੇਜ ਟਾਈਮ ਨਹੀਂ ਦਿੱਤਾ ਜਾਏਗਾ। ਸੋ ਦਿਸ ਵਾਜ਼ ਅ ਬਿਗ ਅਚੀਵਮੈਂਟ। ਮੈਨੂੰ ਯਾਦ ਹੈ BBC ਤੋਂ, ਕਿਉਂਕਿ ਜਦੋਂ ਅਸੀਂ ਮੀਡੀਆ ਸਟੇਟਮੈਂਟਸ ਦਿੱਤੀਆਂ, BBC ਈਵਨ ਇੰਡੀਆ ਦੇ ਪੇਪਰਸ ਜਿਹੜੇ ਨੇ ਉਹਨਾਂ ਸਾਰਿਆਂ ਨੇ ਸਾਨੂੰ ਕੰਟੈਕਟ ਕੀਤਾ ਵੀ ਇਹਨੂੰ ਐਕਸਪਲੇਨ ਕਰੋ ਕਿ ਤੁਸੀਂ ਕਿਸ ਤਰ੍ਹਾਂ ਤੁਸੀਂ ਰੋਕ ਸਕਦੇ ਹੋ। ਸੋ ਇਹਦੇ ਨਾਲ ਇਹ ਜਿਹੜਾ ਮੈਸੇਜ ਸੀ ਇੰਡੀਅਨ ਗਵਰਨਮੈਂਟ ਨੂੰ ਇਹਨੇ ਬੜਾ ਹਰਟ ਕੀਤਾ। ਉਹਨਾਂ ਨੇ ਕਾਫੀ ਜ਼ੋਰ ਲਾਇਆ ਵੀ ਇਹਨੂੰ ਕਿਸੇ ਤਰ੍ਹਾਂ ਰਿਵਰਸ ਕੀਤਾ ਜਾਵੇ, ਪਰ ਸਿੱਖਾਂ ਦੀ ਯੂਨਿਟੀ ਕਰਕੇ ਇਹ ਬਰਕਰਾਰ ਹੈ। ਉਸ ਤੋਂ ਬਾਅਦ ਮਾਰਚ 27 ਨੂੰ ਅਸੀਂ ਨਿਊ ਜਰਸੀ ਦੇ ਸਟੇਟ ਹਾਊਸ ਦੇ ਵਿੱਚ ਨਿਊ ਜਰਸੀ ਦੀ ਅਸੈਂਬਲੀ ਅਤੇ ਸੈਨੇਟ ਸੇਮ ਦਿਨ ਵਿਦਿਨ 1 ਘੰਟੇ ਦੇ ਬਾਅਦ ਪਹਿਲਾਂ ਅਸੈਂਬਲੀ ਦੇ ਵਿੱਚ 2 ਬਿੱਲ ਪੇਸ਼ ਕੀਤੇ ਗਏ ਸੀ, ਜਿਹੜਾ ਕਿ ਅਸੈਂਬਲੀ ਜੁਆਇੰਟ ਰੈਜ਼ੋਲੂਸ਼ਨ 94 ਅਤੇ ਸੈਨੇਟ ਜੁਆਇੰਟ ਰੈਜ਼ੋਲੂਸ਼ਨ 57, ਜਿਹਦੇ ਵਿੱਚ ਇਹ ਸੀ ਵੀ ਇੱਕ ਜਿਹੜਾ ਰੈਜ਼ੋਲੂਸ਼ਨ ਸੀ ਉਹ ਸੀ ਕਿ ਅਪ੍ਰੈਲ ਦਾ ਮਹੀਨਾ ਜਿਹੜਾ ਹੈ ਉਹਨੂੰ ਸਿੱਖ ਅਵੇਅਰਨੈਸ ਐਂਡ ਸਿੱਖ ਐਪਰੀਸ਼ੀਏਸ਼ਨ ਮੰਥ ਕੀਤਾ ਜਾਵੇ। ਜਿਹੜਾ ਦੂਜਾ ਸੀ ਵੀ 14 ਅਪ੍ਰੈਲ ਨੂੰ ਜਿਹੜਾ ਵਿਸਾਖੀ ਦਾ ਦਿਨ ਹੈ ਉਹਨੂੰ ਸਿੱਖ ਡੇ ਡਿਕਲੇਅਰ ਕੀਤਾ ਜਾਵੇ। ਅਤੇ ਇਹ ਦੋਨੋਂ ਪਹਿਲਾਂ ਇਹ ਅਸੈਂਬਲੀ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ, ਜਿੱਥੇ ਕਿ ਡਾਕਟਰ ਪ੍ਰਿਤਪਾਲ ਸਿੰਘ ਜੀ ਮੇਰੇ ਨਾਲ ਸੀ, ਅਤੇ ਉਹਨਾਂ ਨੇ ਸਾਨੂੰ ਆਨਰੇਰੀ ਜਦੋਂ ਰੈਜ਼ੋਲੂਸ਼ਨ ਇਹ ਅਪਰੂਵ ਕਰ ਲਿਆ ਯੂਨਾਨੀਮਸਲੀ, ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸੈਰੀਮੋਨੀਅਲ ਇੱਕ ਵੋਟ ਵੀ ਪਾ ਦਿਓ, ਉਹ ਜਿਹੜੀ ਹਿੰਮਤ ਸਿੰਘ ਹੋਣੀ ਜਿਹਦੇ ਬਾਰੇ ਗੱਲ ਕਰ ਰਹੇ ਸੀ। ਅਤੇ ਇਹ ਦੋਨੋਂ ਜਿਹੜੇ AGR 93, AGR 94, SGR 57, SGR 58, ਇਹ ਜਿਹੜੇ ਦੋਨੋਂ ਬਿੱਲ ਸੀ ਪਹਿਲਾਂ ਹਾਊਸ ਅਸੈਂਬਲੀ 'ਚ ਪਾਸ ਹੋਇਆ, ਫਿਰ ਸੈਨੇਟ 'ਚ ਪਾਸ ਹੋਇਆ। ਉਸ ਤੋਂ ਬਾਅਦ ਅਪ੍ਰੈਲ 9 ਨੂੰ ਜਦੋਂ ਦੋਨੋਂ ਜਗ੍ਹਾ ਪਾਸ ਹੋ ਕੇ ਗਵਰਨਰ ਦੇ ਕੋਲ ਗਏ ਨੇ, ਅਤੇ ਗਵਰਨਰ ਨੇ ਇਹਨੂੰ ਲਾਅ ਦੇ ਵਿੱਚ ਸਾਈਨ ਕੀਤਾ, ਜਿਹੜਾ ਨਿਊ ਜਰਸੀ ਦਾ ਗਵਰਨਰ ਫਿਲ ਮਰਫੀ। ਦਿਸ ਇਜ਼ ਅ ਬਿਗ ਅਚੀਵਮੈਂਟ। ਜਿਹੜਾ ਪਹਿਲਾ ਲਾਅ ਜਿਹੜਾ ਹੈ ਸਾਰੇ USA ਦੇ ਵਿੱਚ ਜਿਹੜਾ ਕਿ ਸਟੇਟ ਨੇ ਅਪਰੂਵ ਕੀਤਾ ਹੈ, 1 ਮਹੀਨਾ ਤੁਹਾਨੂੰ ਦਿੱਤਾ, 1 ਦਿਨ ਤੁਹਾਨੂੰ ਦਿੱਤਾ, ਵਿਚ ਇਜ਼ ਅ ਬਿਗ ਅਚੀਵਮੈਂਟ। ਜਿਸ ਤਰ੍ਹਾਂ ਬਲੈਕ ਹਿਸਟਰੀ ਮੰਥ ਹੈ, ਉਸੇ ਤਰ੍ਹਾਂ ਇਹ ਸਿੱਖਾਂ ਦਾ ਜਿਹੜਾ ਉਹ ਫਰਵਰੀ 'ਚ ਹੁੰਦਾ ਹੈ, ਅਪ੍ਰੈਲ ਦੇ ਵਿੱਚ ਹੈ। ਅਤੇ ਆਈ ਥਿੰਕ ਇਟਸ ਅ ਬਿਗ ਅਚੀਵਮੈਂਟ। ਨਾਲ ਗਵਰਨਮੈਂਟ ਇਟਸ ਐਵਰਗ੍ਰੀਨ ਥਿੰਗ, ਐਵਰੀ ਈਅਰ ਇਜ਼ ਗੋਇੰਗ ਟੂ ਹੈਪਨ। ਉਹਨਾਂ ਨੇ ਜਿੰਨੀਆਂ ਗਵਰਨਮੈਂਟ ਦੀਆਂ ਇੰਸਟੀਟਿਊਸ਼ਨ ਨੇ ਜਾਂ ਸਕੂਲਾਂ ਦੇ ਵਿੱਚ ਸਿੱਖਾਂ ਬਾਰੇ ਬੱਚਿਆਂ ਨੂੰ ਅਸਾਈਨਮੈਂਟਸ ਅਤੇ ਨੌਲੇਜ ਦਿੱਤਾ ਜਾਊਗਾ। ਤੁਸੀਂ ਵੀ ਆਪਣੇ ਲੋਕਲ ਜਿਹੜੇ ਨਿਊ ਜਰਸੀ ਦੇ ਸਕੂਲ ਡਿਸਟ੍ਰਿਕਟਸ ਨੂੰ ਅਪਰੋਚ ਕਰਕੇ ਤੁਸੀਂ ਉਸ ਦਿਨ ਅਪ੍ਰੈਲ 14 ਨੂੰ ਤੁਸੀਂ ਜਾ ਕੇ ਸਿੱਖੀ ਬਾਰੇ ਵੀ ਬੋਲ ਸਕਦੇ ਹੋ। ਸੋ ਦਿਸ ਇਜ਼ ਅ ਬਿਗ ਅਚੀਵਮੈਂਟ। ਨੈਕਸਟ ਸਲਾਈਡ ਪਲੀਜ਼। ਅਪ੍ਰੈਲ 18 ਨੂੰ 2017 ਵਿੱਚ ਅਗੇਨ ਸੈਨੇਟ ਦੇ ਫਲੋਰ 'ਤੇ ਪੈਟਰਿਕ ਟੂਮੀ ਜਿਹੜੇ ਸਾਡੇ ਪੈਂਸਿਲਵੇਨੀਆ ਦੇ ਸੈਨੇਟਰ ਨੇ, ਉਹਨਾਂ ਨੇ ਸਿੱਖੀ ਬਾਰੇ ਗੁਰੂ ਗੋਬਿੰਦ ਸਿੰਘ ਖਾਲਸਾ ਸਿਰਜਣਾ ਦਿਵਸ ਵਾਸਤੇ ਪਹਿਲਾਂ ਤਾਂ ਉਹਨਾਂ ਨੇ ਰੈਕਡ 'ਚ ਸਟੇਟਮੈਂਟ ਦਿੱਤੀ ਸੀ 1 ਸਾਲ ਪਹਿਲਾਂ। ਇਸ ਸਾਲ ਉਹਨਾਂ ਨੇ ਫਲੋਰ 'ਤੇ ਜਾ ਕੇ ਆਪਣੇ 'ਚੋਂ ਕਾਫੀ ਬੰਦੇ ਉੱਥੇ ਹਾਜ਼ਰ ਸੀ, ਉਹਨਾਂ ਨੇ ਸਿੱਖੀ ਬਾਰੇ ਗੱਲ ਕੀਤੀ, ਸਿੱਖਾਂ ਦੇ ਜੋ ਇੰਪੋਰਟੈਂਸ ਹੈਗੀ ਹੈ ਵਿਸਾਖੀ ਦੀ, ਖਾਲਸਾ ਸਿਰਜਣਾ ਦਿਵਸ ਦੀ, ਉਹਦੇ ਬਾਰੇ ਗੱਲ ਕੀਤੀ, ਨੈਸ਼ਨਲ ਸਿੱਖ ਡੇ ਬਾਰੇ ਗੱਲ ਕੀਤੀ। ਅਤੇ ਇਹਦੇ ਨਾਲ ਹੀ ਕਰਨੈਟੀਕਟ ਦੇ ਸੈਨੇਟਰ ਜਿਹੜੇ ਨੇ ਉਹਨਾਂ ਨੇ ਸੈਨੇਟ ਦੇ ਵਿੱਚ ਰੈਜ਼ੋਲੂਸ਼ਨ 469 SR 469 ਉਹ ਇੰਟਰੋਡਿਊਸ ਕੀਤਾ, ਜਿਹੜਾ ਕਿ ਵਿਚ ਇਜ਼ ਮੋਰ ਔਨ ਦਾ ਲਾਈਨਸ ਆਫ HR 189। ਸੋ ਤੁਹਾਡੇ ਜਿਹੜੇ 2 ਬਿੱਲ ਨੇ HR 189 ਅਤੇ ਸੈਨੇਟ ਦੇ ਵਿੱਚ SR 469, ਇਹ ਦੋਨੋਂ ਬਿੱਲ ਜਿਹੜੇ ਨੇ ਹਾਲੇ ਇਹਨਾਂ 'ਤੇ ਵੋਟ ਨਹੀਂ ਹੋਈ। ਵੀ ਆਰ ਕਲੈਕਟਿੰਗ ਸਪੋਰਟ ਫਰੋਮ US ਕਾਂਗਰਸਮੈਨ ਅਤੇ US ਸੈਨੇਟਰਸ। ਜਦੋਂ ਟਾਈਮ ਆਏਗਾ ਅਸੀਂ ਇਹਨਾਂ ਨੂੰ ਕੀ ਕਹਿੰਦੇ ਨੇ ਇਹਨਾਂ ਨੂੰ ਅਪਰੂਵ ਕਰਾਵਾਂਗੇ। ਸਾਡੀ ਕਾਫੀ ਐਫਰਟ ਇਹਦੇ 'ਚ ਚੱਲ ਰਹੀ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਵਿਦ US ਕੰਗਰੈਸ਼ਨਲ ਕਾਕਸ ਅਸੀਂ ਇੱਥੇ ਕਾਫੀ ਐਫਰਟ ਕਰ ਰਹੇ ਹਾਂ, ਅਤੇ ਹੋਪਫੁਲੀ ਵੀ ਟਰਾਈ ਟੂ ਪੁਸ਼ ਇਟ ਥਰੂ ਦਿਸ ਈਅਰ, ਜੇ ਵਾਹਿਗੁਰੂ ਦੀ ਕਿਰਪਾ ਹੋਈ। ਮਈ 19 ਨੂੰ 3rd ਨੈਸ਼ਨਲ ਸਿੱਖ ਡੇ ਪਰੇਡ ਹੋਈ ਸੀ। ਉਹਦੇ ਵਿੱਚ ਜਦੋਂ ਡਾਕਟਰ ਔਲਖ ਉਸ ਤੋਂ ਪਹਿਲਾਂ ਸਵਰਗਵਾਸ ਹੋ ਗਏ ਸੀ 1 ਸਾਲ ਪਹਿਲਾਂ, ਉਦੋਂ ਅਸੀਂ ਉਹਨਾਂ ਦੇ ਫਿਊਨਰਲ 'ਤੇ ਅਨਾਊਂਸ ਕੀਤਾ ਸੀ ਕਿ ਅਸੀਂ ਡਾਕਟਰ ਔਲਖ ਦੀ ਮੈਮਰੀ ਦੇ ਵਿੱਚ ਇੱਕ ਐਨੂਅਲ ਡਾਕਟਰ ਔਲਖ ਮੈਮੋਰੀਅਲ ਅਵਾਰਡ ਜਿਹੜਾ ਇਸਟੈਬਲਿਸ਼ ਕਰਾਂਗੇ, ਜਿਹੜਾ ਕਿ ਪਹਿਲਾ ਅਵਾਰਡ ਜਿਹੜਾ ਹੈ ਆਪਣੇ ਸਿੱਖ ਫॉर ਜਸਟਿਸ ਦੇ ਯੂਥ ਜਿਹੜੇ ਨੇ ਰਾਣਾ ਜੀ,
ਉਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ ਸੀ ਬਿਕੋਜ਼ ਆਫ ਹਿਸ ਐਫਰਟਸ ਥਰੂ ਆਊਟ ਦਾ ਵਰਲਡ ਫॉर ਸਿੱਖ ਸੋਵਰੈਨਿਟੀ ਅਤੇ ਆਜ਼ਾਦ ਸਿੱਖ ਰਾਜ ਵਾਸਤੇ। ਅਤੇ ਜਿਹੜਾ ਕਿ ਰੈਫਰੈਂਡਮ 2020 ਇਜ਼ ਪਾਰਟ ਆਫ ਇਟ, ਪੰਜਾਬ ਇੰਡੀਪੈਂਡੈਂਸ ਇਜ਼ ਪਾਰਟ ਆਫ ਇਟ, ਇਸੇ ਰੈਕੋਗਨੀਸ਼ਨ 'ਚ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਸੀ। ਅਤੇ ਉਸ ਤੋਂ ਬਾਅਦ ਇਸ ਪਰੇਡ 'ਤੇ ਆਲਸੋ ਅਸੀਂ ਇਹ ਅਨਾਊਂਸ ਕੀਤਾ ਸੀ ਕਿ ਅਸੀਂ April 14 ਦਾ ਜਿਹੜਾ ਮੈਸੇਜ ਹੈ ਸਾਰੇ ਵਰਲਡ ਦੇ ਵਿੱਚ ਜਿਹੜੇ ਜਿਹੜੇ ਕੰਟਰੀ ਵਿੱਚ ਸਿੱਖ ਰਹਿੰਦੇ ਨੇ ਉਹ ਆਪਣੇ ਆਪਣੇ ਪੋਲੀਟੀਕਲ ਸਿਸਟਮ ਦੇ ਥਰੂ April 14 ਨੂੰ ਜਿਹੜਾ ਸਿੱਖ ਡੇ ਮਨਾਉਣ ਤਾਂ ਕਿ ਇਟ ਵਿਲ ਬਿਕਮ ਏ ਵਰਲਡ ਸਿੱਖ ਡੇ। ਕਿਉਂਕਿ ਸਾਰੀ ਕਮਿਊਨਿਟੀਜ਼ ਜਿਹੜੀਆਂ ਨੇ, ਜਿਹੜੇ ਵੱਡੇ ਰਿਲੀਜਨਸ ਨੇ, ਉਹਨਾਂ ਸਾਰਿਆਂ ਦੇ ਆਪਣੇ ਆਪਣੇ ਇੱਕ ਆਈਕੋਨਿਕ ਦਿਨ ਹੁੰਦੇ ਨੇ। ਜਿਊਜ਼ ਦਾ ਹੈਗਾ, ਹਿੰਦੂਜ਼ ਦਾ ਹੈਗਾ, ਕ੍ਰਿਸਚੀਅਨਸ ਦਾ ਹੈਗਾ। ਤੋ ਇਸ ਕਰਕੇ ਸਿੱਖ ਜਿਹੜੇ ਕਿ 5th ਲਾਰਜੈਸਟ ਰਿਲੀਜਨ ਨੇ ਉਹਨਾਂ ਨੂੰ ਇਹ ਹੱਕ ਬਣਦਾ ਹੈ ਕਿ ਅਸੀਂ ਆਪਣਾ ਵਰਲਡ ਦੇ ਵਿੱਚ April 14 ਨੂੰ ਜਿਹੜਾ ਪ੍ਰੋਜੈਕਟ ਕਰੀਏ ਐਜ਼ ਵਰਲਡ ਸਿੱਖ ਡੇ। ਜੂਨ 6 ਨੂੰ ਅਸੀਂ 2018 ਦੇ ਵਿੱਚ ਮੇਘਾਲਿਆ ਸ਼ਿਲੌਂਗ ਦੇ ਵਿੱਚ, ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਕਿ ਇਹਨਾਂ ਨੇ ਸਿੱਖਾਂ ਦੇ ਕਾਲੋਨੀ ਅਤੇ ਗੁਰਦੁਆਰੇ ਨੂੰ ਸੀਜ ਕੀਤਾ ਸੀ ਹਿੰਦੂ ਮੌਬ ਨੇ, ਜਿਹੜਾ ਬੜਾ ਦਿਨ ਚੱਲਦਾ ਰਿਹਾ। ਅਤੇ ਉਸ ਦੀ ਸਪੋਰਟ ਦੇ ਵਿੱਚ ਅਸੀਂ ਪ੍ਰੈਸ ਸਟੇਟਮੈਂਟਸ, ਪ੍ਰੈਸ ਰਿਲੀਜ਼ਸ ਜਿਹੜੀਆਂ ਉਹ ਕੱਢੀਆਂ ਸੀ। ਨੈਕਸਟ ਸਲਾਈਡ ਪਲੀਜ਼। ਜੂਨ 30 ਨੂੰ ਜਿਹੜੀ ਕਿ ਐਕਚੁਅਲੀ ਇਹ 1984 ਦਾ ਜਿਹੜਾ ਘੱਲੂਘਾਰਾ ਹੈ ਉਹਦੀ ਐਨੀਵਰਸਰੀ ਸੀ। ਅਤੇ ਜਿਸ ਤਰ੍ਹਾਂ ਸਾਨੂੰ ਟਾਈਮ ਮਿਲਿਆ, ਟਾਈਮ ਸਕੁਏਅਰ ਦੇ ਵਿੱਚ ਇੱਕ ਸਪੈਸ਼ਲ ਰੈਲੀ ਕੀਤੀ ਗਈ ਜਿਹਦੇ 'ਚੋਂ ਤੁਹਾਡੇ 'ਚੋਂ ਕਈ ਸਿੰਘ ਉੱਥੇ ਹਾਜ਼ਰ ਸੀ ਤਾਂ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਜਿਹੜੀ ਹੈ ਉਹ ਪੇਸ਼ ਕਰ ਸਕੀਏ। 3 ਜੁਲਾਈ ਨੂੰ ਜਲਾਲਾਬਾਦ ਅਫਗਾਨਿਸਤਾਨ ਦੇ ਵਿੱਚ ਸਿੱਖ ਜਿਹੜੇ ਕਿ ਮੂਵ ਕਰ ਰਹੇ ਸੀ ਕਿਉਂਕਿ ਉਹਨਾਂ ਨਾਲ ਉੱਥੇ ਕਾਫੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਅਤੇ ਉਹਨਾਂ ਦਾ ਜਿਹੜਾ ਕੌਨਵਾਏ ਸੀ ਉਹ 'ਤੇ ਅਟੈਕ ਕਰਕੇ 20 ਸਿੱਖਾਂ ਨੂੰ ਮਾਰਿਆ ਗਿਆ ਅਤੇ ਕਈਆਂ ਨੂੰ ਜ਼ਖਮੀ ਕੀਤਾ ਗਿਆ। ਉਹਦੀ ਪ੍ਰੋਟੈਸਟ ਦੇ ਵਿੱਚ ਵੀ ਅਸੀਂ ਪ੍ਰੈਸ ਰਿਲੀਜ਼ ਜਿਹੜੀ ਹੈ ਉਹ ਇਸ਼ੂ ਕੀਤੀ ਸੀ। 15 ਜੁਲਾਈ ਨੂੰ ਹਿੰਮਤ ਸਿੰਘ ਉਹਨਾਂ ਨੇ ਦੱਸਿਆ ਸਵਰਨਜੀਤ ਸਿੰਘ ਖਾਲਸਾ ਜਿਹੜੇ ਕਿ ਕਨੈਟੀਕਟ 'ਚ ਕੰਮ ਕਰਦੇ ਨੇ, ਉਹਦੇ ਨਾਲ ਆਪਣੇ ਧਾਲੀਵਾਲ ਜੀ, ਗੁਰਨਿੰਦਰ ਸਿੰਘ ਧਾਲੀਵਾਲ, ਇਹਨਾਂ ਦੀ ਐਫਰਟਸ ਦੇ ਨਾਲ ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ 30 ਨਵੰਬਰ ਨੂੰ ਉਹਨਾਂ ਨੇ ਸਿੱਖ ਜੈਨੋਸਾਈਡ ਡੇ ਡਿਕਲੇਅਰ ਕੀਤਾ, ਜਿਹੜਾ ਕਿ ਪਹਿਲੀ ਸਟੇਟ ਸੀ USA ਦੇ ਵਿੱਚ ਜਿਹੜੀ ਟਾਊਨ ਲੈਵਲ ਦੇ ਵਿੱਚ ਕੈਲੀਫੋਰਨੀਆ ਦੇ ਕਈ ਟਾਊਨਸ ਨੇ ਕੀਤਾ ਹੈ। ਐਕਚੁਅਲੀ ਕੈਲੀਫੋਰਨੀਆ ਅਸੈਂਬਲੀ ਨੇ ਵੀ ਐਕਚੁਅਲੀ ਫਾਰਮਲੀ ਨਹੀਂ ਸੀ ਕੀਤਾ ਪਰ ਉਹਦੇ ਬਾਰੇ ਗੱਲ ਕੀਤੀ ਹੋਈ ਹੈ, ਪਰ ਇਹ ਫਾਰਮਲੀ ਜਿਹੜਾ ਕਨੈਟੀਕਟ ਅਸੈਂਬਲੀ ਦੇ ਵਿੱਚ ਇਹਨੂੰ ਜੈਨੋਸਾਈਡ ਡਿਕਲੇਅਰ ਕੀਤਾ ਗਿਆ। ਅਗਸਤ ਦੇ ਮੰਥ ਦੇ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਇੱਕ ਸਪੈਸ਼ਲ ਵਰਲਡ ਵਾਈਡ ਕਾਨਫਰੰਸ ਕੀਤੀ ਸੀ ਜਿਹੜੀ ਲਾਈਵ ਸੀ, ਜਿਹੜੀ ਕਿ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ ਤਾਂ ਕਿ ਉਹਦਾ ਪੂਰਾ ਵਿਸ਼ਲੇਸ਼ਣ ਕਰਕੇ ਸਾਰੇ ਵਰਲਡ ਨੂੰ ਦੱਸਿਆ ਜਾਵੇ ਵੀ ਰਿਪੋਰਟ ਦੇ ਵਿੱਚ ਕੀ ਕੀ ਕੀਤਾ, ਕਿਸ ਤਰ੍ਹਾਂ ਉਹਦੀ ਵਰਕਿੰਗ ਹੋਈ, ਕੀ ਉਹਨਾਂ ਦੇ ਰਿਜ਼ਲਟ ਸੀ ਅਤੇ ਕਿਹੜੇ ਬੰਦੇ ਉਹਦੇ 'ਚ ਦੋਸ਼ੀ ਸੀ। ਭਾਵੇਂ ਕਿ ਇੰਡੀਆ ਦੇ ਜਾਂ ਪੰਜਾਬ ਦੇ ਪੋਲੀਟੀਕਲ ਸਿਸਟਮ ਨੇ ਉੱਤੇ ਕੋਈ ਰੌਲਾ ਤਾਂ ਬੜਾ ਪਾਇਆ ਸੀ ਪਰ ਕੋਈ ਉਹਦੀ ਫੋਲੋ ਥਰੂ ਨਹੀਂ ਕੀਤੀ ਅਤੇ ਇਟਸ ਜਸਟ ਲਾਈਕ ਸ਼ੈਡਿੰਗ ਕਰੋਕੋਡਾਈਲ ਟੀਅਰਸ। ਪਰ ਅਸੀਂ ਦੁਨੀਆ ਨੂੰ ਦੱਸਿਆ ਸੀ ਵੀ ਸਿੱਖਾਂ ਦੇ ਨਾਲ ਜਿਹੜਾ ਇਹ ਰਿਪੋਰਟ ਜਿਹੜੀ ਹੈ ਪੂਰੀ ਜਸਟਿਸ ਕਰਦੀ ਹੈ, ਸਾਰੀ ਦੁਨੀਆ ਨੂੰ ਇਹਦੇ ਬਾਰੇ ਪਤਾ ਲੱਗਣਾ ਚਾਹੀਦਾ ਹੈ। ਉਹਨਾਂ ਨੇ ਜਿਹਨਾਂ ਨੇ ਜਿਹੜੇ ਕੇਸ ਬਣਾਏ ਨੇ, ਕਿਉਂਕਿ ਜਸਟਿਸ ਨੇ ਜਿਹੜੇ ਗਵਾਹੀਆਂ ਦੇ ਨਾਲ ਸਬੂਤਾਂ ਨਾਲ ਕੇਸ ਬਣੇ ਹੋਏ ਨੇ, ਉਹਨੂੰ ਸਿਰਫ ਕੋਰਟ 'ਚ ਲਿਜਾਣ ਦੀ ਲੋੜ ਹੈ ਅਤੇ ਬੰਦਿਆਂ ਨੂੰ ਕਨਵਿਕਟ ਕਰਨ ਦੀ। ਇਹ ਮੈਸੇਜ ਜਿਹੜਾ ਅਸੀਂ ਇਸ ਪ੍ਰੈਸ ਕਾਨਫਰੰਸ ਵਿੱਚ ਦਿੱਤਾ ਸੀ। ਅਤੇ ਉਹਦੇ ਨਾਲ ਹੀ ਤੁਹਾਨੂੰ ਪਤਾ ਹੈ ਵੀ GK ਜਿਹੜਾ ਉਦੋਂ ਮਨਜੀਤ ਸਿੰਘ GK ਜਿਹਨੇ ਕਿ ਆਪਣੇ ਬਾਦਲ ਅਕਾਲੀ ਦਲ ਨਾਲ ਰਲ ਕੇ ਸਿੱਖਾਂ ਦਾ ਕਾਫੀ ਡੈਮੇਜ ਕੀਤਾ ਹੈ ਦਿੱਲੀ ਦੇ ਵਿੱਚ, ਉਹਦੇ ਪ੍ਰੋਟੈਸਟ ਵਾਸਤੇ ਇੱਥੇ ਤੁਹਾਡੇ ਸਿੰਘਾਂ ਨੇ ਉਹਨੂੰ ਕਨਫਰੰਟ ਵੀ ਕੀਤਾ ਸੀ। ਸਿੱਖਸ ਫॉर ਜਸਟਿਸ ਦੇ ਸਿੰਘਾਂ ਨੇ ਵੀ ਕਨਫਰੰਟ ਕੀਤਾ। ਕੁਛ ਮੀਡੀਆ ਦੀ ਏਜੰਸੀਜ਼ ਨੇ ਉਹਨੂੰ ਅਨਫੇਅਰ ਟਾਈਮ ਦੇ ਕੇ ਗਲਤ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਕਲੈਰੀਫਾਈ ਕਰਨ ਲਈ ਇਸੇ ਕਾਨਫਰੰਸ ਦੇ ਵਿੱਚ ਵੀ ਉਹਦਾ ਸਾਰਾ ਐਕਸਪਲੇਨੇਸ਼ਨ ਦਿੱਤੀ ਸੀ ਵੀ GK ਨੇ ਕੀ ਕੀਤਾ ਅਤੇ ਕਿਸ ਕਰਕੇ ਆਇਆ, ਕਿਸ ਕਰਕੇ ਸਿੱਖ ਉਹਦੀ ਪ੍ਰੋਟੈਸਟ ਕਰ ਰਹੇ ਨੇ। ਨੈਕਸਟ ਸਲਾਈਡ ਪਲੀਜ਼। ਸਤੰਬਰ 7, 8 ਅਤੇ 9 3 ਦਿਨ ਵਾਸਤੇ ਸ਼ਿਕਾਗੋ ਦੇ ਵਿੱਚ ਵਰਲਡ ਹਿੰਦੂ ਕਾਂਗਰਸ ਜਿਹੜੀ ਹੈ, ਵਰਲਡ ਹਿੰਦੂ ਕਾਨਫਰੰਸ ਜਿਹੜੀ ਹੈ ਉਹ ਰੱਖੀ ਗਈ ਸੀ,
ਜਿਹਦਾ ਕਿ ਚੀਫ ਗੈਸਟ ਮੋਹਨ ਭਾਗਵਤ ਸੀ, ਅਤੇ ਉਹ 'ਚ ਯੂਪੀ ਦਾ ਚੀਫ ਮਿਨਿਸਟਰ ਜਿਹੜਾ ਆਦਿੱਤਿਆਨਾਥ ਉਹ ਵੀ ਆਇਆ ਸੀ, ਅਤੇ ਹੋਰ RSS ਦੀਆਂ ਲੀਡਿੰਗ ਜਿਹੜੀਆਂ ਪਰਸਨੈਲਿਟੀਜ਼ ਉਹਦੇ ਵਿੱਚ ਸੀ। ਉਹਨਾਂ ਨੇ ਕੁਝ USA ਦੇ ਕਾਂਗਰਸਮੈਨ ਜਿਹੜੇ ਉਹਨਾਂ ਨੂੰ ਕੋ-ਚੇਅਰ ਬਣਾਇਆ ਸੀ। ਜਿਹੜਾ ਇੱਕ ਹਵਾਈ ਦਾ ਕਾਂਗਰਸਮੈਨ ਹੈ, ਮੈਨੂੰ ਉਹਦਾ ਹੁਣ ਨਾਂ ਨਹੀਂ ਯਾਦ ਆ ਰਿਹਾ, ਉਹ ਇੱਕ ਦਿਨ ਪਹਿਲਾਂ ਉਹਨੇ ਚੋਂ ਨਿਕਲ ਗਿਆ ਸੀ। ਐਕਚੁਅਲੀ ਨਾਟ ਕਾਂਗਰਸ, ਸ਼ੀ ਗਾਟ ਆਊਟ ਆਫ ਇਟ। ਅਤੇ ਇਸ ਕਰਕੇ ਕਿ ਜਿਹੜਾ ਅਸੀਂ ਮੀਡੀਆ ਦਾ ਪ੍ਰੈਸ਼ਰ ਉਹ 'ਤੇ ਇੰਨਾ ਪਾਇਆ ਸੀ ਵੀ ਇਹ ਜਿਹੜੀਆਂ ਨਾਜ਼ੀ ਆਰਗਨਾਈਜੇਸ਼ਨ ਨੇ RSS ਅਤੇ BJP ਜਿਹੜਾ ਉਹਦਾ ਪੋਲੀਟੀਕਲ ਵਿੰਗ ਹੈ, ਐਕਚੁਅਲੀ BJP RSS ਦੀ ਪਾਲਿਸੀਜ਼ ਨੂੰ ਇੰਪਲੀਮੈਂਟ ਕਰਦਾ ਹੈ। RSS ਇਜ਼ ਅ ਨਾਜ਼ੀ ਆਰਗਨਾਈਜੇਸ਼ਨ ਔਨ ਦੀ ਲਾਈਨਸ ਆਫ ਜਿੱਦਾਂ ਹਿਟਲਰ ਦੀ ਨਾਜ਼ੀ ਪਾਰਟੀ ਸੀ, ਉਸੇ ਤਰ੍ਹਾਂ ਬਜਰੰਗ ਦਲ ਹੈ ਜਾਂ ਸ਼ਿਵ ਸੈਨਾ, ਇਹਨਾਂ ਸਾਰਿਆਂ ਦੇ ਏਜੰਡੇ ਜਿਹੜੇ ਹੈ ਹਿੰਦੂਤਾ ਦੇ ਜਾਂ ਇੱਕ ਹਿੰਦੂ ਰਾਸ਼ਟਰ ਬਣਾਉਣ ਦੇ ਜਿਹੜੇ ਨੇ, ਅਤੇ ਮਾਈਨੋਰਟੀਜ਼ 'ਤੇ ਕਿੱਦਾਂ ਉਹ ਜ਼ੁਲਮ ਕਰਦੇ ਨੇ। ਇੱਕ ਕਾਓ ਦੀ ਜਿਹੜੀ ਹੈ ਉਹ ਵੈਲਿਊ ਜ਼ਿਆਦਾ ਹੈ, ਹਿਊਮਨ ਬੀਇੰਗ ਦੀ ਵੈਲਿਊ ਨਹੀਂ ਹੈ। ਇਹ ਜਿਹੜੇ ਇਹੋ ਜਿਹੇ ਬੰਦੇ ਇਹਨਾਂ ਨੂੰ ਐਕਸਪੋਜ਼ ਕਰਨ ਵਾਸਤੇ ਉੱਥੇ ਅਸੀਂ 3 ਦਿਨ ਉੱਥੇ ਪ੍ਰੋਟੈਸਟ ਹੋਇਆ ਸੀ। ਉਹਦੇ ਵਿੱਚ ਸਾਡੇ ਨਾਲ ਬਲੈਕਸ ਵੀ ਸੀ, ਮੁਸਲਿਮਸ ਵੀ ਸੀ, ਅਤੇ ਹੋਰ ਮਾਈਨੋਰਟੀਜ਼, ਈਵਨ ਹਿੰਦੂਜ਼ ਜਿਹੜੇ ਦਲਿਤ ਸਾਰੇ ਸਾਡੇ ਨਾਲ ਸੀ। ਉੱਥੇ ਵੱਡਾ ਮੁਜ਼ਾਹਰਾ ਕੀਤਾ ਗਿਆ 7, 8, 9 ਤਰੀਕ ਨੂੰ, ਤਾਂ ਕਿ ਇਹਨਾਂ ਨੂੰ ਐਕਸਪੋਜ਼ ਕੀਤਾ ਜਾਵੇ। ਅਤੇ ਇਹ ਜਿਹੜੀ ਕਾਨਫਰੰਸ ਜਿਹੜੀ ਇਹਨਾਂ ਨੇ ਬੜੇ ਆਪਣੇ ਪ੍ਰਾਊਡ ਫੀਲ ਕਰਕੇ ਵੀ ਸਾਡੇ ਜੀ ਇਹਨੇ 2300 ਸੌਫਟਵੇਅਰ ਇੰਜੀਨੀਅਰਸ ਨੇ, ਉਹਨਾਂ ਨੇ ਇਹਨੂੰ ਪ੍ਰਿਪੇਅਰ ਕੀਤਾ, ਇਹਨੂੰ ਪ੍ਰੈਜ਼ੈਂਟ ਕਰਨਾ, ਅਸੀਂ ਇਹਨੂੰ ਸਕਸੈਸ ਕਰਨਾ, ਹਿੰਦੂ ਨੇਸ਼ਨ ਜਾਂ ਜੋ ਵੀ BJP ਦਾ ਏਜੰਡਾ ਹੈ ਸਾਰੇ USA 'ਚ ਭੇਜਣਾ। ਪਰ ਇਹ ਇਹਨਾਂ 'ਤੇ ਬੈਕਫਾਇਰ ਹੋ ਗਿਆ। ਇਹਨਾਂ ਦਾ ਕੋ-ਚੇਅਰ ਜਿਹੜਾ ਇੱਕ ਦਿਨ ਪਹਿਲਾਂ ਉਹ ਭੱਜ ਗਈ, ਰਿਜ਼ਾਈਨ ਕਰ ਗਈ, ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਹਵਾਈ ਦੇ ਵਿੱਚੋਂ ਮੈਂ ਇਲੈਕਟ ਹੁੰਦੀ ਹਾਂ, ਜਦੋਂ ਉੱਥੇ ਮੈਸੇਜ ਆਊਗਾ ਵੀ ਇਹ ਇਸ ਗੱਲਾਂ ਵਾਸਤੇ ਸਟੈਂਡ ਕਰਦੀ ਹੈ ਅਤੇ ਸ਼ੀ ਕੈਨ ਨਾਟ ਵਿਨ ਦੀ ਰੀ-ਇਲੈਕਸ਼ਨ। ਸੋ ਇਸ ਕਰਕੇ ਉਹ ਵੀ ਛੱਡ ਗਈ। ਭਾਗਵਤ ਨੂੰ ਵੀ he has tail between his legs and he ran away from there। ਕਿਸੇ ਮੀਡੀਆ ਨੇ, ਕਿਸੇ ਆਰਗਨਾਈਜੇਸ਼ਨ ਨੇ ਇਹਨੂੰ ਕਵਰ ਨਹੀਂ ਕੀਤਾ। ਹਾਲਾਂਕਿ ਜਿਹੜੇ ਸਾਡੇ ਪ੍ਰੋਟੈਸਟ ਸੀ ਉੱਥੇ ਦੀ ਲੋਕਲ ਪ੍ਰੈਸ ਸਾਰਿਆਂ ਨੇ ਉਹਨੂੰ ਕਵਰ ਕੀਤੇ। ਅਕਤੂਬਰ 14 ਨੂੰ ਦਿਸ ਇਜ਼ ਦ ਲੈਂਡਮਾਰਕ ਬਿੱਲ HR 1160। ਇਹ ਜਿਹੜਾ ਬਿੱਲ ਸੀ ਇਹ ਪੈਂਸਿਲਵੇਨੀਆ ਅਸੈਂਬਲੀ ਦੇ ਵਿੱਚ ਪੇਸ਼ ਕੀਤਾ ਗਿਆ। ਤੁਹਾਨੂੰ ਮੈਂ ਦੱਸਿਆ ਪਹਿਲਾਂ ਕਨੈਟੀਕਟ ਦਾ ਬਿੱਲ ਜਿਹੜਾ ਸੀ ਉਹ ਪੇਸ਼ ਹੋਇਆ ਸੀ, ਪਰ ਕਨੈਟੀਕਟ ਦੇ ਬਿੱਲ ਦੇ ਵਿੱਚ ਕੋਈ ਐਕਸਪਲੇਨੇਸ਼ਨ ਨਹੀਂ ਸੀ ਵੀ ਸਿੱਖਾਂ ਨਾਲ ਹੋਇਆ ਕੀ ਆ। ਸਿਰਫ 2 ਲਾਈਨਾਂ ਦੀ ਰੈਫਰੈਂਸ ਸੀਗੀ ਅਤੇ ਬਾਕੀ ਹੋਰ ਕਈ ਚੀਜ਼ਾਂ ਉਹਦੇ ਵਿੱਚ ਅਟੈਚ ਸੀ। ਇਸ ਬਿੱਲ ਦੇ ਵਿੱਚ ਦਿਸ ਵਾਜ਼ ਅ ਸਟੈਂਡ ਅਲੋਨ ਬਿੱਲ ਵਿਚ ਟਾਕਡ ਅਬਾਊਟ ਵਾਈ ਇਟ ਹੈਪਨਡ, ਹਾਊ ਇਟ ਹੈਪਨਡ, ਹਾਊ ਦ ਸਟੇਟ ਵਾਜ਼ ਇਨਵੋਲਵਡ, ਤਾਂ ਕਿ ਜਿਹੜਾ ਵੀ ਇਹ ਬਿੱਲ ਪੜ੍ਹੂਗਾ, ਜਿਹੜਾ ਕਿ ਪੈਂਸਿਲਵੇਨੀਆ ਦੇ ਜਿਹੜੀ ਅਸੈਂਬਲੀ ਦੇ ਰੈਕਰਡਸ ਦੇ ਵਿੱਚ ਹੈਗਾ, ਕੀ ਕਹਿੰਦੇ, ਕਿਉਂਕਿ ਅਸੀਂ ਇਹਨਾਂ ਨਾਲ ਵਰਕ ਕਰਕੇ ਸੈਨੇਟ ਅਤੇ ਅਸੈਂਬਲੀ ਦੇ ਨਾਲ ਇਹ ਬਿੱਲ ਲਿਖਵਾਇਆ ਸੀ। ਅਸੀਂ ਕੋਈ ਚੀਜ਼ ਨਹੀਂ ਛੱਡੀ ਜਿਹੜੀ ਸਿੱਖਾਂ ਨਾਲ ਬੇਇਨਸਾਫੀ ਨਹੀਂ ਹੋਈ। ਅਤੇ ਉਹਨਾਂ ਨੇ ਆਈ ਰੀਅਲੀ ਐਪਰੀਸ਼ੀਏਟਿਡ, ਜਿੱਦਾਂ ਵੀ ਅਸੀਂ ਉਹਨਾਂ ਨੂੰ ਬਿੱਲ ਬਣਾ ਕੇ ਦਿੱਤਾ ਸੀ ਉਹਨਾਂ ਨੇ ਉਹਨੂੰ ਪ੍ਰੈਜ਼ੈਂਟ ਕੀਤਾ। ਸੋ ਇਹ ਬਿੱਲ ਜਿਹੜਾ ਹੈਗਾ 1 ਮਹੀਨੇ ਬਾਅਦ, ਇਹ ਅਕਤੂਬਰ 14 ਨੂੰ 190 to nothing ਨਾਲ ਇਹ ਅਪਰੂਵ ਹੋਇਆ ਸੀ। 1 ਮਹੀਨੇ ਬਾਅਦ ਇੰਡੀਆ ਦੀ ਜਿਹੜੀ ਲਾਬੀ ਹੈ, ਹਿੰਦੂ ਲਾਬੀ, ਇਟ ਕਾਟ ਅਪ ਔਨ ਇਟ। ਇਹਨਾਂ ਨੇ ਪ੍ਰੋਟੈਸਟ ਕੀਤਾ 14 ਨਵੰਬਰ ਨੂੰ, ਜਿਹੜਾ ਕਿ ਲਾਸਟ ਡੇ ਸੀਗਾ ਅਸੈਂਬਲੀ ਦੇ ਸੈਸ਼ਨ ਦਾ, ਵੀ ਇਹ ਬਿੱਲ ਜਿਹੜਾ ਹੈਗਾ ਇਹਨੂੰ ਵਿਦਡਰਾ ਕੀਤਾ ਜਾਵੇ। ਇਹ ਕੰਟਰੋਵਰਸ਼ੀਅਲ ਹੈ, ਇਟਸ ਨਾਨ ਕੰਟਰੋਵਰਸ਼ੀਅਲ, ਕਿਉਂਕਿ ਇਹ ਨਾਨ ਕੰਟਰੋਵਰਸ਼ੀਅਲ ਬਿੱਲ ਕਰਕੇ ਇਹ ਪਾਸ ਹੋਇਆ ਸੀ। ਉਸ ਵੇਲੇ ਜਿਹੜਾ ਸਪੀਕਰ ਸੀ ਹਾਜ਼ਰ ਸੀ, ਜਿਹੜੇ ਸੈਨੇਟ ਦੇ ਅਤੇ ਅਸੈਂਬਲੀ ਦੇ ਜਿਹੜੇ ਸਾਡੇ ਸਪੋਂਸਰ ਸੀ ਉਹ ਵੀ ਉੱਥੇ ਹਾਜ਼ਰ ਸੀ। ਉਹਨਾਂ ਨੇ ਇਹਨੂੰ ਪੂਰਾ ਡਿਫੈਂਡ ਕੀਤਾ। ਨਾਲ ਇਹ ਵੀ ਕਿਹਾ ਉਹਨਾਂ ਨੇ ਵੀ ਦੇਖੋ ਇੱਥੇ ਕੋਈ ਰੇਸ਼ੀਅਲ ਇੰਸੀਡੈਂਟ ਹੁੰਦੇ ਅਸੀਂ ਸਾਰੇ ਖੜ੍ਹ ਕੇ ਸਟੈਂਡ ਲੈਂਦੇ ਹਾਂ। ਇੱਥੇ ਦੇਖੋ ਹਜ਼ਾਰਾਂ ਬੰਦਿਆਂ ਦਾ ਕਤਲ ਕੀਤਾ ਹੈ ਸਟੇਟ ਦੀ ਮਸ਼ੀਨਰੀ ਨੇ। ਵਾਈ ਕੈਂਟ ਵੀ ਸਟੈਂਡ ਅਗੇਂਸਟ ਇਟ, ਇਟਸ ਅ ਜੈਨੋਸਾਈਡ। ਸੋ ਸਪੀਕਰ ਨੇ ਉੱਥੇ ਖੜ੍ਹ ਕੇ ਕਹਿ ਦਿੱਤਾ ਸੀ ਵੀ ਆਈ ਸਟੈਂਡ ਬਿਹਾਈਂਡ ਇਟ, ਦਿਸ ਬਿੱਲ ਸਟੇਜ਼। ਸੋ ਜਿਹੜੀ ਕਨਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ, ਮੈਨੂੰ ਬੂਟਾ ਆਪਣਾ ਜੋਗਾ ਸਿੰਘ ਹੁਣੀ ਸਵੇਰੇ ਪੁੱਛ ਰਹੇ ਸੀ, ਕਿਉਂਕਿ ਉਹਨਾਂ ਨੇ ਫੋਰਸ ਕਰਕੇ ਇਹਨੂੰ ਰੂਲਸ ਕਮੇਟੀ ਨੂੰ ਰੈਫਰ ਕੀਤਾ ਸੀ ਵੀ ਇਹ ਕੰਟਰੋਵਰਸ਼ੀਅਲ ਬਿੱਲ ਹੈ, ਨਾਨ ਕੰਟਰੋਵਰਸ਼ੀਅਲ ਨਹੀਂ। ਪਰ ਉਹ ਰੂਲਸ ਕਮੇਟੀ ਨੇ ਉਹਨੂੰ ਕੰਸੀਡਰ ਵੀ ਨਹੀਂ ਕੀਤਾ, ਉਹਦੀ ਕੋਈ ਮੀਟਿੰਗ ਵੀ ਨਹੀਂ ਹੋਈ ਹਾਲ ਤੱਕ।
ਤੇ ਇਹ ਬਿੱਲ ਜਿਹੜਾ if you go to pahouse.gov you will see that the bill is there, the whole text is there, and it says it passed by 190 to nothing. So this bill stands, and ਇਹਦੇ ਨਾਲ ਇੰਡੀਆ ਨੂੰ ਬਹੁਤ ਤਕਲੀਫ ਹੋਈ ਹੈ. This bill is a model for all the other states. It's a template that they should take it. ਮੈਸਾਚੂਸਟਸ ਵਾਲਿਆਂ ਨੂੰ ਵੀ, ਆਪਣੇ ਧਾਲੀਵਾਲ ਉਹਨਾਂ ਨੂੰ ਕਿਹਾ, ਕਈ ਹੋਰ ਸਟੇਟਾਂ ਨੇ ਇੰਟਰਸਟ ਸ਼ੋਅ ਕੀਤਾ ਹੈ. ਜੋਗਾ ਸਿੰਘ ਵੀ ਮੰਗ ਰਹੇ ਸੀ ਇਹਦੀ ਕਾਪੀ. ਅਤੇ ਇਹ ਜਿਹੜਾ ਸਾਰਾ ਬਿੱਲ ਜਿਹੜਾ ਹੈਗਾ, ਇਹ ਜਿਹੜਾ ਇਟ ਕੈਨ ਬੀ ਯੂਜ਼ਡ. ਇਹਦੇ ਨਾਲ ਜਿਹੜਾ ਮੈਸੇਜ ਹੈ ਜੋ ਸਾਡੇ ਨਾਲ ਹੋਇਆ 1, 2 ਅਤੇ 3 ਨਵੰਬਰ ਨੂੰ ਦਿੱਲੀ ਵਿੱਚ, ਅਤੇ ਹੋਰ 120 ਸਿਟੀਜ਼ ਇਨ ਇੰਡੀਆ, ਅਤੇ ਕਿਸ ਤਰ੍ਹਾਂ ਸਾਡਾ ਕਤਲ ਕੀਤਾ ਗਿਆ, ਉਹ ਜਿਹੜੀ ਹੈ ਉਹ ਸਾਰਾ ਮੈਸੇਜ ਉਹ ਜਿਹੜਾ ਉਹ ਸਾਰੀ US ਦੇ ਸਟੇਟਸ ਦੀ ਅਸੈਂਬਲੀਜ਼ 'ਚ ਜਾਊਗਾ. ਜਦੋਂ ਅਸੈਂਬਲੀਜ਼ 'ਚ ਪਾਸ ਹੋਊਗਾ, ਕਾਫੀ ਅਸੈਂਬਲੀਜ਼ 'ਚ ਹੋ ਗਿਆ, we take it to US federal government also, and we are also trying the US caucus ਦੇ ਥਰੂ ਕਿ ਜੈਨੋਸਾਈਡ ਦਾ ਮਤਾ ਜਿਹੜਾ ਹੈ, ਅਤੇ ਈਵਨ ਸੈਲਫ ਡਿਟਰਮੀਨੇਸ਼ਨ ਦਾ ਮਤਾ ਜਿਹੜਾ ਹੈ ਉਹ US ਕਾਂਗਰਸ ਦੇ ਵਿੱਚ ਜਿਹੜਾ ਉਹ ਇੰਟਰੋਡਿਊਸ ਕੀਤਾ ਜਾਵੇ. ਨੈਕਸਟ ਸਲਾਈਡ ਪਲੀਜ਼. 10 ਨਵੰਬਰ ਨੂੰ this is also a unique incident. ਸਵਰਨਜੀਤ ਸਿੰਘ ਖਾਲਸਾ ਅਤੇ ਆਪਣਾ ਗੁਰਨਿੰਦਰ ਸਿੰਘ ਧਾਲੀਵਾਲ ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਉੱਥੇ ਜਿਹੜੀ ਸਟੇਟ ਦੀ ਅਸੈਂਬਲੀ, ਜਿਹੜਾ ਸਟੇਟ ਹਾਊਸ ਹੈ, ਉੱਥੇ ਸਪੈਸ਼ਲ ਫੰਕਸ਼ਨ ਕੀਤਾ ਗਿਆ ਐਜ਼ ਟੂ ਕਮੈਮੋਰੇਟ ਜਿਹੜੀ ਸਿੱਖਾਂ ਦੀ ਜੈਨੋਸਾਈਡ ਹੋਈ ਹੈ ਐਕਚੁਅਲੀ ਔਨ ਦੈਟ ਮੰਥ. ਅਤੇ ਉਹਦੇ ਵਿੱਚੋਂ ਤੁਹਾਡੇ 'ਚੋਂ ਕਈ ਬੰਦੇ ਉੱਥੇ ਹਾਜ਼ਰ ਸੀ. ਦਾਸ ਉੱਥੇ ਨਹੀਂ ਸੀ ਪਹੁੰਚ ਸਕਿਆ ਕਿਸੇ ਰੁਝੇਵਿਆਂ ਕਰਕੇ, ਪਰ ਇਹ ਜਿਹੜੀ ਕੈਪੀਟਲ ਲੈਜਿਸਲੇਚਰ ਬਿਲਡਿੰਗ ਜਿਹੜੀ ਹੈਗੀ ਕਨੈਟੀਕਟ ਦੇ ਵਿੱਚ, ਉਹਦੇ ਵਿੱਚ ਇਹਦੀ ਕਮੈਮੋਰੇਸ਼ਨ ਜਿਹੜੀ ਕੀਤੀ ਗਈ, ਵਿਚ ਇਜ਼ ਏ ਵੈਰੀ ਬਿਗ ਅਚੀਵਮੈਂਟ. 14 ਨਵੰਬਰ ਨੂੰ ਸਿਟੀ ਆਫ ਹੋਲੀਓਕ ਮੈਸਾਚੂਸਟਸ, ਜਿੱਥੇ ਕਿ ਬਹੁਤ ਘੱਟ ਸਿੱਖ ਨੇ, ਪਰ ਜਦੋਂ ਸਿੱਖਾਂ ਦਾ ਮੈਸੇਜ ਅਸੀਂ ਪ੍ਰੋਪਰਲੀ ਪ੍ਰੋਜੈਕਟ ਕਰਦੇ ਹਾਂ ਤਾਂ ਉਹਨਾਂ ਨੂੰ ਦੱਸਦੇ ਹਾਂ ਵੀ ਸਾਡੇ ਨਾਲ ਇਹ ਬੇਇਨਸਾਫੀ ਹੋਈ ਹੈ, ਅਤੇ ਮੋਸਟ ਆਫ ਦੀ ਅਮੈਰੀਕਨਸ ਦੇ ਲਿਸਨ ਟੂ ਯੂ ਬਿਕੋਜ਼ ਅਮੈਰੀਕਾ ਇਜ਼ ਬੇਸਡ ਔਨ ਹਿਊਮਨ ਰਾਈਟਸ ਕਲਚਰ 'ਤੇ, ਅਤੇ ਉਹ ਤੁਹਾਡੀ ਸਪੋਰਟ ਕਰਦੇ ਨੇ. ਅਤੇ ਸਿਟੀ ਆਫ ਹੋਲੀਓਕ ਦੇ ਮੇਅਰ ਨੇ, ਜੇ ਤੁਸੀਂ ਉਹਦੇ ਵੀਡੀਓ ਟੇਪਸ ਵਗੈਰਾ ਸੁਣੋਗੇ, ਬੜੀ ਪੈਸ਼ਨੇਟ ਅਪੀਲ ਕੀਤੀ ਸੀ ਵੀ ਸਾਰੇ ਸਿੱਖਾਂ ਨਾਲ ਬੜੀ ਜ਼ਿਆਦਤੀ ਹੋਈ ਹੈ, ਅਤੇ ਇਸੇ ਬਿੱਲ ਨੂੰ ਹੁਣ ਮੈਸਾਚੂਸਟਸ ਦੀ ਸਟੇਟ ਦੇ ਵਿੱਚ ਲਿਜਾਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ. ਉਹੀ ਟੈਂਪਲੇਟ ਜਿਹੜੀ ਅਸੀਂ ਪੈਂਸਿਲਵੇਨੀਆ ਵਾਸਤੇ ਯੂਜ਼ ਕੀਤੀ ਹੈ, we use that for Massachusetts. We will try to bring it in New Jersey State and Senate, Assembly and Senate also. ਉਸ ਤੋਂ ਬਾਅਦ 15 ਨਵੰਬਰ ਨੂੰ ਆਪਣਾ ਇੱਕ ਡੈਲੀਗੇਸ਼ਨ ਜਿਹੜਾ ਕੋਆਰਡੀਨੇਸ਼ਨ ਕਮੇਟੀ ਦਾ ਵਰਲਡ ਸਿੱਖ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਕੁਝ ਪਾਰਲੀਮੈਂਟੇਰੀਅਨਸ ਜਿਹੜੇ ਨੇ, ਉਹ ਜਿਹੜਾ ਯੂਨਾਈਟਿਡ ਨੇਸ਼ਨ ਦਾ ਹਾਈ ਕਮਿਸ਼ਨਰ ਹੈ, ਜਿਹੜਾ ਕਿ ਆਫਿਸ ਰੀਜਨਲ ਆਫਿਸ ਨਿਊਯਾਰਕ ਵਿੱਚ ਹੈ, ਉਹਨੂੰ ਮਿਲ ਕੇ ਆਏ. ਉੱਥੇ ਸਾਡੇ ਸਿੱਖ ਜਿਹੜੇ ਪ੍ਰਿਜ਼ਨਰਸ ਨੇ ਉਹਦੇ ਬਾਰੇ ਗੱਲ ਕੀਤੀ, ਜਿਹੜੇ ਕਿ ਆਪਣੀਆਂ ਸਜ਼ਾਵਾਂ ਵੀ ਭੁਗਤ ਚੁੱਕੇ, ਉਹਨਾਂ ਦੇ ਹਿਸਾਬ ਨਾਲ, ਜਾਂ ਕਿ ਉਹ ਅਨਫੇਅਰਲੀ ਜਿਨ੍ਹਾਂ ਨੂੰ ਜੇਲ੍ਹਾਂ 'ਚ ਰੱਖਿਆ ਸੀ, ਪਰ ਜੋ ਸਜ਼ਾ ਉਹ ਵੀ ਪੂਰੀ, ਉਸ ਤੋਂ ਬਾਅਦ ਵੀ ਜਿਹੜੇ ਨਹੀਂ ਛੱਡੇ ਜਾ ਰਹੇ, ਉਹਦੇ ਵਾਸਤੇ ਇਹਨਾਂ ਨੂੰ ਐਕਸਪੋਜ਼ ਕਰਨ ਲਈ ਇਹ ਮੀਟਿੰਗ ਜਿਹੜੀ ਹੈ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟਸ ਦੇ ਹਾਈ ਕਮਿਸ਼ਨਰ ਦੇ ਨਾਲ ਕੀਤੀ ਗਈ ਸੀ. ਇੱਕ ਮੈਂ ਇੱਥੇ ਥੋੜ੍ਹੀ ਮਾੜੀ ਜਿਹੀ ਐਗਜ਼ਾਮਪਲ ਤੁਹਾਨੂੰ ਦਿੰਦਾ ਵੀ ਕਿੰਨੀ ਡਬਲ ਸਟੈਂਡਰਡ ਨੇ ਇੰਡੀਆ ਦੇ. ਤੁਸੀਂ ਕੱਲ੍ਹ ਹੀ ਸੁਣਿਆ ਹੋਣਾ, ਇੱਕ ਕਾਂਗਰਸ ਦਾ ਲੀਡਰ ਜਿਹੜਾ, ਜਿਹਨੇ ਅੱਜ ਤੋਂ 20 ਸਾਲ ਪਹਿਲਾਂ, ਜਿਹਨੂੰ ਤੰਦੂਰ ਇੰਸੀਡੈਂਟ ਕਹਿੰਦੇ ਨੇ, ਆਪਣੀ ਵਾਈਫ ਨੂੰ ਮਾਰ ਕੇ ਉਹਦੇ ਟੋਟੇ ਕਰਕੇ ਉਹਨੇ ਤੰਦੂਰ 'ਚ ਪਾ ਕੇ ਸਾੜ ਦਿੱਤਾ ਸੀ. ਇਹ ਕੇਸ ਜਿਹੜਾ ਬੜਾ ਪ੍ਰੋਮੀਨੈਂਸ 'ਚ ਆਇਆ ਸੀ ਅਤੇ ਸਾਰੇ ਬੰਦੇ ਇਹਦੇ ਅਗੇਂਸਟ ਸੀ. ਉਸ ਬੰਦੇ ਨੂੰ ਕੱਲ੍ਹ ਹਾਈ ਕੋਰਟ ਨੇ ਪਰੋਲ 'ਤੇ ਛੱਡ ਦਿੱਤਾ. ਪਹਿਲਾਂ ਉਹਨੂੰ ਲਾਈਫ ਸੈਂਟੈਂਸ ਹੋਈ ਸੀ, ਉਹ ਸੁਪਰੀਮ ਕੋਰਟ 'ਚ ਜਾ ਕੇ ਉਹਨੇ ਕਮਿਊਟ ਕਰਾ ਕੇ ਲਾਈਫ ਇੰਪ੍ਰਿਜ਼ਨਮੈਂਟ ਕਰਤੀ, ਅਤੇ ਹੀ ਵਿਲ ਸਟੇ ਇਨ ਪ੍ਰਿਜ਼ਨ ਟਿਲ ਡੈਥ. ਪਰ ਉਹਨੂੰ, ਕਿਉਂਕਿ ਉਹ ਕਾਂਗਰਸ ਦਾ ਬੜਾ ਹਾਈਲੀ ਕਨੈਕਟਡ ਬੰਦਾ ਸੀ, ਉਹਨੂੰ ਇਹਨਾਂ ਨੇ ਆਪਣੇ ਪੋਲੀਟੀਕਲ ਪ੍ਰੈਸ਼ਰ ਪਾ ਕੇ ਜਿਹੜਾ ਦਿੱਲੀ ਦਾ ਹਾਈ ਕੋਰਟ ਹੈ ਉੱਥੋਂ ਹੁਣ ਉਹਨੂੰ ਬਰੀ ਕਰਵਾ ਕੇ ਅਤੇ ਇਜ਼ ਆਊਟ. ਜਦ ਕਿ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਜਾਂ ਹੋਰ ਜਿਹੜੇ ਬੰਦੀ ਸਿੰਘ ਨੇ ਆਪਣੀਆਂ ਸਜ਼ਾ ਭੁਗਤ ਚੁੱਕੇ ਨੇ. ਜਥੇਦਾਰ ਹਵਾਰਾ 'ਚ ਦੇ ਅਗੇਂਸਟ ਦਿੱਲੀ ਦੇ ਵਿੱਚ ਕੋਈ ਕੇਸ ਨਹੀਂ ਹੈ, ਸਾਰੇ ਕੇਸ ਜਿਹੜੇ ਨੇ ਉਹਨਾਂ ਤੋਂ ਬਰੀ ਹੋ ਚੁੱਕੇ ਨੇ. 1-2 ਕੇਸ ਜੇ ਕੋਈ ਰਹਿੰਦੇ ਨੇ ਜਿਹੜੇ ਝੂਠੇ ਇਹਨਾਂ ਨੇ ਬਣਾਏ ਨੇ, ਉਹ ਪੰਜਾਬ 'ਚ ਨੇ.
there's no reason to keep him in Tihar jail. He should be in Punjab jail. ਪੰਜਾਬ ਜੇਲ੍ਹ ਦੇ ਵਿੱਚ ਜਦੋਂ ਕੇਸ ਤੁਹਾਨੂੰ ਹੋਣਗੇ। ਪਰ ਮੈਂ ਜਿਹੜਾ ਡਬਲ ਸਟੈਂਡਰਡ ਦੀ ਗੱਲ ਕਰ ਰਿਹਾ, ਕਿਸ ਤਰ੍ਹਾਂ ਕਿ ਇਸ ਬੰਦੇ ਨੂੰ ਜਿਹਨੂੰ ਕਹਿੰਦੇ ਸੀ ਵੀ ਇਹ ਬੁੱਚਰ ਹੈ, ਓਕੇ, ਜਿਹਨੇ ਕਿ ਟੋਟੇ ਕਰਕੇ ਆਪਣੀ ਉਹਨੇ ਪਰੋਲ ਇਸ ਗੱਲ 'ਤੇ ਲਈ ਵੀ ਮੇਰੇ ਮਾਂ ਪਿਓ ਬੁੱਢੇ ਹੋ ਗਏ ਨੇ ਅਤੇ ਮੈਂ ਉਹਨਾਂ ਦੀ ਟੇਕ ਕੇਅਰ ਕਰਨੀ ਹੈ। ਤੂੰ ਆਪਣੀ ਜਨਾਨੀ ਆਪਣੀ ਵਾਈਫ ਦੀ ਤਾਂ ਤੂੰ ਟੇਕ ਕੇਅਰ ਕਰ ਨਹੀਂ ਸਕਿਆ ਅਤੇ ਹੁਣ ਤੂੰ ਉਸ ਪਲੀ 'ਤੇ ਆ ਕੇ ਆਪਣਾ ਕੀ ਕਹਿੰਦੇ ਨੇ ਇਸ ਚੀਜ਼ ਨੂੰ ਜਿਹੜਾ ਅਬਿਊਜ਼ ਕਰਕੇ, ਮੈਂ ਇਸੇ ਕਰਕੇ ਮੈਨੂੰ ਬੜਾ ਡਰ ਲੱਗਦਾ ਵੀ ਜਗਦੀਸ਼ ਟਿਟਲਰ ਨੂੰ ਜਿਹੜੀ ਲਾਈਫ ਇੰਪ੍ਰਿਜ਼ਨਮੈਂਟ ਹੋਈ ਹੈ ਹਾਈ ਕੋਰਟ ਨੇ ਦਿੱਤੀ, ਸੱਜਣ ਕੁਮਾਰ ਨੂੰ, ਵੀ ਇਹ ਐਕਚੁਅਲੀ ਐਕਸੀਕਿਊਟ ਹੋਏਗੀ ਕਿ ਨਹੀਂ। ਕਿਉਂਕਿ 31 ਬਜਾਏ ਕਿ ਉਹਨੂੰ ਅਰੈਸਟ ਕਰਨ ਦੇ, ਉਹਨੂੰ 15 ਦਿਨ ਦਾ ਟਾਈਮ ਤਾਂ ਪਹਿਲਾਂ ਹੀ ਦੇ ਦਿੱਤਾ ਵੀ ਤੂੰ ਜਾ ਕੇ ਆਪਣੀ ਅਪੀਲ ਕਰ ਲੈ। ਹੁਣ ਉਹਨੇ ਐਕਸਟੈਂਸ਼ਨ ਲਈ ਅਪਲਾਈ ਕੀਤਾ ਸੀ ਵੀ ਮੈਨੂੰ ਜਨਵਰੀ 31 ਤੱਕ ਦੇ ਦਿਓ। ਫੋਰਚੂਨੇਟਲੀ ਕੋਰਟ ਨੇ ਉਹਨੂੰ ਡਿਨਾਈ ਕਰ ਦਿੱਤਾ। ਪਰ ਦੇਖੋ ਹੁਣ ਟਾਈਮ ਵਿਲ ਟੈਲ ਵੀ ਸੁਪਰੀਮ ਕੋਰਟ ਦੀ ਅਪੀਲ ਨਾਲ ਕੀ ਉਹਦੇ 'ਚ ਬਣਦਾ ਹੈ। ਅਤੇ ਅੱਛਾ, ਦਿਸ ਵਾਜ਼ ਆਵਰ ਲਾਸਟ ਸਲਾਈਡ। ਸੋ ਜਿਸ ਤਰ੍ਹਾਂ ਕਿ ਮੈਂ ਕਹਿ ਰਿਹਾ ਸੀ ਵੀ ਸਾਡੀ 3 ਸਾਲ ਦੇ ਪੀਰੀਅਡ ਦੇ ਵਿੱਚ ਅਸੀਂ ਦੇਖ ਹੀ ਲਿਆ ਹੋਣਾ ਵੀ ਵੀ ਆਰ ਪਿਕਿੰਗ ਅਪ ਮੋਮੈਂਟਮ ਈਚ ਈਅਰ। ਆਵਰ work assignment and accomplishments list is growing। ਅਤੇ ਇਸੇ ਤਰ੍ਹਾਂ ਅਸੀਂ ਰਲ ਮਿਲ ਕੇ ਕੰਮ ਕਰਦੇ ਰਹਾਂਗੇ। ਸਾਨੂੰ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਅਤੇ ਪਲੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਤੁਸੀਂ ਜਿੰਨੀ ਵੀ ਮਦਦ ਕਰ ਸਕਦੇ ਹੋ ਵੱਧ ਤੋਂ ਵੱਧ ਕਰੋ। ਅਸੀਂ ਸਾਰੇ ਸਹਿਯੋਗੀ ਸੰਸਥਾਵਾਂ ਜਿਸ ਤਰ੍ਹਾਂ ਕਿ ਸਿੱਖਸ ਫਾਰ ਜਸਟਿਸ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਅਤੇ ਦੁਆਬਾ ਸਿੱਖ ਐਸੋਸੀਏਸ਼ਨ, ਆਪਣੇ ਵਰਜੀਨੀਆ ਤੋਂ ਸਿੰਘ ਆਏ ਹੋਏ ਨੇ, ਆਪਣੇ ਜਿੰਨੇ ਗੁਰੂ ਘਰ ਨੇ, ਬਾਬਾ ਸੱਜਣ ਸਿੰਘ ਜੀ ਬੈਠੇ ਨੇ ਇੱਥੇ, ਅਤੇ ਹੋਰ ਜਿੰਨੇ ਵੀ ਸਿੱਖ ਕਲਚਰਲ ਸੁਸਾਇਟੀ, ਨਿਊ ਜਰਸੀ, ਨਿਊਯਾਰਕ, ਜਿੰਨੇ ਗੁਰੂ ਘਰ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਐਪਰੀਸ਼ੀਏਟ ਯੂਅਰ ਸਪੋਰਟ। ਅਤੇ ਜਿਹੜੇ ਅਸੀਂ ਫਿਊਚਰ ਦੇ ਜਿਹੜੇ ਕੰਮ ਨੇ ਉਹ ਵੀ ਤੁਹਾਡੇ ਨਾਲ ਸਹਿਯੋਗ ਨਾਲ ਉਹਨਾਂ ਨੂੰ ਆਪਣੀ ਵਰਕਿੰਗ ਕਮੇਟੀ 'ਚ ਡਿਸਕਸ ਕਰਕੇ ਉਲੀਕ ਕੇ ਉਹਨਾਂ ਨੂੰ ਅਸੀਂ ਅਗਾਂਹ ਵੀ ਟੇਕ ਦੈਮ ਫਾਰਵਰਡ। ਮੈਨੂੰ ਲੱਗਦਾ ਟਾਈਮ ਮੈਂ ਕਾਫੀ ਲੈ ਗਿਆ, ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Sikhs for Justice, Council of Khalistan and several other organizations are working towards a campaign of Referendum 2020. Referendum 2020 ਇੱਕ ਸ਼ਾਂਤਮਈ ਤੇ ਡੈਮੋਕ੍ਰੈਟਿਕ ਤਰੀਕਾ ਵਾ ਜਿਸ ਦੇ ਨਾਲ ਸਿੱਖ ਆਜ਼ਾਦੀ ਲੈ ਸਕਦੇ ਹਨ। Sikhs for Justice, all other organizations are following the campaign to get Punjab liberated by peaceful means. Indian government ਜਿਹੜੀ ਆ ਇਹ ਕੋਸ਼ਿਸ਼ ਕਰ ਰਹੀ ਆ ਵੀ ਸਿੱਖ ਫॉर ਜਸਟਿਸ ਤੇ ਹੋਰ ਆਰਗੇਨਾਈਜੇਸ਼ਨ ਨੂੰ ਟੈਰੋਰਿਜ਼ਮ ਦੇ ਨਾਲ ਲਿੰਕ ਕੀਤਾ ਜਾਵੇ। ਸਾਰੀਆਂ ਜਥੇਬੰਦੀਆਂ ਦਾ ਟੈਰੋਰਿਜ਼ਮ ਨਾਲ ਕੋਈ ਸੰਬੰਧ ਨਹੀਂ। ਔਰ ਇੰਡੀਅਨ ਗਵਰਨਮੈਂਟ ਦੀ ਇਹ ਵੀ ਕੋਸ਼ਿਸ਼ ਆ ਵੀ ISI ਦੇ ਨਾਲ ਸਿੱਖਸ ਫॉर ਜਸਟਿਸ ਦਾ ਝੂਠਾ ਸੰਬੰਧ ਲਾਇਆ ਜਾਵੇ। ਸਿੱਖ ਫॉर ਜਸਟਿਸ ਦਾ ਹੋਰ ਆਰਗੇਨਾਈਜੇਸ਼ਨ ਦਾ ਜਿੱਥੋਂ ਤੱਕ ਮੇਰੇ ਖਿਆਲ ਵਿੱਚ ਆ ਕੋਈ ਸੰਬੰਧ ਨਹੀਂ ਗਾ ISI ਦੇ ਨਾਲ। ਹੁਣ US ਡਿਪਾਰਟਮੈਂਟ ਆਫ ਸਟੇਟ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਜਿਸ ਵਿੱਚ ਕਿ ਇੰਡੀਅਨ ਕੋਰਸਪੋਂਡੈਂਟ ਨੇ, ਇੰਡੀਅਨ ਪੱਤਰਕਾਰ ਨੇ ਪੈਲਾਡੀਨੋ ਹੂ ਇਜ਼ ਰੈਪਰੈਜ਼ੈਂਟੇਟਿਵ ਆਫ ਡਿਪਾਰਟਮੈਂਟ ਆਫ ਸਟੇਟ ਪੁੱਛਿਆ ਕਿ ਸਿੱਖਸ ਫॉर ਜਸਟਿਸ ਦੇ ਜਿਹੜੇ ਨੁਮਾਇੰਦੇ ਨੇ ਉਹ ਰੈਫਰੈਂਡਮ 2020 ਕਰਾ ਕੇ ਇੰਡੀਆ ਨੂੰ ਤੋੜਨਾ ਚਾਹੁੰਦੇ ਨੇ। ਉਸ ਦਾ ਜਵਾਬ ਇਹ ਸੀ ਮੈਨੂੰ ਇਹਦੇ ਬਾਰੇ ਚੰਗੀ ਤਰ੍ਹਾਂ ਪਤਾ ਨਹੀਂ, ਪਰ ਦਿਸ ਇਜ਼ ਫਰੀडम ਆਫ ਸਪੀਚ। ਇਨ ਯੂਨਾਈਟਿਡ ਸਟੇਟਸ there is freedom of speech and freedom of association, and this is covered under the United States Constitution. This is the bedrock principle of United States democracy. Or it's very clear that Sikhs are exercising their right of free speech, right to seek freedom, right for determination, right for self-determination and independence of Punjab Khalistan. ਸਿੱਖ ਕੋਈ ਵੀ ਕੰਮ ਕਰਦੇ ਨੇ ਇੰਡੀਅਨ ਗੌਰਮੈਂਟ ਆ ਉਹਨਾਂ ਨੂੰ ਲਿੰਕ ਕਰਨਾ ਚਾਹੁੰਦੀ ਆ ਟੈਰਰਿਜ਼ਮ ਨਾਲ। ਇੰਡੀਅਨ ਗੌਰਮੈਂਟ ਇਜ਼ ਅ ਫੈਬਰੀਕੇਟਰ ਆਫ ਲਾਈਜ਼। ਇੰਡੀਅਨ ਗੌਰਮੈਂਟ ਝੂਠ ਦੇ ਪਲੰਦੇ ਬਣ ਕੇ ਤੁਹਾਨੂੰ ਮਿਸਲੀਡ ਕਰਨਾ ਚਾਹੁੰਦੇ ਹਨ। ਪੰਜਾਬੀਓ, ਭੈਣੋ ਤੇ ਭਰਾਓ, ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਤੁਸੀਂ ਇੰਡੀਅਨ ਗੌਰਮੈਂਟ ਦੀ ਗੱਲ ਨਾ ਸੁਣੋ, ਤੁਸੀਂ ਇਹਨਾਂ ਦੇ ਝੂਠ ਵਿੱਚ ਨਾ ਫਸੋ।
ਇੰਡੀਅਨ ਗਵਰਨਮੈਂਟ ਸਿੱਖਾਂ ਤੇ ਕਤਲੇਆਮ ਕਰਕੇ ਇਹ ਤੁਹਾਡੀ ਹਮਦਰਦੀ ਜਿੱਤਣੀ ਚਾਹੁੰਦੀ ਆ ਵੀ ਉਹ ਸਿੱਖ ਮਾਰ ਕੇ ਤੁਹਾਨੂੰ ਬਚਾਉਂਦੇ ਨੇ, ਪਰ ਇਹ ਸਭ ਕੁਝ ਝੂਠ ਦੇ ਨਾਲ, ਟੈਰਰਿਜ਼ਮ ਦੇ ਨਾਲ ਸਾਨੂੰ ਲਿੰਕ ਕਰਦੇ ਨੇ। ਜਦੋਂ ਕਿ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਸਟੇਟ ਨੇ ਕਿਹਾ ਵਾ ਵੀ ਸਿੱਖਾਂ ਨੂੰ ਅਧਿਕਾਰ ਆ ਫ੍ਰੀ ਸਪੀਚ ਦਾ, ਫਿਰ ਇੰਡੀਅਨ ਗਵਰਨਮੈਂਟ ਇਹ ਕਹਿਣਾ ਚਾਹੁੰਦੀ ਆ ਵੀ ਖਾਲਿਸਤਾਨ ਦੀ ਮੰਗ ਜਿਹੜੀ ਆ ਫ੍ਰੀ ਸਪੀਚ ਤੇ ਨਹੀਂ ਆਉਂਦੀ। ਫਿਰ ਇੰਡੀਅਨ ਗਵਰਨਮੈਂਟ ਨੇ ਆਪਣੇ ਰੈਫਰੈਂਡਮ ਕਰਾਏ ਨੇ ਔਰ ਇੰਡੀਅਨ ਗਵਰਨਮੈਂਟ ਬਾਹਰ ਸਿੱਖਾਂ ਨੂੰ ਬੋਲਣ ਤੋਂ ਬੰਦ ਕਰਨਾ ਚਾਹੁੰਦੀ ਹੈ। ਇੰਡੀਅਨ ਗਵਰਨਮੈਂਟ ਯੂਨਾਈਟਿਡ ਸਟੇਟਸ, ਯੂਨਾਈਟਿਡ ਕਿੰਗਡਮ ਤੇ ਕੈਨੇਡਾ ਤੇ ਆਪਣਾ ਪ੍ਰੈਸ਼ਰ ਪਾਉਂਦੀ ਹੈ। ਹੁਣ ਤੁਸੀਂ ਖਬਰ ਸੁਣੀ ਹੋਵੇਗੀ ਕਿ ਜਿਹੜੀ ਇੰਡੀਅਨ ਆਰਮੀ ਇੰਟੈਲੀਜੈਂਸ ਨੇ ਇੱਕ ਖਬਰ ਛਾਪੀ ਆ ਜਾਂ ਉਹਨਾਂ ਨੇ ਰਿਸਰਚ ਕੀਤੀ ਆ, ਜਿਸ ਦੇ ਵਿੱਚ ਉਹ ਡਾਟਾ ਬੇਸ ਬਣਾਉਣਾ ਚਾਹੁੰਦੇ ਨੇ ਜਿਹਦੇ ਵਿੱਚ ਸਿੱਖ ਫੌਜੀ, ਜਿਹੜੇ ਸਿੱਖ ਆਰਮੀ ਪਰਸਨ ਨੇ, ਉਹਨਾਂ ਦੀਆਂ ਲਿਸਟਾਂ ਤਿਆਰ ਕਰਦੇ ਨੇ, ਉਹਨਾਂ ਦਾ ਡਾਟਾ ਬੇਸ ਬਣਾਉਂਦੇ ਨੇ ਔਰ ਉਹਨਾਂ ਦੀਆਂ ਫੈਮਲੀਆਂ ਦੀ ਵੀ ਇਨਫੋਰਮੇਸ਼ਨ ਜਿਹੜੀ ਕਲੈਕਟ ਕਰਦੇ ਨੇ। ਅਤੇ ਇਹਨਾਂ ਨੇ ਇੱਕ ਲਿਸਟ ਬਣਾਈ ਆ ਜਿਸ ਦੇ ਵਿੱਚ ਉਹਨਾਂ ਸਿੱਖ ਆਰਮੀ ਆਫਿਸਰ ਅਤੇ ਆਰਮੀ ਸੋਲਜਰ ਦਾ ਨਾਮ ਆ ਜਿਨ੍ਹਾਂ ਨੂੰ ਉਹ ਨੌਕਰੀ ਤੋਂ ਕੱਢਣਾ ਚਾਹੁੰਦੇ ਨੇ। ਹੁਣ ਵੇਖੋ ਪੰਜਾਬੀਓ, ਭੈਣੋ ਅਤੇ ਭਰਾਓ, ਜਿਸ ਦੇਸ਼ ਵਾਸਤੇ ਤੁਸੀਂ ਆਪਣਾ ਖੂਨ ਡੋਲਿਆ, ਜਿਸ ਦੇਸ਼ ਵਾਸਤੇ ਤੁਸੀਂ ਆਪਣਾ ਸ਼ਹੀਦੀਆਂ ਦਿੱਤੀਆਂ, ਉਹ ਤੁਹਾਨੂੰ ਉਹ ਮਾਰ ਮੁਕਾ ਕੇ ਖਤਮ ਕਰਕੇ ਪੰਜਾਬ ਨੂੰ ਗੁਲਾਮ ਰੱਖਣਾ ਚਾਹੁੰਦਾ ਵਾ। ਮੇਰੀ ਤੁਹਾਨੂੰ ਇਹ ਬੇਨਤੀ ਆ, ਤੁਸੀਂ ਇਹ ਝੂਠ ਦੇ ਪਲੰਦੇ ਵਿੱਚ ਨਾ ਫਸੋ। ਇਹ ਅੱਖਾਂ ਵਿੱਚ ਘੱਟਾ ਪਾ ਰਹੇ ਨੇ ਤੁਹਾਡੀਆਂ ਦੇ ਵਿੱਚ। ਅਸੀਂ ਕਿਸੇ ਵੀ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਸੰਬੰਧ ਨਹੀਂ ਹੈਗਾ ਸਾਡਾ। ਅਸੀਂ ਕੋਈ ਵੀ ਟੈਰਰਿਸਟ ਐਕਟੀਵਿਟੀ ਜਿਹੜੀ ਆ ਸਪੋਰਟ ਨਹੀਂ ਕਰਦੇ। ਅਸੀਂ ਬੇਕੀ ਇਨਸਾਫ ਦੇ ਤਰੀਕੇ ਨਾਲ, ਡੈਮੋਕ੍ਰੈਟਿਕ ਤਰੀਕੇ ਨਾਲ ਆਪਣਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜਿਹੜੀ ਆ ਉਹ ਅਸੀਂ ਕਰਨਾ ਚਾਹੁੰਦੇ ਹਾਂ। ਪੰਜਾਬੀਓ, ਤੁਸੀਂ ਰੈਫਰੈਂਡਮ 2020 ਦੀ ਸਪੋਰਟ ਕਰੋ। ਔਰ ਮੇਰਾ ਇੱਕ ਸਵਾਲ ਹੈ ਪੰਜਾਬੀਆਂ ਨੂੰ, ਭੈਣੋ ਅਤੇ ਭਰਾਓ, ਤੁਸੀਂ 1947 ਤੋਂ ਲੈ ਕੇ ਹੁਣ ਤੱਕ ਕੀ ਤੁਸੀਂ ਲਿਆ ਵਾ? ਤੁਸੀਂ ਇਹ ਡਿਸਾਈਡ ਕੀਤਾ ਕਿ ਤੁਸੀਂ ਹਿੰਦੁਸਤਾਨ ਨਾਲ ਤੁਸੀਂ ਰਹੋਗੇ, ਪਰ ਹਿੰਦੁਸਤਾਨ ਨੇ ਤੁਹਾਨੂੰ ਕੀ ਦਿੱਤਾ ਵਾ? ਹਿੰਦੁਸਤਾਨ ਨੇ ਤੁਹਾਨੂੰ ਦਿੱਤਾ ਵਾ ਪੰਜਾਬੀ ਸੂਬਾ ਵੀ ਨਹੀਂ ਸੀ ਦਿੱਤਾ, ਉਹ ਵੀ ਅਸੀਂ ਲੜ ਕੇ ਲਿਆ। ਸਾਡੀ ਬੋਲੀ ਜਿਹੜੀ ਆ ਉਹ ਡਿਨਾਈ ਕੀਤੀ ਜਾ ਰਹੀ ਆ, ਸਾਡਾ ਧਰਮ ਡਿਨਾਈ ਕੀਤਾ ਜਾ ਰਿਹਾ, ਸਾਡਾ ਦੇਸ਼ ਡਿਨਾਈ ਕੀਤਾ ਜਾ ਰਿਹਾ ਔਰ ਹਰ ਤਰੀਕੇ ਨਾਲ ਸਾਡੇ ਤੇ ਜਿਹੜਾ ਵਾ ਉਹ ਅਤਿਆਚਾਰ ਜਿਹੜਾ ਵਾ, ਦਹਿਸ਼ਤਗਰਦੀ ਜਿਹੜੀ ਆ ਫੈਲਾਈ ਜਾ ਰਹੀ ਆ। ਜੇ ਤੁਸੀਂ ਇਸ ਗੁਲਾਮੀ ਦੇ ਜੰਜੀਰਾਂ 'ਚੋਂ ਨਿਕਲਣਾ ਵਾ ਤੇ ਰੈਫਰੈਂਡਮ 2020 ਜਿਹੜੀ ਆ ਉਹਦੇ ਵਿੱਚ ਵੋਟ ਪਾ ਕੇ ਪੰਜਾਬ ਨੂੰ ਆਜ਼ਾਦ ਕਰਾਓ ਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਨਿੰਦਰ ਸਿੰਘ, ਮੈਸਾਚੂਸਟਸ ਤੋਂ ਸਪੋਕਸਮੈਨ, ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ। ਅੱਜ ਅਸੀਂ ਇੱਥੇ ਫੇਅਰ ਮਰੀਨਾ ਦੇ ਵਿੱਚ ਇਕੱਤਰ ਹੋਏ ਹਾਂ। ਇੱਕ ਤਾਂ ਉਸ ਯਾਦ ਨੂੰ ਜਿਹੜੇ ਸਾਡੇ ਗੁਰੂਆਂ ਸਾਹਿਬ ਦੇ ਸ਼ਹੀਦੀ ਦਿਹਾੜਾ ਆ, 4 ਸਾਹਿਬਜ਼ਾਦੇ, ਮਾਤਾ ਗੁਜਰ ਜੀ, ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ। ਦੂਸਰਾ, ਅੱਜ ਸਾਡੇ ਸਾਰੇ ਵੀਰ ਇਕੱਠੇ ਹੋਏ ਆ ਕਿ ਆਜ਼ਾਦੀ ਨੂੰ ਲੈ ਕੇ ਕਿਸ ਤਰੀਕੇ ਨਾਲ ਆਪਣੇ ਕੰਮ ਆਰੰਭੇ ਜਾਣ। ਜਿਸ ਤਰ੍ਹਾਂ ਕਿ ਸਿੱਖ ਫॉर ਜਸਟਿਸ ਨੇ 2020 ਰੈਫਰੈਂਡਮ ਤੋਂ ਲੈ ਕੇ ਚੱਲੇ ਹੋਏ ਮੁਹਿੰਮ ਨੂੰ ਭਾਰਤ ਤੱਕ ਪਹੁੰਚਾ ਦਿੱਤਾ ਆ, ਦੁਨੀਆ ਤੱਕ ਪਹੁੰਚਾ ਦਿੱਤਾ ਆ, ਜਿਸ ਨਾਲ ਭਾਰਤੀ ਮੀਡੀਆ, ਭਾਰਤੀ ਸਰਕਾਰਾਂ ਹਿੱਲੀਆਂ ਪਈਆਂ। ਇਸੇ ਤਰ੍ਹਾਂ ਹੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਜਿਹਦੇ ਅੰਡਰ ਇੱਕ ਜੈਨੋਸਾਈਡ ਦਾ ਅਸੀਂ ਮਤਾ ਲੈ ਕੇ ਤੁਰੇ ਹੋਏ ਹਾਂ। ਹਰ ਸਟੇਟ ਦੇ ਵਿੱਚੋਂ ਮਤਾ ਪਾਉਣ ਵਾਸਤੇ, ਜਿਸ ਤਰ੍ਹਾਂ ਪੈਨਸਿਲਵੇਨੀਆ ਦੇ ਵਿੱਚ ਬਿੱਲ ਪਾਸ ਹੋਇਆ ਸੀ, ਫਿਰ ਉਸ ਤੋਂ ਬਾਅਦ ਕਰਨੈਟੀਕਟ ਦੇ ਵਿੱਚ ਇਹਦਾ ਬਿੱਲ ਲਾਅ ਹੀ ਬਣਾ ਦਿੱਤਾ ਉਹਨਾਂ ਨੇ ਕਿ ਜੋ ਹਰ ਸਾਲ ਜੈਨੋਸਾਈਡ ਨੂੰ ਨਵੰਬਰ ਮੰਥ ਐਜ਼ ਵੀ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਦੇ ਵਜੋਂ ਮਨਾਇਆ ਜਾਏਗਾ। ਉਸ ਤੋਂ ਬਾਅਦ ਕਾਫੀ ਛੋਟੀਆਂ ਸਿਟੀਆਂ, ਜਿਸ ਤਰ੍ਹਾਂ ਦਾਸ ਦੀ ਸਿਟੀ ਹੋਲੀਓਕ ਮੈਸਾਚੂਸਟਸ ਦੇ ਵਿੱਚ ਵੀ ਇਸ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਨਾਲ ਦੀ ਨਾਲ ਹੀ ਮੈਸਾਚੂਸਟਸ ਦੇ ਸਟੇਟ ਦੇ ਸਪੀਕਰ ਵੱਲੋਂ ਵੀ ਇਸ ਚੀਜ਼ ਨੂੰ ਮਾਨਤਾ ਦਿੱਤੀ ਗਈ ਹੈ। ਸੋਚਣ ਦੀ ਗੱਲ ਇਹ ਹੈ ਵੀਰੋ ਕਿ ਸਾਨੂੰ ਸੋਚਣਾ ਪਏਗਾ ਕਿ ਅਸੀਂ ਆਜ਼ਾਦ ਹਾਂ ਕਿ ਅਸੀਂ ਗੁਲਾਮ ਹਾਂ। ਗੁਲਾਮੀ ਕਿੰਨੀ ਚਿਰ ਅਸੀਂ ਝੱਲਾਂਗੇ। ਅੱਜ ਉਸ ਭਾਰਤੀ ਸਰਕਾਰ ਨੇ ਸਾਡੇ ਜਿਹੜੇ ਸਿੱਖ ਨੌਜਵਾਨ ਸਰਦਾਰ ਆਰਮੀ ਦੇ ਵਿੱਚ ਉਹਨਾਂ ਦੀਆਂ ਸਰਹੱਦਾਂ ਦੀਆਂ ਰਾਖੀਆਂ ਕਰਦੇ ਆ, ਉਹਨਾਂ 'ਤੇ ਵੀ ਕੁਐਸਚਨ ਮਾਰਕ ਲਾਤਾ ਕਿ ਇਹਨਾਂ ਦੀਆਂ ਫੈਮਲੀਆਂ, ਫਰੈਂਡਸ, ਇਹਨਾਂ ਦਾ ਜੋ ਸਰਕਲ ਆ, ਇਹਨਾਂ ਦੇ ਫੋਨ ਟੈਪ ਕੀਤੇ ਜਾਣ, ਕਿਉਂਕਿ ਇਹ ਵੀ ਰੈਫਰੈਂਡਮ ਦਾ ਵਿੱਚੋਂ ਵਿੱਚ ਸਾਥ ਦਿੰਦੇ ਆ। ਅਤੇ ਜੇ ਹੁਣ ਸਾਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਉਹਨਾਂ ਲਈ ਲੜਨਾ ਹੈ ਜਾਂ ਅਸੀਂ ਆਪਣੇ ਲਈ ਲੜਨਾ ਹੈ। ਇਹ ਕੋਈ ਬੰਦੂਕਾਂ ਦੀ ਲੜਾਈ ਨਹੀਂ, ਇੱਕ ਕਲਮ ਦੀ ਲੜਾਈ ਹੈ, ਅਵੇਅਰਨੈਸ ਦੀ ਲੜਾਈ ਹੈ।
ਇੱਥੇ ਅਸੀਂ ਅਵੇਅਰ ਕਰਾਉਂਦੇ ਹਾਂ ਅਮਰੀਕਾ ਦੇ ਗੋਰਿਆਂ ਨੂੰ, ਹੋਰ ਧਰਮਾਂ ਨੂੰ। ਉਹ ਜਦੋਂ ਤੁਸੀਂ ਤੁਹਾਡੀ ਸਟੋਰੀ ਉਹਨੂੰ ਦੱਸਦੇ, ਤੁਸੀਂ ਉਹਨੂੰ ਦੱਸਦੇ ਆ ਤੁਹਾਡੇ ਨਾਲ ਕੀ ਬੀਤੀ, ਕੀ ਹੋਈ, ਤੁਹਾਡੇ ਨਾਲ ਉਹ ਹਮਦਰਦੀ ਰੱਖਦੇ ਆ। ਸਾਨੂੰ ਆਪਣੇ ਆਪ ਨੂੰ ਉੱਠ ਕੇ ਅੱਗੇ ਆਉਣਾ ਪੈਣਾ ਹੈ। ਜੇ ਸਾਡੇ ਗੁਰੂ ਸਾਹਿਬ ਨੇ ਸ਼ਹੀਦੀਆਂ ਦਿੱਤੀਆਂ, ਆਪਣੇ ਬੱਚੇ ਸ਼ਹੀਦ ਕਰਾਏ ਸਾਡੇ ਵਾਸਤੇ, ਅਸੀਂ ਕੀ ਕਰ ਰਹੇ ਹਾਂ ਉਹਨਾਂ ਵਾਸਤੇ? ਸਾਡੀ ਵੀ ਕੁਛ ਫਰਜ਼ ਬਣਦੇ ਆ, ਸਾਡੇ ਵੀ ਕੁਛ ਫਰਜ਼ ਬਣਦੇ ਆ ਉਹਨਾਂ ਦੇ ਕਦਮਾਂ 'ਤੇ ਚੱਲਣ ਵਾਸਤੇ। ਅਤੇ ਆਓ ਵੀਰੋ, ਇੱਕ ਜੁੱਟ ਹੋ ਕੇ ਪੰਥਕ ਏਕਤਾ ਦਾ ਨਾਅਰਾ ਲਾਈਏ, ਜੋ ਕਿ ਇੱਕ ਸਾਡੇ ਜਥੇਦਾਰ ਹਵਾਰਾ ਸਿੰਘ ਤਿਹਾੜ ਜੇਲ੍ਹ ਦੇ ਵਿੱਚ ਬੈਠੇ ਆ, ਉਹਨਾਂ ਨੇ ਇੱਕ ਸੁਪਨਾ ਦੇਖਿਆ ਸੀਗਾ ਕਿ ਇਸ ਚੀਜ਼ ਤਰੇ ਨੂੰ ਇਕੱਤਰ ਕੀਤਾ ਜਾਵੇ, ਵਰਲਡ ਦੇ ਵਿੱਚ ਲਿਆਇਆ ਜਾਵੇ, ਸਿੱਖ ਪੰਥ ਨੂੰ ਇਕੱਠਾ ਕੀਤਾ ਜਾਵੇ। ਇਹ ਲੱਗ ਰਿਹਾ ਕਿ ਉਹ ਸੁਪਨਾ ਬਾਹਲੀ ਦੂਰ ਨਹੀਂ ਹੈਗਾ, ਉਹ ਸੁਪਨਾ ਹੌਲੀ ਹੌਲੀ ਸਾਕਾਰ ਹੋ ਰਿਹਾ ਹੈ। ਅੱਜ ਮੈਂ ਖਾਸ ਕਰਕੇ TV 84 ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਇਸ ਚੀਜ਼ ਨੂੰ ਲਾਈਵ ਦਿਖਾ ਰਹੇ ਨੇ। ਅਤੇ ਹਰ ਇੱਕ ਕੋਈ ਵੀ ਪੰਥਕ ਪ੍ਰੋਗਰਾਮ ਹੋਵੇ ਜਿਹਦੇ ਵਿੱਚ TV 84 ਵੱਧ ਚੜ੍ਹ ਕੇ ਹਿੱਸਾ ਲੈਂਦਾ ਆ। ਬੇਨਤੀ ਕਰਨਾ ਚਾਹੁੰਦਾ ਸੰਗਤਾਂ ਨੂੰ ਕਿ ਸਾਡਾ ਵੀ ਫਰਜ਼ ਬਣਦਾ ਹੈ ਕਿ ਇਹ TV ਕੋਈ ਐਡਾਂ ਤੋਂ ਨਹੀਂ ਚੱਲਦਾ, ਕੋਈ ਇਹਨਾਂ ਕੋਲ ਮਲਕੀਅਤਾਂ ਨਹੀਂ ਹੈਗੀਆਂ। ਅਸੀਂ ਵੀ ਇਸ ਚੀਜ਼ ਦਾ ਸਾਥ ਦਈਏ, ਜਿਸ ਤਰ੍ਹਾਂ ਇਹ ਸਾਡਾ ਸਾਥ ਦਿੰਦੇ, ਅਸੀਂ ਵੀ ਇਹਨਾਂ ਦਾ ਸਾਥ ਦਈਏ ਅਤੇ ਇੱਕ ਜੱਟ ਹੋ ਕੇ ਨਾਅਰਾ ਮਾਰੀਏ, ਜਿਸ ਤਰ੍ਹਾਂ ਡਾਕਟਰ ਸਾਹਿਬ ਕਹਿੰਦੇ ਹੁੰਦੇ ਆ, ਖਾਲਿਸਤਾਨ ਜਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਇੱਥੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਮੀਟਿੰਗ ਸੱਦੀ ਗਈ ਆ ਅਤੇ ਜਿਹਦੇ ਵਿੱਚ ਉਹਨਾਂ ਨੇ ਆਪਣੀਆਂ ਪੁਰਾਣੀਆਂ ਪ੍ਰਾਪਤੀਆਂ ਅਤੇ ਕੀਤੇ ਕੰਮਾਂ ਕਾਰਾਂ ਦੇ ਉੱਤੇ ਜਿਹੜੀ ਗੱਲਬਾਤ ਕਰਨੀ ਆ। ਅਤੇ ਨਾਲ ਦੀ ਨਾਲ ਅੱਜ ਇਸ ਵਕਤ ਜਿਹੜਾ ਆ ਸ਼ਹੀਦੀ ਹਫ਼ਤਾ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰ ਕੌਰ ਦਾ ਵੀ ਮਨਾਇਆ ਜਾ ਰਿਹਾ ਆ, ਜਿਨ੍ਹਾਂ ਨੇ ਉਸ ਮੁਗਲ ਹਕੂਮਤ ਦੇ ਮੂਹਰੇ ਗੋਡੇ ਨਾ ਟੇਕੇ ਅਤੇ ਆਪਣੀ ਪੰਥ ਦੀ ਅਤੇ ਗੁਰੂ ਗ੍ਰੰਥ ਦੀ, ਆਜ਼ਾਦ ਖਾਲਸੇ ਦੀ ਆਪਣੀ ਜਿਹੜੀ ਆ ਗੱਲ ਰੱਖੀ ਅਤੇ ਉਸ ਹਕੂਮਤ ਮੂਹਰੇ ਗੋਡੇ ਨਾ ਟੇਕਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਾਹਿਬਜ਼ਾਦਿਆਂ ਨੇ ਉਸ ਸੂਬੇ ਦੀ ਈਨ ਨਾ ਮੰਨੀ, ਇਸਲਾਮ ਨੂੰ ਜਿਹੜਾ ਉਹਨਾਂ ਨੂੰ ਕਿਹਾ ਗਿਆ ਸੀ ਵੀ ਜੇ ਤੁਸੀਂ ਇਸਲਾਮ ਕਬੂਲ ਕਰ ਲਓ ਤਾਂ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਆ, ਅਤੇ ਸਾਹਿਬਜ਼ਾਦਿਆਂ ਨੇ ਮੌਤ ਨੂੰ ਜਿਹੜਾ ਗਲ ਲਾਉਣਾ ਬਿਹਤਰ ਸਮਝਿਆ ਬਜਾਏ ਇਸ ਦੇ ਕਿ ਤੁਸੀਂ ਗੋਡੇ ਟੇਕਦੇ ਹੋ। ਅਤੇ ਅੱਜ ਦੇ ਪੰਥ ਦੇ, ਪੰਜਾਬ ਦੇ ਸਿੱਖਾਂ ਦੇ ਹਾਲਾਤ ਵੀ ਇਹੀ ਨੇ ਬਈ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹ ਸਿੱਖਾਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਰਹੀ ਆ, ਪਰ ਪੰਥ ਨੇ ਨਾ ਕਦੇ ਪਹਿਲਾਂ ਗੋਡੇ ਟੇਕੇ ਨੇ ਅਤੇ ਨਾ ਹੁਣ ਗੋਡੇ ਟੇਕੇਗਾ। ਅਤੇ ਪੰਜਾਬ ਦੀ ਆਜ਼ਾਦੀ ਤੱਕ ਜਿਹੜਾ ਆ ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ, ਮਾਤਾ ਗੁਜਰ ਕੌਰ ਦੀ ਸ਼ਹੀਦੀ ਤੋਂ ਜਿਹੜਾ ਆ ਆਪਣਾ ਲੈ ਕੇ ਦਿਸ਼ਾ ਨਿਰਦੇਸ਼ ਲੈ ਕੇ ਜਿਹੜਾ ਪੰਜਾਬ ਦੀ ਆਜ਼ਾਦੀ ਤੱਕ ਜਿਹੜਾ ਸੰਘਰਸ਼ ਜਿਹੜਾ ਉਹ ਜਾਰੀ ਰਹੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਨਾਨਕ ਨਾਮ ਲੇਵਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਾਡੇ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ, ਲੱਖ ਲੱਖ ਵਾਰ ਸਾਹਿਬਜ਼ਾਦਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀਆਂ ਹੋਈਆਂ ਨੇ, ਅਤੇ ਇਹ ਪੰਥ 'ਤੇ, ਖਾਲਸਾ ਪੰਥ 'ਤੇ ਦੁੱਖ ਦੀ ਘੜੀ ਵੀ ਸੀ, ਅਤੇ ਸ਼ਹਾਦਤਾਂ ਨਾਲ ਸਾਡਾ ਮਾਣ ਵੀ ਉੱਚਾ ਹੁੰਦਾ ਹੈ, ਸਾਨੂੰ ਪ੍ਰੇਰਨਾ ਵੀ ਮਿਲਦੀ ਹੈ। ਇਹਨਾਂ ਦਿਨਾਂ ਵਿੱਚ ਕਿਵੇਂ ਗੁਰੂ ਸਾਹਿਬ ਜੀ ਨੇ ਆਪਣੇ 'ਤੇ ਕਸ਼ਟ ਸਹਾਰ ਕੇ ਸਾਨੂੰ ਦੱਸਿਆ ਕਿ ਭਾਣੇ ਵਿੱਚ ਕਿਵੇਂ ਰਹੀਦਾ, ਅਤੇ ਉਸ ਤੋਂ ਬਾਅਦ ਇਹ ਵੀ ਦੱਸਿਆ ਜੰਗ ਦੇ ਮੈਦਾਨ ਵਿੱਚ ਕਿਵੇਂ ਜੂਝ ਕੇ ਸ਼ਹੀਦੀਆਂ ਪਾਈਦੀਆਂ ਨੇ, ਅਤੇ ਜਿਹਦੇ ਵਿੱਚ ਉਮਰਾਂ ਦਾ ਵੀ ਕੋਈ ਤਕਾਜ਼ਾ ਨਹੀਂ। 7 ਤੇ 9 ਸਾਲ ਦੇ ਸਾਹਿਬਜ਼ਾਦੇ ਆਪਣੇ ਅਕੀਦੇ ਤੋਂ ਨਹੀਂ ਬਦਲੇ, ਖਾਲਸਾ ਸਿਧਾਂਤਾਂ ਤੋਂ ਨਹੀਂ ਬਦਲੇ, ਨੀਹਾਂ ਵਿੱਚ ਚਣਵਾਉਣਾ ਪ੍ਰਵਾਨ ਕਰ ਲਿਆ, ਸੀਸ ਕਟਾਉਣੇ ਪ੍ਰਵਾਨ ਕਰ ਲਏ। ਅਤੇ ਦੂਜੇ ਪਾਸੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੇ ਰਣ ਤੱਤੇ ਜੂਝ ਕੇ ਸ਼ਹੀਦੀਆਂ ਪਾਈਆਂ, ਅਤੇ ਇਸ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ, ਚਾਹੇ ਗੁਰੂ ਸਾਹਿਬਾਨਾਂ ਦਾ ਪਰਿਵਾਰ ਹੋਵੇ, ਚਾਹੇ ਆਮ ਸਿੱਖ ਦਾ ਪਰਿਵਾਰ ਹੋਵੇ, ਉਹ ਜੂਝ ਕੇ ਕਿਵੇਂ ਸ਼ਹੀਦੀਆਂ ਪਾਉਂਦਾ ਹੈ। ਇਹ ਸਾਨੂੰ ਸਿੱਖਿਆ ਲੈ ਕੇ ਇਹਨਾਂ ਪ੍ਰੋਗਰਾਮਾਂ ਤੋਂ ਘਰਾਂ ਨੂੰ ਜਾਣਾ ਚਾਹੀਦਾ ਹੈ। ਬਾਕੀ ਇਹ ਸਾਰੇ ਪ੍ਰੋਗਰਾਮ ਗੁਰਦੁਆਰਿਆਂ ਵਿੱਚ ਹੀ ਮਨਾਏ ਜਾਣੇ ਸੋਭਦੇ ਨੇ, ਇਸ ਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ। ਕੱਲ੍ਹ ਨੂੰ ਵੀ ਹਰੇਕ ਗੁਰਦੁਆਰੇ ਦੇ ਵਿੱਚ ਦੀਵਾਨ ਨੇ, ਉੱਥੇ ਵੀ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ
ਜਾਓ, ਹਿੱਸਾ ਪਾਓ ਤੇ ਪ੍ਰੇਰਨਾ ਲੈ ਕੇ ਘਰਾਂ ਨੂੰ ਮੁੜ ਕੇ ਆਓ। ਇੰਨੀ ਹੀ ਬੇਨਤੀ ਹੈ। ਬਾਕੀ ਅਸੀਂ TV 84 ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹ ਪੰਥਕ ਮੁੱਦਿਆਂ ਨੂੰ ਲੈ ਕੇ ਸੰਸਾਰ ਵਿੱਚ ਜਾਂਦੇ ਆ TV, ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ। ਤੇ ਬਾਕੀ ਸਾਨੂੰ ਅੱਜ ਰਲ ਮਿਲ ਕੇ ਸਾਰਿਆਂ ਨੂੰ ਪੰਥਕ ਮੁੱਦਿਆਂ 'ਤੇ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ। ਸਾਨੂੰ ਸਿਰ ਜੋੜ ਕੇ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਕੌਮ ਦੀ ਆਜ਼ਾਦੀ ਜੋ ਸਿੰਘਾਂ ਨੇ ਸ਼ਹੀਦੀਆਂ ਵੇਲੇ ਪਾਲਣ ਕੀਤਾ ਸੀ ਕਿ ਹੁਣ ਖਾਲਿਸਤਾਨ ਤੋਂ ਬਿਨਾਂ ਗੱਲ ਨਹੀਂ ਬਣਦੀ। ਜਦੋਂ ਪ੍ਰਕਾਰਮਾਂ ਵਿੱਚ ਫੌਜ ਦੇ ਪੈਰ ਪੈ ਗਏ, ਉਸ 'ਤੇ ਵਰਕ ਕਰਨਾ ਚਾਹੀਦਾ ਰਲ ਮਿਲ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੁਨੀਆ ਦੇ ਵਿੱਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤੇ ਸਾਰੀ ਕੌਮ ਨੂੰ ਅਪੀਲ ਆ ਵੀ ਗੁਰਦੁਆਰਿਆਂ ਵਿੱਚ ਜਾ ਕੇ ਸਾਹਿਬਜ਼ਾਦਿਆਂ ਦਾ ਦਿਹਾੜਾ ਮਨਾਇਆ ਜਾਵੇ ਤੇ ਜੋ ਸ਼ਹੀਦੀ ਦਿਹਾੜੇ ਹੁੰਦੇ ਹਨ ਇਹਨਾਂ ਵਾਸਤੇ ਕੌਮ ਨੂੰ ਸਦਾ ਹੀ ਜਾਗਰਤ ਰਹਿਣਾ ਚਾਹੀਦਾ ਹੈ। ਤੇ ਅੱਜ ਅਸੀਂ ਸਾਰੇ ਵੀਰ ਇੱਥੇ ਅੱਜ ਇਕੱਠੇ ਹੋਏ ਹਾਂ। ਅੱਜ ਜੋ ਸਾਡੇ ਕੌਮ ਦੇ ਏਜੰਡੇ ਹਨ, ਜੋ ਸਾਡੀ ਕੋਆਰਡੀਨੇਸ਼ਨ 3 ਸਾਲ ਤੋਂ ਪਹਿਲਾਂ ਬਣੀ ਸੀ, ਉਹ ਅੱਜ ਆਪਣਾ ਏਜੰਡੇ ਦੱਸੇਗੀ ਸਾਰੇ। ਜੋ ਸਾਰੀ ਕੌਮ ਅੱਜ ਲੜਾਈ ਖਾਲਿਸਤਾਨ ਦੀ ਲੜ ਰਹੀ ਆ, ਉਸ ਵਾਸਤੇ ਅਸੀਂ ਅੱਜ ਇਸ ਰੈਸਟੋਰੈਂਟ ਵਿੱਚ ਆਏ ਹਾਂ ਤੇ ਆਪਣੇ ਆਪਣੇ ਏਜੰਡੇ ਲੈ ਕੇ ਜੋ ਪੰਜਾਬ ਦੇ ਵਿੱਚ ਵੀ ਸਭ ਚੱਲ ਰਿਹਾ ਹੈ ਔਰ ਅਮਰੀਕਾ ਬਾਹਰਲੇ ਕੰਟਰੀਆਂ ਵਿੱਚ ਵੀ ਚੱਲ ਰਿਹਾ ਹੈ ਖਾਲਿਸਤਾਨ ਵਾਸਤੇ, ਉਹ ਅੱਜ ਆਪਣੇ ਆਪਣੇ ਸਾਰੇ ਯੋਗਦਾਨ ਪਾਰਟੀਆਂ ਪਾਉਣਗੀਆਂ। ਤੇ ਅਸੀਂ ਸਾਰੇ ਵੀਰ ਅੱਜ ਇਹ ਰਲ ਕੇ ਅਸੀਂ ਜੋ ਖਾਲਿਸਤਾਨ ਦੀ ਗੱਲ ਆ ਉਹਨੂੰ ਲਿਆ ਕੇ ਤੇ ਉਹਨੂੰ ਅਸੀਂ ਬਹੁਤ ਨੇੜੇ ਪਹੁੰਚਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੇ ਵਿੱਚ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਵੱਲੋਂ ਪੰਥਕ ਇਕੱਤਰਤਾ ਰੱਖੀ ਗਈ ਹੈ, ਜਿਸ ਦੇ ਵਿੱਚ ਸਾਰੇ ਸਿੰਘਾਂ ਨੇ ਸ਼ਮੂਲੀਅਤ ਕੀਤੀ ਹੈ। ਅਤੇ ਇਸ ਦੇ ਵਿੱਚ ਜੋ ਕਿ ਅੱਜ ਪੰਜਾਬ ਦੀ ਆਜ਼ਾਦੀ ਦੀ ਗੱਲ ਚੱਲ ਰਹੀ ਹੈ ਅਤੇ ਰੈਫਰੈਂਡਮ ਦੀ ਜੋ ਮੁਹਿੰਮ ਲੰਬੇ ਸਮੇਂ ਤੋਂ ਵਿੱਢੀ ਹੋਈ ਹੈ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ, ਉਸ ਦੇ ਵਿੱਚ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਭਾਰਤ ਵੱਲੋਂ ਇਹ ਦੇਖਣ ਨੂੰ ਮਿਲਿਆ ਕਿ ਭਾਰਤ ਨੇ 6 ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਪੰਨੂ ਹੋਰਾਂ ਦਾ ਰੈੱਡ ਕਾਰਨਰ ਨੋਟਿਸ ਕੱਢਿਆ ਕਿ ਉਹਨਾਂ ਨੂੰ ਉਹ ਲੈ ਜਾਣਗੇ। ਪਰ ਭਾਰਤ ਨੂੰ ਇੱਕ ਗੱਲ ਇਹ ਸਮਝਣੀ ਚਾਹੀਦੀ ਹੈ ਕਿ ਅਸੀਂ ਜਿਹੜਾ ਕਿ ਰੈਫਰੈਂਡਮ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਹੈ ਅੰਡਰ UN ਕਨਵੈਨਸ਼ਨਸ ਦੇ ਵਿੱਚ। ਅਸੀਂ ਕਨਵੈਨਸ਼ਨ ਦੇ ਅੰਡਰ ਜਿਹੜਾ ਕਿ ਰੈਫਰੈਂਡਮ ਦੀ ਗੱਲ ਕਰਦੇ ਹਾਂ, ਅਸੀਂ ਕੋਈ ਅੱਤਵਾਦ, ਕੋਈ ਟੈਰਰਿਜ਼ਮ ਨਹੀਂ ਕਰ ਰਹੇ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਭਾਈ ਅਸੀਂ ਤੁਹਾਡਾ ਦੇਸ਼ ਜਿਹੜਾ ਉਹਨੂੰ ਤੋੜ ਰਹੇ ਹਾਂ, ਬਲਕਿ ਅਸੀਂ ਆਪਣਾ ਜਿਹੜਾ ਪੰਜਾਬ ਹੈ ਉਹਨੂੰ ਰੀਐਸਟੈਬਲਿਸ਼ ਕਰ ਰਹੇ ਹਾਂ। ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਪੰਜਾਬ ਸੀਗਾ ਅਤੇ ਉਸ ਤੋਂ ਬਾਅਦ ਗੋਰਿਆਂ ਨੇ ਜਿਹੜਾ ਕਿ ਉਹਦੇ ਉੱਪਰ ਰਾਜ ਕੀਤਾ, ਪਰ ਉਹਨੂੰ ਅਸੀਂ ਹੁਣ ਜਿਹੜਾ ਕਿ ਰੀਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਪੰਜਾਬ ਨੂੰ ਰੈਫਰੈਂਡਮ ਦੇ ਰਾਹੀਂ। ਸੋ ਮੇਰੀ ਸਾਰੇ ਸਿੱਖ ਕੌਮ ਨੂੰ ਇਹ ਬੇਨਤੀ ਹੈ, ਇਹ ਅਪੀਲ ਹੈ ਕਿ ਤੁਸੀਂ ਆਉਣ ਵਾਲੇ ਨਵੰਬਰ 2020 ਦੇ ਵਿੱਚ ਜੋ ਰੈਫਰੈਂਡਮ 2020 ਦੀਆਂ ਵੋਟਾਂ ਪੈਣਗੀਆਂ, ਉਹਦੇ ਵਿੱਚ ਆਪਣੀਆਂ ਵੋਟਾਂ ਜਿਹੜੀਆਂ ਉਹ ਤੁਸੀਂ ਪਾਓ ਅਤੇ ਆਪਣਾ ਜਿਹੜਾ ਆਜ਼ਾਦੀ ਵੱਲ ਜਿਹੜਾ ਸੰਘਰਸ਼ ਅਸੀਂ ਜਿਹੜਾ ਵਿੱਢਿਆ ਹੋਇਆ ਅਤੇ ਉਹਨੂੰ ਕਾਮਯਾਬ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦਾ। ਸਾਡੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਮੈਂ ਸਮਝਦਾ ਬੈਕਬੋਨ ਹੈਗੇ ਆ ਭਾਈ ਹਰਜਿੰਦਰ ਸਿੰਘ ਜੀ ਹੋਣੀ। ਸੋ ਜਿੰਨੀਆਂ ਵੀ ਜਿਹੜੀਆਂ ਪ੍ਰੈਸ ਰਿਲੀਜ਼ ਆਪਾਂ ਦੇਖਦੇ ਹਾਂ, ਸੋ ਇਹ ਸਾਰੀਆਂ ਸਲਾਈਡ ਜਿਹੜੀਆਂ ਤਿਆਰ ਕੀਤੀਆਂ ਹਨ, ਸੋ ਮੇਰੇ ਖਿਆਲ 'ਚ ਇੱਦਾਂ ਦੇ ਜਿਹੜੇ ਸਿੰਘ ਆ ਉਹ ਸਾਰੀਆਂ ਜਥੇਬੰਦੀਆਂ ਦੇ ਵਿੱਚ ਚਾਹੀਦੇ ਹਨ, ਕਿਉਂਕਿ ਅਸੀਂ ਕਿਤੇ ਨਾ ਕਿਤੇ ਇਸ ਗੱਲ ਤੋਂ ਖੁੰਝ ਜਾਂਦੇ ਹਾਂ ਜਦੋਂ ਤੁਸੀਂ ਕੋਈ ਵੀ ਈਵੈਂਟ, ਕੋਈ ਪ੍ਰੋਗਰਾਮ ਵੱਡਾ, ਉਹਦੀ ਜਿਹੜੀ ਇਮੀਡੀਏਟਲੀ ਉਹਦੀ ਨਿਊਜ਼ ਜਿਹੜੀ ਬੜੀ ਜ਼ਰੂਰੀ ਹੁੰਦੀ ਆ ਤੁਸੀਂ ਰਿਪੋਰਟਿੰਗ ਕਰਨੀ। ਸੋ ਭਾਈ ਹਰਜਿੰਦਰ ਸਿੰਘ ਉਹਨਾਂ ਦੇ ਅਸੀਂ ਹਮੇਸ਼ਾ ਪ੍ਰਾਊਡ ਕਰਦੇ ਹਾਂ, ਜੋ ਇਹਨਾਂ ਦੀ ਬੜੀ ਵੱਡੀ ਸੇਵਾ ਹੈਗੀ ਆ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਾਸਤੇ। ਸੋ ਇਹਨਾਂ ਨੇ ਆਪ ਜੀ ਨੂੰ ਕਾਫੀ ਕੁਛ ਦੱਸਿਆ। ਸੋ ਮੈਂ ਸਮਝਦਾ ਇਹਦੇ ਵਿੱਚ ਕਾਫੀ ਕੁਛ ਰਹਿ ਵੀ ਗਿਆ ਆ। ਸੋ ਜੇ ਅਸੀਂ ਸਾਰਾ ਬਰੀਕੀ ਦੇ ਨਾਲ ਚੱਲੀਏ, ਪਿੱਛੇ ਜੇ ਜਦੋਂ ਵਰਲਡ ਸਿੱਖ ਡੇ ਦੀ ਗੱਲ ਤੁਰੀ ਸੀਗੀ, ਪਾਈਨ ਹਿੱਲ ਗੁਰਦੁਆਰਾ ਸਾਹਿਬ ਵਿੱਚ ਮਤਾ ਪਾਇਆ ਗਿਆ ਸੀ। ਵਰਲਡ ਸਿੱਖ ਡੇ ਨੂੰ ਅੰਡਰਸਟੈਂਡ ਕਰਨ ਦੀ ਲੋੜ ਆ ਵੀ ਇਹ ਕਿਉਂ ਜ਼ਰੂਰੀ ਹੈ, ਕੀ ਆ। ਹੁਣ ਕ੍ਰਿਸਮਸ ਅੱਜ ਕੱਲ੍ਹ ਤਿਉਹਾਰ ਅਮਰੀਕਾ ਦੇ ਵਿੱਚ ਸਾਰੇ ਹੀ ਤੁਸੀਂ ਦੇਖ ਰਹੇ ਆ ਕਿਵੇਂ ਪੂਰੇ ਵਰਲਡ ਦੇ ਵਿੱਚ, ਈਵਨ ਭਾਰਤ ਵਿੱਚ ਵੀ, ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਜਿਹੜਾ ਉਹ ਮੇਰੇ ਖਿਆਲ 'ਚ ਜਿਹੜੇ ਪੁਰਾਤਨ ਆਏ ਹੋਏ ਆ ਪੁਰਾਣੇ ਸਿੰਘ ਇੱਥੇ, ਉਹਨਾਂ ਦੇ ਵੇਲੇ ਉਨੀ ਤਾਦਾਦ ਦੇ ਵਿੱਚ ਸਕੂਲਾਂ ਦੇ ਵਿੱਚ ਇਸ ਗੱਲ ਨੂੰ ਨਹੀਂ ਸੀ ਪ੍ਰਮੋਟ ਕੀਤਾ ਜਾਂਦਾ ਕ੍ਰਿਸਮਸ ਦੇ ਤਿਉਹਾਰ ਨੂੰ।
ਜੋ ਅੱਜ ਦੇ ਸਮੇਂ ਦੇ ਵਿੱਚ ਈਵਨ ਪੰਜਾਬ ਦੇ ਸਕੂਲਾਂ ਦੇ ਵਿੱਚ ਹੈਗਾ ਆ। ਸੋ ਵਰਲਡ ਸਿੱਖ ਡੇ ਆ ਜਿਹੜਾ, ਉਹ ਵਿਸਾਖੀ ਦਾ ਜਿਹੜਾ ਅਸੀਂ ਸਾਜਨਾ ਖਾਲਸਾ ਸਾਜਨਾ ਦਿਵਸ ਦਾ ਜਿਹੜਾ ਦਿਨ ਆ, ਜਿਵੇਂ ਈਦ ਮੁਸਲਮਾਨ ਮਨਾਉਂਦੇ ਆ, ਉਹਨਾਂ ਦਾ ਸਾਰੇ ਵਰਲਡ ਵਾਈਜ਼ ਸਾਡੇ ਬੱਚਿਆਂ ਨੂੰ ਵੀ ਪਤਾ ਹੁੰਦਾ। ਸੋ ਇਸ ਦਿਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਇਸ ਮਤੇ ਦਾ ਅਜਲਾਸ ਦੇ ਵਿੱਚ ਮਤਾ ਪਾ ਕੇ ਸਮਰਥਨ ਕੀਤਾ ਸੀ। ਸੋ ਮੈਂ ਬੇਨਤੀ ਕਰਾਂਗਾ, ਵੀਰ ਸਿੰਘ ਜੀ ਮਾਂਗਟ ਕਨੈਕਟੀਕਟ ਤੋਂ ਆਏ ਆ, ਉਹ ਆਪ ਜੀ ਨੂੰ ਹੁਣ ਆਪਾਂ ਸਮੇਂ ਦੀ ਜ਼ਰੂਰ ਆਪਾਂ ਲਿਮਟ ਨਾ ਕ੍ਰੋਸ ਕਰੀਏ। ਮੈਂ ਚਾਹੁੰਦਾ ਜਿੰਨੇ ਵੀਰ ਆਏ ਆ ਜ਼ਰੂਰ ਤੁਸੀਂ ਕੁਛ ਨਾ ਕੁਛ ਸੁਝਾਅ ਔਰ ਆਪਣੇ ਵਿਚਾਰ ਜਿਹੜੇ ਆ ਉਹ ਪ੍ਰਗਟ ਕਰਕੇ ਜਾਓ। ਕੁਛ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਕੀ ਸਾਨੂੰ ਫਿਊਚਰ ਦੇ ਵਿੱਚ ਕਰਨਾ ਚਾਹੀਦਾ। ਸਰਦਾਰ ਵੀਰ ਸਿੰਘ ਜੀ ਮਾਂਗਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਆਏ ਪਤਵੰਤ ਤੇ ਸੱਜਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਦਿਨ ਚੱਲ ਰਹੇ ਨੇ ਸਿੱਖ ਕੌਮ 'ਤੇ ਬਹੁਤ ਕਾਲੇ ਦਿਨ ਇਹਨਾਂ ਨੂੰ ਕਿਹਾ ਜਾਂਦਾ ਹੈ। ਸਾਡੇ ਪਿੰਡਾਂ ਦੇ ਵਿੱਚ ਤਾਂ ਅੱਜ ਕੱਲ੍ਹ ਸਾਦਾ ਲੰਗਰ ਅਤੇ ਜ਼ਮੀਨ 'ਤੇ ਆਸਣ ਲਾ ਲੈਂਦੇ ਸੀ ਬਜ਼ੁਰਗ ਸਾਡੇ। ਉਸ ਚਮਕੌਰ ਦੀ ਗੜੀ, ਸਾਕਾ ਸਰਹੰਦ, ਕਿੰਨੇ ਸ਼ਹੀਦ ਸਿੰਘ ਸਿੰਘਣੀਆਂ ਸ਼ਹੀਦ ਹੋਏ, ਉਹਨਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਦਾ ਕਮਾਇਆ ਖੱਟਿਆ ਅਸੀਂ ਅੱਜ ਖਾ ਰਹੇ ਹਾਂ। 2 ਵੀਕ ਪਹਿਲਾਂ ਮੈਂ ਇੱਕ ਸਟੋਰ 'ਚ ਗਿਆ, ਉਹਦਾ ਮਾਲਕ ਉੱਠ ਕੇ ਆ ਕੇ ਮੇਰੇ ਨਾਲ ਹੱਥ ਮਿਲਾਇਆ, ਸਿੰਘ ਆਈ ਨੋ ਯੂ ਗਾਇਜ਼ ਦਾ ਵੈਰੀਅਰਸ। ਦੇਖੋ ਕਿਹਨੇ ਕਮਾਈ ਕੀਤੀ, ਕਿਹਨੇ ਖਾਧੀ ਆ, ਕਿ ਮੈਨੂੰ ਉਹ ਲਫ਼ਜ਼ ਉਹਨੇ ਆ ਕੇ ਕਹੇ। ਤੋ ਅਸੀਂ ਕੀ ਛੱਡ ਕੇ ਜਾ ਰਹੇ ਹਾਂ ਅੱਗੇ ਆਪਣੇ ਕੌਮ ਲਈ, ਅੱਗੇ ਭਵਿੱਖ ਲਈ ਅਸੀਂ ਆਪਣੇ ਬੱਚਿਆਂ ਲਈ ਕੀ ਛੱਡ ਕੇ ਜਾ ਰਹੇ ਹਾਂ, ਕੀ ਸੇਧ ਦੇ ਕੇ ਜਾ ਰਹੇ ਹਾਂ ਅਸੀਂ। ਸਾਨੂੰ ਇਹ 'ਤੇ ਵਿਚਾਰ ਕਰਨ ਦੀ ਲੋੜ ਆ। ਇਹ ਦਿਨ ਮਨਾ ਰਹੇ ਹਾਂ ਅਸੀਂ, ਸੱਚੇ ਦਿਲੋਂ ਮਨਾ ਰਹੇ ਹਾਂ। ਬਰਗਾੜੀ ਦਾ ਕਾਂਡ ਜਿਹੜਾ ਮੋਰਚਾ ਕਿਉਂ ਫੇਲ ਹੋਇਆ, ਅਸਫਲ ਕਿਉਂ ਹੋਇਆ, ਇੰਨਾ ਸਫਲ ਹੁੰਦਾ ਕਿਉਂ ਅਸਫਲ ਹੋਇਆ, ਇਹ 'ਤੇ ਵਿਚਾਰ ਕਰਨ ਦੀ ਲੋੜ ਹੈ। ਕੀ 'ਤੇ ਵਿਸ਼ਵਾਸ ਕਰੀਏ ਅਸੀਂ। ਸਾਡੀ ਕੋਈ ਵੀ ਮੰਗ ਨਹੀਂ ਮੰਗੀ ਗਈ ਤਾਂ ਫਿਰ ਵੀ ਮੋਰਚਾ ਚੱਕ ਲਿਆ ਗਿਆ। ਪੰਕਤੀ ਬਹੁਤ ਸੋਹਣੀ ਲਿਖੀ ਹੈ ਭਾਈ ਸਾਹਿਬ ਹਰਿੰਦਰ ਸਿੰਘ ਨੇ, ਹੋ ਕਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ। ਪਰ ਇਹ 'ਤੇ ਵਿਚਾਰ ਵੀ ਕਰੋ, ਇੰਪਲੀਮੈਂਟ ਵੀ ਕਰੋ। ਹਰੇਕ ਮੇਰਾ ਝੰਡਾ ਮੇਰਾ ਚਾਹੀਦਾ। ਇੱਥੇ ਅਸੀਂ ਜਿੰਨੇ ਬੰਦੇ ਬੈਠੇ ਆ, ਮੇਰੇ ਕੋਲ ਹਰੇਕ ਟੇਬਲ 'ਤੇ ਅਲੱਗ-ਅਲੱਗ ਪਾਰਟੀ ਬੈਠੀ ਆ। ਜਦ ਤੱਕ ਅਸੀਂ ਈਗੋ ਇਹ ਨਹੀਂ ਕੱਢਦੇ ਵਿੱਚੋਂ, ਜਦ ਤੱਕ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਇੱਕ ਨਿਸ਼ਾਨ, ਇੱਕ ਪੰਥ ਥੱਲੇ ਇਕੱਠੇ ਹੋਣਾ ਪੈਣਾ ਸਾਨੂੰ। ਇਹਨਾਂ ਸ਼ਬਦਾਂ ਨਾਲ ਖਿਮਦਾ ਜਾਜਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਭਾਈ ਵੀਰ ਸਿੰਘ ਜੀ ਮੰਗਟ, ਉਹਨਾਂ ਦਾ ਸਮੇਂ ਦੇ ਵਿੱਚ ਇਹਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸੋ ਇਹ ਸਾਡੀ ਵਰਕਿੰਗ ਕਮੇਟੀ ਦੇ 5 ਮੈਂਬਰੀ ਦੇ ਮੈਂਬਰ ਵੀ ਹਨ। ਸੋ ਮੈਂ ਹੁਣ ਬੇਨਤੀ ਕਰਾਂਗਾ ਕੁਝ ਸੱਜਣ ਆ ਜਾਣ, ਇਹਨਾਂ ਨੂੰ ਆਪਾਂ ਜੋ ਕਨੈਕਟੀਕਟ ਦੀ ਸੰਗਤ, ਭਾਵੇਂ ਇਕੱਲੇ ਇਹਨਾਂ ਦੇ ਨਾਲ ਵੀ ਗੁਰਨਿੰਦਰ ਸਿੰਘ ਉਹਨੇ ਵੀ ਆਏ ਆ। ਸੋ ਨਰਿੰਦਰ ਸਿੰਘ ਜੀ ਆਇਓ ਜੀ, 1-2 ਸਿੰਘ ਆ ਜਾਓ, ਜੋਗਾ ਸਿੰਘ ਜੀ ਆਇਓ ਜੀ। ਆਪਾਂ ਭਾਈ ਸਾਹਿਬ ਉਹਨਾਂ ਨੂੰ ਥੋੜ੍ਹਾ ਸਨਮਾਨ ਦੇਣਾ। ਡਾਕਟਰ ਸੰਧੂ ਸਾਹਿਬ ਜੀ ਆਓ ਜੀ, ਤੁਸੀਂ ਵੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਧੰਨਵਾਦ ਜੀ ਸਰਦਾਰ ਵੀਰ ਸਿੰਘ ਮੰਗਟ ਜੀ ਉਹਨਾਂ ਦਾ। ਸੋ ਮੈਂ ਅੱਗੇ ਬੇਨਤੀ ਕਰਾਂਗਾ ਜੀ। ਧੰਨਵਾਦ ਹਿੰਮਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਸਾਨੂੰ ਸਨਮਾਨ ਕੀਤਾ। ਪਰ ਅਸੀਂ ਇਹਦੇ ਯੋਗ ਤਾਂ ਹੈ ਨਹੀਂ ਗੇ, ਫਿਰ ਵੀ ਤੁਸੀਂ ਸਾਨੂੰ ਜੀ ਆਇਆਂ ਨੂੰ ਕਹਿੰਦੇ ਆ। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰੂੰਗਾ ਸਰਦਾਰ ਕੁਲਦੀਪ ਸਿੰਘ ਜੀ ਖਾਲਸਾ, ਸਾਬਕਾ ਪ੍ਰਧਾਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ। ਸੋ ਇਹ ਹਮੇਸ਼ਾ ਜਿਹੜੀ ਆ ਪਹਿਲੇ ਸਾਲ ਤੋਂ ਹੀ ਜਦੋਂ ਨੈਸ਼ਨਲ ਸਿੱਖ ਡੇ ਔਰ ਸਿੱਖ ਫਰੀਡਮ ਮਾਰਚ ਵਾਸ਼ਿੰਗਟਨ DC ਕੱਢਿਆ ਗਿਆ, ਬੱਸ ਵੀ ਜਿਹੜੀ ਸੰਗਤ ਭਰ ਕੇ ਲੈ ਕੇ ਆਉਂਦੇ ਰਹੇ ਔਰ ਸਪੋਰਟ ਰਹੀ ਆ ਹਮੇਸ਼ਾ ਹੀ। ਸੋ ਹਮੇਸ਼ਾ ਹੀ ਵੀਰ ਜੀ ਉਹਨਾਂ 'ਤੇ ਸਾਨੂੰ ਮਾਣ ਰਿਹਾ, ਪ੍ਰਾਊਡ ਫੀਲ ਕਰਦੇ ਹਾਂ। ਸੋ ਸਰਦਾਰ ਕੁਲਦੀਪ ਸਿੰਘ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੇ ਜ਼ਿਆਦਾ ਟਾਈਮ ਨਹੀਂ ਲਾਣਾ। ਸਭ ਤੋਂ ਪਹਿਲਾਂ
10ਵੇਂ ਪਾਤਸ਼ਾਹ ਸਰਬੰਸ ਦਾਨੀ ਜਿਨ੍ਹਾਂ ਦੇ ਸਾਹਿਬਜ਼ਾਦੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਸ਼ਹੀਦੀ ਦਿਹਾੜੇ ਚੱਲ ਰਹੇ ਹਨ, ਦਾਸ ਕੋਟ-ਕੋਟ ਪ੍ਰਣਾਮ ਕਰਦਾ ਹੈ। ਸੋ ਕੋਆਰਡੀਨੇਸ਼ਨ ਕਮੇਟੀ ਵੱਲੋਂ ਜੋ ਉਪਰਾਲਾ ਕਰਕੇ ਜੋ ਇੱਥੇ ਸਾਨੂੰ ਸਾਰਿਆਂ ਨੂੰ ਸੱਦਾ ਪੱਤਰ ਦੇ ਕੇ ਬੁਲਾਇਆ ਗਿਆ ਹੈ, ਦਾਸ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਵਧਾਈ ਦਿੰਦਾ ਹੈ। ਮੈਂ ਬੈਠਾ ਹੀ ਸੋਚ ਰਿਹਾ ਸੀ ਭਾਜੀ ਹਰਿੰਦਰ ਸਿੰਘ ਜੀ ਕਿੱਦਾਂ ਉਹਨਾਂ ਨੇ ਸਲਾਈਡ 'ਤੇ ਚਾਨਣਾ ਪਾਇਆ। ਤਕਰੀਬਨ 3 ਸਾਲ ਦੇ ਵਿੱਚ ਕਾਫੀ ਇਹਨੇ ਮੇਰੇ ਵੀਰਾਂ ਨੇ ਮਿਹਨਤ ਕੀਤੀ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਸਭ ਤੋਂ ਪਹਿਲਾਂ ਅਸੀਂ ਇੱਕ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਈਏ। 2-2 4-4 ਬੰਦਿਆਂ ਦੀਆਂ ਜਥੇਬੰਦੀਆਂ ਬਣਾ ਕੇ ਗੱਲ ਨਹੀਂ ਬਣਨੀ। ਮੇਰੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਭਾਈ, ਭਾਵੇਂ ਉਹ ਪੰਜਾਬ ਦੀ ਧਰਤੀ 'ਤੇ ਜਾਂ ਇੰਗਲੈਂਡ, ਕੈਨੇਡਾ, ਅਮਰੀਕਾ ਜਾਂ ਹੋਰ ਕੰਟਰੀਆਂ ਦੇ ਵਿੱਚ, ਆਪਾਂ ਸਾਰੇ ਇੱਕ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਈਏ, ਕੌਮ ਦੀ ਨਬਜ਼ ਨੂੰ ਪਛਾਣੀਏ। ਜਿਸ ਤਰ੍ਹਾਂ ਵੀਰ ਜੀ ਦੱਸ ਰਹੇ ਸਨ ਵੀ ਅਸੀਂ ਕੌਮ ਨੂੰ ਕੀ ਦੇ ਕੇ ਜਾਣਾ। ਗੁਰੂ ਪਿਆਰੀ ਸਾਧ ਸੰਗਤ ਜੀ ਸਾਡਾ ਕਹਿੰਦੇ ਹਨ ਏਕੇ ਦੇ ਵਿੱਚ ਹੀ ਬਲ ਹੈ, ਯੂਨੀਅਨ ਇਜ਼ ਸਟਰੈਂਥ। ਜਦੋਂ ਅਸੀਂ ਇਕੱਲੇ ਹੋ ਕੇ ਆਪਣੇ ਵਿਚਾਰਧਾਰਾ ਦੇ ਨਾਲ ਚੱਲਦੇ ਰਹਾਂਗੇ ਕੁਛ ਨਹੀਂ ਬਣਨਾ। ਭਾਵੇਂ ਸਾਡੀ ਵਿਚਾਰਧਾਰਾ ਜਾਂ ਮਤਭੇਦ ਛੋਟੇ ਮੋਟੇ ਹੋਣ, ਨਾ ਰਲਦੇ ਹੋਣ ਇੱਕ ਦੂਜੇ ਨਾਲ, ਪਰ ਫਿਰ ਵੀ ਜਿਹੜੇ ਸਿੱਖ ਕੌਮ ਦੇ ਮੁੱਖ ਕਾਰਜ ਹਨ ਉਹਨਾਂ ਨੂੰ ਆਪਾਂ ਸਾਹਮਣੇ ਰੱਖ ਕੇ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ। ਤਦ ਹੀ ਅਸੀਂ ਆਪਣੇ ਕੌਮ ਦੇ ਜਿਹੜੇ ਕਾਰਜਾਂ ਦੇ ਵਿੱਚ ਸਕਸੈਸ ਹੋ ਸਕਦੇ ਹਾਂ। ਮੇਰੇ ਬਹੁਤ ਹੀ ਵੱਡੇ ਵੀਰ ਡਾਕਟਰ ਪ੍ਰਿਤਪਾਲ ਸਿੰਘ ਜੀ, ਡਾਕਟਰ ਅਮਰਜੀਤ ਸਿੰਘ ਜੀ ਲੰਬੇ ਸਮੇਂ ਤੋਂ, ਭਾਵੇਂ ਦਾਸ ਇਹਨਾਂ ਕੰਮਾਂ 'ਤੇ ਜ਼ਿਆਦਾ ਟਾਈਮ ਨਹੀਂ ਕੱਢ ਸਕਿਆ, ਪਰ ਮੇਰੀ ਹਮੇਸ਼ਾ ਦਿਲੋਂ ਜਿਹੜੀ ਸੋਚ ਆ ਜਿਹੜੀ ਕੌਮ ਦੇ ਕਾਰਜਾਂ ਨੂੰ ਸਮਰਪਿਤ ਰਹੀ ਹੈ। ਡਾਕਟਰ ਅਮਰਜੀਤ ਜੀ ਨੂੰ ਹਮੇਸ਼ਾ ਅਸੀਂ ਉਹਨਾਂ ਤੋਂ ਸੇਧ ਲੈ ਕੇ ਚੱਲਦੇ ਹਾਂ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ, ਭਾਵੇਂ ਛੋਟੇ ਮੋਟੇ ਸਾਡੇ ਮਤਭੇਦ ਹਨ, ਪਰ ਮੈਂ ਇੱਕ ਤੁਹਾਡੇ ਨਾਲ ਵਾਅਦਾ ਕਰਦਾ ਹਾਂ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਾਰੀ ਸੰਗਤ ਕਦੀ ਵੀ ਕੌਮ ਦੇ ਅਗੇਂਸਟ ਨਹੀਂ ਚੱਲ ਸਕਦੀ। ਠੀਕ ਹੈ, ਕੋਈ ਪੰਜਾਬ ਤੋਂ ਕੋਈ ਸਾਡੇ ਪੋਲੀਟੀਕਲ ਲੀਡਰ ਹਨ, ਥੋੜ੍ਹਾ ਬਹੁਤਾ ਉਹਨਾਂ ਦੇ ਨਾਲ ਕਈ ਵਾਰੀ ਨੇੜਤਾ ਬਣੀ ਹੁੰਦੀ ਹੈ, ਪਰ ਮੈਂ ਆਉਣ ਵਾਲੇ ਸਮੇਂ ਦਾ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਦੇ ਵੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਦੀ ਕਮੇਟੀ ਜਾਂ ਸੰਗਤ ਕਦੀ ਵੀ ਕੌਮ ਦੇ ਅਗੇਂਸਟ ਚੱਲੇਗੀ। ਦਾਸ ਆਪਣੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਜਿਹੜਾ ਉੱਥੋਂ ਅਸਤੀਫਾ ਦੇਵੇਗਾ, ਪਰ ਮੈਂ ਨਾਲੋਂ ਨਾਲ ਵਰਕ ਕਰ ਰਿਹਾ। ਮੇਰੇ ਸਾਰੇ ਹੀ ਮਾਣਯੋਗ ਵੀਰ ਵੱਡੇ ਹਨ, ਬਹੁਤ ਸਿਆਣੇ ਹਨ, ਪੜ੍ਹੇ ਲਿਖੇ ਹਨ, ਉਹ ਸਮਝਦੇ ਹਨ ਵੀ ਅਸੀਂ ਕੌਮ ਦੇ ਨਾਲ ਚੱਲਣਾ ਹੈ। ਥੋੜ੍ਹਾ ਸਮੇਂ ਦਾ ਹੁੰਦਾ ਹੈ, ਪਰ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਵੱਡੇ ਵਡੇਰਿਆਂ ਨੇ, ਭਾਈ ਮਣੀ ਸਿੰਘ ਲਾ ਲਓ, ਭਾਈ ਬਚਿੱਤਰ ਸਿੰਘ, ਸਾਡੇ ਵੱਡੇ ਵਡੇਰਿਆਂ ਨੇ, ਲੱਖੀ ਸ਼ਮਸ਼ਾਰਾ, ਬਾਬਾ ਮੱਖਣ ਸ਼ਾਹ, ਬੜੀਆਂ ਵੱਡੀਆਂ ਕੁਰਬਾਨੀਆਂ ਹਨ, ਪਰ ਅਸੀਂ ਕਦੀ ਵੀ ਕੌਮ ਦੇ ਅਗੇਂਸਟ ਨਹੀਂ ਗਏ। ਹੁਣ ਥੋੜ੍ਹਾ ਜਿਹਾ ਮੈਨੂੰ ਵੀ ਮਹਿਸੂਸ ਹੁੰਦਾ ਹੈ, ਮੇਰਾ ਵੀ ਥੋੜ੍ਹਾ ਸਿਰ ਨੀਵਾਂ ਹੁੰਦਾ ਹੈ, ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਆਉਣ ਵਾਲੇ ਸਮੇਂ 'ਚ ਮੇਰੇ ਸਾਰੇ ਭਰਾ ਸੁਣਦੇ ਵੀ ਹੋਣਗੇ, ਮੈਂ ਉਹਨਾਂ ਨਾਲ ਗੱਲਬਾਤ ਵੀ ਕਰਾਂਗਾ ਵੀ ਅਸੀਂ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਈਏ। ਫੀਲ ਤੇ ਬਹੁਤ ਕਰਦੇ ਹਨ ਕਿਸ ਤਰ੍ਹਾਂ ਸਾਡੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜਾ 1984 ਤੋਂ ਬਾਅਦ ਸਾਡਾ ਇੰਨਾ ਸਿੱਖ ਕੌਮ ਦਾ ਕਹਾਣ ਹੋਇਆ, ਨੌਜਵਾਨ ਸਾਡੇ ਖੂਬਸੂਰਤ ਬੱਚੇ ਚੁੱਕ ਕੇ ਯੂਨੀਵਰਸਿਟੀਆਂ ਕਾਲਜਾਂ ਤੋਂ ਘਰਾਂ ਤੋਂ ਚੁੱਕ ਕੇ ਮਾਵਾਂ ਦੇ ਪੁੱਤਰ ਕਿੱਦਾਂ ਕੋਹ ਕੇ ਉਹਨਾਂ ਨੇ ਮਾਰੇ। ਫਿਰ ਸਾਡੇ ਤੇ ਉੱਪਰ ਕਈ ਤਰ੍ਹਾਂ ਦੇ ਦੋਸ਼, ਛੋਟੀਆਂ ਮੋਟੀਆਂ ਗੱਲਾਂ, ਕੋਈ ਸਿੱਖ ਪਰ ਜਸਟਿਸ, ਕੋਈ ਉਪਰਾਲੇ ਕਰ ਰਹੇ ਹਨ, ਤੇ ਉਹ ਹਮੇਸ਼ਾ ਸਾਨੂੰ IS ਨਾਲ ਜੋ ਪਾਕਿਸਤਾਨ ਉਹਦੇ ਨਾਲ ਜੋੜਦੇ ਆ, ਜਿਨ੍ਹਾਂ ਦਾ ਅਸੀਂ ਕਦੀ ਕੋਈ ਨਾਮ ਨਹੀਂ ਸੁਣਿਆ। ਸੋ ਇਹਨੂੰ ਕੈਪਟਨ ਨੂੰ ਇਹ ਵੀ ਚਾਹੀਦਾ ਹੈ ਵੀ ਤੂੰ ਸਾਰੇ ਪੰਜਾਬ ਦਾ ਮੁੱਖ ਮੰਤਰੀ ਹੈ, ਸਾਰੀ ਉਮਰ ਮੁੱਖ ਮੰਤਰੀ ਬਣਿਆ, ਉਮਰ ਦਾ ਵੀ ਉਹਨੂੰ ਆਪਣਾ ਦੇਖਣਾ ਚਾਹੀਦਾ ਵੀ ਮੇਰੀ ਕਿੰਨੀ ਉਮਰ, ਮੈਂ 70-75 ਸਾਲ ਦੀ ਉਮਰ ਹੋ ਗਈ ਹੈ, ਮੈਂ ਆਪਣੀ ਕੌਮ ਜਿਸ ਕੌਮ ਦੇ ਵਿੱਚ ਜਨਮ ਲਿਆ ਮੈਂ ਉਸ ਦਾ ਵੀ ਕੁਝ ਦੇਖਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਬੜੇ ਦੁੱਖ ਦੀ ਗੱਲ ਹੈ, ਪਹਿਲਾਂ ਸਾਡੀ ਪੰਥਕ ਸੰਸਾਰ ਨੇ 10 ਸਾਲ ਸਾਨੂੰ ਉਹ ਖਰਾਬ ਕੀਤਾ, ਹੁਣ ਇਹ ਫਿਰ ਦੁਬਾਰਾ ਸਾਨੂੰ ਸਾਡੇ ਲੀਡਰਾਂ ਨੇ ਮਾਰਿਆ ਹੈ। ਕਹਿੰਦੇ ਨਾ ਜੇ ਸਿੱਖ ਨੂੰ ਨਾ ਮਾਰੇ ਤੇ ਕੌਮ ਕਦੇ ਨਾ ਹਾਰੇ। ਸੋ ਬਰਗਾਰੀ ਮੋਰਚੇ ਦੇ ਵੀ ਦਾਸ ਨੂੰ ਬਹੁਤ ਜ਼ਿਆਦਾ CP ਬਹੁਤ ਵਧੀਆ ਰਹੇਗਾ, ਪਰ ਆਉਣ ਵਾਲੇ ਸਮੇਂ 'ਤੇ ਅਸੀਂ ਜ਼ਿਆਦਾ ਮੰਡ ਸਾਹਿਬ ਜਾਂ ਦਾਦੂਵਾਲ ਸਾਹਿਬ 'ਤੇ ਵੀ ਨਾ ਕਰੀਏ, ਕਿਉਂਕਿ ਪਿੱਛੇ ਸਰਕਾਰਾਂ ਲੱਗੀਆਂ ਹੁੰਦੀਆਂ ਹਨ, ਦਿਨ ਰਾਤ ਕੰਮ ਕਰਦੀਆਂ ਹਨ ਮੋਰਚਿਆਂ ਨੂੰ ਫੇਲ। ਪਰ ਮੈਂ ਇਸ ਗੱਲੋਂ ਖੁਸ਼ ਹਾਂ ਵੀ 6 ਮਹੀਨੇ ਤੋਂ ਜ਼ਿਆਦਾ ਟਾਈਮ ਮੋਰਚਾ ਚੱਲਿਆ, ਸ਼ਾਂਤੀ ਦੇ ਨਾਲ ਉਹ ਜਿਹੜਾ ਚੱਲਿਆ, ਇਸ ਗੱਲ ਦੀ ਮੈਂ ਉਹਨਾਂ ਨੂੰ ਇਹ ਜ਼ਰੂਰ ਵਧਾਈ ਦਿੰਦਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਇਹ ਉਪਰਾਲੇ ਕਰਾਂਗੇ ਵੀ ਅਸੀਂ ਵੱਧ ਤੋਂ ਵੱਧ ਆਪਣੇ ਕੌਮ ਦੇ ਕਾਰਜਾਂ ਵਾਸਤੇ ਟਾਈਮ ਕੱਢ ਸਕੀਏ। ਸੋ ਮੈਂ ਵੀਰ ਹਿੰਮਤ ਸਿੰਘ ਜੀ ਇਹਨਾਂ ਦੀ ਚੜ੍ਹਦੀ ਕਲਾ ਲਈ ਤੇ ਇਹਨਾਂ ਦੀ ਸਾਰੀ ਟੀਮ
ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੀਰ ਜੋਗਾ ਸਿੰਘ ਜੀ ਵੀ, ਡਾਕਟਰ ਬਖਸ਼ੀਸ਼ ਸਿੰਘ ਜੀ ਸੰਧੂ ਔਰ ਮੈਂ ਸਤਿੰਦਰ, ਸਾਡੇ ਮੀਰ ਸਤਿੰਦਰ ਸਿੰਘ ਜੀ ਮੁਲਤਾਨੀ, ਬਲਜਿੰਦਰ ਸਿੰਘ ਮੁਲਤਾਨੀ, ਸਾਰੇ ਹੀ ਇਹਨਾਂ ਦੀ ਟੀਮ ਦੇ ਮੈਂਬਰ ਹਨ। ਸਾਰੇ ਹੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਰਲ ਮਿਲ ਕੇ ਚੱਲਣਾ ਹੈ। ਇਕੱਠ ਤੇ ਸਾਡਾ ਹੋਰ ਹੋਣਾ ਚਾਹੀਦਾ ਸੀ, ਭਲੋ ਇਹ ਸ਼ੁਰੂਆਤ ਹੈ। ਗੁਰੂ ਪਿਆਰੀ ਸਾਧ ਸਿੰਘ ਜੀ ਆਉਣ ਵਾਲੇ ਸਮੇਂ 'ਚ ਅਸੀਂ ਆਪਣੀ ਰਜੇਵਿਆਂ ਭਰੀ ਜ਼ਿੰਦਗੀ 'ਚੋਂ ਟਾਈਮ ਜ਼ਰੂਰ ਥੋੜ੍ਹਾ ਬਹੁਤਾ ਇਸ ਪਾਸੇ ਲਾਈਏ। ਉਮਰਾਂ ਵੀ ਲੰਘਦੀਆਂ ਜਾ ਰਹੀਆਂ ਹਨ, ਸਦਾ ਜਵਾਨੀ ਨਹੀਂ ਰਹਿੰਦੀ। ਸੋ ਗੁਰੂ ਪਿਆਰੀ ਸਾਧ ਸਿੰਘ ਜੀ, ਦੂਰੋਂ ਦਰੇਡਿਓਂ ਆਈਆਂ ਸੰਗਤਾਂ ਦਾ ਧੰਨਵਾਦ। ਮੈਂ ਫਿਰ ਵੀਰ ਹਿੰਮਤ ਸਿੰਘ ਜੀ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ। ਖਾਸ ਕਰਕੇ ਸਾਡੇ ਵੱਡੇ ਬਜ਼ੁਰਗ ਗਿਆਨੀ ਸੱਜਣ ਸਿੰਘ ਜੀ ਗੁਰਦੁਆਰਾ ਸੰਤ ਸਾਗਰ ਤੋਂ ਆਏ ਹਨ, ਇਹਨਾਂ ਦੇ ਵੀ ਕੌਮ ਦੇ ਵਿੱਚ ਬਹੁਤ ਯੋਗਦਾਨ ਹੈ। ਉਹਨਾਂ ਨੂੰ ਵੀ ਦਿਲ ਦੀ ਗਹਿਰਾਈਆਂ ਤੋਂ ਜੀ ਕਹਿੰਦਾ ਕਿਸੇ ਵੱਧ ਘੱਟ ਸ਼ਬਦ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਭਾਈ ਕੁਲਦੀਪ ਸਿੰਘ ਜੀ ਖਾਲਸਾ। ਸੋ ਇਹਨਾਂ ਨੂੰ ਯਾਦਗਾਰੀ ਚਿੰਨ੍ਹ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਾਡੇ ਵਰਕਿੰਗ ਕਮੇਟੀ ਦੇ ਸਿੰਘ ਲਓ ਜੀ ਸੋ ਬੋਲੇ ਸੋ ਨਿਹਾਲ। ਜਿਹੜੀਆਂ ਪੰਥ ਦੇ ਵਿੱਚ ਪ੍ਰਚਾਰਕਾਂ ਦੀਆਂ ਔਰ ਵਿਵਾਦਤ ਕਈ ਮਸਲੇ, ਉਹਨਾਂ ਉੱਤੇ ਕੋਈ ਇੱਕ ਟਿਕਾਣੇ 'ਤੇ ਕੋਈ ਪੰਥ ਕੋਈ ਇਕੱਠਾ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਬਹਿ ਕੇ ਜੁੜ ਮਿਲ ਕੇ, ਕਿਉਂਕਿ ਇਹ ਮਸਲੇ ਸੁਲਝਣ ਦਾ ਨਾਂ ਨਹੀਂ ਲੈ ਰਹੇ, ਉਲਝਦੇ ਜਾ ਰਹੇ ਆ ਤਾਣੀਆਂ। ਸੋ ਜਿਵੇਂ ਕਿਹਾ ਜਾ ਰਿਹਾ ਸੀ ਭਾਈ ਹਰਜਿੰਦਰ ਸਿੰਘ, ਉਹਨਾਂ ਨੇ ਇੱਕ ਪੰਗਤੀ ਉਹਨਾਂ ਨੇ ਨਹੀਂ ਲਿਖੀ, ਇਹ ਸਾਡੇ ਗੁਰੂ ਸਾਹਿਬਾਨ ਵੱਲੋਂ ਜੋ ਸਾਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਜੀ, ਜਿਹਦੇ ਵਿੱਚ ਸਾਨੂੰ ਚੱਲਣ ਦੀ ਲੋੜ ਆ, ਉਸ ਬਾਣੀ ਦੇ ਕਨਸੈਪਟ ਨੂੰ ਆਪਣੇ ਆਪ ਦੇ ਉੱਤੇ ਢਾਲਣ ਦੀ ਲੋੜ ਆ। ਇਹ ਸ਼ਬਦ ਵੀ ਸਾਨੂੰ ਬੈਠ ਕੇ ਜੁੜਨ ਦਾ ਇੱਕ ਜਿਹੜਾ ਸੱਦਾ ਦੇ ਰਹੇ ਆ, ਗੁਰੂ ਸਾਹਿਬ ਨੇ ਵੀ ਸਾਨੂੰ ਇੱਕ ਸਿੱਖਿਆ ਦਿੱਤੀ ਆ। ਅਗਰ ਇਹਨਾਂ ਮਸਲਿਆਂ ਨੂੰ ਅਸੀਂ ਬੈਠ ਕੇ ਇਕੱਠੇ ਜੁੜ ਮਿਲ ਬੈਠ ਕੇ ਸੁਲਝਾਈਏ, ਜਿਹੜੇ ਪ੍ਰਚਾਰਕਾਂ ਦੇ ਮਸਲੇ ਆ, ਸਾਡੇ ਹੋਰ ਕਈ ਵਿਵਾਦਤ ਚੱਲ ਰਹੇ ਆ, ਉਹ ਚਾਹੇ ਨਾਨਕਸ਼ਾਹੀ ਕੈਲੰਡਰ ਦੀ ਗੱਲ ਆ, ਕੌਮ ਨੂੰ ਕੈਲੰਡਰ ਵੀ ਚਾਹੀਦਾ ਆ, ਚਾਹੇ ਹੋਰ ਕਈ ਮਸਲੇ ਚੱਲਦੇ ਆ। ਸੋ ਬਾਬਾ ਜੀ ਉਹਨਾਂ ਨੇ ਰੱਖੇ, ਅਸੀਂ ਬੰਦਸ਼ਾਂ ਨਹੀਂ ਲਾਉਣੀ ਚਾਹੁੰਦੇ, ਪਰ ਗੱਲ ਇਹ ਆ ਬਈ ਸਾਰੇ ਹੀ ਭਰਾ ਸਾਡੇ, ਅਸੀਂ ਵੈਲਕਮ ਆ, ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਔਰ ਸਾਨੂੰ ਬਹੁਤ ਸਾਰੇ ਜਿਹੜੇ ਚਾਹੇ ਉਹ ਸੰਪਰਦਾਵਾਂ ਨਾਲ ਸੰਬੰਧਿਤ ਹੋਣ, ਟਕਸਾਲ ਨਾਲ ਸੰਬੰਧਿਤ ਹੋਣ, ਚਾਹੇ ਉਹ ਮਿਸ਼ਨਰੀ ਕਾਲਜਾਂ ਦੇ ਨਾਲ ਸੰਬੰਧਿਤ ਹੋਣ, ਉਹ ਖਾਲਿਸਤਾਨ ਦੇ ਸਪੋਰਟਰ ਆ, ਕਈ ਨਹੀਂ ਵੀ ਹੈਗੇ। ਉਹ ਸਾਰੀਆਂ ਜਥੇਬੰਦੀਆਂ ਦੇ ਵਿੱਚ ਸਾਰੇ ਚੰਗੇ ਨਹੀਂ ਔਰ ਸਾਰੇ ਮਾੜੇ ਨਹੀਂ। ਸੋ ਸਾਡੀ ਅਪਰੋਚ ਹਮੇਸ਼ਾ ਚੰਗੇ ਬੰਦਿਆਂ ਤੱਕ ਰਹਿੰਦੀ ਆ। ਔਰ ਜਿਹੜੀਆਂ ਗੱਲਾਂ ਦੇ ਉੱਤੇ ਕੋਈ ਪੰਥ ਦੇ ਵਿੱਚ ਫੈਸਲਾ ਨਹੀਂ ਹੋ ਰਿਹਾ, ਤਾਂ ਮੈਂ ਹਮੇਸ਼ਾ ਇਹ ਸੋਚਦਾ ਹੁੰਦਾ, ਮੈਂ ਆਪਣੇ ਪਰਸਨਲੀ ਮੇਰੇ ਪੁਆਇੰਟ ਆਫ ਵਿਊ ਤੋਂ, ਕਿ ਅਸੀਂ ਸੀਜ਼ ਫਾਇਰ ਕਰ ਲਈਏ। ਕੁਝ ਚੀਜ਼ਾਂ ਜਿਹੜੀਆਂ ਹਿੰਦੂ ਧਰਮ ਦੇ ਵਿੱਚ ਹੈਗੀਆਂ, ਉਹ ਪੱਥਰਾਂ ਨੂੰ ਵੀ ਪੂਜਦੇ, ਦਰਖਤਾਂ ਨੂੰ ਵੀ, ਜਾਨਵਰਾਂ ਨੂੰ ਵੀ, ਕਿੰਨਾ ਕੁਝ ਪੂਜਦੇ ਆ, ਪਰ ਆਪਸੀ ਮੈਂ ਕੋਈ ਉਹਨਾਂ ਦਾ ਕਾਂਡੋ ਕਲੇਸ਼ ਨਹੀਂ ਦੇਖਿਆ ਜਿਹੜਾ ਸਾਡੇ 'ਚ ਹੁੰਦਾ। ਸੋ ਮੈਂ ਇੱਕ ਗੱਲ ਦੁਸ਼ਮਣ ਤੋਂ ਵੀ ਸਿੱਖਣ ਦੀ ਲੋੜ ਆ ਵੀ ਅਸੀਂ ਅਗਰ ਕਿਸੇ ਬਹੁਤ ਵਧੀਆ ਹੋਏਗਾ, ਮੈਂ ਇੱਕ ਥੋੜ੍ਹਾ ਜਿਹਾ ਜ਼ਿਕਰ ਕਰ ਦਿੰਦਾ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਸ ਗੱਲ ਦੇ ਉੱਤੇ ਕੋਈ ਵੀਰ, ਇੱਕ ਦੋ ਸੱਜਣ ਸ਼ਾਇਦ ਉਹਨਾਂ ਦਾ ਟਾਈਮ ਹੋ ਗਿਆ ਸੀ, ਮਤਲਬ ਉਹਨਾਂ ਨੂੰ ਕੋਈ ਕੰਮ ਹੋਊਗਾ ਜਾਂ ਨਾਰਾਜ਼ ਹੋ ਕੇ ਚਲ ਗਏ ਹਨ। ਭਾਈ ਲਾਲ ਸਿੰਘ ਜੀ, ਉਹ ਨਹੀਂ, ਮੈਂ ਨਾਮ ਮੈਂਸ਼ਨ ਕਰ ਦਿੰਦਾ। ਸੋ ਮਤਲਬ ਮੈਂ ਚਾਹੁੰਦਾ ਵੀ ਕਿਸੇ ਨੂੰ ਨਾਰਾਜ਼ ਨਾ ਕਰੀਏ, ਆਪਾਂ ਸਾਰਿਆਂ ਦਾ ਸਤਿਕਾਰ ਕਰੀਏ, ਜੇ ਇਕੱਠੇ ਹੋ ਕੇ ਚੱਲ ਸਕੀਏ ਕਿਸੇ ਇੱਕ ਟਿਕਾਣੇ 'ਤੇ। ਮੈਂ ਇੱਕ ਬੜੀ ਪੋਜ਼ੀਟਿਵ ਅਪਰੋਚ ਕੁਛ ਭਰਾਵਾਂ ਨਾਲ ਕੀਤੀ ਸੀ, ਮੈਂ ਨਾਂ ਨਹੀਂ ਮੈਂਸ਼ਨ ਕਰਾਂਗਾ। ਉਹ ਟਕਸਾਲ ਦੇ ਵੀ ਸਿੰਘ ਸਨ, ਮਿਸ਼ਨਰੀ ਸਿੰਘ ਸਨ, ਕਿ ਭਰਾਵੋ ਜੇ ਤੁਸੀਂ ਸਾਥ ਦਿਓ ਤਾਂ ਆਪਾਂ ਕੋਸ਼ਿਸ਼ ਕਰੀਏ, ਕੁਛ 5-7 ਸਿੰਘ ਜ਼ਿੰਮੇਵਾਰ ਸਿਆਣੇ ਦੂਜੇ ਪਾਸਿਓਂ ਤੇ 5-7 ਦੂਜੇ ਪਾਸਿਓਂ ਆ ਜਾਓ, ਤੇ ਅਸੀਂ ਇੱਕ ਕਾਮਨ ਜੀਆਂ ਗੱਲਾਂ ਤੇ ਕੋਈ ਆਪਣਾ ਮਿਨੀਮਮ ਪ੍ਰੋਗਰਾਮ ਤੈਅ ਕਰ ਲਈਏ ਵੀ ਅਸੀਂ ਯਾਰ ਇੰਨਾ ਕੁ ਬੋਲਣਾ, ਇਸ ਗੱਲ ਦਾ ਵਿਰੋਧ ਕਰਨਾ ਜਾਂ ਇਸ ਗੱਲ ਦਾ ਨਹੀਂ ਕਰਨਾ। ਪਰ ਫਿਰ ਮੈਨੂੰ ਇਹ ਆਈ ਵੀ ਨਹੀਂ ਯਾਰ, ਇਹ ਨਹੀਂ ਗੱਲ ਬਣਨੀ, ਤੂੰ ਛੱਡ ਪਰਾਂ ਰਹਿਣ ਦੇ। ਮੈਂ ਕੋਸ਼ਿਸ਼ ਕੀਤੀ ਬੜੀ ਪਿਆਰ ਸਤਿਕਾਰ ਦੇ ਨਾਲ ਔਰ ਜ਼ਿੰਮੇਵਾਰ ਸੱਜਣਾ ਤੱਕ। ਪਰ ਜਦੋਂ ਹੁਣ ਕਹਿੰਦੇ ਵੀ ਜਿਹੜੀ ਗੱਲ ਕਿਸੇ ਹੱਲ ਕੰਢੇ ਲੱਗਣੇ ਨਹੀਂ, ਤਿਆਰ ਹੀ ਨਹੀਂ ਹੈਗੀ। ਮਤਲਬ ਜਦੋਂ ਹੁਣ ਕਹੋਗੇ ਵੀ
ਮੈਂ ਹਿੰਮਤ ਸਿੰਘ ਨੂੰ ਨਹੀਂ ਦੇਖਣਾ ਚਾਹੁੰਦਾ, ਫਿਰ ਗੱਲ ਲੱਭੜੇ ਕਿਵੇਂ। ਚਲੋ ਮੈਂ ਹੁਕਮ ਜਿਵੇਂ ਜੀ ਸਿਰ ਮੱਥੇ, ਮੈਂ ਇਸ ਕਰਕੇ ਕਹਿੰਦਾ ਸੀ ਵੀ ਇਹਦੇ ਉੱਤੇ ਪਲੀਜ਼ ਬੇਨਤੀ ਆ ਜੀ ਤੁਸੀਂ ਨਾ ਹੀ ਕਰਿਓ ਤੇ ਚੰਗੀ ਗੱਲ ਆ। ਸੋ ਮੈਂ ਡਾਕਟਰ ਅਮਰਜੀਤ ਸਿੰਘ ਉਹਨਾਂ ਨੂੰ ਬੇਨਤੀ ਕਰਦਾ ਜੀ, ਉਹ ਆਪ ਜੀ ਦੇ ਨਾਲ ਥੋੜ੍ਹੇ ਵਿਚਾਰਾਂ ਦੀ ਸਾਂਝ ਪਾਉਣ, ਸਮੇਂ ਦੀ ਜ਼ਰੂਰ ਆਪਾਂ ਰੱਖਣਾ। ਸੋ ਕਾਫੀ ਸਾਰੇ ਵੀਰ ਹਨ, ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਔਰ ਸਾਰਿਆਂ ਨੂੰ ਸਮਾਂ ਦੇਣਾ ਹੈ ਜੀ, ਜਥੇਬੰਦੀਆਂ ਦੇ ਅਲੱਗ-ਅਲੱਗ ਤੇ ਆਏ ਆ। ਸੋ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। फरीदा बार पुराए बैसना साईं मुझे न दे, जे तू एवं रखसी जियो शरीरों ले। वाहिगुरु जी का खालसा, वाहिगुरु जी की फतेह। पंथक दर्द लैके पंथ दी होनी सवारण दे लई सिख कोआर्डिनेशन कमेटी दे सद्दे ते इकट्ठे होए वीरों, बहुत सारिया विचारां होईयां ने। ज़ाहिर है कि साडियां मन दियां नज़रां सामने लगभग 300 साल पहलां दा उस सच दा रस्ता, आनंदपुर साहब दा 7-8 महीने दा घेरा, सरसा दा कंढा, चमकौर दी गढ़ी, माछीवाड़े दा सत्थर ते खिदराना मुक्तसर साहब दी ढाब, ये सारा सच का रस्ता सानू याद करवांदा है कि इस रस्ते ते तुरदियां परिवार विछोड़े हुंदे ने, लखते जिगर शहीद हुंदे ने। सत्थर नूं यारड़े दा सानू सत्थर चंगा, पट खेड़ियां दा रहना, ये गीत गाने पैंदे ने ते ओ नीआं उस पक्याई दी परख करदियां ने जिसनूं साहिबजादियां दे उस इतिहास चों जदों असीं ये लफ्ज़ दोहरांदे हैं कि हमरे बंस रीत आई सीस दे पर धर्म न जाई। और अज ये साडे सामने चैलेंज है। कई बार इस गल का थोड़ा अफसोस भी हुंदा है कि साडे सामने 18वीं सदी का साडा अपना इतिहास है। जे अज दे कॉन्टैक्स्ट रैलेवेंस देखनी है तो जिहड़े लफज एक लाइन दे विच अल्लाह यार खां योगी दोहरांदा है कि और वड्डे साहिबजादियां दी चमकौर दी गढ़ी दी शहादत नूं मुख रखदे हैं, वो कहंदे ने सिंघों की सल्तनत का है पौधा लगा चले। कि साडी शहीदी जिहड़ी है, असी इस शहादत दे नाल सिंघां दी सल्तनत, सिंघां दा एम्पायर, सिंघां दी सॉवरनिटी, सिंघां दी पोलिटिकल पावर, सिंघों की सल्तनत का है पौधा लगा चले। असी उस बूटे नूं ला। चैलेंजेस उदों भी घट नहीं सी, कला मुगलिया राज नहीं, औरंगजेब और जदों अज असी इतिहासक वेरवे देखते हैं, वो एम्पायर के दुनिया का 18% व्यापार उस वेले दे मुगल हाकमां दे कोल सी। 22 धार दे पहाड़ी राजियां दी जिहड़ी है वो टुगैदर फौज, सूबा सरहंद, सूबा लाहौर ते मुल्खैया। तो जे अपने घर दे वैरियां दी गल करनी होए, अज साडा एक वड्डा तबका बहुत वार मर्यादा जां दूसरे इशूज़ दे उत्ते बहुत तिखी असी पहुँच रखते, पर मैनू बहुत बार ये लगता है क्योंकि 18वीं सदी का साडा इतिहास ही साडे लई मॉडल है कि उदों राम राईए भी सन, धीर मलीए भी सन, मीणे भी सन, मसंद भी सन। हुण सिखां दे सामने ये चैलेंज भी सी, वो हथियारबंद खालसा सी, उसने घोड़ियां दियां काठियां नूं घर बनाया सी, पर वो मीणियां वाल नहीं मुड़े कि भाई इन्हां ने की कीता सी, पहलां इन्हां नूं जरा सजा दे लई है। पृथ्वी ने की कीता है, उहदे पुत्र मेहरबान ने की कीता है, उहदे अगों पुत्र हरजी ने की कीता है। उन्होंने धीर मलियां वाल ध्यान नहीं दिता कि धीर मलियां दे छें मसंद ने गुरु तेग बहादुर साहब ते गोली चलाई सी बाबे बकाले। साडे ओरीजिनल गुरु ग्रंथ साहब की भीड़ के उत्ते इन्हां ने कब्जा किया होया है। राम राय देहरादून च बह के की करतूतां करदे, उन्हां दे सामने वो मसंद जिहड़े सर्वाइवर सी वो भी सी, लेकिन उन्हां नूं इस गल दी समझ आई हुई सी कि चैलेंज गुलामी, चैलेंज मुगलिया साम्राज की जड़ पुट्टने
ਤੇ ਜਿਸ ਦਿਨ ਅਸੀਂ ਆਪਣੀ ਪੋਲੀਟੀਕਲ ਪਾਵਰ ਕਾਇਮ ਕਰ ਲਈ ਇਹ ਐਗਜ਼ਿਸਟ ਨਹੀਂ ਕਰਨਗੇ। ਸੋ ਜ਼ਾਹਰਾ ਤੌਰ ਦੇ ਉੱਤੇ ਮੈਂ ਸਮਝਦਾ ਵੀ ਅੱਜ ਸਾਨੂੰ ਕਿਤੇ ਹੋਰ ਅਗਵਾਈ ਲੈਣ ਦੀ ਲੋੜ ਨਹੀਂ ਹੈ। ਜੇ ਇਸ ਮਾਡਲ ਨੂੰ ਅਸੀਂ ਅਪਣਾ ਲਈਏ ਤੇ ਮੇਰਾ ਖਿਆਲ ਹੈ ਕਿ ਬਹੁਤ ਸਾਰਾ ਸ਼ਾਇਦ ਇਹ ਜਿਹੜਾ ਅੱਜ ਵਾਦ ਵਿਵਾਦ ਔਰ ਸੋਸ਼ਲ ਮੀਡੀਆ ਜਿਹੜਾ ਜਿਹਨੂੰ ਮੈਂ ਆਲਮੋਸਟ ਜਿਹੜਾ ਉਹ ਸੋਸ਼ਲ ਮੀਡੀਆ ਹੀ ਕਹਿੰਦਾ ਹੈ, ਸਾਡੀ ਵੱਡੀ ਤਾਕਤ ਇੱਕ ਤਾਂ ਉਹ ਨੇ ਜਿਹੜੇ ਪੜ੍ਹਦੇ ਹੀ ਨਹੀਂ ਹੈ, ਇੱਕ ਉਹ ਨੇ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਹੀ ਨਹੀਂ ਹੈ, ਉਹਨਾਂ ਦਾ ਇੰਟਰਸਟ ਹੀ ਨਹੀਂ ਹੈ, ਉਹ ਮੈਟੀਰੀਅਲਿਜ਼ਮ 'ਚ ਰੁੱਝੇ ਹੋਏ ਨੇ। ਪਰ ਜਿਹੜੇ ਅਸੀਂ ਆਪਣੇ ਆਪ ਨੂੰ ਸਿਆਣੇ ਕਹਿਣ ਵਾਲੇ ਹੈ, ਅਸੀਂ ਦੇਖੀਏ ਸਾਡਾ ਬਹੁਤਾ ਵਕਤ ਸੋਸ਼ਲ ਮੀਡੀਆ ਤੇ ਲੱਗਾ ਹੁੰਦਾ ਹੈ। ਅਸੀਂ ਕੀ ਕੱਢ ਰਹੇ ਹੁੰਦੇ, ਇਹਦੇ 'ਚੋਂ ਕਿੰਨਾ ਕੁ ਐਕਟਿਵਿਜ਼ਮ ਅਸੀਂ ਕੱਢ ਲਏ। ਤੇ ਗੱਲ ਜਿੱਥੇ ਜਥੇਬੰਦੀਆਂ ਦੀ ਹੁੰਦੀ ਹੈ, ਮੈਂ ਸਮਝਦਾ ਕਿ 34 ਸਾਲ ਜੇ ਅਸੀਂ ਇਸ ਲੈਂਡਮਾਰਕ ਨੂੰ ਦੇਖੀਏ, ਜੂਨ 84 ਤੋਂ ਬਾਅਦ ਬਹੁਤ ਕੁਝ ਪੰਜਾਬ ਦੇ ਵਿੱਚ ਵਾਪਰਿਆ ਔਰ ਬਹੁਤ ਕੁਝ ਚੰਗਾ ਵੀ ਹੋਇਆ। ਇਸ ਨੂੰ ਐਵੇਂ ਨਾ ਦੇਖੀਏ ਜਿਹੜਾ ਵੀ ਕੋਈ, ਜਦੋਂ ਅਸੀਂ ਨੈਗੇਟਿਵਿਟੀ ਦੇਖਦੇ ਹਾਂ, ਇੱਕ ਤਾਂ ਸਿੱਖ ਸੁਭਾਅ ਕਰਕੇ ਅਸੀਂ ਪਰਫੈਕਸ਼ਨਿਸਟ ਹਾਂ, ਇਸ ਲਈ ਸਾਨੂੰ ਖਾਮੀਆਂ ਜ਼ਿਆਦਾ ਨਜ਼ਰ ਆਉਂਦੀਆਂ ਨੇ। ਤੁਸੀਂ 34 ਸਾਲ ਪਹਿਲਾਂ ਦਾ ਵਰਤਾਰਾ ਔਰ ਅੱਜ ਦੀਆਂ ਆਪਣੀਆਂ ਜੇ ਅਚੀਵਮੈਂਟਸ ਦੇਖਣੀਆਂ ਹੋਣ, ਮੈਂ ਸਮਝਦਾ ਵੀ ਅਸੀਂ ਜਿੰਨਾ ਕੁਝ ਹਾਸਲ ਕੀਤੇ, ਜੇ 18ਵੀਂ ਸਦੀ ਦੇ 100 ਸਾਲ ਦੇ ਪੀਰੀਅਡ ਨਾਲ ਕੰਪੇਅਰ ਕਰੀਏ ਤੇ ਉਸ ਗੱਲ ਲਈ ਉਹਨਾਂ ਜ਼ਮਾਨਿਆਂ 'ਚ ਲਗਭਗ 100 ਸਾਲ ਲੱਗਾ ਸੀ। ਅੱਜ ਅਸੀਂ ਵਰਲਡ ਮੈਪ ਦੇ ਉੱਤੇ 5ਵਾਂ ਵੱਡਾ ਧਰਮ ਹੈ ਦੁਨੀਆ ਦਾ। ਅਸੀਂ ਬਿਨਾਂ ਨੇਸ਼ਨ ਦੇ ਵੀ ਇੱਕ ਨੇਸ਼ਨ ਦਾ ਰੁਤਬਾ ਰੱਖਦੇ ਹਾਂ। ਕੈਨੇਡਾ ਦੀ ਪਾਰਲੀਮੈਂਟ ਹੋਏ, ਅਮਰੀਕਾ 'ਚ US ਸਿੱਖ ਕਾਂਗਰੈਸ਼ਨਲ ਕਾਕਸ ਹੋਏ, ਇੰਗਲੈਂਡ ਦੇ ਵਿੱਚ ਬਾਈ ਪਾਰਟੀਸਨ ਗਰੁੱਪ 170 ਤੋਂ ਜ਼ਿਆਦਾ ਮੈਂਬਰ ਪਾਰਲੀਮੈਂਟ ਜਿਹੜੇ ਇਹ ਮੁਹਿੰਮ ਚਲਾ ਰਹੇ ਹੋਣ ਕਿ ਆਉਣ ਵਾਲੀ ਸੈਂਸਸ ਦੇ ਵਿੱਚ ਸਿੱਖਾਂ ਦਾ ਜਿਹੜਾ ਖਾਨਾ ਹੈ ਉਹ ਐਜ਼ ਏ ਸੈਪਰੇਟ ਐਥਨੀਸਿਟੀ ਹੋਏ। ਨਿਊਜ਼ੀਲੈਂਡ, ਆਸਟ੍ਰੇਲੀਆ, ਅਸੀਂ ਉਸ ਪਾਵਰ ਦੇ ਰੂਪ 'ਚ ਬਹੁਤਿਆਂ ਨੂੰ ਕਰਤਾਰਪੁਰ ਦਾ ਕੋਰੀਡੋਰ ਕਿਵੇਂ ਹਿੰਦੁਸਤਾਨ ਦੇ ਹਾਕਮਾਂ ਨੇ ਰਿਐਕਟ ਕੀਤੇ, ਲੇਕਿਨ ਇਹਦੀਆਂ ਤੁਸੀਂ ਇੰਟਰਨੈਸ਼ਨਲ ਇੰਪਲੀਕੇਸ਼ਨਸ ਦੇਖੋ ਕਿ ਜੋ ਹੀ ਇਹ ਕਰਤਾਰਪੁਰ ਦੇ ਲਾਂਘੇ ਦਾ ਮੁਬਾਰਕ ਫੈਸਲਾ ਇਮਰਾਨ ਖਾਨ ਸਾਹਿਬ ਕਰਦੇ ਨੇ, ਸੰਗੇ ਬੁਨਿਆਦ ਰੱਖਦੇ ਨੇ 28 ਨਵੰਬਰ ਨੂੰ। ਜਿਵੇਂ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨੇ ਦੱਸਿਆ, ਜਦੋਂ ਕੋਈ ਗੱਲ ਵਾਪਰਦੀ ਹੈ ਉਹਦੇ ਪਿੱਛੇ ਇੱਕ ਲੰਬਾ ਸੰਘਰਸ਼ ਹੁੰਦਾ ਹੈ, 20-22 ਸਾਲ ਦਾ ਐਫਰਟ ਵੀ ਹੈ। ਪਰ ਅਸੀਂ ਕਿਉਂ, ਜੇ ਸਾਨੂੰ ਗੁਰੂ ਦੇ ਉੱਤੇ ਸਿਦਕ ਹੈ, ਭਰੋਸਾ ਹੈ। ਮੈਂ ਇੱਕ ਫਕੀਰ ਦੀ ਕਹਾਣੀ ਕਿਤੇ ਪੜ੍ਹੀ, ਉਸ ਇਲਾਕੇ ਦੇ ਵਿੱਚ ਕਈ ਸਾਲ ਮੀਂਹ ਨਹੀਂ ਸੀ ਪਿਆ ਔਰ ਉਸ ਨੂੰ ਉਹਨਾਂ ਨੇ ਆ ਕੇ ਲੋਕਾਂ ਨੇ ਕਿਹਾ, ਇਲਾਕੇ ਦਿਆਂ ਨੇ, ਕਿ ਜੀ ਫਕੀਰ ਜੀ, ਸਾਈਂ ਜੀ ਸਾਡੇ ਲਈ ਦੁਆ ਕਰੋ ਮੀਂਹ ਪਏ। ਉਹਨਾਂ ਨੇ ਕਿਹਾ ਜੀ ਕੱਲ ਸਾਰਾ ਸ਼ਹਿਰ ਆ ਜਾਓ, ਅਸੀਂ ਦੁਆ ਕਰਾਂਗੇ। ਔਰ ਜਦੋਂ ਸਾਰਾ ਸ਼ਹਿਰ ਆਇਆ, ਫਕੀਰ ਨੇ ਦੇਖਿਆ, ਉਹਨਾਂ ਨੇ ਕਿਹਾ ਵੀ ਤੁਹਾਡੀਆਂ ਛਤਰੀਆਂ ਕਿੱਥੇ ਨੇ? ਉਹ ਕਹਿੰਦੇ ਜੀ ਛਤਰੀਆਂ, ਇਹ ਤਾਂ ਮੀਂਹ ਨਹੀਂ ਪਿਆ। ਦੁਆ ਕਹਿੰਦੇ ਤੁਸੀਂ ਕੀ ਕਰਨੀ ਹੈ? ਜੇ ਤੁਹਾਡਾ ਸੱਚਮੁੱਚ ਅੱਲਾਹ ਤਾਲਾ ਤੇ ਯਕੀਨ ਹੁੰਦਾ ਹੈ, ਰੱਬ ਤੇ ਯਕੀਨ ਹੁੰਦਾ ਹੈ, ਤੇ ਤੁਹਾਨੂੰ ਇਸ ਗੱਲ ਦਾ ਭਰੋਸਾ ਹੁੰਦਾ ਹੈ ਕਿ ਸਾਡੀ ਦੁਆ ਦੇ ਵਿੱਚ ਤਾਕਤ ਹੈ, ਜੋ ਹੀ ਦੁਆ ਹੋਏਗੀ ਮੀਂਹ ਪੈਣ ਲੱਗੇਗਾ, ਤੇ ਵਾਪਸੀ ਤੇ ਸਾਨੂੰ ਛਤਰੀਆਂ ਚਾਹੀਦੀਆਂ ਨੇ। 70 ਸਾਲ ਸਿੱਖ 2 ਵੇਲੇ ਦੀ ਅਰਦਾਸ ਕਰਦੇ ਨੇ, ਸਵੇਰੇ ਸ਼ਾਮ ਨਿੱਜੀ 'ਚ, ਔਰ ਉਹਦੇ ਤੁਸੀਂ ਅਕਾਲ ਪੁਰਖ ਤੋਂ ਮੰਗਦੇ ਹੋ ਉਹਨਾਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ। ਤੇ ਉਸ ਨਿਰੰਕਾਰ ਨੇ ਉਸ ਅਰਦਾਸ ਨੂੰ ਸੁਣਿਆ ਔਰ ਬੇਸ਼ੱਕ ਉਸ ਦੇ ਪਿੱਛੇ ਐਫਰਟ 20 ਸਾਲ ਦੇ, ਪਰ ਜਨਾਬ ਇਮਰਾਨ ਖਾਨ ਸਾਹਿਬ, ਉਹਨਾਂ ਦੀ ਫੌਜ ਦੇ ਜਨਰਲ ਬਾਜਵਾ, ਮੌਜੂਦਾ ਐਡਮਿਨਿਸਟ੍ਰੇਸ਼ਨ, ਉਹਨਾਂ ਦੇ ਹਿੱਸੇ ਹੀ ਇਹ ਜਿਹੜੇ ਸਤਿਗੁਰੂ ਨੇ ਉਹਨਾਂ ਨੂੰ ਮਾਣ ਦਿੱਤਾ ਕਿ ਜੋ ਹੀ ਇਹ ਐਲਾਨ ਹੁੰਦੇ, ਅਸੀਂ ਸਮਝਦੇ ਹੋਈਏ ਜੀ ਅਸੀਂ ਕੁਛ ਨਹੀਂ, ਮਾਰੇ ਕੁੱਟੇ ਗਏ ਉੱਥੇ। ਉਸ ਤੋਂ ਅਗਲੇ ਦਿਨ ਚਾਈਨਾ ਦੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਵੈਲਕਮ ਕਰ ਰਿਹਾ ਹੈ ਕਿ ਕਰਤਾਰਪੁਰ ਕੋਰੀਡੋਰ ਜਿਹੜਾ ਇਹ ਦੋਸਤੀ ਦਾ ਪੁੱਲ ਹੈ, ਇਹ ਸਿੱਖਾਂ ਦਾ ਮੁਕੱਦਸ ਥਾਂ ਹੈ। ਔਰ ਉਸ ਤੋਂ ਅਗਲੇ ਦਿਨ ਅਮਰੀਕਾ 'ਚ ਸਟੇਟ ਡਿਪਾਰਟਮੈਂਟ ਦਾ ਸਪੋਕਸਪਰਸਨ ਵੈਲਕਮ ਕਰ ਰਿਹਾ ਹੈ ਕਿ ਕਰਤਾਰਪੁਰ ਦਾ ਜਿਹੜਾ ਇਹ ਕੋਰੀਡੋਰ ਹੈ ਇਹ ਇੱਕ ਓਪਰਚੁਨਿਟੀ ਹੈ। ਔਰ 4 ਦਿਨ ਪਹਿਲਾਂ ਅੰਬੈਸਡਰ ਰਸ਼ੀਆ ਦਾ ਇਸਲਾਮਾਬਾਦ 'ਚ ਇੱਕ ਥਿੰਕ ਟੈਂਕ ਨੂੰ ਐਡਰੈਸ ਕਰ ਰਿਹਾ ਹੈ ਔਰ ਉਹ ਕਹਿ ਰਿਹਾ ਕਿ ਇਹ ਜਿਹੜਾ ਸਿੱਖਾਂ ਦਾ ਮੁਕੱਦਸ ਥਾਂ ਦਾ ਖੁੱਲ੍ਹਣਾ ਹੈ, ਇਹ ਫਰੈਂਡਸ਼ਿਪ ਦਾ ਬ੍ਰਿਜ ਹੈ। ਇਹ ਗੱਲ, ਔਰ ਉਹ ਸਾਰੇ ਕਹਿ ਰਹੇ ਨੇ ਜੀ ਇਹ ਇੱਕ ਕੋਰੀਡੋਰ ਨਹੀਂ ਖੁੱਲ੍ਹਿਆ, ਇਹ ਦਿਲਾਂ ਦੇ ਦਰਵਾਜ਼ੇ ਖੁੱਲਣ ਦੀ ਗੱਲ ਹੈ। ਸਾਨੂੰ ਕਿਉਂ ਗੁਰੂ ਦੀ ਕਲਾ ਤੇ ਭਰੋਸਾ ਨਹੀਂ ਹੈ ਕਿ ਕਿੱਥੇ ਨਿਊਯਾਰਕ 'ਚ ਕੁਝ ਹਫ਼ਤੇ ਪਹਿਲਾਂ ਦੋਨਾਂ ਫੋਰਨ ਮਿਨਿਸਟਰਸ ਦੀ ਰੱਖੀ ਮੀਟਿੰਗ ਕੈਂਸਲ ਕਰ ਦਿੱਤੀ ਜਾਂਦੀ ਹੈ, ਮਿਸਟਰ ਕੁਰੈਸ਼ੀ ਔਰ
ਨਾ ਸਿਰਫ ਅਸੀਂ ਉਸ ਖਿੱਤੇ ਦੇ ਵਿੱਚ ਤੀਸਰੀ ਪਾਵਰ ਦੇ ਤੌਰ ਤੇ ਸਾਡੀ ਰੈਕਗਨੀਸ਼ਨ ਹੋਈ ਹੈ, ਇਹ ਮੈਸੇਜ ਵੀ ਗਿਆ, ਉਹ ਬੀਜਿੰਗ 'ਚ ਹੋਏ, ਵਾਸ਼ਿੰਗਟਨ DC 'ਚ ਹੋਏ, ਮਾਸਕੋ 'ਚ ਹੋਏ, ਕਿ ਕਸ਼ਮੀਰ ਦੇ ਉੱਤੇ ਲੜ ਰਹੀਆਂ ਇਹ ਦੋ ਧਿਰਾਂ, ਇਹ ਆਪਸ 'ਚ ਡਿਪਲੋਮੈਟਿਕ ਜਿਹੜਾ ਕੋਰੀਡੋਰ ਨਹੀਂ ਖੋਲ ਸਕੀਆਂ ਇੱਕ ਦੂਸਰੇ ਨਾਲ ਗੱਲਬਾਤ ਦਾ। ਪਰ ਬਾਬਾ ਨਾਨਕ ਜਿਹੜਾ ਉਹਨਾਂ ਦੋ ਸੱਭਿਅਤਾਵਾਂ ਦੇ ਵਿਚਾਲੇ ਬੈਠੇ ਨੇ, ਇੱਧਰ ਵੀ ਡੇਰਾ ਬਾਬਾ ਨਾਨਕ ਦੇ ਦੂਸਰੇ ਪਾਸੇ ਕਰਤਾਰਪੁਰ, ਤੇ ਜੇ ਭਾਰਤ ਪਾਕਿਸਤਾਨ ਦਾ ਬਾਰਡਰ ਦੇਖੋ, ਗੁਜਰਾਤ ਦੇ ਹੁਸੈਨੀਵਾਲਾ ਤੋਂ ਫਿਰ ਰਾਜਸਥਾਨ ਗੁਜਰਾਤ ਨੂੰ ਟੱਚ ਕਰਦੇ, ਗੁਜਰਾਤ ਦੇ ਵਿੱਚ ਸਮੁੰਦਰ ਹੈ, ਲਖਪਤ ਜਿਹਨੂੰ ਕਹਿੰਦੇ ਨੇ, ਉਹਦੇ ਵਿਚਕਾਰ ਸਮੁੰਦਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਵਿਜ਼ਿਟ ਕੀਤਾ। ਸੋ ਜ਼ਾਹਰ ਹੈ ਕਿ ਡਿਪਲੋਮੈਟਿਕਲੀ ਵੀ ਇਹ ਮੈਸੇਜ ਗਿਆ ਕਿ ਇਹ ਤੀਸਰੀ ਕੌਮ ਹੈ ਜਿਹੜੀ ਇਹਨਾਂ ਦੋਨਾਂ ਸੱਭਿਅਤਾਵਾਂ ਦੇ ਵਿਚਕਾਰ ਬੈਠੀ ਹੈ, ਦੋਨਾਂ ਤਹਿਜ਼ੀਬਾਂ ਦੇ ਵਿਚਕਾਰ ਬੈਠੀ ਹੈ, ਤੇ ਕੋਈ ਵੀ ਅਮਨ ਔਰ ਕੋਈ ਵੀ ਸਟੇਬਿਲਿਟੀ ਔਰ ਕੋਈ ਵੀ ਪ੍ਰੋਸਪੈਰਿਟੀ ਸਾਊਥ ਏਸ਼ੀਆ ਜਦੋਂ ਤੱਕ ਨਹੀਂ ਆ ਸਕਦੀ, ਜਦੋਂ ਤੱਕ ਐਜ਼ ਏ ਬਫਰ ਇਸ ਤੀਸਰੀ ਧਿਰ ਨੂੰ ਜਿਸ ਨੇ ਦੋਨਾਂ ਦਾ ਇੱਕ ਬੈਲੈਂਸ ਰੱਖਣਾ, ਇਹਨੂੰ ਰੈਕਗਨੀਸ਼ਨ ਨਹੀਂ ਮਿਲਦੀ। ਇਹ ਕੋਈ ਛੋਟੀ ਪ੍ਰਾਪਤੀ ਹੈ। ਤੇ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ, ਅੱਜ 5 ਮਿਲੀਅਨ ਸਿੱਖ ਡਾਇਸਪੋਰਾ ਜਿਹੜਾ ਦੁਨੀਆ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ, ਤੇ ਜਿਹਦੇ ਵੱਡੇ ਹਿੱਸੇ ਨੇ ਆਪਣੀ ਜ਼ਮੀਰ ਨਹੀਂ ਵੇਚੀ ਹੋਈ, ਉਹ ਗੇਮ ਚੇਂਜਰ ਹੈ ਸਾਰੀ ਗੱਲ ਦਾ। ਅੱਜ ਡਿਬੇਟ ਸੱਜਣ ਕੁਮਾਰ ਉਮਰ ਕੈਦ ਹੋਏਗੀ ਨਹੀਂ ਹੋਏਗੀ ਹੋ ਰਹੀ ਹੈ। ਜਦੋਂ ਸਿੱਖ ਫॉर ਜਸਟਿਸ ਨੇ ਰਾਇਟ ਸ਼ਬਦ ਦੇ ਉੱਤੇ ਜਿਹੜਾ ਕੰਮ ਸ਼ੁਰੂ ਕੀਤਾ ਕਿ ਭਾਈ ਇਹ ਜੈਨੋਸਾਈਡ ਹੈ, ਅਕਾਲ ਤਖਤ ਸਾਹਿਬ ਤੋਂ ਰੈਕਗਨੀਸ਼ਨ ਹੋਈ, ਇੱਕ ਮੂਵਮੈਂਟ ਖੜੀ ਹੋਈ ਡਾਇਸਪੋਰਾ 'ਚ, ਔਰ ਤੁਸੀਂ 3 ਸਾਲ ਦੀਆਂ ਪ੍ਰਾਪਤੀਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਥੱਲੇ ਦੇਖੀਆਂ ਨੇ ਕਿ ਕਿਵੇਂ ਸਿਟੀਜ਼ ਦੇ ਵਿੱਚ, ਕਿਵੇਂ ਸਟੇਟ ਅਸੈਂਬਲੀਜ਼ ਦੇ ਵਿੱਚ ਔਰ ਈਵਨ ਫੈਡਰਲ ਲੈਵਲ ਤੇ ਯਤਨ ਹੋ ਰਹੇ ਨੇ ਇਸ ਕਿਸਮ ਦਾ। ਓਨਟਾਰੀਓ ਸਟੇਟ ਅਸੈਂਬਲੀ ਜਿੱਥੇ ਕਿ ਲਿਬਰਲ ਪਾਰਟੀ ਦੀ ਗਵਰਨਮੈਂਟ ਸੀ, ਜਿਹਦਾ ਬੇਸ਼ੱਕ ਪ੍ਰਾਈਸ ਪੇ ਕਰਨਾ ਪਿਆ ਜਸਟਿਨ ਟਰੂਡੋ ਜਾਂ ਉਹਨਾਂ ਦੀ ਹਕੂਮਤ ਨੂੰ, ਪਰ ਡਾਇਸਪੋਰਾ ਸਿੱਖਾਂ ਨੇ ਰਾਇਟਸ ਨੂੰ ਜੈਨੋਸਾਈਡ ਤੱਕ ਲਿਆਂਦਾ ਔਰ ਅਕਾਊਂਟੇਬਿਲਿਟੀ ਦਾ ਉਹ ਪ੍ਰੈਸ਼ਰ ਬਿਲਡ ਕੀਤਾ ਕਿ ਇੰਡੀਅਨ ਗਵਰਨਮੈਂਟ ਦੇ ਕੋਲ ਕੋਈ ਚੁਆਇਸ ਨਹੀਂ ਬਚੀ ਕਿ ਇਹ ਜਿਹੜੀ ਡਾਇਸਪੋਰਾ ਸਿੱਖਾਂ ਦੀ ਲੌਬੀ ਹੈ, ਇਹਨੂੰ ਜੇ ਡੀਫਲੇਟ ਕਰਨਾ ਤੇ ਕੁਛ ਨਾ ਕੁਛ ਤੁਹਾਨੂੰ ਛੱਡਣਾ ਪਏਗਾ। ਕਰਤਾਰਪੁਰ ਕੋਰੀਡੋਰ ਵੀ ਉਹਦੇ ਚੋਂ ਨਿਕਲਦਾ ਹੈ। ਇਹ ਦਿੱਲੀ ਦੇ ਵਿੱਚ ਜਿਹੜੀ ਵੀ ਹੈ, ਇਸ ਨੂੰ ਭਾਵੇਂ ਗੋਂਗਲੂਆਂ ਤੋਂ ਅਸੀਂ ਮਿੱਟੀ ਝਾੜਨਾ ਕਹਿੰਦੇ ਹਾਂ, ਇਹ ਇਸ ਦਾ ਹੀ ਨਤੀਜਾ ਹੈ। ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਹਾਲਾਂਕਿ 34 ਸਾਲ ਬਾਅਦ ਇਹ ਸਭ ਦਾ ਹੋਣਾ ਇਹ ਦੱਸਦਾ ਵੀ ਹੈ ਕਿ ਕਿੱਥੇ ਗੱਲ ਲਾਈ ਕਰਦੀ ਹੈ। ਤੇ ਜੇ ਦੁਸ਼ਮਣ ਧਿਰਾਂ ਦੀ ਗੱਲ ਦੇਖਣੀ ਹੈ, ਭਾਈ ਹਿੰਮਤ ਸਿੰਘ ਹੋਰਾਂ ਨੇ ਬੜੀ ਦਰੁਸਤ ਗੱਲ ਕੀਤੀ ਕਿ ਜਿਹੜਾ ਸਾਨੂੰ ਮਾਰਨ ਵਾਲਾ ਐਨਮੀ ਹੈ, ਉਹ ਭਾਵੇਂ ਕਾਂਗਰਸ 'ਚ ਬੈਠਾ ਹੈ, BJP 'ਚ ਬੈਠਾ ਹੈ, ਆਮ ਆਦਮੀ ਪਾਰਟੀ 'ਚ ਬੈਠਾ ਹੈ, ਕਾਮਰੇਡਾਂ 'ਚ ਹੈ, ਕੋਈ ਹੋਰ ਹੈ, ਉਹ ਤਾਂ ਸਿੱਖਾਂ ਦੇ ਮੁੱਦਿਆਂ ਤੇ ਇੱਕ ਨੇ ਕਿ ਭਾਈ ਇਹਨਾਂ ਦੀ ਨਸਲਕੁਸ਼ੀ ਵੀ ਇਹ ਡਿਜ਼ਰਵ ਕਰਦੇ ਸੀ। ਦੇ ਆਸਕਡ ਫॉर ਇਟ, ਜਿਵੇਂ ਨਾਨਾ ਜੀ ਦੇਸ਼ਮੁਖ ਨੇ ਕਿਹਾ, ਜਿਹੜਾ RSS ਦਾ ਆਈਡੀਆਲੋਗ ਹੈ 8 ਨਵੰਬਰ ਦੀ ਲਿਖਤ ਦੇ ਵਿੱਚ। ਔਰ ਲੇਟੈਸਟ ਉਦਾਹਰਣ ਤੁਸੀਂ ਦੇਖਣੀ ਹੈ ਤੇ ਦਿੱਲੀ ਅਸੈਂਬਲੀ 'ਚ ਪਰਸੋਂ ਮੂਵ ਕੀਤਾ ਹੋਇਆ ਰੈਜ਼ੋਲੂਸ਼ਨ, ਜਰਨੈਲ ਸਿੰਘ ਇੱਕ MLA ਨੇ ਆਮ ਆਦਮੀ ਪਾਰਟੀ ਦੇ ਦਿੱਲੀ 'ਚ, ਇਹ ਜਰਨੈਲ ਸਿੰਘ ਪੱਤਰਕਾਰ ਨਹੀਂ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੋਇਆ, ਇਹ ਦੂਸਰੇ ਉਹਨਾਂ ਦਾ ਨਾਮ ਵੀ ਜਰਨੈਲ ਸਿੰਘ ਹੈ, ਉਹ ਇੱਕ ਮਤਾ ਮੂਵ ਕਰਦੇ ਨੇ ਅਸੈਂਬਲੀ 'ਚ ਕਿ ਨਵੰਬਰ 84 ਦਾ ਜੈਨੋਸਾਈਡ, ਅਕਾਊਂਟੇਬਿਲਿਟੀ, ਸਿੱਟ ਟੀਮਾਂ ਦੀ ਜਿਹੜੀ ਹੈ ਉਹ ਐਕਟੀਵਿਟੀ ਅੱਗੇ ਵਧੇ। ਔਰ ਉਹਦੇ 'ਚ ਇੱਕ ਲਾਈਨ ਐਂਡ 'ਚ ਇਹ ਵੀ ਹੈ ਕਿ ਕਿਉਂਕਿ ਰਾਜੀਵ ਗਾਂਧੀ ਜ਼ਿੰਮੇਵਾਰ ਹੈ ਇਸ ਸਾਰੇ ਦੇ ਲਈ, ਉਸ ਤੋਂ ਭਾਰਤ ਰਤਨ ਦਾ ਖਿਤਾਬ ਜਿਹੜਾ 1991 'ਚ ਨਰਸਿਮਹਾ ਰਾਓ ਸਰਕਾਰ ਨੇ ਦਿੱਤਾ, ਇਹ ਜਿਹੜਾ ਵਾਪਸ ਲੈ ਲਿਆ ਜਾਏ। ਅਲਕਾ ਲਾਂਬਾ ਨਾਂ ਦੀ ਬੀਬੀ ਜਿਹੜੀ ਆਮ ਆਦਮੀ ਪਾਰਟੀ ਦੀ MLA ਦਿੱਲੀ ਸੀਸਗੰਜ ਏਰੀਏ ਤੋਂ, ਜਿਹਨੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਜਿਹੜਾ ਪਿਆਊ ਸੀ ਉਹਨੂੰ ਵੀ ਚੁਕਾਇਆ ਸੀ, ਬਾਅਦ ਦੇ ਵਿੱਚ ਉਹਨੂੰ ਵਾਪਸ ਬਣਾਉਣਾ ਉਹਨਾਂ ਦੀ ਮਜਬੂਰੀ ਬਣਿਆ, ਉਹ ਵਾਕਆਊਟ ਕਰ ਜਾਂਦੀ ਹੈ ਕਿਉਂਕਿ ਉਹ ਯੂਥ ਕਾਂਗਰਸ ਦੀ ਸੀ ਸੰਜੇ ਗਾਂਧੀ ਨਾਲ। ਜੀ ਮੈਂ ਭਾਰਤ ਰਤਨ ਵਾਲੇ ਵਾਪਸ ਤੇ ਸਹਿਮਤ ਨਹੀਂ। ਉਹਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕਹਿੰਦੀ ਹੈ, ਉਹ ਕੇਜਰੀਵਾਲ ਤੂੰ ਅਸਤੀਫਾ ਦੇ ਦੇ ਜੇ ਤੂੰ ਮਤੇ ਨਾਲ ਸਹਿਮਤ ਨਹੀਂ। ਮਤਾ ਪਾਸ ਹੋ ਜਾਂਦਾ। 24 ਘੰਟੇ ਦੇ ਵਿੱਚ
ਇਸ ਕਿਸਮ ਦਾ ਵਿਰੋਧ ਹੁੰਦਾ ਕਿ ਉਹਨਾਂ ਦਾ ਸਪੋਕਸਮੈਨ ਦਿੱਲੀ 'ਚ ਕਹਿਣ ਲੱਗ ਜਾਂਦਾ ਕਿ ਨਹੀਂ ਜੀ, ਜਿਹੜੀ ਅਖੀਰ ਭਾਰਤ ਰਤਨ ਵਾਪਸ ਲੈਣ ਵਾਲੀ ਗੱਲ ਹੈ, ਇਹ ਜਰਨੈਲ ਸਿੰਘ ਨੇ ਹੱਥ ਲਿਖਤ ਲਿਖੀ ਹੈ, ਇਹ ਮੇਨ ਮਤੇ ਦਾ ਹਿੱਸਾ ਨਹੀਂ ਹੈ, ਅਸੀਂ ਇਹਦਾ ਹਿੱਸਾ ਨਹੀਂ ਹੈ, ਅਸੀਂ ਤਾਂ ਸਿਰਫ ਉਹ ਜੈਨੋਸਾਈਡ ਤੇ ਦੂਜੇ ਵਾਲੀ ਗੱਲ ਕੀਤੀ ਹੈ। ਔਰ ਇਹ ਸਾਰਾ ਜਿਹੜਾ ਹੈ, ਇਹ ਤੁਸੀਂ ਖਬਰ ਦੇਖੋਗੇ, ਉੱਪਰ ਲਿਖਿਆ ਵੀ ਦਿੱਲੀ ਅਸੈਂਬਲੀ ਪਾਸ ਕਰਦੀ ਹੈ, ਨਾਲ ਦੀ ਨਾਲ ਯੂ ਟਰਨ ਲੈ ਲਿਆ ਜਾਂਦਾ। ਇਹ ਉਹ ਆਮ ਆਦਮੀ ਪਾਰਟੀ ਹੈ ਜਿਹਦੇ ਪਿੱਛੇ ਸਾਡਾ ਇੱਕ ਵੱਡਾ ਡਾਇਸਪੋਰਾ ਸਿੱਖਾਂ ਦਾ ਤਬਕਾ ਵੀ ਗਿਆ ਕਿ ਜੀ ਨਹੀਂ ਇਹ ਕਾਂਗਰਸ ਤੋਂ, ਇਹ ਬੀਜੇਪੀ ਤੋਂ, ਦੂਜੇ ਤੋਂ ਵੱਖਰੇ ਨੇ। ਬਾਕੀ ਅਮਰਿੰਦਰ ਬਾਰੇ ਤਾਂ ਹੁਣ ਕੀ ਕਹਿਣਾ, ਉਹ ਕਿਸ ਹੱਦ ਤੱਕ ਜਿਹੜਾ ਉਹ, ਜਿਸ ਨੂੰ ਜ਼ਲਾਲਤ ਵੀ ਛੋਟਾ ਸ਼ਬਦ ਹੈ, ਕਿਸ ਹੱਦ ਤੱਕ ਭ੍ਰਿਸ਼ਟਿਆ ਗਿਆ। ਮੈਂ ਤਾਂ ਵੈਸੇ ਹਮੇਸ਼ਾ ਹੀ ਇਹਨਾਂ ਦੀ ਆਲੇ ਤੋਂ ਅਮਰਿੰਦਰ ਤੱਕ, ਜਦੋਂ 240 ਸਾਲ ਦਾ ਇਹਨਾਂ ਦਾ ਇਤਿਹਾਸ ਬਿਆਨਦੇ ਕਿ ਇਹਨਾਂ ਨੇ ਟ੍ਰੈਚਰੀ ਕੀਤੀ ਹਰ ਮੌਕੇ ਦੇ ਉੱਤੇ, ਕਦੇ ਅਬਦਾਲੀ ਤੋਂ ਰਾਜੇ ਦਾ ਖਿਤਾਬ ਲਿਆ, ਕਦੇ ਅੰਗਰੇਜ਼ਾਂ ਦੇ ਨਾਲ ਰਲ ਕੇ ਕਿਵੇਂ ਇਹਨਾਂ ਨੇ ਸੈਕੰਡ ਐਂਗਲੋ ਸਿੱਖ ਵਾਰ ਦੇ ਵੇਲੇ ਉਹਨਾਂ ਦੀ ਮਦਦ ਕੀਤੀ। ਇਹਦੇ ਪਿਓ ਯਾਦਵਿੰਦਰ ਨੇ ਕਿਵੇਂ 570 ਪ੍ਰਿੰਸ ਚੈਂਬਰ ਆਫ ਪ੍ਰਿੰਸਸ ਜਿਹਦਾ ਇਹ ਚਾਂਸਲਰ ਸੀ, ਇਹਨੇ ਆਪਣੀ ਸਟੇਟ ਸਰੈਂਡਰ ਕੀਤੀ। ਔਰ ਅੱਜ ਕਿਸ ਹੱਦ ਤੱਕ ਜਾ ਕੇ ਇਹ ਤਾਂ ਹਿੰਦੂ ਤਵੀਆਂ ਦਾ ਸਪੋਕਸਮੈਨ ਬਣਿਆ ਹੋਇਆ ਹੈ। ਔਰ ਇਸ ਸਭ ਦੇ ਬਾਵਜੂਦ ਕਿ ਜੋ ਹਾਲਾਤ ਕਰਤਾਰਪੁਰ ਦੇ ਕੋਰੀਡੋਰ ਦੇ ਮੁੱਦੇ ਤੇ ਸਪੌਂਟੇਨੀਅਸ ਹੈਪੀਨੈਸ ਸੀ ਸਿੱਖਾਂ ਦੀ, ਔਰ ਜਿੰਨਾ ਪਿਆਰ ਪਾਕਿਸਤਾਨੀਆਂ ਨੇ ਇਸ ਪੀਰੀਅਡ 'ਚ ਦਿੱਤਾ ਹੈ, ਹਰ ਗੁਰਦੁਆਰੇ 'ਚੋਂ ਗਏ ਨੇ। ਪਿਛਲੇ ਸੰਡੇ ਹਿਊਸਟਨ ਦੇ ਵਿੱਚ ਉਹਨਾਂ ਦੀ ਕੌਂਸਲ ਜਨਰਲ ਉਹ ਖੁਦ ਆਏ, ਹਰ ਥਾਂ ਉਹਨਾਂ ਨੇ ਅਪਰੋਚ ਵੀ ਕੀਤਾ ਹੈ, ਸਿੱਖਾਂ ਨੇ ਵੀ ਸੱਦਿਆ। ਔਰ ਮੈਂ ਸਮਝਦਾ ਵੀ 70 ਸਾਲਾਂ 'ਚ ਇੰਨੀ ਗੁੱਡਵਿਲ ਪਾਕਿਸਤਾਨ ਲਈ ਨਾ ਕਦੇ ਸਿੱਖ ਮਨਾਂ 'ਚ ਪਹਿਲਾਂ ਸੀ ਤੇ ਨਾ ਹੀ ਜਿਹੜਾ ਉਹ ਪਾਕਿਸਤਾਨੀਆਂ ਨੇ ਜਿਸ ਕਿਸਮ ਦਾ ਪਿਆਰ ਇੰਟਰਨੈਸ਼ਨਲੀ ਤੁਸੀਂ ਦੇਖਦੇ ਹੋ। ਤੇ ਦੁਸ਼ਮਣ ਨੂੰ ਕਿਉਂ ਤਕਲੀਫ ਹੈ, ਕਿਉਂਕਿ ਜਿਹੜੀ ਉਹਨਾਂ ਨੇ ਡਿਵਾਈਡ ਵਾਲੀ ਲਾਈਨ ਸ਼ੁਰੂ ਤੋਂ ਰੱਖੀ, 47 ਦਾ ਪਾਗਲਪਨ ਜਿਸ ਨੂੰ ਸਾਡੀ ਲੀਡਰਸ਼ਿਪ ਉਸ ਵੇਲੇ ਭਾਂਪ ਨਹੀਂ ਸਕੀ, ਅਸੀਂ ਗਾਂਧੀ ਔਰ ਨਹਿਰੂ ਦੇ ਕਹਿਣ ਦੇ ਉੱਤੇ ਉਹਨਾਂ ਦੇ ਨਾਲ ਕਿਸਮਤ ਜੋੜੀ, ਇੱਕ ਐਕਸ਼ਨ ਨੇ ਸਭ ਕੁਝ ਬਦਲ ਕੇ ਰੱਖ ਦਿੱਤੇ। ਇਹ ਸਾਡੀਆਂ ਸਟਰੈਂਥਸ ਨੇ। ਔਰ ਮੈਂ ਸਮਝਦਾ ਕਿ ਇਹ ਗੱਲ ਮੁਬਾਰਕ ਹੈ ਕਿ ਇਸ ਦੇ ਬਾਵਜੂਦ ਕਿ ਸਾਰਿਆਂ ਨੂੰ ਹਾਰਡਸ਼ਿਪਸ ਨੇ, ਤੁਸੀਂ ਸਾਰੇ ਇੱਥੇ ਆਏ ਹੋ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ। ਮੈਂ ਦੋ ਨੁਕਤੇ ਜ਼ਰੂਰ ਕਹਿਣਾ ਚਾਹੁੰਦਾ। ਇੱਕ ਬੜਾ ਇਹ ਪਪੂਲਰ ਸ਼ੇਅਰ ਹੈ ਜਿਹੜਾ ਧਨ ਦੀ ਅਹਿਮੀਅਤ ਨੂੰ ਬਿਆਨਦਾ ਕਿ ਐ ਜ਼ਰ ਤੂੰ ਖੁਦਾ ਤੋਂ ਨਹੀਂ ਵਾ ਲੇਕਿਨ ਵਾ ਖੁਦਾ ਖੁਦਾ ਸੇ ਕਮ ਵੀ ਨਹੀਂ, ਕਿ ਇਹ ਪੈਸੇ ਤੂੰ ਰੱਬ ਤੇ ਨਹੀਂ ਪਰ ਰੱਬ ਦੀ ਸਹੁੰ ਰੱਬ ਤੋਂ ਘੱਟ ਵੀ ਨਹੀਂ। ਐ ਜ਼ਰ ਤੂੰ ਖੁਦਾ ਤੋਂ ਨਹੀਂ ਵਾ ਲੇਕਿਨ ਵਾ ਖੁਦਾ ਖੁਦਾ ਸੇ ਕਮ ਵੀ ਨਹੀਂ। ਔਰ ਮੈਂ ਸਮਝਦਾ ਕਿ ਬਹੁਤ ਕੁਝ ਜੁੜਿਆ ਹੋਇਆ ਹੈ ਧਨ ਦੇ ਨਾਲ। ਔਰ ਈਸਟ ਕੋਸਟ ਕਮੇਟੀ ਦਾ ਇਹ ਐਫਰਟ 3 ਸਾਲ ਦਾ, ਮੈਂ ਉਹਦੇ 'ਚ ਕੁਝ ਵੀ ਐਡ ਨਹੀਂ ਕਰ ਸਕਦਾ, ਤੁਸੀਂ ਦੇਖਿਆ। ਔਰ ਇਹ ਗੱਲ ਦੱਸਦੀ ਹੈ ਕਿ ਜੇ ਸੱਚਾਈ ਨਾਲ ਹਿੰਮਤ ਕਰਕੇ ਕੋਈ ਤੁਰ ਪਏ ਤੇ ਫਿਰ ਕੋਈ ਕੰਮ ਵੀ ਨਾਮੁਮਕਿਨ ਨਹੀਂ। ਔਰ ਇਸ ਸਾਰੇ ਦੇ ਵਿੱਚ ਵੱਧ ਚੜ ਕੇ ਹਿੱਸਾ ਵੀ ਪਾਓ। ਔਰ TV 84 ਜਿਹੜਾ ਕਿ ਇਸ ਅੱਜ ਦੀ ਸਾਰੀ ਕਾਰਵਾਈ ਨੂੰ ਰਿਕਾਰਡ ਕਰ ਰਿਹਾ, ਔਰ ਮੈਂ ਸਮਝਦਾ ਵੀ 6 ਸਾਲ ਦੇ ਪੀਰੀਅਡ 'ਚ ਅਸੀਂ ਸੱਚ ਹੱਕ ਇਨਸਾਫ ਦੀ ਗੱਲ ਨੂੰ ਅੱਗੇ ਤੋਰਨ ਦਾ ਯਤਨ ਕੀਤਾ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ TV 84 ਨੂੰ ਪੰਥਕ ਮੀਡੀਆ ਦੇ ਤੌਰ ਤੇ ਰੈਕਗਨਾਈਜ਼ ਕੀਤਾ। ਔਰ ਅੱਜ ਇਹ ਗੱਲ ਅਸੀਂ ਫਖਰ ਔਰ ਮਾਣ ਨਾਲ ਕਹਿ ਸਕਦੇ ਹਾਂ ਕਿ ਲੱਖਾਂ ਤੱਕ ਇਹ ਆਵਾਜ਼ ਜਿਹੜੀ ਨਿਰੋਲ ਸੱਚ ਹੱਕ ਇਨਸਾਫ ਦੀ ਹੈ, ਅਸੀਂ ਕੋਈ ਵਰਡ ਮਿੰਸ ਨਹੀਂ ਕਰਦੇ, ਅਸੀਂ ਖਾਲਿਸਤਾਨ ਦੇ ਸਪੋਕਸਪਰਸਨ ਦੇ ਤੌਰ ਤੇ TV 84 ਨੂੰ ਉਹ ਮੀਡੀਆ ਚੈਨਲ ਦੇ ਤੌਰ ਤੇ ਡਿਵੈਲਪ ਕੀਤਾ। ਔਰ ਇਹੀ ਨਹੀਂ, ਜੇ ਅੱਜ ਅਸੀਂ ਗੁੱਡਵਿਲ ਦੀ ਗੱਲ ਕਰੀਏ, ਲਗਭਗ ਹੁਣ ਸਾਡੀ ਅੱਧੀ ਵਿਊਅਰਸ਼ਿਪ ਜਿਹੜੀ ਹੈ ਉਹ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਦੀ ਹੈ। ਔਰ ਇਸ ਸਭ 'ਚੋਂ ਯਤਨ ਹੈ, ਕਿਉਂਕਿ ਜਦੋਂ ਤੁਸੀਂ ਓਪੀਨੀਅਨ ਮੇਕਿੰਗ ਦੀ ਗੱਲ ਕਰਦੇ ਹੋ, ਬੇਸ਼ੱਕ ਫਾਈਨਲ ਸਟੈਪ ਤੇ ਆ ਕੇ ਉਸ ਦਾ ਕ੍ਰੈਡਿਟ ਕੌਣ ਲੈਂਦਾ ਕੌਣ ਨਹੀਂ, ਇਹ ਅਹਿਮੀਅਤ ਨਹੀਂ ਗੱਲ ਰੱਖਦੀ, ਪਰ ਇੱਕ ਐਫਰਟ ਹੈ। ਜੇ 20-22 ਸਾਲ ਦਾ ਐਫਰਟ ਸੀ ਕਿ ਕਰਤਾਰਪੁਰ ਸਾਹਿਬ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਇਸ ਲਾਂਘੇ ਨੂੰ ਖੋਲ੍ਹਣਾ, ਸਰਦਾਰ ਕੁਲਦੀਪ ਸਿੰਘ ਵਡਾਲਾ ਹੋਣ, ਉਸ ਪਾਕਿਸਤਾਨ ਦੇ ਵਿੱਚ ਬੈਠੇ ਸਾਡੇ ਵੀਰ ਭੈਣਾਂ ਹੋਣ, ਜਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦੀ ਅਗਵਾਈ 'ਚ ਇਸ ਦੇ ਵਿੱਚ ਇੱਕ ਬੜਾ ਕੰਕਰੀਟ ਯੋਗਦਾਨ ਪਾਇਆ। ਸੋ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ
ਕਿ ਸਾਡੇ ਅਸੀਂ ਇੱਕ ਦੂਸਰੇ ਦੇ ਪੂਰਕ ਹੈ। ਬਹੁਤ ਵਾਰ ਮੈਂ ਸਮਝਦਾ ਵੀ ਜਥੇਬੰਦੀਆਂ ਕਈਆਂ ਨੂੰ ਲੱਗਦਾ ਵੀ ਬਹੁਤ ਨੇ, ਮੈਂ ਸਮਝਦਾ ਵੀ ਇਹ ਨਹੀਂ ਹੈ। ਕੰਮ ਵੀ ਇੰਨੇ ਕੁ ਹੋਣ ਵਾਲੇ ਨੇ, ਜੇ ਅਸੀਂ ਕ੍ਰਾਸ ਪਰਪਸ ਤੇ ਕੰਮ ਨਾ ਕਰੀਏ, ਇੱਕ ਦੂਸਰੇ ਨੂੰ ਕੱਟਣ ਦਾ ਯਤਨ ਨਾ ਕਰੀਏ, ਇੱਕ ਦੂਸਰੇ ਦਾ ਵਿਰੋਧ ਨਾ ਕਰੀਏ, ਤੇ ਹਰ ਇੱਕ ਦੇ ਲਈ ਸਪੇਸ ਹੈ। ਇੰਨੇ ਸ਼ੋਭੇ ਨੇ ਕੰਮ ਕਰਨ ਵਾਲੇ, ਧਾਰਮਿਕ ਹੈ, ਸਮਾਜਿਕ ਹੈ, ਸਿਆਸੀ ਹੈ, ਜਿਹਨੇ ਜਿਹੜਾ ਝੰਡਾ ਚੁੱਕਿਆ। ਔਰ ਅਸੀਂ TV 84 ਦੇ ਥੱਲੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਿਹੜਾ ਪੰਥ ਦੀ ਚੜ੍ਹਦੀ ਕਲਾ ਲਈ ਕਿਸੇ ਵੀ ਫੀਲਡ 'ਚ ਕੰਮ ਕਰਦਾ, ਔਰ ਮੇਰੇ ਮਨ ਦੇ ਅੰਦਰ, ਜ਼ਿਹਨ ਦੇ ਅੰਦਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀਆਂ ਇਹ ਲਾਈਨਾਂ ਉਕਰੀਆਂ ਹੋਈਆਂ ਨੇ, ਜਿਹੜੀਆਂ ਵੱਡੇ ਘੱਲੂਘਾਰੇ ਦੇ ਮੌਕੇ ਦੇ ਉੱਤੇ ਉਹਨਾਂ ਨੇ ਪੰਥ ਨੂੰ ਕਾਲ ਦਿੱਤੀ ਸੀ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਸਾਡੇ ਸਾਹਮਣੇ ਚੈਲੰਜ ਹੈ ਕਿ ਅਸੀਂ ਸਰਵਾਈਵ ਕਿਵੇਂ ਕਰਨਾ ਹੈ। ਤੇ ਅਮਰੀਕਨਾਂ ਦਾ ਇੱਕ ਬੜਾ ਚੰਗਾ ਸਲੋਗਨ ਹੈ ਕਿ ਵੀ ਐਗਰੀ ਟੂ ਡਿਸਐਗਰੀ। ਅਸੀਂ ਇਸ ਗੱਲ ਨਾਲ ਸਹਿਮਤ ਹੁੰਦੇ ਹਾਂ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਸਾਡੇ ਗੁਰੂ ਸਾਹਿਬ ਨੇ ਸਾਨੂੰ ਰਸਤਾ ਦੱਸਿਆ ਹੋਇਆ ਹੈ, ਹੋਏ 71 ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮਾ ਕੀ ਹੋਵੋ ਜੋੜੀ, ਗੁਰਮੁਖ ਬੈਸੇ ਸਫਾ ਵਿਛਾਏ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਡਾਕਟਰ ਸਾਹਿਬ ਜੀ ਦਾ। ਸੋ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ। ਸੋ ਇਹਨਾਂ ਨੂੰ ਸਨਮਾਨ ਚਿੰਨ੍ਹ ਜਿਹੜਾ ਆ, ਧਾਲੀਵਾਲ ਸਾਹਿਬ ਆ ਜਾਓ ਤੁਸੀਂ। ਨਰਿੰਦਰ ਸਿੰਘ ਜੀ ਆ ਜਾਓ ਜੀ। ਸੰਤੋਖ ਸਿੰਘ ਜੀ ਪਲੀਜ਼ ਆਓ ਜੀ। ਭਾਈ ਸੰਤੋਖ ਸਿੰਘ ਜੀ ਸਪੈਸ਼ਲੀ ਜਿਹੜੇ ਇੰਡੀਆਨਾ ਤੋਂ ਚੱਲ ਕੇ ਆਏ ਆ, ਹਮੇਸ਼ਾ ਜਿਹੜੀ ਆ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਜਿਹੜੇ ਸਹਿਯੋਗ ਮਦਦ ਕਰਦੇ ਰਹੇ ਆ ਉਸ ਖਿੱਤੇ ਇਲਾਕੇ ਦੇ ਵਿੱਚੋਂ। ਸੋ ਡਾਕਟਰ ਸਾਹਿਬ ਉਹਨਾਂ ਨੂੰ ਸਨਮਾਨ। ਡਾਕਟਰ ਪ੍ਰਿਤਪਾਲ ਸਿੰਘ ਜੀ ਪਲੀਜ਼ ਆ ਜਾਓ। ਬੋਲੇ ਸੋ ਨਿਹਾਲ। ਧੰਨਵਾਦ ਜੀ ਡਾਕਟਰ ਸਾਹਿਬ ਜੀ ਦਾ। ਤੇ ਕਾਫੀ ਸਾਡੇ ਵੀਰ ਹਨ ਜਥੇਬੰਦੀਆਂ ਦੇ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ, ਸਾਰਿਆਂ ਨੂੰ ਮੈਂ ਜ਼ਰੂਰ ਸਮਾਂ ਦੇਣਾ ਚਾਹਾਂਗਾ। ਸੋ ਸਾਡੇ ਪਾਸ ਇੱਕ ਭੈਣ ਸਾਡੀ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗਲਨਕੋਪ ਤੋਂ, ਭੈਣ ਜੀ ਹਰਪਾਲ ਕੌਰ ਜੀ, ਉਹ ਵੀ 2 ਮਿੰਟ ਵਾਸਤੇ ਵਿਚਾਰ ਸਾਂਝੇ ਕਰਨਗੇ ਆਪ ਜੀ ਦੇ ਨਾਲ। ਪਲੀਜ਼ ਆਓ ਜੀ। ਸੋ ਪਲੀਜ਼ ਥੋੜ੍ਹਾ ਸਮਾਂ ਹੋਰ ਦਿਓ ਆਪ ਜੀ, ਫਿਰ ਆਪਾਂ ਪ੍ਰਸ਼ਾਦਾ ਪਾਣੀ ਚੱਕ ਕੇ ਜਾਵਾਂਗੇ। ਸੋ ਕੁਛ ਸਾਡੇ ਵੀਰ ਜਿਹੜੇ ਹੋਰ ਜਥੇਬੰਦੀਆਂ ਦੇ, ਡਾਕਟਰ ਸੰਧੂ ਜੀ ਹੁਣੀ ਬੈਠੇ ਆ, ਵਿਸ਼ੀ ਸਿੰਘ ਜੀ ਹੁਣੀ, ਸਰਜੀਤ ਸਿੰਘ ਕਲਾਰ, ਜੋਗਾ ਸਿੰਘ ਜੀ ਹੁਣੀ, ਅਵਤਾਰ ਸਿੰਘ ਜੀ ਪੰਨੂ ਹੁਣੀ, ਕਾਫੀ ਸਾਡੇ ਵੀਰ ਜਿਹੜੇ, ਆਪਾਂ ਸਾਰਿਆਂ ਨੂੰ ਸਮਾਂ ਦੇਣਾ। ਭੈਣ ਹਰਪਾਲ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਇਹ ਪ੍ਰੋਗਰਾਮ ਹੈ, ਅਸਲ ਵਿੱਚ ਮੈਨੂੰ ਪਹਿਲੀ ਵਾਰ ਇਸ ਪ੍ਰੋਗਰਾਮ ਵਿੱਚ ਆਈ ਹਾਂ ਅਤੇ ਕੁਝ ਖਾਸ ਪਤਾ ਨਹੀਂ ਹੈ, ਪਰ ਚਲੋ ਵੀਰ ਜੀ ਨੇ ਮੈਨੂੰ ਕੱਲ੍ਹ ਸੱਦਾ ਦਿੱਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਆਪ ਸਾਰਿਆਂ ਦੇ ਵਿਚਾਰ ਜੋ ਮੈਂ ਸੁਣੇ ਨੇ, ਸਾਨੂੰ ਉਸ ਤੋਂ ਸਾਰਿਆਂ ਨੂੰ ਮੈਨੂੰ ਇਹ ਪ੍ਰਤੀਤ ਹੁੰਦਾ ਕਿ ਜਿੰਨੀ ਦੇਰ ਅਸੀਂ ਇੱਕ ਛੱਤ ਥੱਲੇ ਇਕੱਠੇ ਨਹੀਂ ਹੁੰਦੇ, ਸਾਡੀ ਕੌਮ ਦੇ ਜੋ ਵੀ ਮਸਲੇ ਹਨ ਉਹਨਾਂ ਦਾ ਅਸੀਂ ਕੋਈ ਵੀ ਹੱਲ ਨਹੀਂ ਕੱਢ ਸਕਦੇ। ਕਈ ਮਸਲੇ ਹਨ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਤੋਂ ਲੈ ਕੇ ਕੌਮੀ ਪੱਧਰ ਤੱਕ, ਔਰ ਉਹਨਾਂ ਨੂੰ ਸਾਰਿਆਂ ਨੂੰ ਹੱਲ ਕਰਨ ਦਾ ਇੱਕੋ ਤਰੀਕਾ ਹੈ ਕਿ ਅਸੀਂ ਆਪਣੇ ਮਨ ਮਿਟਾਵ, ਆਪਣੇ ਸਾਰੇ ਜੋ ਵੀ ਹੈ ਮਿਟਾ ਕੇ ਅਸੀਂ ਇੱਕ ਲੈਵਲ 'ਤੇ ਹੋ ਕੇ ਗੱਲ ਕਰੀਏ, ਇੱਕ ਲੈਵਲ 'ਤੇ ਹੋ ਕੇ ਸੋਚੀਏ। ਜੋ ਦਸਮ ਪਿਤਾ ਦੀਆਂ ਕੁਰਬਾਨੀਆਂ ਹਨ, ਉਹਨਾਂ ਨੂੰ ਅਸੀਂ, ਉਹਨਾਂ ਦੇ ਪਰਉਪਕਾਰਾਂ ਦਾ ਕਿਵੇਂ ਅਸੀਂ, ਅਹਿਸਾਨਾਂ ਦਾ ਸਾਰਾ ਅਸੀਂ ਕੀ ਕਰਨਾ ਹੈ, ਉਸ ਦੇ ਬਾਰੇ ਅਸੀਂ ਸੋਚੀਏ। ਅੱਜ ਕੱਲ੍ਹ ਜੋ ਸ਼ਹੀਦੀ ਦੇ ਦਿਹਾੜੇ ਚੱਲ ਰਹੇ ਹਨ, ਉਸ ਦੇ ਬਾਰੇ ਮੈਂ 2-4 ਸਤਰਾਂ ਕਹਿ ਕੇ ਆਪ ਜੀ ਤੋਂ ਖਿਮਾ ਦੀ ਜਾਚਕ ਹਾਂ। ਉਹਨਾਂ ਕੌਮਾਂ ਦੀ ਮੰਜ਼ਿਲ ਦਾ ਰਾਸਤਾ, ਬਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ, 29 ਧਾਰ ਨੇ ਕੌਮਾਂ ਉਹ ਜ਼ਿੰਦਗੀ ਵਿੱਚ, ਜਿਨ੍ਹਾਂ ਕੋਲ ਸਰਮਾਇਆ ਸ਼ਹੀਦੀਆਂ ਦਾ, ਮਿਲਦੇ ਮੌਤ ਨੂੰ ਗਲੀ ਜੋ
ਜ਼ਿੰਦਗੀ ਵਿੱਚ ਉਹਨਾਂ ਨਾ ਹਾਰ ਵੇਖੀ, ਜਿਹੜੀ ਢੋਲੀ ਸ਼ਹੀਦਾਂ ਦੇ ਫੁੱਲ ਬੋਤੇ, ਉਸ ਕੌਮ ਦੇ ਵੇੜੇ ਬਹਾਰ ਵੇਖੀ, ਜਿਹਦੀ ਝੋਲੀ ਸ਼ਹੀਦਾਂ ਦੇ ਫੁੱਲ ਬੋਤੇ, ਉਸ ਕੌਮ ਦੇ ਵੇੜੇ ਬਹਾਰ ਵੇਖੀ। ਇਸ ਤੋਂ ਸਾਨੂੰ ਇਹ ਪਤਾ ਚੱਲਦਾ ਕਿ ਅਸੀਂ ਜਦੋਂ ਵੀ ਕੋਈ ਵੀ ਕੰਮ ਕਰਨਾ, ਅਸੀਂ ਆਪਣੀ ਜਾਨ ਤਲੀ ਤੇ ਰੱਖ ਕੇ ਕਰਨਾ। ਸਾਡੇ ਬਹੁਤ ਜ਼ਿੰਦਗੀ ਦੇ ਕੰਮ ਨੇ, ਸਾਰਾ ਕੁਝ ਹੈ, ਪਰ ਹਰ ਇੱਕ ਜੋ ਕੌਮੀ ਪੱਧਰ 'ਤੇ ਜੋ ਮਸਲਾ ਹੈ ਉਸ ਨੂੰ ਹੱਲ ਕਰਨ ਲਈ ਸਾਨੂੰ ਸਮਾਂ ਵੀ ਦੇਣਾ ਪੈਣਾ ਹੈ, ਧਨ ਵੀ ਦੇਣਾ ਪੈਣਾ ਹੈ ਅਤੇ ਧਨ ਨਾਲ ਸੇਵਾ ਵੀ ਕਰਨੀ ਹੈ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਕੋਈ ਭੁੱਲ ਚੁੱਕ ਅੱਖਰ ਵੱਧ ਘੱਟ ਬੋਲਿਆ ਹੋਵੇ ਤਾਂ ਮਾਫੀ ਚਾਹੁੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਵੀਰ ਸਵਰਨਜੀਤ ਸਿੰਘ ਜੀ, ਸਵਰਨ ਸਿੰਘ ਨੇ ਜਿਹੜੇ ਇਸ ਰੈਸਟੋਰੈਂਟ ਦੇ ਮਾਲਕ ਹਨ, ਉਹਨਾਂ ਦੀ ਬੇਟੀ। ਅਸੀਂ ਉਹਨਾਂ ਨੂੰ ਕਿਹਾ ਵੀ ਭੈਣ ਜੀ ਉਹਨਾਂ ਦਾ ਸਨਮਾਨ ਜ਼ਰੂਰ ਦਿਓ। ਡੈਂਟਿਸਟ ਦਾ ਬੇਟੀ ਕਰ ਰਹੀ ਆ, ਸੋ ਸਿੱਖ ਕਲੀਸ਼ਨ ਦੇ ਨਾਲ ਵੀ ਬਹੁਤ ਇਹਨਾਂ ਨੇ ਬੇਟੀ ਜੀ ਉਹਨਾਂ ਨੇ ਕੰਮ ਕੀਤਾ ਆਪਣੀ। ਸੋ ਭੈਣ ਜੀ ਉਹਨਾਂ ਦਾ ਸਨਮਾਨ ਜਿਹੜਾ ਕਰਨਾ ਸੀ। ਬੋਲੇ ਸੋ ਨਿਹਾਲ, ਧੰਨਵਾਦ ਜੀ। ਸੋ ਮੈਂ ਹੁਣ ਬੇਨਤੀ ਕਰੂੰਗਾ ਡਾਕਟਰ ਬਖਸ਼ੀਸ਼ ਸਿੰਘ ਜੀ ਸੰਧੂ ਉਹਨਾਂ ਨੂੰ, ਸੋ ਆਪ ਜੀ ਦੇ ਨਾਲ ਕੁਝ ਸਮੇਂ ਦੇ ਲਈ ਉਹ ਵੀ ਵਿਚਾਰ ਸਾਂਝੇ ਕਰਨ। ਸੋ ਇਸੇ ਤਰ੍ਹਾਂ ਜੁੜੇ ਰਹੋ ਜੀ। ਡਾਕਟਰ ਬਖਸ਼ੀਸ਼ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਕਿ ਤੁਸੀਂ ਅੱਜ ਇੱਥੇ ਪਹੁੰਚ ਕੇ ਸਿੱਖ ਕੋਆਰਡੀਨੇਸ਼ਨ ਕਮੇਟੀ ਵਾਸਤੇ ਫੰਡ ਰੇਜ਼ਿੰਗ 'ਚ ਹਿੱਸਾ ਲੈ ਰਹੇ ਹੋ। ਔਰ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਜੋ ਕੰਮ ਕੀਤਾ ਵਾ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਵਾ ਉਹ ਵਿਖਾਇਆ ਗਿਆ ਵਾ। ਅਤੇ ਜਿਹੜਾ ਮੈਂ ਸਮਝਦਾ ਵੀ ਇੱਕ ਜਿਹੜਾ ਬਹੁਤ ਵੱਡਾ ਕੰਮ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਥਰੂ ਹੋਇਆ ਵਾ, ਔਰ ਤੁਹਾਡੇ ਸਾਰਿਆਂ ਦੀ ਉਹ ਸਹਿਯੋਗ ਨਾਲ ਹੋਇਆ ਵਾ, ਉਹ ਸੀ ਵੀ ਇਸ ਸਾਲ ਜਨਵਰੀ 7 ਨੂੰ ਜਿਹੜਾ ਰੈਜ਼ੋਲੂਸ਼ਨ ਪਾਇਆ ਗਿਆ ਸੀ ਵੀ ਇੰਡੀਅਨ ਗੌਰਮੈਂਟ ਦੇ ਨੁਮਾਇੰਦਿਆਂ ਨੂੰ ਗੁਰਦੁਆਰੇ 'ਚ ਬੋਲਣ ਦਾ ਅਧਿਕਾਰ ਨਹੀਂ ਹੋਏਗਾ। ਅੰਟੋਰੀਓ ਕਮੇਟੀ ਨੇ 13 ਗੁਰਦੁਆਰਿਆਂ ਨੇ ਫੈਸਲਾ ਕੀਤਾ। ਉਸ ਤੋਂ ਬਾਅਦ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ 95 ਗੁਰਦੁਆਰਿਆਂ ਨਾਲ ਇਹ ਫੈਸਲਾ ਕੀਤਾ। ਔਰ ਇਹ ਸਭ ਤੋਂ ਜ਼ਿਆਦਾ ਇਫੈਕਟ ਸਾਰੀ ਦੁਨੀਆ ਵਿੱਚ ਹੋਇਆ। ਅਤੇ ਲੋਕੀ ਪੁੱਛਦੇ ਸੀ ਇਹ ਕਿਉਂ ਨਹੀਂ ਆਉਣ ਦਿੰਦੇ ਇੰਡੀਅਨ ਗੌਰਮੈਂਟ ਦੇ ਰਿਪਰੈਜ਼ੈਂਟੇਟਿਵ ਨੂੰ ਗੁਰਦੁਆਰਿਆਂ ਦੇ ਵਿੱਚ। ਅਤੇ ਜਵਾਬ ਤੁਹਾਨੂੰ ਪਤਾ ਵਾ ਵੀ ਇੰਡੀਅਨ ਗੌਰਮੈਂਟ ਦੇ ਏਜੰਟ ਗੁਰਦੁਆਰਿਆਂ ਵਿੱਚ ਆ ਕੇ ਅਤੇ ਸਿੱਖਾਂ ਨੂੰ ਆਪਸ ਵਿੱਚ ਲੜਾਉਂਦੇ ਨੇ। ਔਰ ਦੂਸਰਾ ਸੀ ਜਿਹੜਾ ਕਿ ਕਾਫੀ ਜਿਹੜੇ ਸੀ ਸਿੱਖ ਕੋਆਰਡੀਨੇਸ਼ਨ ਨੇ ਵਰਲਡ ਹਿੰਦੂ ਕਾਂਗਰਸ ਜਿਹੜੀ ਆ ਇਸ ਸਾਲ ਸਤੰਬਰ 'ਚ ਹੋਈ ਸੀ, ਉਹਦੇ ਵਿੱਚ ਜਦੋਂ ਸਾਰੇ ਬੰਦੇ ਉੱਥੇ ਗਏ ਅਤੇ ਉੱਥੇ ਕ੍ਰਿਸਚੀਅਨਸ ਸੀ, ਉੱਥੇ ਮੁਸਲਮਾਨ ਵੀ ਸੀ, ਅਤੇ ਮੀਡੀਆ ਨੇ ਬੜੀ ਉਹਦੀ ਕਵਰੇਜ ਕੀਤੀ ਅਤੇ ਉੱਥੇ ਪਰੇਡ ਵੀ ਕੱਢੀ ਗਈ ਕਿਉਂਕਿ ਉੱਥੇ ਇੰਨਾ ਟਾਈਮ ਸੀ ਕਿ ਉੱਥੇ ਪਰੇਡ ਸ਼ੁਰੂ ਹੋ ਗਈ। ਸੋ ਹਰ ਵਕਤ ਅਸੀਂ ਇੰਡੀਅਨ ਗੌਰਮੈਂਟ ਨੂੰ ਮੈਸੇਜ ਭੇਜਦੇ ਹਾਂ ਵੀ ਸਿੱਖਸ ਵਾਂਟ ਦੇਅਰ ਰਾਈਟਸ, ਔਰ ਸਭ ਤੋਂ ਜਿਹੜਾ ਸਾਡਾ ਵੱਡਾ ਅਧਿਕਾਰ ਆ ਉਹ ਸਾਡੀ ਆਜ਼ਾਦੀ ਹੈ। ਔਰ ਰੈਫਰੈਂਡਮ 2020 ਇੱਕ ਸ਼ਾਂਤਮਈ ਅਤੇ ਡੈਮੋਕ੍ਰੈਟਿਕ ਪੀਸਫੁਲ ਤਰੀਕਾ ਵਾ ਜਿਹਦੇ ਨਾਲ ਆਪਾਂ ਆਜ਼ਾਦੀ ਜਿਹੜੀ ਆ ਲੈਣੀ ਆ ਔਰ ਲੈ ਸਕਦੇ ਹਾਂ। ਫਿਰ ਇੰਡੀਅਨ ਗੌਰਮੈਂਟ ਦਾ ਕੀ ਹੁਣ ਸਾਰੀ ਇਹਨਾਂ ਦੀ ਕੀ ਪ੍ਰੋਗਰਾਮ ਆ ਵੀ ਹਰ ਵੀ ਗੱਲ ਜੋ ਵੀ ਗੱਲ ਸਿੱਖ ਕਰਦੇ ਨੇ ਇਹਨੂੰ ਟੈਰਰਿਸਟ ਨਾਲ ਜੋੜਦੇ ਨੇ, ਔਰ ਜੋ ਵੀ ਕੰਮ ਸਿੱਖਸ ਫਾਰ ਜਸਟਿਸ ਕਰਦੀ ਆ ਉਹਨੂੰ IS ਨਾਲ ਜੋੜਦੇ ਨੇ। ਸ਼ਹੀਦੀਆਂ ਦਾ ਮਿਲਦੇ ਮੌਤ ਨੂੰ ਗਲੀ ਜੋਹਾਰ ਪਾ ਕੇ, ਜ਼ਿੰਦਗੀ ਵਿੱਚ ਉਹਨਾਂ ਨਾ ਹਾਰ ਵੇਖੀ, ਜਿਹੜੀ ਢੋਲੀ ਸ਼ਹੀਦਾਂ ਦੇ ਫੁੱਲ ਬੋਤੇ,
उस कौम दे वेड़े बहार वेखी जेदी चोली शहीदां दे फुल बोते उस कौम दे वेड़े बहार वेखी। इस तो सानू ये पता चलता है कि असी जदों भी कोई भी काम करना है असी अपनी जान तली ते रख के करना। साडे बहुत जिंदगी दे काम ने सारा कुछ है पर हर एक जो कौमी पद्धर ते जो मसला है उसनूं हल करने सानू समा भी देना पैना है, धन भी देना पैना है ते तन नाल सेवा भी करनी है। सारे वीरां दा बहुत बहुत धन्नवाद। कोई भुल चुक अखर वध घट बोलिया होवे तो माफ़ी चाहुंदी हां। वाहिगुरू जी का खालसा वाहिगुरू जी की ਇਹ ਸਾਡੇ ਵੀਰ ਸਵਰਨਜੀਤ ਸਿੰਘ ਜੀ ਸਵਰਨ ਸਿੰਘ ਨੇ ਜਿਹੜੇ ਇਸ ਰੈਸਟੋਰੈਂਟ ਦੇ ਮਾਲਕ ਹਨ, ਉਹਨਾਂ ਦੀ ਬੇਟੀ ਅਸੀਂ ਉਹਨਾਂ ਨੂੰ ਕਿਹਾ ਵੀ ਭੈਣ ਜੀ ਉਹਨਾਂ ਦਾ ਸਨਮਾਨ ਜ਼ਰੂਰ ਦਿਓ। ਡੈਂਟਿਸਟ ਦਾ ਬੇਟੀ ਕਰ ਰਹੀ ਆ, ਸੋ ਸਿੱਖ ਕਲੀਸ਼ਨ ਦੇ ਨਾਲ ਵੀ ਬਹੁਤ ਇਹਨਾਂ ਨੇ ਬੇਟੀ ਜੀ ਉਹਨਾਂ ਨੇ ਕੰਮ ਕੀਤਾ ਆਪਣੀ। ਸੋ ਭੈਣ ਜੀ ਉਹਨਾਂ ਦਾ ਸਨਮਾਨ ਜਿਹੜਾ ਕਰਨਾ ਸੀ। ਬੋਲੇ ਸੋ ਨਿਹਾਲ। ਧੰਨਵਾਦ ਜੀ। ਸੋ ਮੈਂ ਹੁਣ ਬੇਨਤੀ ਕਰੂੰਗਾ ਡਾਕਟਰ ਬਖਸ਼ੀਸ਼ ਸਿੰਘ ਜੀ ਸੰਧੂ ਉਹਨਾਂ ਨੂੰ, ਸੋ ਆਪ ਜੀ ਦੇ ਨਾਲ ਕੁਝ ਸਮੇਂ ਦੇ ਲਈ ਉਹ ਵੀ ਵਿਚਾਰ ਸਾਂਝੇ ਕਰਨ। ਸੋ ਇਸੇ ਤਰ੍ਹਾਂ ਜੁੜੇ ਰਹੋ ਜੀ। ਡਾਕਟਰ ਬਖਸ਼ੀਸ਼ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਕਿ ਤੁਸੀਂ ਅੱਜ ਇੱਥੇ ਪਹੁੰਚ ਕੇ ਸਿੱਖ ਕੋਆਰਡੀਨੇਸ਼ਨ ਕਮੇਟੀ ਵਾਸਤੇ ਫੰਡ ਰੇਜ਼ਿੰਗ 'ਚ ਹਿੱਸਾ ਲੈ ਰਹੇ ਹੋ। ਔਰ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਜੋ ਕੰਮ ਕੀਤਾ ਵਾ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਵਾ ਉਹ ਵਿਖਾਇਆ ਗਿਆ ਵਾ। ਅਤੇ ਜਿਹੜਾ ਮੈਂ ਸਮਝਦਾ ਵੀ ਇੱਕ ਜਿਹੜਾ ਬਹੁਤ ਵੱਡਾ ਕੰਮ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਥਰੂ ਹੋਇਆ ਵਾ ਔਰ ਤੁਹਾਡੇ ਸਾਰਿਆਂ ਦੀ ਉਹ ਸਹਿਯੋਗ ਨਾਲ ਹੋਇਆ ਵਾ, ਉਹ ਸੀ ਵੀ ਇਸ ਸਾਲ ਜਨਵਰੀ 7 ਨੂੰ ਜਿਹੜਾ ਰੈਜ਼ੋਲੂਸ਼ਨ ਪਾਇਆ ਗਿਆ ਸੀ ਵੀ ਇੰਡੀਅਨ ਗੌਰਮੈਂਟ ਦੇ ਨੁਮਾਇੰਦਿਆਂ ਨੂੰ ਗੁਰਦੁਆਰੇ 'ਚ ਬੋਲਣ ਦਾ ਅਧਿਕਾਰ ਨਹੀਂ ਹੋਏਗਾ। ਅੰਟੋਰੀਓ ਕਮੇਟੀ ਨੇ 13 ਗੁਰਦੁਆਰਿਆਂ ਨੇ ਫੈਸਲਾ ਕੀਤਾ। ਉਸ ਤੋਂ ਬਾਅਦ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ 95 ਗੁਰਦੁਆਰਿਆਂ ਨਾਲ ਇਹ ਫੈਸਲਾ ਕੀਤਾ ਔਰ ਇਹ ਸਭ ਤੋਂ ਜ਼ਿਆਦਾ ਇਫੈਕਟ ਸਾਰੀ ਦੁਨੀਆ ਵਿੱਚ ਹੋਇਆ। ਅਤੇ ਲੋਕੀ ਪੁੱਛਦੇ ਸੀ ਇਹ ਕਿਉਂ ਨਹੀਂ ਆਉਣ ਦਿੰਦੇ ਇੰਡੀਅਨ ਗੌਰਮੈਂਟ ਦੇ ਰਿਪਰੈਜ਼ੈਂਟੇਟਿਵ ਨੂੰ ਗੁਰਦੁਆਰਿਆਂ ਦੇ ਵਿੱਚ। ਅਤੇ ਜਵਾਬ ਤੁਹਾਨੂੰ ਪਤਾ ਵਾ ਵੀ ਇੰਡੀਅਨ ਗੌਰਮੈਂਟ ਦੇ ਏਜੰਟ ਗੁਰਦੁਆਰਿਆਂ ਵਿੱਚ ਆ ਕੇ ਅਤੇ ਸਿੱਖਾਂ ਨੂੰ ਆਪਸ ਵਿੱਚ ਲੜਾਉਂਦੇ ਨੇ। ਔਰ ਦੂਸਰਾ ਸੀ ਜਿਹੜਾ ਕਿ ਕਾਫੀ ਜਿਹੜੇ ਸੀ ਸਿੱਖ ਕੋਆਰਡੀਨੇਸ਼ਨ ਨੇ ਵਰਲਡ ਹਿੰਦੂ ਕਾਂਗਰਸ ਜਿਹੜੀ ਆ ਇਸ ਸਾਲ ਸਤੰਬਰ 'ਚ ਹੋਈ ਸੀ, ਉਹਦੇ ਵਿੱਚ ਜਦੋਂ ਸਾਰੇ ਬੰਦੇ ਉੱਥੇ ਗਏ ਅਤੇ ਉੱਥੇ ਕ੍ਰਿਸਚੀਅਨਸ ਸੀ, ਉੱਥੇ ਮੁਸਲਮਾਨ ਵੀ ਸੀ ਅਤੇ ਮੀਡੀਆ ਨੇ ਬੜੀ ਉਹਦੀ ਕਵਰੇਜ ਕੀਤੀ ਅਤੇ ਉੱਥੇ ਪਰੇਡ ਵੀ ਕੱਢੀ ਗਈ ਕਿਉਂਕਿ ਉੱਥੇ ਇੰਨਾ ਟਾਈਮ ਸੀ ਵੀ ਉੱਥੇ ਪਰੇਡ ਸ਼ੁਰੂ ਹੋ ਗਈ। ਸੋ ਹਰ ਵਕਤ ਅਸੀਂ ਇੰਡੀਅਨ ਗੌਰਮੈਂਟ ਨੂੰ ਮੈਸੇਜ ਭੇਜਦੇ ਹਾਂ ਵੀ ਸਿੱਖਸ ਵਾਂਟ ਦੇਅਰ ਰਾਈਟਸ ਔਰ ਸਭ ਤੋਂ ਜਿਹੜਾ ਸਾਡਾ ਵੱਡਾ ਅਧਿਕਾਰ ਆ ਉਹ ਸਾਡੀ ਆਜ਼ਾਦੀ ਆ। ਔਰ ਰੈਫਰੈਂਡਮ 2020 ਇੱਕ ਸ਼ਾਂਤਮਈ ਅਤੇ ਡੈਮੋਕ੍ਰੈਟਿਕ ਪੀਸਫੁਲ ਤਰੀਕਾ ਵਾ ਜਿਹਦੇ ਨਾਲ ਆਪਾਂ ਆਜ਼ਾਦੀ ਜਿਹੜੀ ਆ ਲੈਣੀ ਆ ਔਰ ਲੈ ਸਕਦੇ ਹਾਂ। ਫਿਰ ਇੰਡੀਅਨ ਗੌਰਮੈਂਟ ਦਾ ਕੀ ਹੁਣ ਸਾਰੀ ਇਹਨਾਂ ਦੀ ਕੀ ਪ੍ਰੋਗਰਾਮ ਆ ਵੀ ਹਰ ਵੀ ਗੱਲ ਜੋ ਵੀ ਗੱਲ ਸਿੱਖ ਕਰਦੇ ਨੇ ਇਹਨੂੰ ਟੈਰਰਿਸਟ ਨਾਲ ਜੋੜਦੇ ਨੇ ਔਰ ਜੋ ਵੀ ਕੰਮ ਸਿੱਖਸ ਫਾਰ ਜਸਟਿਸ ਕਰਦੀ ਆ ਉਹਨੂੰ IS ਨਾਲ ਜੋੜਦੇ ਨੇ। ਅਤੇ ਮੇਰਾ ਮੈਸੇਜ ਇੰਡੀਅਨ ਗੌਰਮੈਂਟ ਨੂੰ ਅਤੇ ਪੰਜਾਬੀਆਂ ਨੂੰ ਆ ਵੀ ਕਿਸੇ ਸਿੱਖ ਜਥੇਬੰਦੀ ਦਾ ਅਤੇ ਸਿੱਖਸ ਫਾਰ ਜਸਟਿਸ ਦਾ ਕਿਸੇ ਵੀ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਕੋਈ ਸੰਬੰਧ ਨਹੀਂ ਅਤੇ ਸਿੱਖਸ ਫਾਰ ਜਸਟਿਸ ਦਾ ISI ਨਾਲ ਕੋਈ ਸੰਬੰਧ ਨਹੀਂ। ਸੋ ਇੰਡੀਅਨ ਗੌਰਮੈਂਟ ਜਿਹੜੀ ਆ ਇਹ ਤੁਹਾਡੀਆਂ ਅੱਖਾਂ ਵਿੱਚ ਘੱਟਾ ਪਾਉਂਦੀ ਆ ਔਰ ਤੁਹਾਨੂੰ ਇਹ ਕਨਫਿਊਜ਼ ਕਰਦੀ ਆ ਅਤੇ ਤੁਹਾਨੂੰ ਇਹ ਕਰਾਇਆ ਪਾਉਂਦੀ ਆ ਵੀ ਉੱਥੇ ਜਿਹੜੀ ਆ ਅੱਤਵਾਦ ਫਿਰ ਸ਼ੁਰੂ ਹੋਣ ਲੱਗਾ ਵਾ। ਪੰਜਾਬ ਵਿੱਚ ਕੋਈ ਅੱਤਵਾਦ ਨਹੀਂ ਸ਼ੁਰੂ ਹੋਣ ਲੱਗਾ। ਸਿੱਖਸ ਫਾਰ ਜਸਟਿਸ ਕਾਉਂਸਲ ਆਫ ਕਾਸਟ ਨਾਲ ਸਾਰੀਆਂ ਸਿੱਖ ਆਰਗੇਨਾਈਜੇਸ਼ਨ ਦਾ ਕੋਈ ਸੰਬੰਧ ਨਹੀਂ ਕਿਸੇ ਟੈਰਰਿਸਟ ਐਕਟੀਵਿਟੀ ਨਾਲ
और इंडियन गवर्नमेंट साढ़े अधिकार खोंदी आ। ਜਿਹੜੇ ਮੇਰੇ ਵੀਰ ਸਿੱਖ ਫॉर ਜਸਟਿਸ ਦੇ ਪੋਸਟਰ ਲਾਉਂਦੇ ਨੇ ਉਹਨਾਂ ਨੂੰ ਫੜ ਕੇ ਅੰਦਰ ਕਰਦੀ ਆ, ਉਹਨਾਂ ਦੇ ਹਥਿਆਰ ਪਾਉਂਦੀ ਆ, ਉਹਨਾਂ ਤੇ ਟਾਰਚਰ ਕਰਦੀ ਹੈ। ਸੋ ਬਾਹਰ ਵੀ ਇੰਡੀਅਨ ਗਵਰਨਮੈਂਟ ਸਾਨੂੰ ਬੋਲਣਾ ਨਹੀਂ ਦਿੰਦੀ, ਇਹ ਸਾਡੇ ਮੂੰਹ ਤੇ ਪੱਟੀਆਂ ਬੰਨਣਾ ਚਾਹੁੰਦੀ ਹੈ ਕਿ ਰੈਫਰੈਂਡਮ 2020 ਦੀ ਲੰਡਨ ਡੈਕਲੇਰੇਸ਼ਨ ਦੀ ਜਿਹੜਾ ਅਗਸਤ 12 ਨੂੰ ਹੋਇਆ, ਇਹਨਾਂ ਨੇ ਪੂਰੀ ਵਿਰੋਧਤਾ ਕੀਤੀ। ਕੈਨੇਡਾ ਦੀ ਗਵਰਨਮੈਂਟ ਨੂੰ ਵੀ ਇਹ ਕਹਿੰਦੇ ਨੇ ਵੀ ਸਿੱਖ ਜਸਟਿਸ ਜਿਹੜੇ ਇਹਨਾਂ ਨੂੰ ਡਿਕਲੇਅਰ ਕਰੋ। ਫਿਰ ਹੁਣੇ ਐਸ 2-3 ਦਿਨ ਪਹਿਲਾਂ ਦਸੰਬਰ 19 ਨੂੰ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਦਾ ਸਟੇਟ ਇਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਤੇ ਇੱਕ ਇੰਡੀਅਨ ਪੱਤਰਕਾਰ ਨੇ ਮਿਸਟਰ ਪੈਲਾਡੀਨੋ ਜਿਹੜਾ ਕਿ ਉਹਨਾਂ ਦਾ ਰਿਪਰੈਜ਼ੈਂਟੇਟਿਵ ਸੀ ਡਿਪਾਰਟਮੈਂਟ ਆਫ ਸਟੇਟ ਦਾ, ਉਹਨੂੰ ਪੁੱਛਿਆ ਕਿ ਜਿਹੜੇ ਸਿੱਖ ਫॉर ਜਸਟਿਸ ਦੇ ਜਿਹੜੇ ਨੁਮਾਇੰਦੇ ਨੇ ਇਹ ਰੈਫਰੈਂਡਮ 2020 ਦੀ ਗੱਲ ਕਰਦੇ ਨੇ ਤੇ ਹਿੰਦੁਸਤਾਨ ਨੂੰ ਤੋੜਨਾ ਚਾਹੁੰਦੇ ਨੇ, ਇਹਦੇ ਬਾਰੇ ਤੁਸੀਂ ਕੀ ਕਰ ਰਹੇ ਜੇ? ਤੇ ਉਹਨੇ ਕਿਹਾ ਮੈਨੂੰ ਇਹਦੇ ਬਾਰੇ ਕੋਈ ਜ਼ਿਆਦਾ ਪਤਾ ਨਹੀਂ, ਪਰ ਮੈਨੂੰ ਇੰਨਾ ਪਤਾ ਜ਼ਰੂਰ ਆ ਕਿ ਵੀ ਹੈਵ ਫਰੀडम ਆਫ ਸਪੀਚ, we have freedom of association, and freedom of speech is a bedrock principle of American democracy, is covered under the Constitution. ਉਸ ਭਾਈ ਨੂੰ ਫਿਰ ਵੀ ਸਮਝ ਨਹੀਂ ਪਈ, ਫਿਰ ਉਹ ਪੁੱਛਦਾ ਜੀ ਉਹ ਰੈਫਰੈਂਡਮ 2020 ਕਾ ਕੇ ਇੰਡੀਆ ਨੂੰ ਤੋੜਨਾ ਚਾਹੁੰਦੇ ਨੇ, and he answered the same thing, the freedom of speech is the fundamental right. ਤੇ 3-4 ਦਿਨ ਲੰਘ ਗਏ ਨੇ, ਇੰਡੀਅਨ ਗਵਰਨਮੈਂਟ ਨੂੰ ਕੋਈ ਸਮਝ ਨਹੀਂ ਲੱਗੀ ਵੀ ਕੀ ਕਰਨਾ ਵਾ। 3 ਦਿਨਾਂ ਬਾਅਦ ਕਹਿੰਦੇ ਨੇ ਹਾਂਜੀ ਕਾਲ ਫਾਰ ਖਾਲਿਸਤਾਨ, ਇਹ ਖਾਲਿਸਤਾਨ ਦੀ ਮੰਗ ਜਿਹੜੀ ਆ ਫਰੀडम ਆਫ ਜਿਹੜੀ ਆ ਸਪੀਚ ਨਹੀਂ ਕਵਰਡ ਹੈਗੀ। ਵੀ ਇੰਡੀਅਨ ਗਵਰਨਮੈਂਟ ਹੁਣ ਕਾਨੂੰਨ ਬਣਾਉਂਦੀ ਆ ਵੀ ਕਿਹੜੀਆਂ ਚੀਜ਼ਾਂ ਫਰੀडम ਸਪੀਚ ਕਵਰ ਨੇ ਤੇ ਕਿਹੜੀਆਂ ਨਹੀਂ, ਪਰ ਅਮਰੀਕਾ ਦੀ ਗਵਰਨਮੈਂਟ ਕਹਿੰਦੀ ਆ ਵੀ ਹੈਵ ਫਰੀडम ਆਫ ਸਪੀਚ। ਅੱਛਾ ਹੁਣ ਜਿਹੜੀ ਇੰਡੀਅਨ ਆਰਮੀ ਇੰਟੈਲੀਜੈਂਸ ਦੀ ਰਿਪੋਰਟ ਇਸ ਮਹੀਨੇ ਨਿਕਲੀ ਆ, ਉਹਦੇ ਵਿੱਚ ਇਹ ਦੱਸਿਆ ਗਿਆ ਵਾ ਵੀ ਇੰਡੀਅਨ ਆਰਮੀ ਜਿਹੜੀ ਆ ਜਿਹੜੇ ਸਿੱਖ ਸੋਲਜਰ ਤੇ ਸਿੱਖ ਆਫਿਸਰ ਨੇ ਆਰਮੀ ਵਿੱਚ, ਉਹਨਾਂ ਦਾ ਡਾਟਾਬੇਸ ਬਣਾਇਆ ਜਾਵੇ, ਉਹਨਾਂ ਦੀਆਂ ਫੈਮਲੀਆਂ ਦਾ ਡਾਟਾਬੇਸ ਬਣਾਇਆ ਜਾਵੇ ਤੇ ਨਾਲ ਉਹਨਾਂ ਨੇ ਇੱਕ ਹੋਰ ਲਿਸਟ ਦਿੱਤੀ ਆ ਜਿਹੜੇ ਆਰਮੀ ਆਫਿਸਰ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਜਾਵੇ। ਇਹ ਜੇ ਇੰਡੀਅਨ ਡੈਮੋਕ੍ਰੇਸੀ। ਤੇ ਮੇਰਾ ਫਿਰ ਮੈਸੇਜ ਪੰਜਾਬੀਆਂ ਨੂੰ ਆ ਤੇ ਸਿੱਖਾਂ ਭੈਣਾਂ ਭਰਾਵਾਂ ਨੂੰ ਆ ਵੀ ਜਿਸ ਦੇਸ਼ ਵਾਸਤੇ ਸਾਡੇ ਵੱਡੇ ਵਡੇਰਿਆਂ ਨੇ ਜਾਨਾਂ ਦਿੱਤੀਆਂ, ਤਸੀਹੇ ਝੱਲੇ, ਉਹਨਾਂ ਨੂੰ ਇਹ ਨਾਮ ਇੰਡੀਅਨ ਗਵਰਨਮੈਂਟ ਦੇ ਰਹੀ ਆ ਵੀ ਉਹਨਾਂ ਦੀਆਂ ਲਿਸਟਾਂ ਬਣਾਈਆਂ ਜਾਣ ਤੇ ਉਹਨਾਂ ਉੱਤੇ ਚੰਗੀ ਤਰ੍ਹਾਂ ਧਿਆਨ ਰੱਖਿਆ ਜਾਵੇ। ਤੇ ਮੈਂ ਪੰਜਾਬੀਆਂ ਨੂੰ ਇੱਕੋ ਗੱਲ ਪੁੱਛਦਾ ਵੀ ਪੰਜਾਬੀਓ 1947 ਤੋਂ ਲੈ ਕੇ ਜਿਹੜਾ ਕਿ ਤੁਹਾਨੂੰ ਡਿਸਾਈਡ ਕੀਤਾ ਵੀ ਤੁਸੀਂ ਇੰਡੀਅਨ ਗਵਰਨਮੈਂਟ ਦੇ ਨਾਲ ਰਹਿਣਾ ਵਾ, ਉਹ 'ਚ ਤੁਹਾਨੂੰ ਕੀ ਮਿਲਿਆ? ਉਹ ਸਾਨੂੰ ਕੀ ਮਿਲਿਆ ਵਾ? ਉਹ ਸਾਨੂੰ ਮਿਲੀ ਹੈ ਸਲੇਵਰੀ, ਉਹ ਸਾਨੂੰ ਮਿਲਿਆ ਵਾ ਸਿੱਖ ਜੀਨੋਸਾਈਡ, ਉਹ 'ਚ ਸਾਨੂੰ ਮਿਲਿਆ ਵਾ ਹਰਮੰਦਰ ਸਾਹਿਬ ਤੇ ਅਟੈਕ, ਉਹਦੇ ਵਿੱਚ ਸਾਨੂੰ ਮਿਲਿਆ ਵਾ ਟਾਰਚਰ, ਰੇਪਸ, ਪਾਵਰਟੀ, ਡਰੱਗਸ। ਕੀ ਤੁਸੀਂ ਇਹੋ ਜਿਹੇ ਦੇਸ਼ ਵਿੱਚ ਰਹਿਣਾ ਚਾਹੁੰਦੇ ਜੇ? ਕੀ ਤੁਸੀਂ ਸਾਰੀ ਤੁਹਾਡੀਆਂ ਜਿਹੜੀਆਂ ਆਉਣ ਵਾਲੀਆਂ ਤੁਹਾਡੀਆਂ ਪੀੜ੍ਹੀਆਂ ਨੇ ਇਸੇ ਚੀਜ਼ ਦੀਆਂ ਸ਼ਿਕਾਰ ਰਹਿਣਗੀਆਂ? ਤੇ ਭੈਣੋ ਤੇ ਭਰਾਓ ਤੇ ਪੰਜਾਬੀਓ, ਜਿੰਨਾ ਚਿਰ ਤੱਕ ਤੁਸੀਂ ਆਜ਼ਾਦੀ ਨਹੀਂ ਲੈਂਦੇ ਤੁਹਾਡੀ ਇਹ ਦੁਰਦਸ਼ਾ ਖਤਮ ਨਹੀਂ ਹੋ ਸਕਦੀ ਤੇ ਇੰਡੀਅਨ ਗਵਰਨਮੈਂਟ ਕਦੀ ਵੀ ਤੁਹਾਨੂੰ ਬਰਾਬਰ ਨਹੀਂ ਸਮਝਦੀ। ਇੰਡੀਅਨ ਗਵਰਨਮੈਂਟ ਸਦਾ ਵਾਸਤੇ ਪੰਜਾਬ ਨੂੰ ਇੱਕ ਫੋਰਨ ਕੰਟਰੀ ਸਮਝਦੀ ਆ, ਫੋਰਨ ਕੰਟਰੀ ਸਮਝਦੀ ਆ ਵੀ ਸਾਡਾ ਪਾਣੀ ਵੀ ਲੈ ਜਾਂਦੀ ਆ, ਸਾਡੇ ਤੇ ਹਮਲਾ ਵੀ ਕਰਦੀ ਆ, ਆਰਮੀ ਨਾਲ ਸਾਡੇ ਤੇ ਹਮਲਾ ਕੀਤਾ ਜਾਂਦਾ ਵਾ, ਬਾਹਰ ਵੀ ਸਾਨੂੰ ਬੋਲਣ ਦੀ ਕੋਈ ਇਜਾਜ਼ਤ ਨਹੀਂ ਇਹ ਦੇਣੀ ਚਾਹੁੰਦੇ। ਇਹ ਜੇ ਹੁਣ ਦੀ ਸਿਚੁਏਸ਼ਨ, ਔਰ ਇਹ ਸਿਚੁਏਸ਼ਨ ਜਿਹੜੀ ਆ ਹੁਣ ਆਪਾਂ ਬਦਲ ਦੇਣੀ ਆ। ਸਿੱਖ ਤੇ ਜਿਹੜੇ ਗਲਤ ਇਲਜ਼ਾਮ ਲਾਏ ਜਾ ਰਹੇ ਨੇ ਸਿੱਖ ਟੈਰਰਿਸਟ ਨੇ, ਤੇ ਐਕਚੁਅਲ ਟੈਰਰਿਸਟ ਇਜ਼ ਦੀ ਇੰਡੀਅਨ ਗਵਰਨਮੈਂਟ ਐਂਡ the seeks of victims of Indian terrorism ਅਸੀਂ ਬੰਦ ਕਰ ਦਿਆਂਗੇ। ਭੈਣਾਂ ਤੇ ਭਰਾਓ, ਰੈਫਰੈਂਡਮ 2020 ਦੀ ਸਪੋਰਟ ਕਰਕੇ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਆਜ਼ਾਦ ਕਰਾਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਡਾਕਟਰ ਬਖਸ਼ੀਸ਼ ਸਿੰਘ ਜੀ ਸੰਧੂ, ਉਹਨਾਂ ਦਾ। ਇਹ ਕੌਂਸਲ ਆਫ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਵੀ ਹਨ ਔਰ ਸਿੱਖ ਫॉर ਜਸਟਿਸ ਦੀ ਬੈਕਬੋਨ ਮੈਂ ਇਹਨਾਂ ਨੂੰ ਕਹਾਂਗਾ। ਸੋ ਹਮੇਸ਼ਾ ਹੀ ਬਹੁਤ ਜ਼ਿਆਦਾ ਜਿਹੜੇ ਐਕਟਿਵ ਰਹਿੰਦੇ ਆ ਕੌਮੀ ਕਾਜ਼ ਦੇ ਵਿੱਚ। ਸੋ ਇਹਨਾਂ ਨੂੰ ਸਨਮਾਨ ਚਿੰਨ੍ਹ ਦੇਣਗੇ ਜੀ ਕੇਵਲ ਸਿੰਘ ਜੀ।
ਬੋਲੇ ਸੋ ਨਿਹਾਲ। ਧੰਨਵਾਦ ਜੀ, ਧੰਨਵਾਦ ਜੀ ਡਾਕਟਰ ਸਾਹਿਬ ਜੀ, ਆਪ ਜੀ ਦਾ। ਸੋ ਆਪ ਜੀ ਨੇ ਵਿਚਾਰ ਜਿਹੜੇ ਆ ਪ੍ਰਗਟ ਕੀਤੇ ਆ ਕੋਆਰਡੀਨੇਸ਼ਨ ਸੰਬੰਧੀ ਔਰ ਰੈਫਰੈਂਡਮ ਦੀ ਜਿਹੜੀ ਗੱਲ ਕੀਤੀ ਆ। ਸੋ ਮੈਂ ਬੇਨਤੀ ਕਰੂੰਗਾ ਸਰਦਾਰ ਸੁਰਜੀਤ ਸਿੰਘ ਜੀ ਕਲਾਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਆ ਅਮਰੀਕਾ ਦੇ, ਸੋ ਉਹ ਵੀ ਆਪ ਜੀ ਦੇ ਨਾਲ ਜਿਹੜੇ ਵਿਚਾਰਾਂ ਦੀ ਸਾਂਝ ਪਾਉਣਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਸਾਰ ਵਿੱਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਕੌਮ ਗੁਰੂ ਘਰਾਂ ਵਿੱਚ ਮਨਾ ਰਹੀ ਆ। ਦਾਸ ਪ੍ਰਣਾਮ ਕਰਦਾ ਸ਼ਹੀਦਾਂ ਨੂੰ। ਅੱਜ ਸਿੱਖ ਕੋਆਰਡੀਨੇਸ਼ਨ ਦੇ ਸੱਦੇ ਦੇ ਆਪਾਂ ਸਾਰੇ ਵੀਰ ਜੋ ਜਾਗਦੀ ਜ਼ਮੀਰ ਵਾਲੇ ਹਨ, ਉਹ ਅੱਜ ਇੱਥੇ ਇਕੱਠੇ ਹੋਏ ਹਾਂ। ਮੈਂ ਸਿੱਖ ਕੋਆਰਡੀਨੇਸ਼ਨ ਨੂੰ ਵਧਾਈ ਦਿੰਦਾ ਹਾਂ, ਜਿਹੜੀ ਕਿ 3 ਸਾਲਾਂ 'ਚੋਂ ਹੋਂਦ ਵਿੱਚ ਆਈ। ਇਹਨਾਂ ਨੇ ਕੌਮ ਦੇ ਬਹੁਤ ਕੰਮ ਕੀਤੇ। 34 ਸਾਲ ਤੋਂ ਕੌਮ ਸਾਰੀ ਆਪਣੇ ਆਪਣੇ ਤਰੀਕੇ ਨਾਲ ਲੜਾਈ ਖਾਲਸਾ ਦੀ ਲੜ ਰਹੀ ਹੈ। ਦਾਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਬਿਲੋਂਗ ਕਰਨ ਦੇ ਨਾਤੇ ਕੁਛ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਾਮਯਾਬੀ ਲਈ ਆ, ਪੰਜਾਬ ਦੇ ਵਿੱਚ ਰਹਿੰਦੇ ਆ ਲੰਮਾ ਸਮਾਂ ਇੰਡੀਆ ਦੀ ਕੋਰਟ ਦੇ ਵਿੱਚ ਲੜ ਕੇ ਖਾਲਿਸਤਾਨ ਦੀ ਜੋ ਗੱਲ ਨੂੰ ਅੱਗੇ ਲਿਆਂਦਾ, ਜੋ ਅੱਜ ਤੁਸੀਂ ਖਾਲਿਸਤਾਨ ਦੀ ਗੱਲ ਕਰ ਸਕਦੇ ਪੰਜਾਬ ਦੇ ਵਿੱਚ, ਖਾਲਿਸਤਾਨ ਦੇ ਵੋਟ ਪਾ ਸਕਦੇ ਹੋ ਤੁਸੀਂ। ਇਹ ਚੀਜ਼ਾਂ ਜਿਹੜੀਆਂ ਇਹ ਕੌਮ ਦੀਆਂ ਜਿੱਤਾਂ ਹਨ। ਦੂਸਰੀ ਜਿੱਤ ਜੋ ਸਾਡੇ ਸਿੰਘ ਹਜ਼ਾਰਾਂ ਸ਼ਹੀਦ ਹੋਏ ਹਨ ਕੌਮ ਦੇ, ਉਹਨਾਂ ਦੇ ਖਾਲਿਸਤਾਨ ਦਾ ਜੋ ਅੱਜ ਲੈਟਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਿੰਦਾ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਬੱਚੇ ਬੱਚੀਆਂ ਇੱਥੇ ਸੈਟਲ ਹੋ ਰਹੇ ਹਨ। ਇਹ ਸਾਡੇ ਜਿਹੜੀ ਵੀ ਜਥੇਬੰਦੀ ਜਿੱਥੇ ਇੱਥੇ ਲੜਾਈ ਕਰ ਰਹੀ ਆ ਉਹਨੂੰ ਮੁਬਾਰਕ ਆ, ਕਿਉਂਕਿ ਰਸਤੇ ਅੱਡੋ ਅੱਡ ਹੋ ਸਕਦੇ ਹਨ ਪਰ ਸਾਡਾ ਸਾਰਿਆਂ ਦਾ ਮਿਸ਼ਨ ਇੱਕ ਹੈ। ਦਾਸ ਨੂੰ ਸਰਬੱਤ ਖਾਲਸਾ ਦੇ ਜਾਣ ਦਾ ਮੌਕਾ ਮਿਲਿਆ। ਉੱਥੇ ਅੱਜ ਵੀ ਗੱਲ ਆ ਰਹੀ ਹੈ ਕਿ ਮਤੇ ਦੀ, ਉਹ ਤਾਂ ਅਸੀਂ ਲੱਖਾਂ ਦੀ ਗਿਣਤੀ ਵਿੱਚ ਮਤਾ ਉੱਥੇ ਪਾਸ ਕਰ ਦਿੱਤਾ ਕੌਮ ਨੇ, ਦੇਸਾਂ ਵਿਦੇਸਾਂ ਵਿੱਚੋਂ, ਇੱਥੋਂ ਗਏ ਸੀ, ਇੰਗਲੈਂਡ ਤੋਂ ਗਏ, ਕੈਨੇਡਾ ਤੋਂ ਗਏ। ਅਸੀਂ ਉਹ ਸਾਡੇ ਜਥੇਦਾਰ ਇੰਡੀਪੈਂਡੈਂਟ ਚੁਣੇ ਆ ਅਸੀਂ ਸਾਰੇ। ਮੇਰਾ ਖਿਆਲ ਹੈ ਵੀ ਆਪਾਂ ਕੌਮ ਸਾਰੀ ਦਾ ਹੀ ਆਸ਼ੀਰਵਾਦ ਆ ਜਥੇਦਾਰਾਂ ਨੂੰ, ਕੋਈ ਇੱਦਾਂ ਦੀ ਗੱਲ ਕੋਈ ਨਹੀਂ। ਇਸ ਕਰਕੇ ਅਮਰੀਕਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਦੋ ਵਾਰੀ ਟਾਈਮ ਮਿਲਿਆ ਕਿ UN ਦੇ ਵਿੱਚ ਜਾਣ ਦਾ। ਬਾਬਾ ਅੰਬੇਡਕਰ ਦਾ ਇਹ ਇੰਡੀਆ ਗੌਰਮੈਂਟ ਦਿਹਾੜਾ ਮਨਾ ਰਹੀ ਸੀ, ਉਸੇ ਅਸੀਂ ਕਿਸ ਤਰੀਕੇ ਦੇ ਨਾਲ ਅੰਦਰ ਗਏ। ਅੰਦਰ ਜਾ ਕੇ ਇਹਨਾਂ ਨੇ ਜੋ ਦੁਨੀਆ ਨੂੰ ਦੱਸਣਾ ਚਾਹੁੰਦੇ ਸੀ ਵੀ ਇੰਡੀਆ ਇੱਕ ਡੈਮੋਕ੍ਰੇਟ ਕੰਟਰੀ ਆ, ਉਹਦੇ ਨਾਲ ਦਾ ਕੰਟਰੀ ਕੋਈ ਨਹੀਂ, ਉੱਥੇ ਲੋਕੀ ਖੁਸ਼ ਬਹੁਤ ਹਨ। ਜਦੋਂ ਇਹਨਾਂ ਦੇ ਇਹ ਗੱਲਾਂ ਕਰ ਰਹੇ ਸਨ ਤੇ ਅਸੀਂ ਆਪਣੀ ਜੋ ਪਲਾਨ ਸੀ ਅਸੀਂ ਇਹਨਾਂ ਦੀ ਦੁਨੀਆ ਦੇ ਵਿੱਚ ਸ਼ੋਅ ਅਪ ਕੀਤੀ। ਇਹ ਲੋਕ ਇਹ ਹਨ, ਸਾਡੀ 84 ਦੇ ਵਿੱਚ ਆਹ ਕੀਤਾ, ਕ੍ਰਿਸ਼ਚਨਾਂ ਨਾਲ ਆਹ ਕੀਤਾ, ਮੁਸਲਮਾਨਾਂ ਨਾਲ 2002 ਵਿੱਚ ਆਹ ਕੀਤਾ, ਤੇ ਦੁਨੀਆ ਤੜਫ ਉੱਠੀ ਉੱਥੇ ਵੀ ਤੁਸੀਂ ਝੂਠ ਕਿਉਂ ਬੋਲ ਰਹੇ ਆ। ਜੋ ਇਹਨਾਂ ਦਾ ਮਿਸਟਰ ਉਸ ਟਾਈਮ ਬੋਲਦਾ ਸੀ ਉਹ ਤਾਂ ਦਾ ਠਾਂ ਦਾ ਠਾਂ ਰਹਿ ਗਿਆ। ਦੂਸਰਾ ਖਾਲਸਾ ਜੀ, ਖਾਲਸਾ ਲੈਣ ਲਈ ਸਿੱਖ ਬਾਗੀ ਜਾਂ ਬਾਦਸ਼ਾਹੀ ਆ, ਇਹ ਆਪਾਂ ਨੂੰ ਬਾਗੀ ਹੋਣਾ ਪੈਣਾ। ਜੋ ਦੋਨਾਂ ਪਾਸੇ ਲੱਤ ਰੱਖਾਂਗੇ ਫਿਰ ਗੱਲ ਨਹੀਂ ਚੱਲਦੀ ਕੋਈ ਵੀ ਹੈਗੀ। ਸਾਡੇ 'ਤੇ ਵੀ 15 ਦੇ ਕੇਸ ਦੇਸ਼ ਧਰੋਹ ਦੇ ਪਾਏ ਆ। ਦਾਸ ਨੂੰ ਉਸ ਟਾਈਮ ਦੀ ਖੁਸ਼ੀ ਮਿਲੀ ਹੈ ਕਿ ਬਾਗੀ ਬਣਿਆ, ਇੰਡੀਆ ਦਾ ਬਾਗੀ ਆ। ਹੁਣ ਬਾਗੀ ਬਣ ਕੇ ਲੜ ਰਹੇ ਆ ਅਸਲੇ ਤੇ ਲੜਦੇ ਰਵਾਂਗੇ।
ਇਸ ਕਰਕੇ ਜਿਹੜੇ ਆਪਾਂ ਕਹਿੰਦੇ ਆ ਵੀ ਕੌਮ ਦੇ ਵਿੱਚ ਕੁਝ ਗੱਲਾਂ ਬਾਤਾਂ ਚੱਲ ਰਹੀਆਂ ਆ, ਉਹ ਗੁਲਾਮੀ ਕਰਕੇ ਹੀ ਆ ਜੋ ਸਾਡੇ ਪ੍ਰਚਾਰ ਕਰ ਰਹੇ ਹਨ। ਇਹਦਾ ਇੰਨਾ ਫਿਕਰ ਨਾ ਕਰਿਆ ਕਰੋ। ਜਦੋਂ ਤੁਸੀਂ ਆਜ਼ਾਦ ਹੋ ਗਏ, ਸਾਰੀਆਂ ਚੀਜ਼ਾਂ ਜਹੇਦਾਰ ਤੁਹਾਡੇ ਉੱਥੇ ਜਦੋਂ ਕਾਇਮ ਹੋ ਗਏ, ਉੱਥੇ ਹੁਕਮ ਹੋ ਗਏ ਸਾਰੀ ਦੁਨੀਆ ਦੇ ਵਿੱਚ, ਇਹ ਸਾਰੇ ਕੰਮ ਹੋ ਜਾਣਗੇ। ਹਲੇ ਮੇਰੀ ਬੇਨਤੀ ਹੈ ਕਿ ਆਪਾਂ ਰਲ ਮਿਲ ਕੇ ਆਪਾਂ ਹਲੇ ਜਿਹੜੀ ਕੌਮ ਦਾ ਮੁੱਖ ਮਕਸਦ ਹੈ ਖਾਲਿਸਤਾਨ, ਇਸ ਦੇ ਵਾਸਤੇ ਜਿਸ ਤਰ੍ਹਾਂ ਆਪਾਂ ਯੂਨਾਈਟਿਡ ਸਟੇਟ ਦੇ ਵਿੱਚ ਆਪਾਂ ਸਾਰਿਆਂ ਨੇ ਇੱਕ ਅਮਰੀਕਾ ਗੌਰਮੈਂਟ ਦੇ ਵਿੱਚ ਨਾਲ ਗੱਲ ਆਪਾਂ ਚਲਾਈ ਆ ਸਾਰਿਆਂ ਨੇ। ਤੇ ਪਿਛਲੇ ਦਿਨੀ ਅਸੀਂ UN ਵਿੱਚ ਗਏ, 5 ਮੈਂਬਰੀ ਗਏ ਆ। ਜੋ ਹਿਊਮਨ ਰਾਈਟ ਦਾ ਚੇਅਰਮੈਨ ਸੀ, ਉਹਦੇ ਨਾਲ ਕਮਿਸ਼ਨ ਸੀ, ਉਹਦੇ ਨਾਲ ਸਾਡੀ ਗੱਲਬਾਤ ਹੋਈ। ਅਸੀਂ 1947 ਤੋਂ ਲੈ ਕੇ ਹੁਣ ਤੱਕ ਜੋ ਵੀ ਸਿੱਖਾਂ ਨਾਲ ਹੋਇਆ ਉਹਨਾਂ ਅੱਗੇ ਰੱਖਿਆ, ਤੇ ਉਹਨਾਂ ਸਾਨੂੰ ਬਹੁਤ ਸਮਰਥਨ ਦਿੱਤਾ ਔਰ ਅੱਗੇ ਤੋਂ ਕਿਹਾ ਵੀ ਤੁਸੀਂ ਸਾਡੇ ਨਾਲ ਕੰਟੈਕਟ ਰੱਖੋ, ਅਸੀਂ ਹਰ ਪੱਖੋਂ ਤੁਹਾਡੀ ਸਪੋਰਟ ਕਰਾਂਗੇ। ਮੈਂ ਫਿਰ ਦੁਬਾਰਾ ਸਾਰੇ ਵੀਰਾਂ ਨੂੰ, ਜਿੰਨੇ ਵੀਰ ਵੀ ਆਏ ਹਨ, ਉਹਨਾਂ ਜੀਆਂ ਕਹਿੰਦਾ, ਉਹਨਾਂ ਦਾ ਧੰਨਵਾਦ ਕਰਦਾ ਹਾਂ। ਪਲਚੋਕ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਸਰਦਾਰ ਸੁਰਜੀਤ ਸਿੰਘ ਜੀ ਕਲਾਰ ਜੀ ਉਹਨਾਂ ਦਾ। ਸੋ ਮੈਂ ਬੇਨਤੀ ਕਰਾਂਗਾ ਢਾਲੀਵਾਲ ਸਾਹਿਬ ਜੀ, ਜੋਗਾ ਸਿੰਘ ਜੀ ਆ ਜਾਓ ਜੀ, ਸਰਦਾਰ ਡਾਕਟਰ ਬਖਸ਼ੀ ਸਿੰਘ ਜੀ ਕਲਾਰ ਸਾਹਿਬ ਨੂੰ ਸਨਮਾਨ ਚਿੰਨ੍ਹ ਦੇ ਦਿਓ ਜੀ। ਬੋਲੇ ਸੋ ਨਿਹਾਲ। ਸੋ ਸੰਤੋਖ ਸਿੰਘ ਜੀ ਹੁਣੀ ਕਾਫੀ ਲੰਮੇ ਸਮੇਂ ਤੋਂ ਪੰਥਕ ਸਮਾਜ ਦੇ ਵਿੱਚ ਵਿਚਰਦੇ ਆ। ਸੋ ਬੜੀ ਘਾਲਣਾ ਘਾਲਦੇ ਆ ਕੌਮੀ ਕੰਮਾਂ ਦੇ ਵਿੱਚ, ਜਿੱਥੇ ਵੀ ਸੱਦਾ, ਚਾਹੇ ਉਹ ਲੰਡਨ ਐਲਾਨਨਾਮਾ ਹੋਵੇ ਰੈਫਰੈਂਡਮ 2020 ਦਾ, ਚਾਹੇ ਉਹ ਅਜਲਾਸ ਦੀ ਗੱਲ ਹੋਵੇ ਪੈਰਿਸ ਦੇ ਵਿੱਚ, ਜਾਂ ਪਿਛਲੇ ਦਿਨੀ ਨਿਊਯਾਰਕ ਦੇ ਵਿੱਚ ਅਮਰੀਕਾ ਰੀਜਨ ਦਾ ਅਸੀਂ 2 ਦਿਨਾਂ ਪ੍ਰੋਗਰਾਮ ਲਿਖਿਆ ਹੋਇਆ ਸੀ ਪਾਰਲੀਮੈਂਟ ਦਾ। ਸੋ ਹਮੇਸ਼ਾ ਹੀ ਤਿਆਰ ਬਰ ਤਿਆਰ ਰਹਿੰਦੇ ਆ ਪੰਥਕ ਪ੍ਰੋਗਰਾਮਾਂ ਦੇ ਵਾਸਤੇ। ਕੌਮੀ ਜਿੱਥੇ ਵੀ ਕੌਮ ਵਾਸਤੇ ਕੋਈ ਕੰਮ ਹੁੰਦਾ ਪਹੁੰਚਦੇ ਆ। ਸੋ ਇਹਨਾਂ ਨੂੰ ਅਸੀਂ ਸਪੈਸ਼ਲੀ ਜੀ ਆਇਆਂ ਵੀ ਕਹਿੰਦੇ ਆ, ਨਿਆਣਾ ਤੋਂ ਚੱਲ ਕੇ ਆਏ ਆ ਇਸ ਈਵੈਂਟ ਵਾਸਤੇ। ਸਰਦਾਰ ਸੰਤੋਖ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਰ ਦਰਾਡੇ ਤੋਂ ਅਲੱਗ-ਅਲੱਗ ਜਥੇਬੰਦੀਆਂ ਨਾਲ ਸੰਬੰਧਿਤ ਵੀਰ ਦਿਲ ਵਿੱਚ ਸਿੱਖ ਕੌਮ ਦੀ ਆਜ਼ਾਦੀ ਦਾ ਸੁਪਨਾ ਲੈ ਕੇ ਸਿੱਖ ਕੌਮ ਦੀ ਆਜ਼ਾਦੀ ਦੇ ਉਪਰਾਲੇ ਕਰਨ ਵਾਸਤੇ ਇਕੱਤਰ ਹੋਏ ਸਾਰੇ ਵੀਰ ਗੁਰੂ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇ ਸਾਰਾ ਪਰਿਵਾਰ ਹੀ ਕੌਮ ਦੇ ਲੇਖੇ ਲਾ ਕੇ ਕੌਮ ਦੀ ਨੀਂਹ ਰੱਖੀ, ਸਿੱਖ ਕੌਮ ਨੂੰ ਮਾਣ ਬਖਸ਼ਿਆ, ਜਿਸ ਮਾਣ ਦੇ ਸਦਕਾ ਅਸੀਂ ਵਰਲਡ ਵਿੱਚ ਘੁੰਮਦੇ ਹਾਂ। ਜਿੱਥੇ ਸਿੱਖ ਕੌਮ ਨੂੰ ਮਾਣ ਬਖਸ਼ਿਆ, ਉੱਥੇ ਸਿੱਖ ਕੌਮ ਨੂੰ ਕੁਝ ਡਿਊਟੀਆਂ ਵੀ ਦਿੱਤੀਆਂ ਗਈਆਂ ਨੇ। ਸਾਨੂੰ ਆਪਣੇ ਫਰਜ਼ ਨਿਭਾਉਣ ਦੀ ਲੋੜ ਹੈ। ਜੇ ਅਸੀਂ ਉਹਨਾਂ ਦਾ ਬੱਚਿਆਂ ਦੀਆਂ ਉਸ ਪਰਿਵਾਰ ਦੀ ਸ਼ਹਾਦਤ ਨੂੰ ਅੱਜ ਯਾਦ ਕਰਦੇ ਹਾਂ, ਤੇ ਸਾਨੂੰ ਬਹਿ ਕੇ ਜਿਹੜੀਆਂ ਸਾਡੇ ਡਿਊਟੀਆਂ ਬਣਦੀਆਂ ਨੇ, ਸਾਨੂੰ ਉਹਨਾਂ ਵੱਲ ਵੀ ਝਾਤੀ ਮਾਰਨੀ ਚਾਹੀਦੀ ਹੈ। ਜਿਹੜੇ ਧਰਮ ਦੀ ਗੱਲ ਹੈ, ਉਹ ਰਾਜ ਸ਼ਕਤੀ ਤੋਂ ਬਿਨਾਂ ਧਰਮ ਦੀ ਗੱਲ ਨਹੀਂ ਚੱਲਣੀ। ਕਿਸੇ ਵੀ ਹਾਲਾਤਾਂ ਵਿੱਚ ਕਿਸੇ ਤਰ੍ਹਾਂ ਵੀ ਦੇਖੋ, ਜਿਨ੍ਹਾਂ 'ਚ ਸਾਡੇ ਕੋਲ ਪਾਵਰ ਨਹੀਂ, ਉਹਨਾਂ 'ਚ ਅਸੀਂ ਕੋਈ ਵੀ ਗੱਲ ਨਹੀਂ ਕਰ ਸਕਦੇ। ਤੇ ਸਾਨੂੰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨ ਜਿਹੜੇ ਨੇ ਉਹ ਯਾਦ ਰੱਖਣੇ ਚਾਹੀਦੇ ਨੇ, ਜਿਹੜੇ ਉਹ ਤਕਰੀਬਨ ਹਰ ਸਪੀਚ ਬੋਲਦੇ ਸਨ ਕਿ ਘਰ ਘਰ ਜਾ ਕੇ ਦੱਸ ਦਿਓ ਵੀ ਕੌਮ ਗੁਲਾਮ ਹੈ, ਆਜ਼ਾਦੀ ਸਾਡਾ ਹੱਕ ਹੈ। ਤੇ ਉਸ ਖਾਲਸਾ ਦੀ ਪ੍ਰਾਪਤੀ ਵਾਸਤੇ ਸਾਨੂੰ ਆਪਣੇ ਤੌਰ 'ਤੇ ਜਿੰਨੀ ਵੀ ਸਾਡੀ ਸਮਰੱਥਾ ਹੈ, ਜਿਹੜੇ ਸਾਡੇ ਹਾਲਾਤ ਨੇ, ਸਾਨੂੰ ਉਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ। ਦਾਸ 1 ਮਿੰਟ ਹੋਰ ਗੱਲ ਕਰਨੀ ਚਾਹੇਗਾ ਕਿ ਸਰਬੱਤ ਖਾਲਸਾ ਹੋਇਆ, ਉਹਦੇ 'ਤੇ ਦਾਸ ਨੂੰ ਨੇੜੇ ਹੋ ਕੇ ਉੱਥੇ ਦਾਸ ਗਿਆ ਸੀ, ਨੇੜੇ ਹੋ ਕੇ ਦੇਖਣ ਦਾ ਮੌਕਾ ਵੀ ਲੱਗਾ। ਸਾਰੇ ਵੀਰ ਮੈਨੂੰ ਜ਼ਿਆਦਾ ਜਾਣਦੇ ਨੇ। ਉੱਥੇ ਜਦੋਂ ਉਹਨੂੰ ਇੱਕ ਸਾਰੇ ਸਿੰਘਾਂ ਦੀ ਰਾਇ ਜਿਹੜੀ ਸਮਝੀ ਜਾਂਦੀ ਹੈ, ਜਦੋਂ ਜਥੇਦਾਰ ਹਵਾਰਾ ਜੀ ਦਾ ਨਾਂ ਲਿਆ ਗਿਆ, ਤੇ ਸਾਰਿਆਂ ਨੂੰ ਪਤਾ ਕਿ ਉੱਥੋਂ ਦੇ ਮਾਹੌਲ ਜਾਂ ਲੋਕਾਂ ਵਿੱਚ ਕਿੰਨਾ ਖੁਸ਼ ਸੀ, ਕਿੰਨੀ ਉਸ ਖੁਸ਼ੀ ਦੇ ਨਾਲ ਜਿਹੜੀ ਉਹ ਗੱਲ ਸਿਰੇ ਚੜ੍ਹੀ। ਪਰ ਬੜੀ ਅਫਸੋਸ ਨਾਲ ਮੈਂ ਕਿ ਕੋਈ ਵੀ ਮੇਰਾ ਵੀਰ ਮੇਰੀ ਗੱਲ ਤੋਂ ਨਾਰਾਜ਼ਗੀ ਨਾ ਲੈ ਕੇ ਜਾਵੇ। ਜਿਸ ਉਤਸ਼ਾਹ ਦੇ ਨਾਲ ਜਥੇਦਾਰ ਸਾਹਿਬ ਦਾ ਨਾਂ ਅਨਾਉਂਸ ਕੀਤਾ ਗਿਆ ਸੀ, ਉਸ ਉਤਸ਼ਾਹ ਦੇ ਨਾਲ ਕੌਮ ਨੇ ਪਿੱਛਾ ਕਰਕੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ, ਜਾਂ ਕਿਸੇ ਵੀ ਮੀਡੀਆ ਦੇ ਰਾਹੀਂ ਜਾਂ ਕਿਸੇ ਵੀ ਜਿੱਥੇ ਵੀ ਮੈਂ ਜਾਣ ਦਾ ਮੈਨੂੰ ਮੌਕਾ ਲੱਗਾ, ਮੈਂ ਨਹੀਂ ਸੁਣਿਆ ਕਿ ਕਿਤੇ ਉਸ ਵਿਸ਼ੇ 'ਤੇ ਗੱਲ ਕੀਤੀ ਜਾਵੇ। ਸਾਡੇ ਜਥੇਦਾਰ ਸਾਹਿਬ ਨੇ ਉਹਨਾਂ ਵੱਲ ਸਪੈਸ਼ਲ ਤੌਰ 'ਤੇ ਅਸੀਂ ਧਿਆਨ ਦਈਏ। ਜਿਹੜਾ
ਸਰਬੱਤ ਖਾਲਸਾ 1986 ਵਿੱਚ ਹੋਇਆ, ਉਹਦੇ ਉੱਤੇ ਸਟੈਂਪ ਲਾ ਕੇ ਇਹ ਸਰਬੱਤ ਖਾਲਸਾ 2015 ਦਾ ਹੋਇਆ। ਤੇ ਉਸੇ ਸਰਬੱਤ ਖਾਲਸੇ ਦੇ ਵਿੱਚੋਂ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਵੀ ਜਿਹੜੀ ਉਸ ਇੱਕ ਮਤਾ ਸੀਗਾ, ਉਸ ਮਤੇ ਨੂੰ ਜਥੇਦਾਰ ਹਵਾਰਾ ਦੇ ਉਦੇਸ਼ ਦੇ ਅਨੁਸਾਰ ਹੀ ਗੱਲ ਚੱਲੀ ਜਿਹੜੀ ਆ ਉਹ ਗਾਂਹ ਤੁਰ ਰਹੀ ਆ। ਪਰ ਸਾਨੂੰ ਮੈਂ ਇੱਕ ਬੇਨਤੀ ਕਰਾਂਗਾ ਵੀ ਇੱਥੇ ਸਾਰੇ ਗੁਰੂ ਘਰਾਂ ਦੇ ਜਾਂ ਸਾਰੀ ਜਥੇਬੰਦੀਆਂ ਦੇ ਸਿੰਘ ਮੌਜੂਦ ਨੇ, ਸਾਨੂੰ ਸਪੈਸ਼ਲ ਤੌਰ 'ਤੇ ਉਹਨਾਂ ਨੂੰ ਜਿੰਨਾ ਚਿਰ ਰਿਹਾਈ ਸਾਡਾ ਮੇਨ ਪਰਪਜ਼ ਆ, ਪਰ ਘੱਟੋ ਘੱਟ ਦਿੱਲੀ ਤੋਂ ਪੰਜਾਬ ਮੂਵ ਕੀਤੇ ਜਾਣ। ਅਤੇ ਜਾਂ ਜਿਹੜੇ ਵੀ ਹੁਣ ਦੇ ਹਾਲਾਤ ਬਣੇ ਉਹਨਾਂ 'ਤੇ ਮੈਂ ਕੋਈ ਲਫ਼ਜ਼ ਕਹਿਣੇ ਨਹੀਂ ਚਾਹੁੰਦਾ, ਜੋ ਪ੍ਰੈਜੈਂਟ ਸਾਡੇ ਪੰਜਾਬ ਦੇ ਹਾਲਾਤ ਬਣੇ ਨੇ ਜਿਨ੍ਹਾਂ ਨੇ ਸਾਡੇ ਸਾਰਿਆਂ ਦੀ ਆਤਮਾ ਨੂੰ ਝੰਜੋੜਿਆ ਹਿਲਾਇਆ। ਅਤੇ ਉਹਦੇ ਵਿੱਚ ਲੀਡ ਕਰਨ ਵਾਸਤੇ ਸਾਡੇ ਕੋਲ ਇੱਕ ਸਾਡਾ ਯੋਧਾ ਵਾ ਜਿਹਨੂੰ ਜਿਹੜੀ ਉਹ ਲੀਡ ਲੈ ਕੇ ਉਹਨੂੰ ਅੱਗੇ ਗੱਲ ਤੋਰੀ ਜਾਵੇ। ਇੰਨੇ ਕੁ ਸ਼ਬਦਾਂ ਦੇ ਨਾਲ ਹੀ ਕੋਈ ਵੀ ਗਲਤੀ ਹੋਵੇ ਤਾਂ ਉਹਦੀ ਮਾਫੀ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸੋ ਮੈਂ ਬੇਨਤੀ ਕਰਾਂਗਾ ਭਾਈ ਨਰਿੰਦਰ ਸਿੰਘ ਜੀ, ਪਰਮਜੀਤ ਸਿੰਘ ਜੀ ਆ ਜਾਓ, ਭਾਈ ਡਾਕਟਰ ਰਣਜੀਤ ਸਿੰਘ ਜੀ ਆਓ ਜੀ, ਤੁਸੀਂ ਵੀ ਆਓ। ਸੋ ਸੈਂਟਰ ਜੀ ਬੋਲੇ ਸੋਨਿਆ। ਧੰਨਵਾਦ ਜੀ ਭਾਈ ਅਮਰਵੀਰ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਉਹਨਾਂ ਦਾ ਬੜਾ ਧੰਨਵਾਦ। ਸੋ ਮੈਂ ਬੇਨਤੀ ਕਰੂੰਗਾ ਗੁਰਦੁਆਰਾ ਸਾਹਿਬ ਸਿੱਕਲ ਸੁਸਾਇਟੀ ਰਿਚਮੰਡ ਹਿੱਲ ਤੋਂ, ਭਾਵੇਂ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਆਪਣੇ ਰੁਝੇਵਿਆਂ ਦੇ ਵਿੱਚ ਬਿਜੀ ਆ, ਪਹੁੰਚ ਨਹੀਂ ਸਕੇ। ਕਾਂਗ ਸਾਹਿਬ ਉਹਨਾਂ ਦੀ ਕਾਲ ਵੀ ਆਈ ਸੀ, ਸੋ ਬਲਾਕਾ ਸਿੰਘ ਉਹਨਾਂ ਨੂੰ ਭੇਜਿਆ ਅਤੇ ਬਲਾਕਾ ਸਿੰਘ ਉਹਨਾਂ ਨੂੰ ਬੇਨਤੀ ਕਰਦਾ ਜੀ 2 ਮਿੰਟ ਤੁਸੀਂ ਵਿਚਾਰਾਂ ਦੀ ਸਾਂਝ ਜ਼ਰੂਰ ਪਾ ਦਿਓ ਗੁਰਦੁਆਰਾ ਸਾਹਿਬ ਸਿੱਕਲ ਸੁਸਾਇਟੀ। ਸੋ ਲੰਗਰ ਚੇਅਰਮੈਨ ਆ ਬਲਾਕਾ ਸਿੰਘ ਜੀ ਹੋਣੀ, ਸੋ ਧੰਨਵਾਦ ਇਹਨਾਂ ਦਾ। ਸੋ ਮੈਨੂੰ ਤਾਂ ਇਹ ਸੀ ਅੱਜ ਜਿਵੇਂ ਇੱਕ ਨਿਊਯਾਰਕ ਦੇ ਵਿੱਚ ਪ੍ਰੋਗਰਾਮ ਸੀ, ਉਹ ਵੀ ਸਾਡਾ ਪਤਵੰਤਾ ਹੀ ਆ, ਸੋ ਜ਼ਿਆਦਾਤਰ ਪਤਵੰਤੇ ਸਾਡੇ ਉੱਧਰ ਚਲੇ ਗਏ ਆ। ਇੱਕ ਹਰਭਜਨ ਸਿੰਘ ਉਹਨਾਂ ਨੇ ਜੀ ਨਿਊ ਜਰਸੀ ਉਹਨਾਂ ਦੇ ਮੈਰਿਜ ਆ ਪਰਿਵਾਰ ਦੇ ਵਿੱਚ, ਅਤੇ ਉੱਥੇ ਨਿਊ ਜਰਸੀ ਵਾਲੇ ਸਾਰੇ ਵੀਰ। ਇੱਕ ਸਤਨਾਮ ਸਿੰਘ ਵਿਰਕ ਹੋਣੀ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ, ਉਹਨਾਂ ਨੇ ਪ੍ਰੋਗਰਾਮ ਰੱਖਿਆ। ਉਹ ਸਾਰੇ ਵੀਰਾਂ ਦੀਆਂ ਕਮਿਟਮੈਂਟਾਂ ਆ ਰਹੀਆਂ ਔਰ ਸੌਰੀ ਫੀਲ ਕਰ ਰਹੇ ਆ, ਪਰ ਉਹ ਇਸ ਤਰੀਕੇ ਦਾ ਜਿਹੜਾ ਪ੍ਰੋਗਰਾਮ ਆ ਜ਼ਿਆਦਾਤਰ ਸਾਡੇ ਇਸ ਕਿੱਤੇ ਵਿੱਚ ਸਨ। ਸੋ ਜਿਹੜੀ ਘਾਟ ਰਹੀ ਆ ਮੈਂ ਸਮਝਦਾ ਉਹ ਇਹਨਾਂ ਕਾਰਨ ਕਰਕੇ ਵੀ। ਸੋ ਸਰਦਾਰ ਬਲਾਕਾ ਸਿੰਘ ਜੀ, ਸਮੇਂ ਦੀ ਜ਼ਰੂਰਤ ਆਪਾਂ ਥੋੜ੍ਹਾ ਜਿਹਾ ਰੱਖਣਾ ਆ। 5-4 ਸਿੰਘ ਜਿਹੜੇ ਹੋਰ ਰਹਿੰਦੇ ਸੋ ਉਹਨਾਂ ਨੂੰ ਸਮਾਂ ਦੇਣਾ ਆ। ਇੱਕ ਅਸੀਂ ਵੀਡੀਓ ਡਾਕੂਮੈਂਟਰੀ ਆ ਥੋੜ੍ਹੀ ਜਿਹੀ, ਉਹ 10-11 ਮਿੰਟ ਦੀ, ਉਹ ਵੀ ਆਪ ਜੀ ਨੂੰ ਅਸੀਂ ਜ਼ਰੂਰ ਦਿਖਾਉਣੀ ਚਾਹੁੰਦੇ ਹਾਂ। ਬਲਾਕਾ ਸਿੰਘ ਜੀ। सूरा सो पहचानिए जो लरै दीन के हेत, पुरजा कट मरै कबू न छाड़े खेत। हज़ारां मील की धरती ते पंजाब की धरती ते पिछले 300-350 साल तो जिन्ने सिंह शहीद ਜਾਂ ਹਫ਼ਤਾ ਵੀ ਸ਼ਹੀਦਾਂ ਦੀ ਯਾਦ ਦੇ ਵਿੱਚ ਹੀ ਚੱਲ ਰਿਹਾ। ਸੋ ਉਹਨਾਂ ਦੀ ਯਾਦ ਪ੍ਰਤੀ ਜਾਂ ਉਹਨਾਂ ਦੇ ਕੀਤੇ ਕੰਮਾਂ ਨੂੰ ਜਥੇਬੰਦੀਆਂ ਆਪਦੀਆਂ ਡਿਊਟੀਆਂ ਨਿਭਾ ਰਹੀਆਂ। ਉਹਨਾਂ ਦੇ ਵਿੱਚੋਂ ਸਿੱਖ ਕੋਆਰਡੀਨੇਟਰ ਕਮੇਟੀ ਜਿਹੜੇ ਕੰਮ ਕਰ ਰਹੀ ਆ ਉਹ ਬਹੁਤ ਸ਼ਲਾਘਾਯੋਗ ਨੇ। ਅਤੇ ਸਭ ਤੋਂ ਵੱਡੀ ਗੱਲ ਆ ਵੀ ਮੇਰਾ ਵੀਰ ਜਿਹੜਾ ਹਿੰਮਤ ਸਿੰਘ ਆ ਨਾ, ਇਹ ਬਹੁਤ ਹੀ ਜ਼ਿਆਦਾ ਹਿੰਮਤ ਕਰਦਾ, ਇਹਨੂੰ ਸਲੂਟ ਹੈ, ਦਿਲੋਂ ਸਲੂਟ ਆ, ਵੀ ਪਰਵਾਹ ਨਹੀਂ ਕਰਦਾ ਚਾਹੇ ਕੋਈ 2 ਘੱਟ ਮਗਰ ਹੋਣ ਚਾਹੇ ਵੱਧ ਹੋਣ। ਸੋ ਡਾਕਟਰ ਰਣਜੀਤ ਸਿੰਘ ਦਾ ਕਹਿਣਾ 20 ਸਾਲ ਪਹਿਲਾਂ ਅਸੀਂ ਵੀ ਅੱਡੀ ਨਹੀਂ ਸੀ ਲਾਉਂਦੇ ਹੁੰਦੇ ਇੱਦਾਂ ਹੀ, ਪਰ ਮਹਾਰਾਜ ਦੀ ਕਿਰਪਾ ਮੈਂ ਤਾਂ ਹੁਣ ਵੀ ਨਹੀਂ ਲਾਉਂਦਾ ਹੈਗਾ। ਮੇਰਾ ਤਾਂ ਕੋਈ ਖਾਲਸਾ ਜੀ ਦਿਨ ਨਹੀਂ ਇੱਕ ਦਿਨ ਵੀ ਜਿੱਦਣ 5 ਖਾਲਿਸਤਾਨ ਦੇ ਨਾਅਰੇ ਨਾ ਲਾਵਾਂ ਅਤੇ ਉਹ ਸਿੰਘਾਂ ਨੂੰ ਪ੍ਰਣਾਮ ਨਾ ਕਰੀਏ। ਸੋ ਮੈਂ ਤਾਂ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਸਾਡੀਆਂ ਜਥੇਬੰਦੀਆਂ ਨੇ ਨਾ ਆਪਸ ਵਿੱਚ ਸਾਰੇ ਵਧੀਆ ਕੰਮ ਕਰਦੇ ਆ, ਬਹੁਤ ਵਧੀਆ ਕਰਦੇ ਹੋ। ਕੋਈ ਕਿਸੇ ਤਰ੍ਹਾਂ ਦਾ ਕਰ ਸਕਦਾ, ਕਈ ਬਾਣੀਏ ਪੜ੍ਹੀ ਜਾਂਦੇ ਨੇ, ਉਹ ਵੀ ਕਹਿੰਦਾ ਕੋਈ ਸਾਰੇ ਉਹ ਗੱਲਾਂ ਨਹੀਂ ਕਰ ਸਕਦੇ, ਪਰ ਇੱਕੋ ਹੀ ਬੇਨਤੀ ਆ ਹੱਥ ਜੋੜ ਕੇ ਵੀ ਇੱਕ ਦੂਜੇ ਦੀ ਕਮੀਆਂ ਸਾਰਿਆਂ 'ਚ ਨੇ। ਅਸੀਂ ਇੱਕ ਦੂਜੇ ਦੀਆਂ ਉਹ ਨਾ ਫਰੋਲੀ ਆਹ ਕਰਤਾ, ਉਹਨਾਂ ਨੇ ਆਹ ਕਰਤਾ। ਜੋ ਸਾਡਾ ਬਣਦਾ, ਜੋ ਅਸੀਂ ਕਰ ਸਕਦੇ ਹਾਂ ਉਹ ਕਰਨਾ ਚਾਹੀਦਾ। ਬਾਕੀ ਮਹਾਰਾਜ ਸਾਹਿਬ ਤਾਂ ਕਿਰਪਾ ਕਰਦੇ ਹੀ ਨੇ ਸਾਡੇ 'ਤੇ, ਹਰ 'ਤੇ ਕਰਦੇ ਨੇ, ਜਿੱਦਾਂ ਦੀ ਵੀ ਕੋਈ ਹੋਵੇ, ਚਾਹੇ ਖਾਲਿਸਤਾਨ ਦੀ ਗੱਲ ਆ ਚਾਹੇ ਹੋਰ ਕੋਈ ਗੱਲ ਆ, ਕੋਈ ਵੀ ਜਥੇਬੰਦੀ ਆ, ਪਰ ਸਾਤੋਂ ਕਿਰਪਾ ਸਾਂਭ ਨਹੀਂ ਹੁੰਦੀ ਹੈਗੀ। ਜਦੋਂ ਫਿਰ ਸਾਂਭ ਨਹੀਂ ਹੁੰਦੀ ਅਸੀਂ
ਧੌਲੀਆਂ ਮਾਰ ਜਾਂਦੇ ਇੱਧਰ ਉੱਧਰ ਦੀ। ਸੋ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੇ ਵੀ ਕੰਮ ਕਰਦੇ ਇੱਕ ਦੂਜੇ ਨੂੰ, ਭਾਈ ਜਿਹੜਾ ਤੂੰ ਕਰਦਾ ਤੈਨੂੰ ਮੁਬਾਰਕ ਆ, ਜਿਹੜਾ ਮੈਂ ਕਰਦਾ ਮੈਂ, ਪਰ ਨਿਸ਼ਾਨਾ ਸਾਡਾ ਇੱਕੋ ਹੀ ਆ। ਅਸੀਂ ਭੁੱਲਣਾ ਨਹੀਂ, ਕਦੇ ਵੀ ਨਹੀਂ ਭੁੱਲਣਾ ਵੀ ਸਾਡਾ 1.5 ਲੱਖ ਸ਼ਹੀਦ ਕਰਤਾ, ਉਹਨਾਂ ਨੂੰ ਪ੍ਰਣਾਮ ਕਰਦੇ ਰਹਿਣਾ। ਕਿਰਪਾ ਹੋਣੀ ਹੋਣੀ ਆ, ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਲੇਟ। 10ਵੇਂ ਪਾਤਸ਼ਾਹ ਦਾ ਇਹ ਸਪੁੱਤਰ ਆਪਾਂ ਵਰਲਡ ਵਾਈਜ਼ ਆਪਾਂ ਕਈ ਕਹਿ ਦਿੰਦੇ ਆ ਵੀ ਦਬੇ ਹੋਏ ਆ, ਮੈਨੂੰ ਤਾਂ ਲੱਗਦਾ ਨਹੀਂ, ਆਪਾਂ ਚੜ੍ਹਦੀ ਕਲਾ ਹੀ ਆ। 70 ਸਾਲਾਂ ਦੇ ਵਿੱਚ 2 ਵਾਰੀ ਉੱਜੜ ਗਏ। 1947 ਤੋਂ ਬਾਅਦ ਆਏ, 84 'ਚ ਉੱਜੜ ਗਏ। ਕੀ ਸੀ, ਮਸਾਂ ਸਾਡੇ ਬਜ਼ੁਰਗਾਂ ਨੇ ਘਰ ਬਣਾਏ ਸੀ, ਅਸੀਂ ਅਮਰੀਕਾ ਕੈਨੇਡਾ ਆਏ ਫੇਰ ਹੋਗਾ। ਸੋ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਚੜ੍ਹਦੀ ਕਲਾ ਵਾ। ਜਦੋਂ ਆਪਣਾ ਫਲੋ ਵੱਧਦਾ, ਆਪਾਂ ਲੋਕ ਆਪਣਾ ਸੰਗਤ ਆਪਣਾ ਤੁਰਦੀ ਆ, ਪਰ ਕਈ ਗੱਲਾਂ 'ਚ ਅਸੀਂ ਫੇਲ ਹੋ ਜਾਂਦੇ ਹਾਂ। ਮੈਂ ਤਾਂ ਇਹੀ ਕਹਿਣਾ ਚਾਹੂੰਗਾ, ਜੋ ਵੀ ਤੁਸੀਂ ਪ੍ਰੋਗਰਾਮ ਕਰਦੇ ਆ ਸਬ ਕੋਆਰਡੀਨੇਟਰ, ਅਸੀਂ ਸਿੱਖ ਸੋਸਾਇਟੀ ਵੱਲੋਂ ਹਰ ਤਰ੍ਹਾਂ ਦਾ ਤਨ ਮਨ ਧਨ ਨਾਲ ਵੀਰ ਹਿੰਮਤ ਸਿੰਘ ਉਹਨਾਂ ਦੀ ਪਿੱਛੇ ਵੀ ਹਿੰਮਤ ਕਰਦੇ ਆ, ਮਤਲਬ ਸਹਾਇਤਾ ਆਉਣ ਵਾਲੇ ਸਮੇਂ 'ਚ ਵੀ ਕਰਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਅਤੇ ਖਾਲਿਸਤਾਨ ਦੇ 5 ਨਾਅਰੇ ਲਾ ਕੇ ਫਿਰ ਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ 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 ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ, ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸੋ ਧੰਨਵਾਦ। ਜਿਵੇਂ ਬਲਾਕਾ ਸਿੰਘ ਜੀ ਨੇ ਕਹਿੰਦੇ ਸੀ ਆਪਣੇ ਵਿਚਾਰਾਂ 'ਚ, ਹੋਰ ਵੀ ਬੁਲਾਰਿਆਂ ਨੇ, ਦੇਖੋ ਜਿੰਨੀਆਂ ਜਥੇਬੰਦੀਆਂ ਅਮਰੀਕਾ ਦੇ ਵਿੱਚ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ, ਚਾਹੇ ਸਿੱਖ ਫॉर ਜਸਟਿਸ ਹੋਵੇ, ਚਾਹੇ ਉਹ ਸਿੱਖ ਯੂਥ ਆਫ ਅਮਰੀਕਾ ਹੋਵੇ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਪ੍ਰਿਤਪਾਲ ਸਿੰਘ ਜੀ ਉਹਨੀ ਆਏ ਆ। ਸੋ ਸਾਰੀਆਂ ਆਪਣੇ ਖਿੱਤਿਆਂ ਦੇ ਵਿੱਚ ਆਪਣੇ ਜਿੱਥੇ ਵੀ ਉਹਨਾਂ ਦਾ ਜ਼ੋਰ ਲੱਗਦਾ ਹੈ ਕੰਮ ਕਰਦੀਆਂ। ਸੋ ਸਾਨੂੰ ਕਦੇ ਵੀ ਕਿਸੇ ਜਥੇਬੰਦੀ ਦਾ ਕੋਈ ਕ੍ਰਿਟਿਸਿਜ਼ਮ ਜਿਹੜਾ ਨਹੀਂ ਕਰਨਾ ਚਾਹੀਦਾ। ਸੋ ਸਾਰੇ ਹੀ ਆਪਣੀ ਆਪਣੀ ਜਗ੍ਹਾ ਬਹੁਤ ਵਧੀਆ ਕੰਮ ਕਰ ਰਹੇ ਆ, ਔਰ ਸਾਰਿਆਂ ਦਾ ਨਿਸ਼ਾਨਾ ਗੋਲ ਇੱਕ ਹੀ ਆ। ਭਾਵੇਂ ਉਹ ਫਰੰਟ 'ਤੇ ਆਣ ਕੇ ਕਿਸੇ ਤਰੀਕੇ ਨਾਲ ਜੋ ਵਰਕਆਊਟ ਕਰਦੀਆਂ, ਚਾਹੇ ਪਿੱਛੇ ਰਹਿ ਕੇ, ਉਹ ਆਪਣੇ ਆਪਣੇ ਢੰਗ ਤਰੀਕੇ ਹੋ ਸਕਦੇ, ਪਰ ਸਾਰਿਆਂ ਦਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਸਤਿਕਾਰ ਕਰਦੀ ਆ। ਸੋ ਅਵਤਾਰ ਸਿੰਘ ਜੀ ਪੰਨੂ ਨਹੀਂ, ਉਹ ਆਪ ਜੀ ਦੇ ਨਾਲ ਥੋੜ੍ਹੇ ਮਿੰਟਾਂ ਦੇ ਵਿੱਚ ਸ਼ਬਦਾਂ ਦੀ ਸਾਂਝ ਪਾਉਣਗੇ। ਸੋ ਅੱਜ ਦੀ ਜਿਹੜੀ ਜਿੰਨੀ ਇਕੱਤਰਤਾ ਹੈਗੀ ਆ ਕਲੈਕਟਿਵ ਜੀ, ਸੋ ਇਹਦੇ ਵਿੱਚ ਸਾਰੇ ਹੀ ਬੋਲਣ ਵਾਲੇ ਵੀਰ ਆ, ਲੀਡਰ ਆ ਆਪਣੀਆਂ ਆਪਣੀਆਂ ਜਥੇਬੰਦੀਆਂ ਦੇ ਵਿੱਚ। ਸੋ ਅਸੀਂ ਸਮਝਦੇ ਹਾਂ ਸਾਰਿਆਂ ਦਾ ਹੀ ਸਤਿਕਾਰ ਕਰਨਾ ਬੜਾ ਜ਼ਰੂਰੀ ਬਣਦਾ। ਸੋ ਜਿੱਥੇ ਤੁਸੀਂ ਆਪਣੇ ਵਿਚਾਰ ਰੱਖੇ, ਉੱਥੇ ਦੂਜਿਆਂ ਦੇ ਸੁਣ ਕੇ ਵੀ ਜਾਣਾ ਆ। ਸੋ ਇਸੇ ਤਰ੍ਹਾਂ ਜੁੜੇ ਰਹਿਣਾ ਆ। ਸੋ ਅਵਤਾਰ ਸਿੰਘ ਜੀ ਪੰਨੂ ਨੇ ਇਹ ਹਮੇਸ਼ਾ, ਚਾਹੇ ਲੰਡਨ ਐਲਾਨਨਾਮੇ ਦੀ ਮੈਂ ਗੱਲ ਕਰਦਾ ਹਾਂ, ਇੱਕ ਮਹੀਨਾ ਪਹਿਲਾਂ ਜਾ ਕੇ ਉਹਨਾਂ ਯੂਰਪ ਦੀਆਂ ਅਲੱਗ-ਅਲੱਗ ਸਟੇਟਾਂ ਸ਼ਹਿਰਾਂ ਦੇ ਵਿੱਚ ਜਿਹੜਾ ਪਹੁੰਚ ਕਰਕੇ ਜਿੱਥੇ ਸਿੱਖ ਵਸੋਂ ਆ, ਮਤਲਬ ਇਹ ਐਫਰਟ ਕਰਨੇ ਕਿਤੇ ਛੋਟੀ ਜਿਹੀ ਗੱਲ ਨਹੀਂ। ਤੁਸੀਂ ਵਿਜ਼ਿਟ ਕਰਦੇ ਹੋ, ਟਿਕਟਾਂ ਲਾਉਂਦੇ ਹੋ, ਸਮਾਂ ਭਾਂਦੇ ਹੋ, ਪਰਿਵਾਰ ਤੋਂ ਦੂਰ ਜਾਂਦੇ ਹੋ, ਔਰ ਤੁਹਾਡੇ ਬੱਚੇ ਜਿਹੜੇ ਆ, ਤੁਹਾਡੀ ਮਤਲਬ ਹੁਣ ਮੈਂ ਪਰਸਨਲੀ ਗੱਲ ਕਰਦਾ, ਕਈ ਵਾਰੀ ਸਾਡੇ ਵੀ ਸਿੰਘਣੀ ਅਸੀਂ ਸਮਾਂ ਨਹੀਂ ਦਿੰਦੇ ਪੂਰਾ ਪਰਿਵਾਰ ਨੂੰ, ਬੱਚਿਆਂ ਨੂੰ। ਸੋ ਇਹ ਛੋਟੀਆਂ ਗੱਲਾਂ ਨਹੀਂ ਹੁੰਦੀਆਂ, ਸਾਨੂੰ ਅਪਰੀਸ਼ੀਏਟ ਕਰਨਾ ਚਾਹੀਦਾ, ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ। ਜਿੱਥੇ ਵੀ ਜਥੇਬੰਦੀਆਂ ਜਿਹੜੀਆਂ ਕੰਮ ਕਰਦੀਆਂ, ਸਰਦਾਰ ਅਵਤਾਰ ਸਿੰਘ ਜੀ ਪੰਨੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਹੜੀ 3 ਕੁ ਸਾਲ ਪਹਿਲੋਂ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਆਪਾਂ ਬਣਾਈ ਸੀ ਸਾਰਿਆਂ ਨੇ ਰਲ ਕੇ, ਇਹ ਉਦੋਂ ਹੋਣ ਦੇ ਵਿੱਚ ਆਈ ਜਦੋਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ। ਉਸ ਤੋਂ ਬਾਅਦ ਸਿੱਖਾਂ ਸਾਰਿਆਂ ਦੇ ਜਿੱਥੇ ਜਿੱਥੇ ਵੀ ਸੀਗੇ ਬੜੇ ਹਿਰਦੇ ਬਲੂੰਦਰੇ ਗਏ, ਅਤੇ ਮੈਂ ਸਮਝਦਾ ਈਸਟ ਕੋਸਟ ਜਿਹੜੀ ਸਾਰੇ ਆ ਉਹ ਨਿਊ ਜਰਸੀ ਦੇ ਵਿੱਚ ਮੀਟਿੰਗ ਹੋਈ ਬੜੀ ਵੱਡੀ, ਜਿਹਦੇ ਵਿੱਚ ਮੈਂ ਸਮਝਦਾ ਸਾਰੇ ਹੀ ਗੁਰਦੁਆਰਿਆਂ ਦੇ ਪ੍ਰਬੰਧਕ ਸੱਜਣ, ਜਿੰਨੀਆਂ ਵੀ ਜਥੇਬੰਦੀਆਂ ਸੀ, ਉਹ ਸਾਰੀਆਂ ਹੀ ਰਲ ਕੇ ਆਈਆਂ
ਤੇ ਉਹਦੇ ਵਿੱਚੋਂ ਇੱਕ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਜਿਹੜੀ ਆ ਉਹ ਨਿਕਲੀ ਸੀ। ਜਿੰਨੇ ਵੀ ਕੰਮ ਇਹਦੇ ਵਿੱਚ ਕੀਤੇ ਗਏ ਤੁਹਾਨੂੰ ਸਾਰੇ ਇਹਨਾਂ ਆਲਰੇਡੀ ਦੱਸ ਦਿੱਤੇ ਨੇ। ਕਿਉਂਕਿ ਜੇ ਆਪਾਂ ਮਤਲਬ ਸਾਰੇ ਰਲ ਕੇ ਕੋਈ ਵੀ ਜਥੇਬੰਦੀ ਜਿਹੜੀ ਕੰਮ ਕਰ ਰਹੀ ਆ ਉਹਦਾ ਸਾਥ ਨਹੀਂ ਦੇਵਾਂਗੇ ਤੇ ਮੈਂ ਸਮਝਦਾ ਕੋਈ ਵੀ ਕਿਸੇ ਪਾਸੇ ਗੱਲ ਨਹੀਂ ਲੱਗ ਸਕਦੀ। ਅੱਜ ਸਭ ਤੋਂ ਪਹਿਲਾਂ ਸਾਨੂੰ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਤੇ ਜੋ ਉਸਨਾਂ ਦੇ ਪਰਿਵਾਰ ਦੇ ਨਾਲ ਹੋਇਆ ਆਨੰਦਪੁਰ ਸਾਹਿਬ ਨੂੰ ਛੱਡਣਾ, ਉਸ ਤੋਂ ਬਾਅਦ ਕੱਲ੍ਹ ਜਿਹੜਾ ਸੀਗਾ ਉਹ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਿੰਘ ਸ਼ਹੀਦ ਹੋਏ, ਉਹਨਾਂ ਸਾਰਿਆਂ ਨੂੰ ਸਜਦਾ ਦੇ ਆਪਾਂ ਸੁਮਨ ਜਿਹੜੇ ਉਹ ਭੇਟ ਕਰਦੇ ਹਾਂ। ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਆ ਰਹੀ ਹੈ। ਛੋਟੀਆਂ ਜਿੰਦਾਂ ਵੱਡੇ ਸਾਕੇ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਨੇ ਸਾਡੇ ਉੱਤੇ ਇੰਨੇ ਹਸਾਨ ਚਾੜੇ ਹਨ ਕਿ ਅਸੀਂ ਇੰਨੇ ਕਰਜ਼ਾਈ ਹਾਂ ਕਿ ਕਰਜ਼ਾ ਨਹੀਂ ਲਾ ਸਕਦੇ। ਪਰ ਸਿੱਖ ਜਿੱਥੇ ਵੀ ਵਸ ਰਿਹਾ ਹੈ ਉਹ ਟਾਈਮ ਪਰ ਟਾਈਮ ਉਸ ਮੰਜ਼ਿਲ ਨੂੰ ਅੱਗੇ ਤੋਰਨ ਵਾਸਤੇ ਗੁਰੂ ਸਾਹਿਬਾਨ ਨੇ, ਬਾਬੇ ਨਾਨਕ ਨੇ ਇਸ ਧਰਮ ਦੀ ਨੀਂਹ ਰੱਖੀ ਤੇ ਇਸ ਨੀਂਹ ਨੂੰ 10 ਗੁਰੂ ਸਾਹਿਬਾਨ ਨੇ ਅੱਗੇ ਤੋਰਦਿਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਸਰਬੰਸ ਇਸ ਕੌਮ ਨੂੰ ਅੱਗੇ ਤੋਰਨ ਵਾਸਤੇ ਕੁਰਬਾਨ ਕਰ ਦਿੱਤਾ। ਉਸ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਵੀ ਉਦੋਂ ਲਫ਼ਜ਼ ਦੁਹਰਾਏ, ਇੰਦ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹਨਾਂ ਨੇ ਉਂਗਲ ਤੁਹਾਡੇ ਸਾਰਿਆਂ ਵੱਲ ਕੀਤੀ, ਸਾਡੇ ਵੱਲ ਕੀਤੀ। ਪਰ ਅੱਜ ਕੌਮ ਜਿਹੜੀ ਆ ਉਹ ਬੜੀਆਂ ਜੱਦੋ-ਜਹਿਦਾਂ ਦੇ ਕਰਕੇ ਜੇ ਅਸੀਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਆਏ ਤਾਂ ਉਹ ਜਿਹੜਾ ਨਿਸ਼ਾਨਾ ਸੀ ਸਿੱਖ ਕੌਮ ਦਾ ਰੱਖਿਆ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਜੋ ਕਿਹਾ ਕਰਕੇ ਵਿਖਾਇਆ। ਪਰ ਕੁਝ ਸਮਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦਾ ਨਾਂ ਲੈਣਾ ਵੀ ਲੋਕਾਂ ਨੇ ਛੱਡ ਦਿੱਤਾ ਸੀ। ਪਰ ਫਿਰ ਮੈਂ ਸਮਝਦਾ ਜਿਉਂਦੀ ਜਾਗ ਵਾਲੇ ਜਿਹੜੇ ਜਥੇਬੰਦੀਆਂ ਵਾਲੇ ਵੀਰ ਹਨ, ਉਹਨਾਂ ਨੇ ਉਹਨਾਂ ਦੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਆਵਾਜ਼ ਬੁਲੰਦ ਕੀਤੀ। ਅੱਜ ਸਿੱਖ ਪਰਜਸ ਤੁਹਾਡੀ ਆਪਣੀ ਆਰਗੇਨਾਈਜੇਸ਼ਨ ਹੈ, ਜਥੇਬੰਦੀ ਹੈ, ਇੱਕ ਕੰਪੇਨ ਹੈ ਜਿਹੜੀ ਆਜ਼ਾਦੀ ਦੀ ਗੱਲ ਕਰਦੀ ਹੈ ਕਿ ਸਿੱਖਾਂ ਨੂੰ ਜੋ ਭਾਰਤ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਉਸ ਦੇ ਵਿੱਚੋਂ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ। ਨਾ ਤੇ ਉਹਦਾ ਖਾਲਿਸਤਾਨ ਹੀ ਆ, ਪਰ ਜਦੋਂ ਤੁਸੀਂ ਲੀਗਲ ਡਾਕੂਮੈਂਟਾਂ ਦੇ ਹਿਸਾਬ ਨਾਲ ਜਾਓਗੇ ਤੇ ਤੁਹਾਨੂੰ ਉੱਥੇ ਪੰਜਾਬ ਵਰਡ ਜ਼ਰੂਰ ਯੂਜ਼ ਕਰਨਾ ਪਏਗਾ ਕਿਉਂਕਿ ਨਕਸ਼ੇ ਦੇ ਵਿੱਚ ਪੰਜਾਬ ਹੈ। ਅੱਜ ਜਿਹੜੀ ਲੜਾਈ ਹੈ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਲਮ ਦੀ ਲੜਾਈ ਹੈ। ਜਦੋਂ ਤੁਸੀਂ ਕਲਮ ਦੇ ਨਾਲ ਭਾਰਤ ਦੀ ਸਾਹ ਰਗ ਦੇ ਉੱਤੇ ਪੈਰ ਧਰਿਆ ਹੈ ਤਾਂ ਉਹਨਾਂ ਨੂੰ ਜਵਾਬ ਦੇਣਾ ਬਹੁਤ ਔਖਾ ਹੋਇਆ ਹੈ। ਜਿੰਨੀਆਂ ਵੀ ਜਥੇਬੰਦੀਆਂ ਜਿੱਥੇ ਵੀ ਕੰਮ ਕਰ ਰਹੀਆਂ ਹਨ, ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਹਰ ਇੱਕ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਆਲਵੇਜ਼। ਪਰ ਕਈ ਵਾਰੀ ਜੇ ਨਹੀਂ ਵੀ ਕੋਈ ਆਉਂਦੇ ਮੇਰੇ ਵੀਰ ਜਾਂ ਬਰਖਲਾਫ ਬੋਲਦੇ ਹਨ, ਅਸੀਂ ਹੱਥ ਜੋੜ ਕੇ ਪਹਿਲਾਂ ਵੀ ਬੇਨਤੀ ਕਰਦੇ ਸੀ, ਅੱਜ ਵੀ ਕਰਦੇ ਹਾਂ ਕਿ ਜੇ ਤੁਸੀਂ ਸਾਥ ਨਹੀਂ ਦੇ ਸਕਦੇ ਤੇ ਘੱਟ ਸੋ ਘੱਟ ਉਹਦਾ ਵਿਰੋਧ ਤਾਂ ਨਾ ਕਰੋ। ਰੈਫਰੈਂਡਮ ਇੱਕ ਜ਼ਰੀਆ ਅਸੀਂ ਚੁਣਿਆ ਹੈ ਕਿਉਂਕਿ ਸਾਡੀ ਸੋਚ ਜਿੱਥੋਂ ਤੱਕ ਦੌੜਦੀ ਹੈ ਅਸੀਂ ਉੱਥੋਂ ਤੱਕ ਹੀ ਕੰਮ ਕਰਾਂਗੇ। ਇਹ ਸੋਚ ਹੈ ਕਿ ਤੁਸੀਂ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਨਾਨ ਬਾਈਂਡਿੰਗ ਰੈਫਰੈਂਡਮ ਦੀ ਗੱਲ ਜੇ ਅਸੀਂ ਕੀਤੀ ਤੇ ਇਸ ਦਾ ਵੀ ਵਿਰੋਧ ਬੜਾ ਵੱਡੀ ਤਾਦਾਦ ਦੇ ਵਿੱਚ ਤੁਹਾਨੂੰ ਪਤਾ ਆਪਣੇ ਸਿੱਖਾਂ ਨੇ ਹੀ ਕੀਤਾ। ਲੋਬੀਆਂ ਜਾਂ ਭਾਰਤੀ ਗੌਰਮੈਂਟ ਦੀ ਤੇ ਗੱਲ ਆਪਾਂ ਇੱਕ ਪਾਸੇ ਰੱਖੀਏ, ਪਰ ਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਟਾਈਮ ਪਰ ਟਾਈਮ। ਉਹ ਸਾਰੇ ਮੇਰੇ ਵੀਰ, ਉਹ ਜਥੇਬੰਦੀ ਵਾਲੇ ਵੀਰ, ਅੱਜ ਪਤਾ ਲੱਗ ਚੁੱਕਾ ਹੈ ਕਿ ਅਸੀਂ ਉਸ ਧਰਤੀ ਦੇ ਉੱਤੇ ਪੰਜਾਬ ਦੇ ਵਿੱਚ ਭਾਰਤੀਆਂ ਵੱਲੋਂ ਗੁਲਾਮ ਹਾਂ
ਤੇ ਅਸੀਂ ਆਪਣੀ ਸਿੱਖ ਕੌਮ ਨੂੰ ਜਾਂ ਆਪਣੇ ਖਿੱਤੇ ਨੂੰ ਆਜ਼ਾਦ ਕਰਾਉਣ ਵਾਸਤੇ ਜਦੋਜਹਿਦ ਕਰਨੀ ਹੈ। ਲੰਡਨ ਐਲਾਨਨਾਮਾ ਹੋਇਆ, ਜਿੰਨੇ ਵੀ ਮੇਰੇ ਵੀਰ ਜਿੱਥੋਂ ਜਿੱਥੋਂ ਵੀ ਗਏ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਸਿੱਖ ਫॉर ਜਸਟਿਸ ਦੇ ਵੱਲੋਂ, ਕਿਉਂਕਿ ਐਡਾ ਵੱਡਾ ਇਕੱਠ ਸਿੱਖ ਕੌਮ ਦੀ ਆਵਾਜ਼ ਇੰਡੀਅਨ ਤੰਤਰ ਦੇ ਵੱਲੋਂ ਇੰਗਲੈਂਡ ਦੇ ਉੱਤੇ ਪ੍ਰੈਸ਼ਰ ਪਾਉਣਾ 3 ਵਾਰੀ, 1 ਵਾਰੀ ਨਹੀਂ, ਪਰ ਫਿਰ ਵੀ ਉਹਨਾਂ ਨੇ ਕਿਹਾ ਕਿ ਓਪਨ ਸਪੀਚ ਕਰਨ ਦਾ, ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਕੰਮ ਕਰਨ ਦਾ ਹਰ ਇੱਕ ਨੂੰ ਹੱਕ ਹੈ। ਉਹ ਉੱਥੇ ਹੋਇਆ। ਉਸੇ ਚੀਜ਼ ਦਾ ਹੀ ਅੱਜ ਤੁਸੀਂ ਪੰਜਾਬ ਦੇ ਇੰਡੀਆ ਦੇ ਵਿੱਚ ਵੇਖ ਲਓ ਕਿ ਜਿੰਨਾ ਵੀ 250-300 ਜਾਂ 400 ਇਹਨਾਂ ਦਾ ਮੀਡੀਆ ਚੈਨਲ ਹਨ, ਜਿਹੜਾ ਹਰ ਰੋਜ਼ ਤੁਹਾਨੂੰ ਟੈਰਰਿਸਟ ਦਾ ਕਰਾਰ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਖ ਫॉर ਜਸਟਿਸ ਨੂੰ ISI ਦੇ ਨਾਲ ਜੋੜਦੇ ਹਨ। ਅਸੀਂ ਪਹਿਲਾਂ ਵੀ ਕਿਹਾ, ਅੱਜ ਵੀ ਕਹਿੰਦੇ ਹਾਂ ਕਿ ਸਾਨੂੰ ਉਹਨਾਂ ਨਾਲ ਜੋੜੋ, ਸਾਨੂੰ ਅਮਰੀਕਾ ਨਾਲ ਜੋੜੋ, ਕੈਨੇਡਾ ਨਾਲ ਜੋੜੋ, ਯੂਰਪ ਦੀਆਂ ਏਜੰਸੀਆਂ ਦੇ ਨਾਲ ਜੋੜੋ, ਸਾਨੂੰ ਪਾਕਿਸਤਾਨ ਨਾਲ ਕਿਉਂ ਜੋੜਦੇ ਜੇ? ਪਰ ਸਿੱਖ ਕੌਮ ਜਿਹੜੀ ਹੈ ਇਸ ਵੇਲੇ ਕਾਨੂੰਨ ਦੇ ਲੀਹਾਂ 'ਤੇ ਚੱਲਦੇ ਹਨ। ਹਰ ਕੰਟਰੀ ਦਾ ਕਾਨੂੰਨ ਫਾਲੋ ਕਰਕੇ ਅੱਜ ਜਿਹੜੀ ਤੁਹਾਡੀ ਆਵਾਜ਼ ਹੈ ਉਹ ਦੁਨੀਆ ਦੇ ਹਰ ਕੋਨੇ ਦੇ ਵਿੱਚ, ਹਰ ਪਾਰਲੀਮੈਂਟ ਦੇ ਵਿੱਚ ਗਈ ਹੈ। ਤੁਸੀਂ ਵੇਖਿਆ ਹੈ ਪਿਛਲੇ ਦਿਨੀ ਮੀਡੀਆ, ਡਾਕਟਰ ਸਾਹਿਬ ਪਹਿਲੋਂ ਮੈਂਸ਼ਨ ਕਰ ਗਏ ਹਨ, ਡਾਕਟਰ ਸੰਧੂ ਸਾਹਿਬ, ਕਿ 18 ਤਰੀਕ ਨੂੰ ਜਿਹੜਾ ਮਤਲਬ ਵਾਈਟ ਹਾਊਸ ਦੇ ਵਿੱਚ ਸਟੇਟ ਆਫ ਡਿਪਾਰਟਮੈਂਟ ਨੇ ਜੋ ਨਿਊਜ਼ ਦਿੱਤੀ ਹੈ, ਤੁਸੀਂ ਵੇਖੀ ਹੈ ਕਿ ਕਿੱਦਾਂ ਇੰਡੀਆ ਦੀ ਜਿਹੜੀ ਪ੍ਰੈਸ ਹੈ ਜਾਂ ਉੱਥੋਂ ਦਾ ਜਿਹੜਾ ਅਖਬਾਰ ਵਾਲਾ ਸੀ ਕੋਈ, ਜਾਂ ਉਹ ਕਿਸ ਤਰ੍ਹਾਂ ਗੱਲ ਕਰਦਾ ਹੈ ਤੇ ਉਸ ਨੂੰ ਜਵਾਬ ਕੀ ਮਿਲਦਾ ਹੈ। ਉਹਦਾ ਹੀ ਸਦਕਾ ਤੁਸੀਂ ਦੇਖਿਆ ਹੈ ਕਿ ਸਾਡੇ ਲੀਗਲ ਐਡਵਾਈਜ਼ਰ ਗੁਰਪ੍ਰੀਤ ਸਿੰਘ ਜੀ ਪੰਨੂ ਨੂੰ ਰੈੱਡ ਕਾਰਨਰ ਇੰਡੀਆ ਗਵਰਨਮੈਂਟ ਨੇ ਦਿੱਤਾ ਹੈ। ਉਹਦੇ ਉੱਤੇ ਫਾਈਟ ਹੋਏਗੀ, ਕਰ ਰਹੇ ਹਾਂ, ਕਰਾਂਗੇ। ਪਰ ਪਹਿਲਾਂ ਅਸੀਂ ਪੁੱਛਦੇ ਵੀ ਜੇ ਤੁਸੀਂ ਸਾਡੇ ਪਹਿਲੇ ਵੀਰ ਜਿਹੜੇ ਸੀ ਇੱਥੇ ਉਹਨਾਂ ਨੂੰ ਲੈ ਗਏ ਜੇ, ਅੱਜ ਵਕੀਲ ਦੀ ਤੁਸੀਂ ਗੱਲ ਕਰਦੇ ਜੇ, ਕੋਈ ਗੱਲ ਨਹੀਂ। ਭਾਰਤੀ ਤੰਤਰ ਜਿੱਥੇ ਵੀ ਕਿਸੇ ਕੰਟਰੀ ਦੇ ਵਿੱਚ ਵੀ ਉਹਨਾਂ ਦਾ ਕੋਈ ਨੁਮਾਇੰਦਾ ਇਹੋ ਜਿਹਾ ਜਾਂ ਪੁਲਿਸ ਦਾ ਬੰਦਾ ਕੋਈ ਆਇਆ, ਉਸ ਨੂੰ ਮੂੰਹ ਤੋੜਵਾ ਜਵਾਬ ਜਿਹੜਾ ਉਹਨਾਂ ਦਾ ਜ਼ਰੂਰ ਦਿੱਤਾ ਜਾਊਗਾ। ਅੱਜ ਤੁਸੀਂ ਦੇਖਿਆ, ਹੋਰ ਦੇਖਿਆ ਹੈਗਾ ਕਿ ਜਿਹੜੀ 3 ਦਸੰਬਰ ਨੂੰ ਇੰਡੀਅਨ ਨੇ ਰਿਪੋਰਟ ਕੱਢੀ ਹੈ, ਆਪਣੇ ਜਿੰਨੇ ਵੀ ਆਰਮੀ ਦੇ ਵਿੱਚ, 3 ਆਰਮੀਆਂ ਦੇ ਵਿੱਚ ਲੋਕ ਆਪਣੇ ਕੰਮ ਕਰਦੇ ਹਨ, ਜਾਲਿਆ, ਥਾਲਿਆ ਤੇ ਹਵਾਈ ਹੈ, ਤੁਸੀਂ ਦੇਖਿਆ ਹੋਵੇਗਾ। ਜਿਹੜੇ ਵੀ ਭੈਣ ਭਰਾ ਸਾਡੇ ਉਹਦੇ ਵਿੱਚ ਸਾਥ ਦੇ ਰਹੇ ਹਨ ਜਾਂ ਕਰਦੇ ਹਨ, ਉਹਨਾਂ ਨੂੰ ਹਾਈ ਅਲਰਟ ਕੀਤਾ ਹੈ। ਫੋਨਸ ਵਗੈਰਾ, ਵਟਸਐਪ, ਉਹਨਾਂ ਦੇ ਪਰਿਵਾਰਾਂ ਪ੍ਰਤੀ, ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਰਿਪੋਰਟਾਂ ਵਾਸਤੇ ਜਿਹੜਾ ਵਾ ਉਹ ਕੰਮ ਕਰ ਰਹੇ ਹਨ। ਉਹਨਾਂ ਨੂੰ ਅਸੀਂ ਕੱਲ੍ਹ ਜਵਾਬ ਦਿੱਤਾ ਸੀਗਾ। ਵੇਖੋ, ਜਦੋਂ ਇੰਡੀਆ ਦੇ ਜਿਹੜੀ ਆਰਮੀ ਹੈ ਉਸ ਦਾ ਜਨਰਲ, ਕੀ ਲੋੜ ਪੈ ਗਈ ਇੱਕ ਜਨਰਲ ਨੂੰ ਆਣ ਕੇ ਰੈਫਰੈਂਡਮ ਬਾਰੇ ਬੋਲਣ ਦੀ, ਸਿੱਖ ਫॉर ਜਸਟਿਸ ਬਾਰੇ ਬੋਲਣ ਦੀ? ਕਿਉਂਕਿ ਤੁਹਾਡੀ ਆਵਾਜ਼ ਜਿਹੜੀ ਹੈ ਇਸ ਵੇਲੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਜਵਾਬ ਦੇਣਾ ਪੈ ਰਿਹਾ ਹੈ ਇੰਡੀਆ ਵਾਲਿਆਂ ਨੂੰ। ਉਹਨਾਂ ਕੋਲ ਜਵਾਬ ਕੋਈ ਨਹੀਂ ਹੈ। ਮੈਂ ਜਿਹੜਾ ਕਰਤਾਰਪੁਰ ਦਾ ਕੈਰੀਡੋਰ ਜਿਹਦੀ ਲਾਂਘੇ ਦੀ ਗੱਲਬਾਤ ਹੋਈ, ਸਭ ਤੋਂ ਪਹਿਲਾਂ ਜਨਰਲ ਬਾਜਵਾ ਨੂੰ ਸਲੂਟ ਹੈ ਕਿ ਉਸ ਨੇ, ਕਿਉਂਕਿ ਜਿਹੜਾ ਪਾਕਿਸਤਾਨ ਹੈ ਉਹ ਅੰਡਰ ਸਾਰਾ ਆਰਮੀ ਦੇ ਆਉਂਦਾ ਹੈ, ਜੋ ਉਹਨਾਂ ਦੇ ਜਨਰਲ ਨੇ ਗੱਲ ਕਰਨੀ ਹੈ ਉਸ ਤੋਂ ਬਾਅਦ ਜਿਹੜਾ ਉੱਥੇ ਪ੍ਰਾਈਮ ਮਿਨਿਸਟਰ ਹੋਏਗਾ ਉਹਨੇ ਕਰਨੀ ਹੈ। ਉਸ ਤੋਂ ਬਾਅਦ ਇਮਰਾਨ ਖਾਨ ਸਾਹਿਬ ਨੂੰ, ਜਿਨ੍ਹਾਂ ਨੇ ਇਹ ਬੜਾ ਵੱਡਾ ਸਟੈਪ ਲੈ ਕੇ ਦਿਨਾਂ ਦੇ ਵਿੱਚ ਹੀ ਤੁਹਾਡੀ ਝੋਲੀ ਦੇ ਵਿੱਚ ਬੜੀਆਂ ਖੁਸ਼ੀਆਂ ਪਾਈਆਂ ਹਨ। ਡਾਕਟਰ ਅਮਰਜੀਤ ਸਿੰਘ ਜੀ ਨੇ ਆਲਰੇਡੀ ਮੈਂਸ਼ਨ ਕਰ ਚੁੱਕੇ ਹਨ ਕਿ ਭਾਰਤੀ ਤੰਤਰ ਨੂੰ ਕਿੰਨੀਆਂ ਮਿਰਚਾਂ ਲੱਗੀਆਂ। 2 ਦਿਨ ਪਹਿਲਾਂ ਉਹ ਵੀ ਇੱਕ ਨੀਂਹ ਪੱਥਰ ਰੱਖਦੇ ਹਨ, ਜਿਹਦੇ ਵਿੱਚ ਸਾਬਕਾ CM ਪ੍ਰਕਾਸ਼ ਸਿੰਘ ਦਾ ਨਾਮ ਹੀ ਆ ਜਾਂਦਾ ਹੈ, ਲਿਖਿਆ ਜਾਂਦਾ ਹੈ, ਪਰ ਉੱਥੋਂ ਦੇ ਕੁਝ ਪੋਲੀਟੀਕਲ ਬੰਦੇ ਜਿਹੜੇ ਉਹਦੇ ਉੱਤੇ ਪੋਚਾ ਫੇਰ ਦਿੰਦੇ ਹਨ। ਮੈਂ ਸਮਝਦਾ ਸਾਡਾ ਸਾਰਿਆਂ ਦਾ
ਜਿਹੜੇ ਵੀ ਗੁਰਦੁਆਰਿਆਂ ਦੇ ਵਿੱਚ ਪਾਕਿਸਤਾਨੀ ਸਾਡੇ ਵੀਰ ਜਥੇਬੰਦੀਆਂ ਵਾਲੇ ਹੁਣ ਆਏ ਹਨ, ਅਸੀਂ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦਈਏ। ਆਪਾਂ ਉੱਥੇ ਅਗਲੇ ਪਾਸੇ ਜਾਈਏ। ਪਾਕਿਸਤਾਨ ਦੇ ਵਿੱਚ ਸਿੱਖ ਫਾਰ ਜਸਟਿਸ ਜਦੋਂ ਇਹ ਨਾਂਗੇ ਦੀ ਗੱਲ ਚੱਲਦੀ ਸੀ, 1 ਮਹੀਨਾ ਪਹਿਲਾਂ ਅਨਾਉਂਸਮੈਂਟ ਕਰ ਚੁੱਕੇ ਸੀ ਕਿ ਅਸੀਂ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਕਨਵੈਨਸ਼ਨ ਰੱਖਾਂਗੇ, ਪਰ ਅਸੀਂ ਉਹ ਕਨਵੈਨਸ਼ਨ ਜਿਹੜੀ ਚੇਂਜ ਕਰਕੇ ਕਰਤਾਰਪੁਰ ਰੱਖੀ। ਉਹਦਾ ਹੀ ਬੜਾ ਡਰ ਪਿਆ ਹੈ। ਹੁਣ ਆਪਾਂ ਤਾਂ ਅਨਾਉਂਸ ਪਹਿਲਾਂ ਕੀਤੀ ਆ, ਇਹ ਲਾਂਘਾ ਜਿਹੜਾ ਬਾਅਦ 'ਚ ਖੁੱਲ੍ਹਦਾ ਵਾ। ਇਸ ਕਰਕੇ ਸਾਡੇ ਵੀਰ ਕਈ ਵਾਰੀ ਸਾਨੂੰ ਕਹਿੰਦੇ ਹਨ ਕਿ ਲਾਂਘਾ ਬੰਦ ਨਾ ਹੋ ਜੇ। ਹਰ ਇੱਕ ਨੂੰ ਇਸ ਵੇਲੇ ਪਾਕਿਸਤਾਨ ਨੂੰ ਵੀ ਇੰਡੀਆ ਵਾਲਿਆਂ ਨੂੰ ਵੀ ਆਪਣੀ ਇੱਜ਼ਤ ਦਾ ਖਿਆਲ ਹੈ ਕਿ ਅਸੀਂ ਇਹ ਦਰਵਾਜ਼ਾ ਜਿਹੜਾ ਰਾਹ ਵਾ ਇਹ ਜ਼ਰੂਰ ਖੋਲ੍ਹਾਂਗੇ। ਆਓ ਆਪਾਂ ਸਾਰੇ ਰਲ ਕੇ ਉਸ ਕਨਵੈਨਸ਼ਨ ਦੇ ਵਿੱਚ ਤੁਹਾਨੂੰ ਓਪਨ ਸੱਦਾ ਹੈ ਸਾਰੇ ਹੀ ਭਰਾਵਾਂ ਨੂੰ, ਜਥੇਬੰਦੀਆਂ ਨੂੰ, ਕਿ ਆਹ ਜਿਹੜਾ ਸਾਲ ਚੜ੍ਹਨਾ ਹੈ 19, ਉਸ ਦੇ ਵਿੱਚ ਕਰਤਾਰਪੁਰ ਦੇ ਵਿੱਚ ਸਿੱਖ ਫਾਰ ਜਸਟਿਸ ਵੱਲੋਂ ਰੈਫਰੈਂਡਮ 2020 ਦੀ ਕਾਨਫਰੰਸ ਜਿਹੜੀ ਉਹ ਰੱਖੀ ਗਈ ਆ। ਆਸ ਰੱਖਦਾ ਤੁਸੀਂ ਸਾਰੇ ਵੀਰ ਸਹਿਯੋਗ ਦਿਓਗੇ। ਇਸ ਵੇਲੇ ਅਸੀਂ ਸਮਝਦੇ ਹਾਂ ਕਿ ਤੁਸੀਂ ਸਾਡਾ ਥੋੜ੍ਹਾ ਬਹੁਤਾ ਸਹਿਯੋਗ ਹੋਰ ਦਿਓ। ਜੇ ਸਹਿਯੋਗ ਨਹੀਂ ਦੇ ਸਕਦੇ ਤਾਂ ਘੱਟ ਤੋਂ ਘੱਟ ਚੁੱਪ ਕਰਕੇ ਜ਼ਰੂਰ ਸੁਣੋ ਜ਼ਰੂਰ। ਇਸ ਵੇਲੇ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ, ਪ੍ਰਿਤਪਾਲ ਹੋਣਾ ਨਾਲ, ਕਿਉਂਕਿ ਜਿਹੜੀ ਗੁਰਦੁਆਰਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਾਸ ਵੀ ਉਸ ਦੇ ਵਿੱਚ ਵਾਈਸ ਪ੍ਰਧਾਨ ਹੈ। ਬੜਾ ਐਫਰਟਸ ਕਰਦੇ ਹਨ ਡਾਕਟਰ ਸਾਹਿਬ, ਕਰ ਰਹੇ ਹਨ, ਕਰਦੇ ਰਹੇ ਹਨ। ਆਸ ਰੱਖਦੇ ਹਾਂ ਗਾੜੀ ਵੀ ਕਰਦੇ ਰਹਿਣਗੇ। ਅੱਜ ਇਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਕਿ ਆਪਾਂ ਛੇਤੀ ਹੀ ਉਹਦੀ ਨਵੀਂ ਇਲੈਕਸ਼ਨ ਜਿਹੜੀ ਆ ਉਹ ਵੀ ਕਰਾਉਣੀ ਹੈ। ਬਸ ਟਾਈਮ ਕਾਫੀ ਹੋ ਚੁੱਕਾ ਜਿੰਨਾ ਕੁ ਮੈਨੂੰ ਮਿਲਿਆ ਸੀਗਾ, ਅਤੇ ਮੈਂ ਅਖੀਰ ਦੇ ਵਿੱਚ ਜਿੰਨੇ ਵੀ ਭੈਣ ਭਰਾ ਦੂਰੋਂ ਚੱਲ ਕੇ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਈਸਟ ਕੋਸਟ ਕੋਆਰਡੀਨੇਟਰ ਦਾ, ਇਹਨਾਂ ਦਾ ਵੀ ਜਿਹੜੇ ਐਡੇ ਵੱਡੇ ਐਫਰਟਸ ਕਰਦੇ ਹਨ। ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਇਸ ਤੋਂ ਪਹਿਲਾਂ ਕਿ ਅੱਗੇ ਭਾਈ ਬਲਜਿੰਦਰ ਸਿੰਘ ਜੀ ਹੋਣੀ ਆਪ ਜੀ ਦਾ ਸਮੇਂ ਦਾ, ਕਿਉਂਕਿ ਕਾਫੀ ਵਧੀਆ ਸਾਰੇ ਸਿੰਘ ਬੋਲ ਲੈਂਦੇ ਆ ਔਰ ਕਾਫੀ ਮਟੀਰੀਅਲ ਹੈਗਾ ਜਿਹੜਾ ਕਿ ਪੰਥਕ ਸਫਾ ਦੇ ਵਿੱਚ ਅੱਜ ਕੱਲ੍ਹ ਘਟਨਾਕ੍ਰਮ ਜਿਹੜੇ ਹੈਗੇ ਆ। ਸੋ ਡੈਫੀਨੇਟਲੀ ਆਪਾਂ ਉਹਨਾਂ ਉੱਤੇ ਗੱਲ ਹੋਣੀ ਵੀ ਜ਼ਰੂਰੀ ਹੈ, ਚਾਹੀਦੀ ਆ, ਪਰ ਸਮੇਂ ਦੀ ਜਿਹੜੀ ਆ ਬੜੀ ਇਸ ਵੇਲੇ ਕਿੱਲਤ ਆ। ਸਮਾਂ ਜਿਹੜਾ ਬੜਾ ਅਸੀਂ ਖੁੱਲ੍ਹਾ ਰੱਖਿਆ ਹੋਇਆ ਸੀ ਅੱਜ ਦਾ, ਪਰ ਉਹਦੇ ਵਿੱਚ ਘਾਟ ਕਿਤੇ ਨਾ ਕਿਤੇ ਆਪਣੀ ਉਹ ਅੱਜ ਰਹੀ ਆ। ਅਗਰ ਸਮੇਂ ਸਿਰ ਆਪਾਂ ਜੁੜ ਜਾਂਦੇ ਤਾਂ ਫਿਰ ਸਮਾਂ ਜਿੰਨਾ ਖੁੱਲ੍ਹਾ ਲੈ ਲੈਂਦੇ, ਉਹਦੇ ਵਿੱਚ ਕੋਈ ਆਪਾਂ ਨੂੰ ਰੋਕ ਟੋਕ ਨਹੀਂ ਸੀ। ਪਰ ਹੁਣ ਮੈਂ ਭਾਈ ਬਲਜਿੰਦਰ ਸਿੰਘ ਜੀ ਉਹਨਾਂ ਨੂੰ ਸਮਾਂ ਦਿੰਦਾ ਹੋਇਆ ਉਹਨਾਂ ਨੂੰ ਬੇਨਤੀ ਕਰਦਾ ਕਿ ਆਪ ਜੀ ਵੀ ਆ ਜਾਓ ਸਟੇਜ 'ਤੇ। ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਬੋਲਣਗੇ। ਸੋ 3-4 ਸਿੰਘ ਸਾਡੇ ਪਾਸ ਹੋਰ ਆ ਜਿਨ੍ਹਾਂ ਨੇ ਸਮਾਂ ਲੈਣਾ ਆ। ਸੋ ਇਸ ਤੋਂ ਪਹਿਲਾਂ ਮੈਂ ਇਹ ਬੋਲਣ ਵੀਰ ਜੀ ਉਹਨੇ ਅੱਜ ਦੇ ਇਸ ਇਕੱਤਰਤਾ ਦੇ ਵਿੱਚ ਜਿਹੜੇ 2 ਅਸੀਂ ਮਤੇ ਲਿਖੇ ਆ, ਸੋ ਉਹਨਾਂ ਦੀ ਪ੍ਰਵਾਨਗੀ ਵੀ ਆਪ ਜੀ ਦੇ ਕੋਲੋਂ ਚਾਹਾਂਗੇ। ਪਹਿਲਾ ਮਤਾ ਜਿਵੇਂ ਕਿ ਸਟਾਰਟਿੰਗ ਦੇ ਵਿੱਚ ਆਪ ਜੀ ਦੇ ਅੱਗੇ ਸਨਮੁਖ ਵਿਚਾਰ ਰੱਖਿਆ ਸੀ, ਉਹ ਮਤਾ ਹੈਗਾ ਜੀ। ਸੋ ਜਕਾਰੇ ਦੀ ਗੂੰਜ ਦੇ ਵਿੱਚ ਉਹਦੀ ਪ੍ਰਮਾਣ ਵੀ ਆਪ ਜੀ ਤੋਂ ਅਸੀਂ ਪ੍ਰਮਾਣਤਾ ਚਾਹਾਂਗੇ। ਪਹਿਲਾ ਮਤਾ ਹੈਗਾ ਜੀ, ਅੱਜ ਦੇ ਇਸ ਪੰਥਕ ਇਕੱਠ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਝੇ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ ਅਨੁਸਾਰ ਕੰਮ ਕਰਨ ਦੀ ਵਚਨਬੱਧਤਾ ਦੁਹਰਾਉਂਦੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਦੀ ਪੱਕੀ ਰਿਹਾਈ ਲਈ ਪੁਖਤਾ ਯਤਨ ਕਰਨ ਦੀ ਬੇਨਤੀ ਕਰਦੀ ਹੈ। ਇਹ ਪਹਿਲਾ ਮਤਾ ਹੈਗਾ ਜੀ। ਸੋ ਇਹਦੀ ਪ੍ਰਮਾਣਤਾ ਜਿਹੜੀ ਆਪ ਕੋਲੋਂ ਚਾਹਾਂਗੇ ਜੀ। ਬੋਲੇ ਸੋ ਨਿਹਾਲ। ਸੋ ਦੂਸਰਾ ਮਤਾ ਹੈਗਾ ਜੀ, ਅੱਜ ਇੱਥੇ ਜੁੜੀਆਂ ਪੰਥਕ ਜਥੇਬੰਦੀਆਂ ਨੂੰ ਕੌਮੀ ਕਰ ਖਾਲਿਸਤਾਨ ਦੇ ਸੰਘਰਸ਼ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਅਤੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ
ਪ੍ਰਣ ਲੈਂਦੀਆਂ ਹਨ। ਸਤਿ ਸ੍ਰੀ ਅਕਾਲ। ਧੰਨਵਾਦ ਜੀ। ਸੋ ਭਾਈ ਬਲਜਿੰਦਰ ਸਿੰਘ ਜੀ। ਗੁਰੂ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਇਹੋ ਜਿਹਾ ਦਿਨ ਹੈ ਕਿ ਕਲਗੀਧਰ ਸੱਚੇ ਪਾਤਸ਼ਾਹ ਪਿਤਾ ਜੀ ਸ੍ਰੀ ਚਮਕੌਰ ਸਾਹਿਬ ਦੀ ਗੜੀ ਵਿੱਚ ਉਹ 40 ਸਿੰਘ ਸੂਰਮਿਆਂ ਦੇ ਨਾਲ ਇਕੱਠੇ ਹੋ ਕੇ 10 ਲੱਖ ਤੋਂ ਵੱਧ ਉਹ ਜਰਵਾਣਿਆਂ ਦਾ ਮੁਕਾਬਲਾ ਕਰ ਰਹੇ ਨੇ। ਉਸ ਚਮਕੌਰ ਦੀ ਗੜੀ ਨੂੰ ਜਦੋਂ ਅਸੀਂ ਜੂਨ 1984 ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੋਏ ਉਸ ਹਮਲੇ ਸਮੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਦੇ ਹੋਏ ਉਹ ਮੁੱਠੀ ਭਰ ਯੋਧਿਆਂ ਦੇ ਨਾਲ ਉਹਨਾਂ ਨੇ ਜਿਹੜਾ ਸੰਘਰਸ਼ ਲੜਿਆ, ਭਾਰਤੀ ਸਰਕਾਰ ਦੀਆਂ ਫੌਜਾਂ ਦੇ ਦੰਦ ਖੱਟੇ ਕੀਤੇ। ਅਸੀਂ ਹਮੇਸ਼ਾ ਉਹਨਾਂ ਦੀ ਤੁਲਨਾ ਕਰਦੇ ਰਹੀਦਾ ਹੈ। ਅਤੇ ਉਸ ਤੋਂ ਬਾਅਦ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਵਚਨ ਕੀਤਾ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਨਾਪਾਕ ਕਦਮ ਸ੍ਰੀ ਅਕਾਲ ਤਖਤ ਸਾਹਿਬ ਦੀ ਪਰਿਕਰਮਾ ਵਿੱਚ ਪੈਣਗੇ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਸ ਤੋਂ ਬਾਅਦ ਸਰਬੱਤ ਖਾਲਸਾ ਹੁੰਦਾ ਹੈ। 5 ਮੈਂਬਰੀ ਪੰਥਕ ਕਮੇਟੀ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕਰ ਦਿੰਦੀ ਹੈ। ਉਸ ਖਾਲਿਸਤਾਨ ਦੇ ਐਲਾਨ ਤੋਂ ਬਾਅਦ ਪੰਥਕ ਜਥੇਬੰਦੀਆਂ, ਜੁਝਾਰੂ ਜਥੇਬੰਦੀਆਂ, ਸਾਡੇ ਉਹ ਯੋਧੇ ਜਿਨ੍ਹਾਂ ਨੇ ਹਿੱਕ ਦੇ ਜ਼ੋਰ ਦੇ ਨਾਲ ਕਲਗੀਧਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਸ ਭਾਰਤੀ ਹਕੂਮਤ ਦੇ ਵਿਰੁੱਧ ਹਥਿਆਰਬੰਦ ਸੰਘਰਸ਼ ਲੜਿਆ। ਅਤੇ ਉਸ ਤੋਂ ਬਾਅਦ ਦੌਰ ਆ ਜਾਂਦਾ ਹੈ ਜਦੋਂ 1979 ਦਾ ਜਦੋਂ ਸਿਮਰਜੀਤ ਸਿੰਘ ਮਾਨ ਹੁਣਾਂ ਨੂੰ ਬਹੁਤ ਭਾਰੀ ਮਤ ਦੇ ਨਾਲ ਉੱਥੋਂ ਜਿਤਾਇਆ ਜਾਂਦਾ ਹੈ। ਅਤੇ ਉਸ ਤੋਂ ਬਾਅਦ ਅੱਗੇ ਦੀ ਅੱਗੇ ਚੱਲਦੇ ਜਾਈਏ ਅਤੇ ਅੱਜ ਅਸੀਂ ਉਸ ਜਗ੍ਹਾ 'ਤੇ ਆ ਕੇ ਖੜ੍ਹੇ ਹਾਂ। ਸਿੱਖ ਫॉर ਜਸਟਿਸ ਵਾਲੇ ਕਾਨੂੰਨੀ ਇੰਟਰਨੈਸ਼ਨਲ ਕਾਨੂੰਨ ਦੇ ਹਿਸਾਬ ਦੇ ਨਾਲ ਰੈਫਰੈਂਡਮ ਕਰਾ ਕੇ ਉਸ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਲੜ ਰਹੇ ਨੇ। ਇਹ ਸਾਰੀਆਂ ਹੀ ਪ੍ਰਾਪਤੀਆਂ, ਸਾਰੀਆਂ ਹੀ ਚੀਜ਼ਾਂ, ਸਾਰੀਆਂ ਹੀ ਜਥੇਬੰਦੀਆਂ ਦਾ ਯੋਗਦਾਨ ਖਾਲਿਸਤਾਨ ਦੇ ਸੰਘਰਸ਼ ਲਈ ਇੰਨਾ ਲੋੜੀਂਦਾ ਹੈ ਕਿ ਡਾਕਟਰ ਅਮਰਜੀਤ ਸਿੰਘ ਹੁਣੇ ਇੱਕ ਐਗਜ਼ਾਮਪਲ ਦਿੰਦੇ ਹੁੰਦੇ ਨੇ। ਅਨੰਦਪੁਰ ਸਾਹਿਬ ਦੇ ਉਸ ਦੀਵਾਨ ਦੇ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਬੈਠੇ ਨੇ। ਭਾਈ ਨੰਦ ਲਾਲ ਜੀ ਉੱਥੇ ਕਵਿਤਾਵਾਂ ਉਚਾਰਨ ਕਰਦੇ ਰਹੇ ਨੇ। ਭਾਈ ਬਚਿੱਤਰ ਸਿੰਘ ਜੀ ਨਾਗਨੀ ਬਰਸ਼ੀ ਫੜ ਕੇ ਇੱਕ ਮਸਤ ਹਾਥੀ ਦਾ ਮੁਕਾਬਲਾ ਕਰਨ ਜਾਂਦੇ ਨੇ। ਦੂਸਰੇ ਪਾਸੇ ਭਾਈ ਕਨ੍ਹਈਆ ਜੀ ਮਲਮ ਪੱਟੀ ਲੈ ਕੇ, ਪਾਣੀ ਦੀ ਮਸ਼ਕ ਲੈ ਕੇ ਦੁਸ਼ਮਣਾਂ ਨੂੰ ਵੀ ਅਤੇ ਆਪਣਿਆਂ ਨੂੰ ਵੀ ਪਰਮੇਸ਼ਰ ਦਾ ਰੂਪ ਸਮਝ ਕੇ, ਉਸ ਕਲਗੀਧਰ ਪਿਤਾ ਦਾ ਰੂਪ ਸਮਝ ਕੇ ਸਾਰਿਆਂ ਦੀ ਸੇਵਾ ਕਰ ਰਹੇ ਨੇ। ਤਾਂ ਉਹਨਾਂ ਸਾਰਿਆਂ ਦੀ ਸੇਵਾ ਚੋਜੀ ਪ੍ਰੀਤਮ ਦੇ ਦਰਬਾਰ ਵਿੱਚ ਪ੍ਰਵਾਨ ਹੈ। ਇਸੇ ਢੰਗ ਦੇ ਨਾਲ ਅੱਜ ਜਿੰਨਾ ਵੀ ਸੰਘਰਸ਼ ਸਾਡੀਆਂ ਜਥੇਬੰਦੀਆਂ ਕਿਸੇ ਵੀ ਢੰਗ ਦੇ ਨਾਲ ਲੜ ਰਹੀਆਂ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਬਿਨਾਂ ਸਤਿਗੁਰ ਸੱਚੇ ਪਾਤਸ਼ਾਹ ਸਮੱਤ ਬਖਸ਼ਣ ਸਾਨੂੰ ਸਾਰਿਆਂ ਨੂੰ, ਉਹ ਸਾਰਿਆਂ ਦੀ ਸੇਵਾ ਪ੍ਰਵਾਨ ਹੈ। ਅੱਜ ਆਈਏ ਅੱਜ ਦੇ ਵਿਸ਼ੇ 'ਤੇ। ਜਦੋਂ ਅਸੀਂ ਗੱਲ ਕਰਦੇ ਹਾਂ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦੀ, ਇਸ ਤੋਂ ਪਹਿਲਾਂ ਜੇ 2015 ਦੇ ਵਿੱਚ ਜਿਹੜਾ ਚੱਬੇ ਵਾਲਾ ਸਰਬੱਤ ਖਾਲਸਾ ਹੁੰਦਾ, ਉੱਥੇ ਇੱਕ ਯੋਧੇ ਦੀ ਚੋਣ ਹੁੰਦੀ ਹੈ। ਉਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਲਈ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੀ ਜਦੋਂ ਉਹਨਾਂ ਦੀ ਚੋਣ ਹੁੰਦੀ ਹੈ, ਮੇਰੇ ਤੋਂ ਪਹਿਲਾਂ ਬੁਲਾਰੇ ਸਾਰੇ ਬੋਲ ਕੇ ਗਏ ਨੇ, ਮੈਂ ਥੋੜ੍ਹਾ ਤੇਜ਼ ਰੱਖਿਆ। ਉਹਨਾਂ ਦੀ ਚੋਣ ਹੁੰਦੀ ਨੇ, ਉਹਨਾਂ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੀ ਚੋਣ ਦੇ ਸਮੇਂ ਉਹਨਾਂ ਨੂੰ ਪ੍ਰਮਾਣਤਾ ਮਿਲਦੀ ਹੈ। ਪਰ ਸਾਡੀ ਇਹ ਨਾਕਾਮੀ ਰਹੀ ਹੈ ਕਿ ਅਸੀਂ ਉਹਨਾਂ ਦੇ ਲਈ ਉਹਨਾਂ ਕੁਛ ਨਹੀਂ ਕਰ ਸਕੇ। ਉਹਨਾਂ ਦੀ ਰਿਹਾਈ ਲਈ ਅੱਜ ਮਤਾ ਪਾਸ ਹੋਇਆ ਕਿ ਸਮੁੱਚੀਆਂ ਪੰਥਕ ਜਥੇਬੰਦੀਆਂ ਕੋਈ ਨਾ ਕੋਈ ਚਾਰਜੋਰੀ ਜ਼ਰੂਰ ਕਰਨ, ਜਿਹਦੇ ਨਾਲ ਕੌਮੀ ਜਥੇਦਾਰ ਨੂੰ ਅਸੀਂ ਲੀਗਲ ਤੌਰ 'ਤੇ ਉੱਥੋਂ ਦੇ ਸਿਸਟਮ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਰਿਹਾ ਕਰਾ ਸਕੀਏ। ਬਾਕੀ ਗੱਲ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦੀ ਰਹੀ। 2018 ਸਾਲ ਬਹੁਤ ਹੀ ਚੜ੍ਹਦੀ ਕਲਾ ਵਾਲਾ ਰਹੇ। ਇਹ ਥੋੜ੍ਹੇ ਜਿਹੇ ਮੁੱਠੀ ਭਰ ਸਿੰਘ ਨੇ, ਬਹੁਤ ਲਿਮਟਿਡ ਸੋਰਸ ਨੇ, ਜਿਨ੍ਹਾਂ ਸੋਰਸਾਂ ਨੂੰ ਲੈ ਕੇ ਨੇ 3 ਮੱਲਾਂ ਬਹੁਤ ਵੱਡੀਆਂ ਮਾਰੀਆਂ ਨੇ। ਡਾਕਟਰ ਸੰਧੂ ਸਾਹਿਬ ਹੁਣੇ ਦੱਸ ਕੇ ਗਏ ਨੇ ਜਨਵਰੀ ਮਹੀਨੇ ਦੀ, ਜਿਸ ਦਿਨ 7 ਜਨਵਰੀ ਨੂੰ ਰਿਚਮੰਡ ਹਿਲ ਸਿੱਖ ਕਲਚਰਲ ਸੁਸਾਇਟੀ ਦੇ ਵਿੱਚ ਖੜ੍ਹ ਕੇ ਉਹ ਮਤੇ ਪਾਸ ਕੀਤੇ ਕਿ ਭਾਈ 96 ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਭਾਰਤੀ ਕੌਂਸਲੇਟਾਂ ਨੂੰ, ਭਾਰਤੀ ਨੁਮਾਇੰਦਿਆਂ ਨੂੰ ਇੱਥੇ ਕਿਸੇ ਵੀ ਢੰਗ ਦੀ ਨਾਲ ਦਖਲ ਅੰਦਾਜ਼ੀ ਨਹੀਂ ਕਰਨ ਦੇਣਗੀਆਂ। ਉਸ ਤੋਂ ਬਾਅਦ 15 ਜੂਨ ਨੂੰ ਕਨੈਕਟੀਕਟ ਦੀ ਅਸੈਂਬਲੀ ਵਿੱਚ ਇੱਕ ਮਤਾ ਪਾਸ ਹੁੰਦਾ ਜੈਨੋਸਾਈਡ ਦਾ। ਉਸ ਤੋਂ ਬਾਅਦ ਵੱਡੀ ਪ੍ਰਾਪਤੀ
ਜੋ 14 ਅਕਤੂਬਰ ਨੂੰ ਪੈਂਸਿਲਵੇਨੀਆ ਦੇ ਵਿੱਚ ਹੁੰਦਾ ਹੈ। ਇਹ ਕਲਗੀਧਰ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨੇ ਤੁਹਾਡੇ ਸਿੰਘਾਂ ਦੇ ਉੱਤੇ, ਜਿਹਦੇ ਕਰਕੇ ਤੁਸੀਂ ਐਡੀਆਂ ਵੱਡੀਆਂ ਮੱਲਾਂ ਮਾਰੀਆਂ ਨੇ। ਹੋਰ ਵੀ ਬਹੁਤ ਕੰਮ ਕੀਤੇ ਨੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਭਾਈ ਬਲਜਿੰਦਰ ਸਿੰਘ ਜੀ ਉਹਨਾਂ ਦਾ। ਸੋ ਇਹਨਾਂ ਨੂੰ ਸਨਮਾਨ ਚਿੰਨ੍ਹ ਦੇਣਗੇ ਜੀ ਸਾਡੇ ਕੋਆਰਡੀਨੇਸ਼ਨ ਦੇ ਮੈਂਬਰ। ਸੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਭਾਈ ਜੀ ਵੀਰ ਜੀ ਉਹਨਾਂ ਦਾ। ਸੋ ਸਾਡੇ ਨਾਲ ਹੁਣ 2 ਮਿੰਟ ਵਾਸਤੇ ਗੁਰਨਿੰਦਰ ਸਿੰਘ ਜੀ ਢਾਲੀਵਾਲ ਮੈਸਾਚੂਸਟਸ ਤੋਂ। ਸੋ ਉੱਥੇ ਵੀ ਜਿਹੜਾ ਆਪ ਜੀ ਨੇ ਪਿਛਲੇ ਦਿਨੀ ਮੀਡੀਆ ਦੇ ਵਿੱਚ, ਮੈਂ ਇੱਕ ਬੇਨਤੀ ਹੋਰ ਕਰਾਂ ਕਿ ਤੁਸੀਂ ਗੂਗਲ ਕਰੋ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੂੰ ਦੇਖੋ, ਅਤੇ ਉੱਥੇ ਜੋ ਅੱਜ ਭਾਈ ਹਰਜਿੰਦਰ ਸਿੰਘ ਉਹਨਾਂ ਨੇ ਰਿਪੋਰਟ ਦੱਸੀ ਆ, ਉਸ ਤੋਂ ਵੱਧ ਕਾਫੀ ਕੁਝ ਤੁਹਾਨੂੰ ਉੱਥੇ ਮਿਲ ਜਾਂਦਾ ਆ। ਜਦੋਂ ਗੂਗਲ 'ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਕਾਫੀ ਸਾਰੀਆਂ ਨਿਊਜ਼ਾਂ ਜਿਹੜੀਆਂ ਫੁਟੇਜ ਉੱਥੇ ਬਹੁਤ ਕੁਛ ਪਿਆ ਆ ਮਟੀਰੀਅਲ। ਸੋ ਗੁਰਨਿੰਦਰ ਸਿੰਘ ਜੀ ਢਾਲੀਵਾਲ ਉਹਨਾਂ ਨੇ ਪਿਛਲੇ ਦਿਨੀ ਜਦੋਂ ਕਨੈਕਟੀਕਟ ਈਵੈਂਟ ਵੀ ਸੀਗਾ 10 ਤਰੀਕ ਸੀਗੀ ਮੇਰੇ ਖਿਆਲ 'ਚ, ਆਈ ਥਿੰਕ, ਜੋ ਨਵੰਬਰ ਦੀ। ਸੋ ਉਸ ਤੋਂ ਕੁਛ ਦਿਨ ਬਾਅਦ ਹੀ ਜਿਹੜਾ ਮੈਸਾਚੂਸਟਸ ਦੇ ਵਿੱਚ ਜਿਹੜਾ ਬਿੱਲ ਲਿਆਂਦਾ ਗਿਆ, ਉੱਥੇ ਰੈਕੋਗਨਾਈਜ਼ ਕੀਤਾ ਗਿਆ। ਔਰ ਉਹ ਸੇਮ ਲੈਂਗੁਏਜ ਜਿਹੜੀ ਮਤੇ ਦੇ ਵਿੱਚ ਸੀਗੀ, ਜਿਹੜੀ ਪੈਂਸਿਲਵੇਨੀਆ ਸਟੇਟ ਦੇ ਵਿੱਚ 1160 ਨੰਬਰ ਬਿੱਲ, ਉਹੀ ਜਿਹੜੀ ਸਾਰੀ ਵਰਡਿੰਗ ਸੀਗੀ ਉਸ ਮਤੇ ਦੇ ਵਿੱਚ ਜਿਹੜੀ ਆ ਲਿਆਂਦੀ ਗਈ ਆ ਮੈਸਾਚੂਸਟਸ ਦੇ ਵਿੱਚ। ਔਰ ਉਹਦੇ ਵਿੱਚ ਸਪਸ਼ਟ ਲੈਂਗੁਏਜ ਦੇ ਵਿੱਚ ਸਾਰਾ ਕੁਛ ਹੀ ਲਿਖਿਆ ਹੋਇਆ, ਕਿਵੇਂ ਕਿਵੇਂ ਭਾਰਤੀ ਸਟੇਟ ਨੇ ਜਿਹੜੀ ਸਿੱਖਾਂ ਦੀ ਨਸਲਕੁਸ਼ੀ ਕੀਤੀ ਆ ਔਰ ਕਿਹੜੀਆਂ ਕਿਹੜੀਆਂ ਸਟੇਟਾਂ ਦੇ ਵਿੱਚ ਹੋਈ ਆ। ਸੋ ਡਾਕਟਰ ਅਮਰਜੀਤ ਸਿੰਘ ਉਹਨਾਂ ਨੇ ਪ੍ਰੋਗਰਾਮ ਸੱਚੋ ਸੱਚ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਉਸ ਮਤੇ ਪ੍ਰਤੀ ਦੱਸਿਆ ਸੀ। ਸੋ ਗੁਰਨਿੰਦਰ ਸਿੰਘ ਜੀ ਢਾਲੀਵਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰ ਸਾਰੇ ਜੁੜ ਬੈਠੇ, ਹਰ ਇੱਕ ਨੇ ਆਪਣੇ ਆਪਣੇ ਵਿਚਾਰ ਦੱਸੇ ਆ। ਮੈਂ ਕੋਈ ਆਪਣੇ ਵਿਚਾਰ ਨਹੀਂ ਦੱਸਾਂਗਾ, ਮੈਂ ਕੋਈ ਬੁਲਾਰਾ ਨਹੀਂ ਹੈਗਾ। ਸਾਰਿਆਂ ਦੇ ਵਿਚਾਰ ਸੁਣ ਲਏ, ਸਾਰਿਆਂ ਨੇ ਸੇਮ ਵਿਚਾਰ ਦਿੱਤੇ, ਬਹੁਤ ਵਧੀਆ ਕੰਮ ਹੋਏ ਆ। ਅੱਜ ਮੈਂ ਤਾਂ ਇੱਕ ਹੀ ਕੰਮ ਕਰਨਾ ਚਾਹੁੰਦਾ ਕਿ ਉਸ ਇਨਸਾਨ ਵਾਸਤੇ ਉਹਦੀ ਹਿੰਮਤ, ਜਿਹੜਾ ਰਾਤਾਂ ਨੂੰ ਵੀ ਜਾਗ ਜਾਗ ਕੇ 2-2 ਵਜੇ ਤੱਕ ਕਾਨਫਰੰਸਾਂ ਕਰਦਾ, ਸਵੇਰੇ ਫਿਰ 6 ਵਜੇ ਉੱਠਿਆ ਹੁੰਦਾ, ਫਿਰ ਇਹੋ ਜਿਹੇ ਪ੍ਰੋਗਰਾਮ ਔਰਗਨਾਈਜ਼ ਕਰਨੇ। 2 ਹਫ਼ਤੇ ਪਹਿਲਾਂ ਵਰਲਡ ਸਿੱਖ ਪਾਰਲੀਮੈਂਟ ਦੀ 2 ਦਿਨ ਦੀ ਕਨਵੈਨਸ਼ਨ ਕੀਤੀ, ਉਹ ਤੋਂ 15 ਦਿਨ ਪਹਿਲਾਂ ਕਾਨਫਰੰਸਾਂ ਕਾਲਾਂ ਚੱਲਦੇ ਆ ਰਹੀਆਂ 2-2, 3-3 ਵਜੇ ਬਾਅਦ ਤੱਕ। ਮੈਨੂੰ ਉਹਨਾਂ ਕਾਨਫਰੰਸਾਂ ਦੇ ਵਿੱਚ ਲਿਆ ਗਿਆ। ਮੈਂ 4 ਦਿਨਾਂ ਦੇ ਵਿੱਚ ਵੀ ਮੈਂ ਅੱਕ ਗਿਆ ਕਿ ਮੈਂ ਸਵੇਰੇ ਕੰਮ 'ਤੇ ਵੀ ਜਾਣਾ 9 ਵਜੇ, ਰਾਤੀ 3 ਵਜੇ ਤੱਕ ਜਗਾ ਕੇ ਰੱਖਦੇ ਆ। ਮੈਂ ਚਾਹੁੰਦਾ ਕਿ ਡਾਕਟਰ ਸਾਹਿਬ, ਆਪਣੇ ਜੋਗਾ ਭਾਜੀ, ਤੁਸੀਂ ਵੀਰ ਸਾਰੇ ਆਓ। ਅੱਜ ਉਸ ਇਨਸਾਨ ਨੂੰ ਹੀ ਰੈਕਗਨਾਈਜ਼ ਕਰਨਾ ਹੈ ਜਿਹੜਾ ਸਾਰਿਆਂ ਨੂੰ ਰੈਕਗਨਾਈਜ਼ ਕਰਦਾ ਹੈ। ਪਲੀਜ਼ ਸਾਰੇ ਸਟੇਜ 'ਤੇ ਆਓ। ਸਰਦਾਰ ਹਿੰਮਤ ਸਿੰਘ ਜੀ ਨੂੰ ਇੱਕ ਜਕਾਰਾ ਛੱਡ ਕੇ ਇਹਨਾਂ ਦੇ ਕੰਮ ਦੀ ਸ਼ਲਾਘਾ ਵਾਸਤੇ ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵੀਰ ਜੀ, ਇਹ ਉਹ ਇਨਸਾਨ ਹੈ ਜਿਹੜਾ ਖੁਦ ਵੀ ਜਾਗਦਾ ਤੇ ਤੁਹਾਨੂੰ ਵੀ ਜਾਗਣਾ ਸਿਖਾਉਂਦਾ ਆ। ਇੰਨੀਆਂ ਬੇਨਤੀਆਂ ਕਰਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਢਾਲੀਵਾਲ ਸਾਹਿਬ ਦਾ। ਸੋ ਮੈਨੂੰ ਕਹਿੰਦੇ, ਮੈਂ ਕਿਹਾ ਤੁਸੀਂ ਬੋਲਣ ਆਇਆ, 2 ਮਿੰਟ ਤੁਸੀਂ ਵੀ ਲਾ ਲਿਓ। ਕਹਿੰਦੇ ਬਸ ਮੈਂ 2 ਹੀ ਸ਼ਬਦ ਬੋਲਣੇ, ਜ਼ਿਆਦਾ ਨਹੀਂ। ਮੈਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਨੇ ਇੱਦਾਂ ਮਾਣ ਦੀ ਗੱਲ ਆ। ਸੋ ਇਹ ਜਕਾਰਿਆਂ ਦੀ ਗੂੰਜ ਡਾਕਟਰ ਸਾਹਿਬ ਉਹਨੇ ਵੀ ਦੱਸਦੇ ਸੀ, ਇਹਦਾ ਮਤਲਬ ਵੀ ਸੌਣਾ ਨਹੀਂ ਹੈਗਾ, ਹੋਰ ਕੰਮ ਕਰਨਾ ਵੱਧ ਤੋਂ ਵੱਧ। ਸੋ ਚਲੋ ਜਿੰਨੇ ਕੁ ਜੋਗੇ ਹੈਗੇ ਆ। ਸੋ ਮਤਲਬ ਦੇਖੋ, ਆਪਾਂ ਸਾਰੇ ਜਿਹੜੇ ਵੀਰ ਲੱਗੇ ਹੋਏ ਆ, ਸਾਨੂੰ ਇਹ ਦੇਖਣਾ ਪੈਂਦਾ ਕਈ ਵਾਰੀ ਪਰਿਵਾਰ ਦੇ ਵਿੱਚ ਤੁਹਾਡੇ ਜਿਹੜੇ ਸਮਾਂ ਨਹੀਂ ਅਸੀਂ ਦਿੰਦੇ ਜਦੋਂ ਨਾ। ਸੋ ਬਿਲਕੁਲ ਜਦੋਂ ਤੱਕ ਸਾਹ ਚੱਲਦੇ ਸਰੀਰ ਦੇ ਵਿੱਚ, ਸੋ ਪੰਥ ਵਾਸਤੇ ਜੂਝਦੇ ਰਵਾਂਗੇ ਜੀ, ਕੰਮ ਕਰਦੇ ਰਵਾਂਗੇ ਜੀ। ਸੋ ਆਪ ਜੀ ਨੇ ਇੱਦਾਂ ਉਮੀਦ
ਢਾਲੀਵਾਲ ਸਾਹਿਬਾਂ ਦਾ ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ। ਸੋ ਮੈਂ ਅੱਗੇ ਬੇਨਤੀ ਕਰਾਂਗਾ, ਸੋ ਵੀਰ ਮਨਮੋਹਨ ਸਿੰਘ ਨਹੀਂ ਆਏ ਆ, ਇਹ ਬੋਲਣਾ ਨਹੀਂ ਜੀ? ਠੀਕ ਹੈ ਜੀ, ਉਹਨਾਂ ਨੇ ਉੱਥੋਂ ਹੀ ਫਤਿਹ ਬੁਲਾਤੀ ਆ। ਇਹ ਵੀਰ ਗਦਰੀ ਬਾਬਿਆਂ ਦੇ ਨਾਂ ਦੇ ਉੱਤੇ ਇਵੈਂਟ ਕਰਦੇ ਆ ਇੱਥੇ। ਸੋ ਤੁਸੀਂ ਚੱਲ ਕੇ ਆਏ, ਤੁਹਾਡਾ ਧੰਨਵਾਦ। ਖੜੇ ਹੋ ਕੇ ਫਤਿਹ ਬੁਲਾ ਦਿਓ ਇੱਕ ਵਾਰੀ। ਠੀਕ ਹੈ ਜੀ, ਧੰਨਵਾਦ। ਸੋ ਇਹ ਕਾਫੀ ਚਲੋ ਇਸ ਜਿਹੜੇ ਆ ਖਿੱਤੇ ਵਿੱਚ ਨਿਊਯਾਰਕ ਸਟੇਟ ਦੇ ਵਿੱਚ ਜਿਹੜਾ ਕੁਈਨਜ਼ ਦੇ ਵਿੱਚ ਇਹ ਪ੍ਰੋਗਰਾਮ ਹਰੇਕ ਸਾਲ ਹੀ ਕਰਦੇ ਆ, ਕਾਫੀ ਸੋਹਣਾ ਇਕੱਠ ਕਰਦੇ ਆ। ਸੋ ਅਸੀਂ ਚਾਹੁੰਦੇ ਹਾਂ ਕਿ ਅੱਜ ਤੁਸੀਂ ਆਏ ਆ, ਤੁਹਾਨੂੰ ਸਾਡੇ ਜਿਹੜੀਆਂ ਪੰਥਕ ਜਥੇਬੰਦੀਆਂ ਜੁੜੀਆਂ ਹੋਈਆਂ ਔਰ ਖਾਲਿਸਤਾਨ ਪ੍ਰਤੀ ਤੁਸੀਂ ਕੋਆਰਡੀਨੇਸ਼ਨ ਪ੍ਰਤੀ ਤੁਸੀਂ ਅੱਜ ਕੁਛ ਨਾ ਕੁਛ ਜਿਹੜਾ ਉਹ ਨੌਲੇਜ ਲੈ ਕੇ ਜਾਓਗੇ। ਸੋ ਹੋਰ ਵੀ ਕਾਫੀ ਵੀਰ ਨਰਿੰਦਰ ਸਿੰਘ ਹੁਣੀ ਜੁੜੇ ਆ। ਸੋ ਮੈਂ ਇੱਕ ਬੇਨਤੀ ਕਰਾਂ ਕਿ ਪ੍ਰਸ਼ਾਦਾ ਵੀ ਤਿਆਰ ਆ, ਬੇਸ਼ੱਕ ਪਾ ਕੇ ਤੁਸੀਂ ਟੇਬਲਾਂ 'ਤੇ ਆ ਜਾਓ। ਸੋ ਇਨ ਬਿਟਵੀਨ ਕੁਛ ਜਿਹੜੇ ਹੋਰ ਵੀ ਬੁਲਾਰੇ ਹੈਗੇ ਆ, ਸੋ ਮੈਂ ਉਹਨਾਂ ਨੂੰ ਵੀ ਜ਼ਰੂਰ ਚਾਹਾਂਗਾ ਕਿ ਉਹ ਵੀ ਐਦਾਂ ਨਾ ਕਰੀਏ। ਜੇ ਅਗਰ ਤੁਸੀਂ ਐਗਰੀ ਆ, ਧੰਨਵਾਦ ਜੀ, ਆਪਾਂ ਉਹਨਾਂ ਨੂੰ ਸਮਾਂ ਦੇ ਦਈਏ ਸਾਰਿਆਂ ਦਾ। ਸੋ ਸਰਦਾਰ ਕਿਰਪਾਲ ਸਿੰਘ ਜੀ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਉਹ ਵੀ 2 ਮਿੰਟ ਆਪ ਜੀ ਦੇ ਲੈਣ। ਸੋ ਇਸ ਤੋਂ ਬਾਅਦ 1-2 ਸਿੰਘ ਹੋਰ ਆ, ਫਿਰ ਆਪਾਂ ਸਮਾਪਤੀ ਕਰਾਂਗੇ। ਸੋ ਪ੍ਰਸ਼ਾਦਾ ਛਕਦੇ ਇੱਕ ਛੋਟੀ ਜੀ ਫਿਰ ਆਪਾਂ ਡਾਕੂਮੈਂਟਰੀ ਉਹ ਛਕਦੇ ਦੇਖ ਲਾਂਗੇ। ਠੀਕ ਹੈ ਜੀ। ਸੋ ਸਰਦਾਰ ਕਿਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਦਿਨ ਪਿਛਲੇ ਇਤਿਹਾਸਕ ਵਾਕਿਆਂ ਨੂੰ ਯਾਦ ਕਰਾ ਕੇ ਸਾਨੂੰ ਫਿਰ ਉਸ ਦ੍ਰਿੜਤਾ ਨੂੰ ਦੁਹਰਾਉਣ ਦਾ ਯਤਨ ਕਰਦਾ ਹੈ। ਖਾਲਸਾ मेरो रूप है खाल्स, खालसे में हूं करो निवास। जब लग खालसा रहो न्यारा, तब लग तेज दियो मैं सारा। ਅਸੀਂ ਮੁੱਢ ਤੋਂ ਹੀ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਦੁਹਰਾਉਂਦੇ ਇਸ ਸਮੇਂ ਦੇ ਅਜੋਕੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਕਦੇ ਕਦੇ ਇਹ ਵੀ ਨਾਅਰੇ ਲਾਉਣੇ ਆ, ਸੰਤ ਬਾਬਾ ਜਰਨੈਲ ਸਿੰਘ तेरी सोच ते पहरा देंगे ठोक के। की कदी सोचे है संत बाबा जरनैल सिंह उन्होंने सोच की सी? संत बाबा जरनैल सिंह उन्होंने सोच खास तौर पर सी कि भी असी अपने न्यारेपन नूं कायम रखीए, गुरु साहब दे बख्शे हुए स्वरूप नूं कायम रखीए। ਉਹਨਾਂ ਦੀ ਜੋ ਦਿੱਤੀ ਹੋਈ ਅਦੁੱਤੀ ਕੁਰਬਾਨੀ ਸਿੱਖ ਧਰਮ ਵਾਸਤੇ ਹੈ, ਅਸੀਂ ਉਹਨੂੰ ਕਦੇ ਭੁਲਾਈਏ ਨਾ। ਅਸੀਂ ਭਾਵੁਕ ਹੋ ਕੇ ਦੁਹਰਾਉਂਦੇ ਹਾਂ, ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਸਲਾਮ ਕਰਦੇ ਹਾਂ, ਸਲੂਟ ਕਰਦੇ ਹਾਂ, ਪਰ ਸਾਡੇ ਗੁਰਦੁਆਰਿਆਂ 'ਚ, ਸਾਡੇ ਗੁਰਦੁਆਰੇ ਦੇ ਪ੍ਰਧਾਨਗੀਆਂ ਦੇ ਚੱਕਰਾਂ ਦੇ ਵਿੱਚ, ਜਾਂ ਇਹ ਦੇਖ ਲਓ ਕਿ ਵੀ ਉਹਨਾਂ ਪ੍ਰਧਾਨਾਂ ਦੇ ਜਿਨ੍ਹਾਂ ਨੇ ਕਈ ਵਾਰੀ ਇੱਥੇ ਖਾਲਸਤਾਨ ਦੇ ਆ ਕੇ ਨਾਅਰੇ ਵੀ ਲਾਏ ਹੋਣਗੇ ਕਿ ਉਹਨਾਂ ਦੇ ਨਿੱਕੇ ਨਿੱਕੇ ਬੱਚਿਆਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਜਾਂ ਕੇਸ ਹਨ। ਮੰਨ ਲਓ ਕਿ ਸਾਨੂੰ ਅੱਜ ਖਾਲਸਤਾਨ ਮਿਲ ਗਿਆ ਹੋਵੇ, ਸਾਨੂੰ ਪੰਜਾਬੀ ਪੜ੍ਹਾਉਣ ਵਾਸਤੇ ਨਵੇਂ ਸਿਰੇ ਤੋਂ ਉਪਰਾਲੇ ਕਰਨੇ ਪੈਣਗੇ। ਅਸੀਂ ਆਪ ਪੰਜਾਬੀ ਨਹੀਂ ਪੜ੍ਹ ਸਕਾਂਗੇ, ਅਸੀਂ ਆਪ ਗੁਰਬਾਣੀ ਪੜ੍ਹ ਨਹੀਂ ਸਕਾਂਗੇ। ਅਸੀਂ ਉਹ ਸੰਤ ਬਾਬਾ ਜਰਨੈਲ ਸਿੰਘ ਦੀ ਦਿੱਤੀ ਹੋਈ ਸੋਚ ਤੇ ਪਹਿਰਾ ਦੇਣ ਦਾ ਜੋ ਸੰਕਲਪ ਦੁਬਾਰਾ ਨਾਅਰਿਆਂ ਦੇ ਬੂਝ ਦੇ ਵਿੱਚ ਲੈਂਦੇ ਹਾਂ, ਉਹਨੂੰ ਗਵਾ ਚੁੱਕੇ ਹਾਂ। ਜੇਕਰ ਅਸੀਂ ਅੱਜ ਇਹ ਪ੍ਰਣ ਕਰ ਲਈਏ ਕਿ ਵੀ ਘੱਟੋ ਘੱਟ ਜਿੰਨੇ ਸਿੰਘ ਅਸੀਂ ਇੱਥੇ ਬੈਠੇ ਹਾਂ, ਅਸੀਂ ਆਪਣਾ ਉਹਨਾਂ ਦਾ ਦਿੱਤਾ ਹੋਇਆ ਸੰਕਲਪ ਕਿ ਵਿਆਹਾਂ ਸ਼ਾਦੀਆਂ ਦੇ ਉੱਤੇ ਫਜ਼ੂਲ ਖਰਚੀ ਕਰਨ ਦੀ ਬਜਾਏ ਇਹੋ ਜਿਹੀਆਂ ਸੰਸਥਾਵਾਂ
ਈਸਟ ਕੋਸਟ ਜੋ ਸੁਸਾਇਟੀ ਹੈ ਇਹ ਉੱਥੇ ਫੰਡ ਦੇਣ ਤੋਂ ਗੁਰੇਜ਼ ਕਰਦੇ ਹਾਂ, ਪਰ ਜਿਹੜੇ ਵੱਡੇ ਐਡੇ ਵੱਡੇ ਅਸੀਂ ਜੋ ਵਿਆਹ ਸ਼ਾਦੀ ਤੋਂ ਬਾਅਦ ਜੋ ਜਸ਼ਨ ਮਨਾਉਂਦੇ ਹਾਂ ਉੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਖਰਚ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਪਰ ਉਸ ਬਾਬੇ ਨੇ ਉਸ ਤਰ੍ਹਾਂ ਦੇ ਖਰਚ ਕਰਨ ਬੰਦਿਆਂ ਨੂੰ ਪਾਥੀਆਂ ਪੱਥਰ ਤੇ ਲਾ ਦਿੱਤਾ ਹੋਇਆ ਸੀ ਤੇ ਉਸ ਸਮੇਂ ਕੋਈ ਜ਼ਰੂਰਤ ਨਹੀਂ ਸੀ ਕਰਦਾ ਕਿ ਵੀ ਇਸ ਤਰ੍ਹਾਂ ਦੀ ਫਜ਼ੂਲ ਖਰਚੀ ਹੋ ਸਕੇ। ਤੇ ਜਿਹੜੀਆਂ ਪੰਜਾਬ ਦੇ ਵਿੱਚ ਹੁਣ ਇਸ ਸਮੇਂ ਖੁਦਕੁਸ਼ੀਆਂ ਹੁੰਦੀਆਂ ਨੇ ਉਸ ਸਮੇਂ ਕੋਈ ਨਹੀਂ ਸੀ ਹੁੰਦੀਆਂ। ਇਸ ਸਮੇਂ ਸਾਨੂੰ ਲੋੜ ਹੈ ਨਿੱਕੀਆਂ ਸੋਚਾਂ ਦੇ ਉੱਤੇ ਕੰਮ ਕਰਨ ਦੇ ਵੀ। ਛੋਟੀ ਸੋਚ, ਛੋਟੀਆਂ ਗੱਲਾਂ ਤੋਂ ਵੱਡੀਆਂ ਬਣ ਗਈਆਂ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਖਾਲਿਸਤਾਨ ਜਿਹਾ ਸਰੂਪ ਬਰਕਰਾਰ ਰੱਖਿਆ ਹੋਇਆ ਹੈ। ਜੇ ਕਿਸੇ ਨੇ ਨਹੀਂ ਰੱਖਿਆ ਹੋਇਆ ਪਰ ਉਹ ਗੁਰਦੁਆਰੇ ਜਾ ਕੇ ਸਟੇਜ ਦੇ ਉੱਤੇ ਵੱਡੀਆਂ ਗੱਲਾਂ ਕਰਨ ਦਾ ਯਤਨ ਕਰਦਾ ਹੈ, ਉਹਨੂੰ ਅਸੀਂ ਕਹਿਣੋਂ ਬਿਲਕੁਲ ਗੁਰੇਜ਼ ਨਾ ਕਰੀਏ ਕਿ ਮਿੱਤਰਾ ਆਪਣੇ ਮੰਜੇ ਹੇਠਾਂ ਵੀ ਸੋਟੀ ਫੇਰ ਆਪਣੇ ਬੱਚਿਆਂ ਦੇ ਅੱਜ ਤੋਂ ਬਾਅਦ ਕੇਸ ਕਤਲ ਨਾ ਕਰੀ, ਗੁਰੂ ਸਾਹਿਬ ਦੀ ਬਖਸ਼ਿਸ਼ ਹੋਏਗੀ। ਤਾਂ ਅਸੀਂ ਖਾਲਿਸਤਾਨ ਦੇ ਹਾਮੀ ਹਾਂ, ਸਾਨੂੰ ਖਾਲਿਸਤਾਨ ਪ੍ਰਾਪਤ ਹੋਵੇਗਾ, ਪਰ ਅਸੀਂ ਉਸ ਵਾਸਤੇ ਮੁੱਢ ਤੋਂ ਹੀ ਹੁਣੇ ਤੋਂ ਤਿਆਰੀ ਕਰ ਲਈਏ ਕਿ ਵੀ ਅਸੀਂ ਖਾਲਿਸਤਾਨ ਦੇ ਵਿੱਚ ਆਪਣੀ ਗਿਣਤੀ ਉਸ ਸਮੇਂ ਦੀ, ਉਹ ਜਿਹੜੇ ਇਸ ਸਮੇਂ ਪੰਜਾਬ ਦੇ ਵਿੱਚ ਜਾ ਕੇ ਦੇਖੋ ਪੱਗਾਂ ਵਾਲਿਆਂ ਦੀ ਕਿੰਨੀ ਗਿਣਤੀ ਹੈ ਕਿੰਨੀ ਹੈ ਨਹੀਂ। ਉਹਦਾ ਕਾਰਨ ਕੋਈ ਭਗਵਤ ਨੇ ਆ ਕੇ ਨਹੀਂ ਸਾਡੀਆਂ ਪੱਗਾਂ ਲਾਈਆਂ, ਅਸੀਂ ਆਪ ਲਾਈਆਂ ਨੇ, ਇੱਥੇ ਵੀ ਲਾਈਆਂ ਹੋਈਆਂ ਨੇ। ਉਹਨਾਂ ਨੂੰ ਨਿੱਕੀਆਂ ਸੋਚਾਂ ਨੂੰ ਅਸੀਂ ਵੱਡੇ ਕੰਮ ਵਾਸਤੇ ਤਿਆਰੀ ਹੁਣੇ ਤੋਂ ਮੁਕੰਮਲ ਸ਼ੁਰੂ ਕਰ ਲਈਏ। ਸਾਡੇ ਸਕੂਲਾਂ ਦੇ ਵਿੱਚ ਅੱਗੇ ਈਵਨ ਬਾਹਮਣਾ ਬਾਣੀਆਂ ਦੇ ਬੱਚਿਆਂ ਦੇ ਵੀ ਸਿਰਾਂ ਤੇ ਪੱਗਾਂ ਹੁੰਦੀਆਂ ਸੀਗੀਆਂ, ਇਸ ਸਮੇਂ ਸਾਡੇ ਸਿੱਖਾਂ ਦੇ ਬੱਚਿਆਂ ਦੇ ਉੱਤੇ ਪੱਗਾਂ ਨਹੀਂ ਹੈਗੀਆਂ। ਇਹ ਮਾਮੂਲੀ ਜੀ ਗੱਲ ਲੱਗਦੀ ਹੈ ਪਰ ਇਹਦੇ ਮੀਨਿੰਗ ਦੂਰ ਦ੍ਰਿਸ਼ਟੀ ਨੇ। ਸੋਚਿਓ ਖਾਲਿਸਤਾਨ ਗੁਰੂ ਸਾਹਿਬ ਬਖਸ਼ਿਸ਼ ਕਰਨਗੇ, ਅਸੀਂ ਉਸ ਨੂੰ ਪ੍ਰਾਪਤ ਕਰਾਂਗੇ, ਪਰ ਉਹਦੀ ਸ਼ਕਲ ਉਸ ਸਮੇਂ ਕਿਹੋ ਜਿਹੀ ਹੋਏਗੀ, ਭਾਵੇਂ ਬਾਅਦ ਦੇ ਵਿੱਚ ਸਾਨੂੰ ਬਦਲਣ ਵਾਸਤੇ ਉਹੋ ਜਿਹੇ ਯਤਨ ਕਰਨੇ ਪੈਣ ਜਿਹੇ ਜਿਹੇ ਇਸ ਸਮੇਂ ਭਗਵਤ ਉਹਨਾਂ ਨੇ ਸਭ ਨੂੰ ਕੱਛੇ ਪਵਾ ਕੇ ਕੀਤੇ ਹੋਏ ਨੇ। ਸਾਨੂੰ ਦੁਬਾਰਾ ਤੋਂ ਫਿਰ ਪੁਨਰ ਜੀਵਨ ਬਖਸ਼ਣਾ ਕਰਨਾ ਪਏਗਾ, ਪਰ ਅਸੀਂ ਹੁਣ ਤੋਂ ਸੁਚੇਤ ਹੋ ਜਾਈਏ। ਕਿ ਜੋ ਕੋਈ ਵੀ ਕਿਸੇ ਕਿਸਮ ਦਾ ਵੀ ਆਪਣਾ ਸਿੱਖੀ ਸਰੂਪ ਨੂੰ ਖਰਾਬ ਕਰਨ ਦਾ ਯਤਨ ਕਰਦਾ ਹੈ ਉਹਨੂੰ ਕਹਿਣਾ ਗੁਰੇਜ਼ ਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਸਰਦਾਰ ਕਿਰਪਾਲ ਸਿੰਘ ਜੀ ਉਹਨਾਂ ਦਾ। ਸੋ ਇਹ ਮਤਲਬ ਸਾਡੀ ਕਰੀਮ ਅੱਜ ਬੈਠੀ ਆ ਕਿਰਪਾਲ ਸਿੰਘ ਜੀ, ਉਹਨੇ ਵੀ ਹਮੇਸ਼ਾ ਜਿਹੜੀ ਕੌਮੀ ਕੰਮਾਂ ਵਾਸਤੇ, ਆਜੋ ਜੀ ਅੱਗੇ ਸਨਮਾਨ ਦੇਣਾ ਇਹਨਾਂ ਨੂੰ। ਸੋ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਆ ਕੌਮੀ ਕੰਮਾਂ ਦੇ ਵਿੱਚ। ਸੋ ਸਰਦਾਰ ਕਿਰਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਧੰਨਵਾਦ ਜੀ। ਸੋ ਮੈਂ ਬੇਨਤੀ ਕਰਾਂਗਾ, ਸਾਡੇ ਕੋਲ 2 ਬੁਲਾਰੇ ਹੋਰ ਆ ਸਿਰਫ। ਸੋ ਇੱਕ ਭਾਈ ਨਰਿੰਦਰ ਸਿੰਘ ਜੀ, ਉਹਨਾਂ ਨੂੰ ਮੈਂ ਬੇਨਤੀ ਕਰਦਾ ਆ। ਸੋ ਵਰਜੀਨੀਆ ਤੋਂ ਚੱਲ ਕੇ ਆਏ ਆ। ਸੋ ਹਮੇਸ਼ਾ ਹੀ ਜਦੋਂ ਵੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਾਸਤੇ, ਚਾਹੇ ਉਹ ਵਰਜੀਨੀਆ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ, ਜਿਹੜੀ ਸਾਡੀ ਪਰੇਡ ਆ ਨੈਸ਼ਨਲ ਸਿੱਖ ਡੇ ਔਰ ਸਿੱਖ ਫਰੀਡਮ ਮਾਰਚ, ਆਜ਼ਾਦੀ ਦਾ ਮਾਰਚ, ਸੋ ਉਹਦੀ ਗੱਲ ਹੋਵੇ, ਜਾਂ ਨਿਊਯਾਰਕ ਦੇ ਵਿੱਚ ਕਿਤੇ ਵੀ ਅਸੀਂ ਕੋਈ ਪ੍ਰੋਗਰਾਮ ਉਲੀਕਦੇ ਹਾਂ, ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ। ਔਰ ਰਾਤ ਵੀ ਕਾਫੀ ਲੰਮੀ ਡਰਾਈਵ ਤੋਂ ਆਏ ਔਰ ਸਪੈਸ਼ਲੀ ਇਸ ਇਵੈਂਟ ਵਾਸਤੇ ਇੱਥੇ ਪਹੁੰਚੇ ਆ ਵਰਜੀਨੀਆ ਤੋਂ ਚੱਲ ਕੇ। ਸੋ ਪਰਮਜੀਤ ਸਿੰਘ ਜੀ ਹੋਣੀ ਇਹਨਾਂ ਦੇ ਨਾਲ। ਸੋ ਮੈਂ ਬੇਨਤੀ ਕਰਾਂਗਾ ਭਾਈ ਨਰਿੰਦਰ ਸਿੰਘ ਜੀ ਹੋਣੀ। ਸੋ ਉਹਨਾਂ ਤੋਂ ਬਾਅਦ ਭਾਈ ਜੋਗਾ ਸਿੰਘ ਜੀ ਹੋਣੀ, ਉਹਨਾਂ ਤੋਂ ਵੀ ਇੱਕ ਕਵਿਤਾ ਜਿਹੜੀ ਆਪਾਂ ਨੇ ਸੁਣਨੀ ਆ, ਅਤੇ ਇਹਨਾਂ ਤੋਂ ਬਾਅਦ ਫਿਰ ਆਪਾਂ ਸਮਾਪਤੀ ਪ੍ਰਸ਼ਾਦਾ ਛਕਾਂਗੇ ਔਰ ਵੀਡੀਓ ਫਿਰ ਦੇਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਦੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੇ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਅੱਜ ਦਾ ਦਿਨ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਹੈ ਕਿ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਵੱਲੋਂ ਜੋ ਰੱਖਿਆ ਗਿਆ ਹੈ ਅਤੇ ਉਹ ਸਮਾਂ ਬੀਤ ਰਿਹਾ ਹੈ। ਕੁਝ ਦਿਨ ਬੀਤ ਗਏ ਹਨ, ਕੁਝ ਬਾਕੀ ਹਨ, ਜਿਹੜੇ ਗੁਰੂ ਨਾਨਕ ਦੇਵ ਜੀ ਦੀ ਪੈਦਾਇਸ਼ ਤੋਂ ਅੱਜ ਤੱਕ ਦਾ ਸਾਰਾ ਸਮਾਂ ਬਿਆਨ ਕਰਦੇ ਹਨ। ਆਪ ਸਾਰੇ ਵੱਖ-ਵੱਖ ਜਥੇਬੰਦੀਆਂ ਦੇ ਰੂਪ ਵਿੱਚ ਨੁਮਾਇੰਦੇ
ਜਿਨ੍ਹਾਂ ਨੂੰ ਕਿ ਮੈਂ ਨਿੱਜੀ ਤੌਰ 'ਤੇ ਪਿਛਲੇ ਲੰਮੇ ਸਮੇਂ ਤੋਂ ਜਾਣਦਾ ਹਾਂ। ਜੇ ਉੱਥੇ ਜੋ ਹੁਣ ਜਿਹੜੀ ਵਿਚਰ ਰਹੇ ਹਨ ਅੰਮ੍ਰਿਤਸਰ ਗੁਰਦੁਆਰਾ ਪ੍ਰਬੰਧਕ ਕਮੇਟੀ, ਉਦੋਂ ਸੰਯੁਕਤ ਅਕਾਲੀ ਦਲ ਦੇ ਥੱਲੇ ਕਿਸੇ ਵੇਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਭਾਗਲਪੁਰ ਦੀ ਜੇਲ੍ਹ ਵਿੱਚ ਸਨ ਅਤੇ ਉਹ ਹੋਂਦ ਵਿੱਚ ਆਏ ਸਨ। ਉਹਨਾਂ ਦੀ 1999 ਦੀ ਇਲੈਕਸ਼ਨ ਸੀ ਉਹ, ਅਤੇ ਉਦੋਂ ਤੋਂ ਪਹਿਲਾਂ ਨਾਲ ਹੀ ਉਹਨਾਂ ਨਾਲ ਜੁੜੇ ਫੈਡਰੇਸ਼ਨਾਂ ਨਾਲ ਜੁੜੇ ਨੌਕਰੀਆਂ ਕਰਦੇ ਭਾਈ ਫੌਜਾ ਸਿੰਘ ਜੀ, ਅਜੇ ਉਹਨਾਂ ਨੇ ਇੱਕ ਦੁਸ਼ਟ ਨੂੰ ਸੋਧਿਆ ਸੀ ਗੁਰਦਾਸਪੁਰ 1977 'ਚ ਉਹਨਾਂ ਨਾਲ ਮਿਲਾਪ ਹੋਇਆ। ਉਸ ਤੋਂ ਬਾਅਦ ਉਹ ਬਰੀ ਹੋ ਗਏ ਸੀ ਉਹਦੇ ਵਿੱਚੋਂ 3 ਸਿੰਘਾਂ ਨੇ। ਅਤੇ ਮੈਂ ਸਮਝਦਾ ਹਾਂ ਕਿ ਆਪ ਸਾਰੇ ਹੀ ਵੱਖ-ਵੱਖ ਜਥੇਬੰਦੀਆਂ ਦੇ ਰੂਪ 'ਚ ਮੈਨੂੰ ਤਾਂ ਮੇਰਾ ਆਪਣਾ ਆਪ ਨਜ਼ਰ ਆ ਰਹੇ ਹੋ, ਪਰ ਮੈਂ ਸਮਝਦਾ ਹਾਂ ਕਿ ਅਸੀਂ ਜੋ ਕਰ ਲਿਆ ਹੈ, ਚਾਹੇ ਅੰਮ੍ਰਿਤਸਰ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਿੱਖਸ ਫਾਰ ਜਸਟਿਸ ਹੈ, ਸਿੱਖ ਯੂਥ ਆਫ ਅਮਰੀਕਾ ਹੈ, ਜੋ ਇਹ ਪਿਛਲੇ ਥੋੜ੍ਹੇ ਸਮੇਂ ਵਿੱਚ ਆ ਕੇ ਈਸਟ ਕੋਸਟ ਕੋਆਰਡੀਨੇਸ਼ਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱਲਾਂ ਮਾਰੀਆਂ ਹਨ। ਸਾਡੀ ਜਿਨ੍ਹਾਂ ਨਾਲ ਬੜੇ ਡਾਕਟਰ ਪ੍ਰਿਤਪਾਲ ਸਿੰਘ ਜੀ, ਡਾਕਟਰ ਅਮਰਜੀਤ ਸਿੰਘ ਹੋਣਾ ਦਾ ਕਰਕੇ ਜਦੋਂ ਮੈਂ ਨਵਾਂ ਹੀ ਆਇਆ ਸੀ ਅਤੇ ਇਹਨਾਂ ਨਾਲ ਵੀ ਮੁਲਾਕਾਤ ਹੋਈ, ਅਤੇ ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ ਹਾਂ ਕਿ ਇਹ ਸਭ ਕੁਝ ਕਾਫੀ ਨਹੀਂ ਹੈ ਜੋ ਅਸੀਂ ਕਰ ਲਿਆ ਹੈ, ਕਰ ਰਹੇ ਹਾਂ। ਔਰ ਮੈਂ ਤੁਹਾਡੇ ਤੋਂ, ਜੋ ਤੁਸੀਂ ਇੱਥੇ ਬੈਠੇ ਹੋ, ਤੁਹਾਡੇ ਹੋਰ ਵੀ ਸਹਿਯੋਗੀ ਹਨ, ਔਰ ਸਾਡਾ ਹਰ ਖੂਨ ਦਾ ਕਤਰਾ, ਅਸੀਂ ਕਿਸੇ ਵੀ ਜਥੇਬੰਦੀ 'ਚ ਕੰਮ ਕਰਦੇ ਹਾਂ, ਮੈਨੂੰ ਤੁਸੀਂ ਸਾਰੇ ਆਪਣੇ ਜਾਪਦੇ ਹੋ। ਚਾਹੇ ਰੈਫਰੈਂਡਮ 2020 ਹੋ ਰਿਹਾ ਹੈ, ਉਹ ਸਿੱਖਸ ਫਾਰ ਜਸਟਿਸ ਦਾ ਨਹੀਂ ਹੈ, ਚਾਹੇ ਕੋਈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਮੈਨੂੰ ਪਤਾ ਹੈ 10 ਸਾਲਾਂ ਤੋਂ ਵੱਧ ਦੇ ਯਤਨ ਨਾਲ ਡਾਕਟਰ ਪ੍ਰਿਤਪਾਲ ਸਿੰਘ, ਡਾਕਟਰ ਅਮਰਜੀਤ ਸਿੰਘ, ਹਰਪ੍ਰੀਤ ਸਿੰਘ ਸੰਧੂ, ਹੋਰ ਉਹਨਾਂ ਦੇ ਸਹਿਯੋਗੀ ਜਿਨ੍ਹਾਂ ਨੇ 52 ਤੋਂ ਬਾਅਦ ਇੱਥੇ ਵੀਰ ਹਰਜਿੰਦਰ ਸਿੰਘ ਬੈਠੇ ਹਨ, ਸਰਦਾਰ ਬਖਸ਼ੀਸ਼ ਸਿੰਘ ਹੋਣੀ, ਹੋਰ ਵੀ ਜਿੰਨੇ ਮੈਂ ਕਦੇ ਦਾ ਨਾਂ ਲੈਣ ਲੱਗਾ। ਅਤੇ ਜਿਸ ਨੇ ਮੇਰਾ ਵੀਰ ਛੋਟਾ ਅਵਤਾਰ ਸਿੰਘ ਪੰਨੂ, ਜਦੋਂ ਇਹਨਾਂ ਨੇ ਸਿੱਖਸ ਫਾਰ ਜਸਟਿਸ ਆਰੰਭ ਕੀਤੀ ਸੀ, ਇਹ ਮੇਰਾ ਛੋਟਾ ਵੀਰ ਹੈ। ਬਚਪਨ ਤੋਂ ਅਸੀਂ ਬਿਲਕੁਲ 2 ਮੀਲ ਦੀ ਵਿਚ 'ਤੇ ਰਹਿਣ ਵਾਲੇ ਹਾਂ, ਔਰ ਮੈਂ ਇਹਨੂੰ ਇੱਕ ਬੇਨਤੀ ਕੀਤੀ ਸੀ ਵੀ ਛੋਟੇ ਵੀਰ ਹੁਣ ਤੂੰ ਟਿਕਾਣੇ ਟਿਕ ਗਿਆ ਹੈ ਅਤੇ ਤਗੜਾ ਹੋ ਕੇ ਇਹਨੇ ਵੀ, ਮੈਂ ਸਮਝਦਾ ਹਾਂ ਕਿ ਜਿਸ ਤਰ੍ਹਾਂ ਆਪ ਨੂੰ ਵੀ ਸਭ ਨੂੰ ਪਤਾ ਹੈ, ਵੱਧ ਤੋਂ ਵੱਧ ਇਸ ਪਿੰਡ ਵਿੱਚ ਮੱਲਾਂ ਮਾਰੀਆਂ ਹਨ। ਔਰ ਮੇਰੀ ਤਾਂ ਅਰਦਾਸ ਹੈ ਤੁਹਾਡੇ ਸਭ ਲਈ, ਪਰ ਇੱਕੋ ਬੇਨਤੀ ਹੈ ਕਿ ਭਾਈ ਇਹ ਕਾਫੀ ਨਹੀਂ ਹੈ। ਜੋ ਵੀ ਸਾਡੇ ਨਾਲ ਵਾਪਰਿਆ ਅਸੀਂ ਭੁੱਲਣਾ ਸਾਰਿਆਂ ਨੇ ਕਰ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਕਿਉਂਕਿ ਮੈਨੂੰ 2 ਸਾਲ ਦੀ ਸਮੇਂ ਵਿੱਚ ਜੇਲ੍ਹ ਵਿੱਚ ਗੁਰਬਾਣੀ ਕਾਫੀ ਡਿਟੇਲ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਸੀ, ਅਤੇ ਮੈਂ ਉਸ ਆਧਾਰ 'ਤੇ ਕੋਈ ਵੀ ਚੰਗਾ ਨਹੀਂ ਹੈ, ਕੋਈ ਵੀ ਬੁਰਾ ਨਹੀਂ ਹੈ, ਪਦਾਇਸ਼ ਉਸ ਅਕਾਲ ਪੁਰਖ ਦੀ ਹਾਂ। ਕੰਮ ਸਾਡੇ ਕਿਸੇ ਵੇਲੇ ਕੋਈ ਗਲਤ ਹੋ ਜਾਂਦੇ ਹਨ, ਜੇ ਅਸੀਂ ਰੈਕਗਨਾਈਜ਼ ਕਰਕੇ ਠੀਕ ਕੰਮ ਕਰ ਲੈਂਦੇ ਹਾਂ ਅਤੇ ਉਹ ਕੰਮ ਸਾਨੂੰ ਜਿਹੜੇ ਨੇ ਉਹ ਵਾਪਸ ਲਿਆ ਕੇ ਅਸਲੀਅਤ 'ਤੇ ਖੜੇ ਕਰ ਦਿੰਦੇ ਹਨ। ਜਿਸ ਤਰ੍ਹਾਂ ਸੰਤਾਂ ਨੇ, ਉਹਨਾਂ ਨੇ ਕੋਈ ਸ਼ਬਦ ਕਿਹਾ ਸੀ ਅਖੀਰ 'ਤੇ, ਭਾਈ ਜਿੰਨਾ ਚਿਰ ਸਾਡੇ ਮਨ ਵਿੱਚ, ਵੱਡਿਆਂ ਛੋਟਿਆਂ, ਬੱਚਿਆਂ ਬੱਚੀਆਂ, ਹਰ ਦੇ ਮਨ ਵਿੱਚ ਇਹ ਨਹੀਂ ਬਹਿ ਜਾਂਦਾ ਕਿ ਅਸੀਂ ਗੁਲਾਮ ਹਾਂ, ਗੁਲਾਮੀ ਗਲੋਂ ਨਹੀਂ ਨੱਥਣੀ। ਅਸੀਂ ਦੁਨੀਆ ਭਰ ਵਿੱਚ ਵੱਸਦੇ ਸਿੱਖ ਜਿਹੜੇ ਹਨ, ਇਹਦਾ ਅਹਿਸਾਸ ਕਰੀਏ। ਚਾਹੇ ਸਰਬੱਤ ਖਾਲਸਾ, ਦੁਨੀਆ ਬਹੁਤ ਇਕੱਠੀ ਹੁੰਦੀ ਹੈ, ਪਰ ਅਖੀਰ ਜਿਹੜਾ ਹੈ ਉਸ ਦਾ ਮੈਂ ਸਮਝਦਾ ਹਾਂ, ਜੋ ਹੁਣ ਅਸੀਂ ਬਰਗਾੜੀ ਮੋਰਚਾ ਜੇ ਲੱਗਾ ਜਾਂ ਗਿਆ ਉੱਤੇ ਅਫਸੋਸ ਨਾ ਕਰੀਏ, ਉਹਨੂੰ ਪੋਜ਼ੀਟਿਵ ਲੈ ਕੇ ਅਸੀਂ ਸੋਚ ਕੇ ਉੱਥੋਂ ਅਸੀਂ ਚੰਗਾ ਕੰਮ ਕਰੀਏ। ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਆ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ, ਮੈਂ ਕਹਿੰਦਾ ਹਾਂ ਇੱਥੋਂ ਤੱਕ ਨਾ ਹੋ ਜੇ ਤੁਸੀਂ ਇੱਥੇ ਹੁਣੇ ਮੈਂ ਬੈਠਾ ਸਾਂ, ਜੱਗੀ ਆਪਣਾ ਸਿੰਘ ਵੇਖ ਰਿਹਾ ਸੀ, ਮੈਂ ਵੀ ਉਹ ਮਹਿਮੂਦ ਪ੍ਰਾਚਾ ਦੀ ਜੇ ਇੰਟਰਵਿਊ ਜਿਹੜੀ ਕਿ KTV ਵਾਲੇ ਜਸਵਿੰਦਰ ਸਿੰਘ ਨੇ ਕੀਤੀ ਹੈ, ਕੋਈ ਵੀ ਮੁਕੱਦਮਾ ਸਟੈਂਡ ਨਹੀਂ ਕਰਦਾ। ਮੈਂ ਉਸ ਕਾਨੂੰਨ ਨੂੰ ਥੋੜ੍ਹਾ ਬੜਾ ਨੇੜੇ ਹੋ ਕੇ ਪੜ੍ਹਿਆ ਹੈ ਪੁਲਿਸ ਦੀ ਨੌਕਰੀ ਕਰਕੇ, ਕਿ ਜਿਹੜਾ ਸਜ਼ਾ ਵੀ ਹੋਈ ਹੁੰਦੀ ਹੈ ਕਿਸੇ ਨੂੰ, ਉਹਨੂੰ ਤੁਸੀਂ ਉਹਦੇ ਘਰ ਤੋਂ ਨੇੜੇ ਦੀ ਨੇੜੇ, ਜਿਹੜਾ ਇੰਡੀਅਨ ਜੇਲ੍ਹ ਮੈਨੂਅਲ ਹੈ, ਉਹ ਨੇੜੇ ਤੋਂ ਨੇੜੇ ਦੀ ਜੇਲ੍ਹ ਵਿੱਚ ਰੱਖਦਾ ਹੈ। ਉਹਨਾਂ ਦੱਸ ਰਹੇ ਸੀ ਜਿਹੜੀ ਉਹਨਾਂ ਦੀ ਅੱਜ ਘੁੰਮ ਰਹੀ ਹੈ, ਜਿਹੜਾ ਮਹਿਮੂਦ ਪ੍ਰਾਚਾ ਦੀ ਹੈ, ਉਹਨੂੰ ਪੜ੍ਹੋ ਔਰ ਉਹਦੇ ਲਈ ਅੱਜ ਮਤਾ ਪਾਸ ਕਰੋ ਕਿ ਜੇ ਤੁਸੀਂ ਈਸਟ ਕੋਸਟ
ਅਮਰੀਕਨ ਗੁਰਦੁਆਰਾ ਪ੍ਰਬੰਧਕ, ਉਹ ਜਿਹੜੀ ਸ਼੍ਰੋਮਣੀ ਕਮੇਟੀ ਉਹਨਾਂ ਦੀ, ਉਹਨਾਂ ਨੇ ਤੁਹਾਡਾ ਸਾਥ ਨਹੀਂ ਦੇਣਾ, ਸਿੱਖ ਕੌਮ ਨੇ ਤੁਹਾਡਾ ਸਾਥ ਦੇਣਾ। ਅੱਜ ਇੱਥੇ ਪਾਸ ਕਰੋ ਕਿ ਅਸੀਂ ਉਹਨਾਂ ਵਕੀਲਾਂ ਨਾਲ, ਸਾਡੇ ਚਾਹਲ ਸਾਹਿਬ ਹਨ, ਮਹਿਮੂਦ ਪ੍ਰਾਚਾ ਹਨ, ਹੋਰ ਉਹਨਾਂ ਦੀ ਲੈ ਕੇ ਜਿੰਨਾ ਚਿਰ ਅਸੀਂ ਜਿਹੜਾ ਆ ਉੱਥੋਂ ਉਹਨਾਂ ਦੀ ਜਿਹੜੀ ਆ ਰਿਹਾਈ ਜੇ ਨਹੀਂ ਹੁੰਦੀ, ਤੇ 2 ਮੁਕੱਦਮੇ ਜਿਹੜੇ ਕੋਈ ਲੁਧਿਆਣੇ ਜਾਂ ਚੰਡੀਗੜ੍ਹ ਦੇ ਸਟੈਂਡ ਕਰਦੇ ਹਨ। ਔਰ ਉਹ ਮਹਿਮੂਦ ਪ੍ਰਾਚਾ ਨੇ ਬੜੀ ਡਿਟੇਲ ਵਿੱਚ ਦੱਸਿਆ ਹੈ ਕਿ ਕੋਈ ਇਹੋ ਜਿਹੀ ਸਿਰਫ ਉਹ ਅਸੀਂ ਰਖਾਇਆ। ਮੈਨੂੰ ਅਫਸੋਸ ਹੁੰਦਾ ਹੈ ਕਿ ਸਾਡੇ ਸਿੱਖ ਲੀਡਰਾਂ ਨੇ ਔਰ ਪੰਜਾਬ ਗਵਰਨਮੈਂਟ ਨੇ ਉਹਨੂੰ ਜੇਲ੍ਹ ਵਿੱਚ ਉੱਥੇ ਰੱਖਿਆ ਹੋਇਆ, ਔਰ ਉਹਨੂੰ ਉਹ ਤਸ਼ੱਦਦ ਕਰ ਰਹੇ ਹਨ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜਾ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ। ਮੇਰੀ ਦੋਨੋਂ ਬੰਨ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ 2 ਮੇਨ ਜਥੇਬੰਦੀਆਂ, ਸਿੱਖਸ ਫਾਰ ਜਸਟਿਸ, ਜਿਹੜੇ ਅੰਮ੍ਰਿਤਸਰ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਹੋਰ ਵੀਰ ਬਖਸ਼ੀਸ਼ ਸਿੰਘ ਵੀ ਕਿਸੇ ਜਥੇਬੰਦੀ ਦੇ ਪ੍ਰਧਾਨ ਹਨ, ਅੱਜ ਸਾਰੇ ਮਿਲ ਕੇ ਪਾਸ ਕਰੋ ਕਿ ਅਸੀਂ ਉਹਨਾਂ ਦੀ ਰਿਹਾਈ ਤੋਂ ਪਹਿਲਾਂ ਹਰ ਕੋਸ਼ਿਸ਼, ਜਿਹੜੇ ਬਾਹਰ ਬੈਠੇ ਹੋ ਉਹਨੂੰ ਅਸੀਂ ਲਾਮਬੰਦ ਹੋ ਕੇ, ਵਕੀਲਾਂ ਦੀ ਟੀਮ ਹਾਇਰ ਹੋ ਸਕਦੀ ਹੈ, ਸਭ ਕੁਝ ਹੋ ਸਕਦਾ ਹੈ। ਜਿਹੜੇ ਪਹਿਲਾਂ ਕਰ ਰਹੇ ਹਨ ਉਹਨਾਂ ਦੇ ਨਾਲ, ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈ, ਜਿਸ ਦਿਨ ਤੁਸੀਂ ਨੇਚਾ ਕਰ ਰਹੇ, 1 ਵੀਕ ਨਹੀਂ ਲੰਘੇਗਾ, ਉਹ ਜ਼ਰੂਰ ਸ਼ਿਫਟ ਹੋ ਜਾਣਗੇ। ਮੈਂ ਵੀਰ ਹਿੰਮਤ ਸਿੰਘ ਦਾ ਤਹਿ ਦਿਲੋਂ, ਇਹਨਾਂ ਦੀ ਜਿੰਨੀ ਵੀ ਟੀਮ ਹੈ, ਇਹਨਾਂ ਨੂੰ ਵੇਖਦਾ ਹਾਂ, ਪਹਿਲਾਂ ਬਹੁਤ ਚਿਰ ਤੋਂ ਨਹੀਂ ਸਾਂ ਜਾਣਦੇ, ਜਦੋਂ ਇਹਨਾਂ ਨੇ ਕੰਮ ਆਰੰਭਿਆ ਹੈ ਮੈਨੂੰ ਇਹ ਮੇਰਾ ਛੋਟਾ ਵੀਰ ਲੱਗਦਾ ਹੈ। ਦਿਨੇ ਆਵਾਜ਼ ਮਾਰਨ, ਰਾਤ ਮਾਰਨ, ਆਪਾਂ 24 ਘੰਟੇ ਇਹਨਾਂ ਲਈ ਹਾਜ਼ਰ ਹਾਂ। ਗੁਰੂ ਕਿਰਪਾ ਕਰਨ। ਇਹਨਾਂ ਹੀ ਸ਼ਬਦਾਂ ਲਈ ਮੈਂ ਕਿਸੇ ਵੀ ਭੁੱਲ ਚੁੱਕ ਦੀ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।